ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ ਚੰਦ ਮਿੰਟ ਜੁੜਦੇ ਆ। ਅੱਜ ਸੰਗਰੂਰ ਹੋਈ ਪਈ ਹੈ। ਸੰਗਰੂਰ ਦੇ ਜਲਵੇ ਇੰਨੇ ਆ, ਟ੍ਰੈਂਡਿੰਗ 'ਚ ਹੈ ਸੰਗਰੂਰ ਇਸ ਟਾਈਮ ਮੇਰੇ ਖਿਆਲ ਦੇ ਨਾਲ ਟਵਿੱਟਰ 'ਤੇ। ਸਿਮਰਨਜੀਤ ਸਿੰਘ ਮਾਨ ਵੀ ਟ੍ਰੈਂਡਿੰਗ ਸਨ ਅੱਜ। ਸੋ ਬਹੁਤ ਕਹਿ ਲਈਏ ਕਿ ਇਸ ਟਾਈਮ ਦੀ ਇੱਕ ਤਰ੍ਹਾਂ ਨਾਲ ਕਹਿ ਲਈਏ ਸਿਆਸੀ ਪੱਖ ਤੋਂ ਇਤਿਹਾਸਿਕ ਘਟਨਾ ਹੈ। ਸੋ ਅੱਜ ਸਾਡਾ ਆਫ ਡੇ ਆ ਚੈਨਲ 'ਤੇ, ਅਸੀਂ ਅੱਜ ਪ੍ਰੋਗਰਾਮ ਨਹੀਂ ਕਰ ਰਹੇ। ਸੋ ਇੱਥੇ ਗੱਲਬਾਤ ਕਰਦੇ ਹਾਂ ਆਪਾਂ ਚੰਦ ਮਿੰਟ, ਤੇ ਸਿਰਫ ਆਪਾਂ ਸੰਗਰੂਰ 'ਤੇ ਹੀ ਗੱਲ ਕਰਾਂਗੇ, ਕੋਈ ਹੋਰ ਗੱਲ ਨਹੀਂ ਕਰਾਂਗੇ। ਸੰਗਰੂਰ ਦੀ ਚੋਣ 'ਤੇ ਚੰਦ ਮਿੰਟ ਗੱਲ ਕਰਾਂਗੇ। ਤੁਸੀਂ ਵੀ ਆਪਣੀ ਕੋਈ ਵੀ ਰਾਏ ਹੋਵੇ, ਕੋਈ ਤੁਹਾਡਾ ਪ੍ਰਤੀਕਰਮ ਹੋਵੇ ਤੇ ਜ਼ਰੂਰ ਤੁਸੀਂ ਵੀ ਰੱਖਦੇ ਜਾਣਾ, ਕੋਈ ਚੱਕਰ ਨਹੀਂ ਹੈ। ਸੋ ਮੈਂ ਜਦ ਤੱਕ ਇੱਕ ਕੰਮ ਕਰਦਾ ਕਿ ਆਪਣੇ ਜਿਹੜੇ ਆਈਡੀ ਵਾਲੇ ਨੇ ਮਿੱਤਰ, ਉਹਨਾਂ ਨੂੰ ਵੀ ਜੋੜ ਲੈਣਾ, ਠੀਕ ਹੈ ਜੀ। ਇੱਕ ਮਿੰਟ ਦੇਣਾ ਜੀ, ਮੈਂ ਆਈਡੀ ਤੇ ਵੀ ਸ਼ੇਅਰ ਕਰ ਦੇਵਾਂ ਤਾਂ ਕਿ ਉਧਰੋਂ ਵੀ ਲੋਕ ਆ ਜਾਣ, ਤਾਂ ਰੌਣਕ ਮੇਲਾ ਬਣ ਜੂ। ਅੱਜ ਬੜਾ ਵੱਡਾ ਮੌਕਾ ਹੈ, ਗੱਲਬਾਤ ਕਰਾਂਗੇ ਆਪਾਂ ਇਸ ਸੰਦਰਭ ਦੇ ਵਿੱਚ ਕਿ ਹੋਇਆ ਕੀ ਹੈ। ਸੰਗਰੂਰ ਵਾਲੇ ਤਾਂ ਵੈਸੇ ਨਾ ਕਹਿ ਲਈਏ ਕਿ ਅਲੋਕਾਰ ਜੇ ਵੋਟਰ ਬਣ ਗਏ, ਜਿਵੇਂ ਦਿੱਲੀ ਵਾਲੇ ਆ। ਤੁਸੀਂ ਦੇਖੋਗੇ ਤਾਂ ਦਿੱਲੀ ਵਾਲੇ ਜਿਹੜੇ ਨੇ ਨਾ ਵੋਟਰ, ਉਹਨਾਂ ਦੀ ਤਬੀਅਤ ਮਤਲਬ ਕਿ ਸਮਝਣੀ ਬੜੀ ਔਖੀ ਹੈ। ਤਾਂ ਮੈਨੂੰ ਲੱਗਦਾ ਕਿ ਸਾਡੇ 'ਚੋਂ ਸੰਗਰੂਰ ਵਾਲਿਆਂ ਦੀ ਤਬੀਅਤ ਫੜਨੀ ਬਹੁਤ ਔਖੀ ਹੈ। ਸੰਗਰੂਰ ਦਾ ਪਹਿਲਾਂ ਇਤਿਹਾਸ ਦੇਖਦੇ ਹਾਂ। ਜੇ ਤੁਸੀਂ ਦੇਖੋ ਨਾ, ਮੈਂ ਇੰਟਰਸਟਿੰਗ ਇੱਕ ਫੈਕਟ ਦੇਖਿਆ ਕਿ ਜੇ ਆਪਾਂ ਸਿਮਰਨਜੀਤ ਸਿੰਘ ਮਾਨ ਜਦੋਂ 1999 'ਚ ਜਿੱਤੇ ਆ, ਉਹ ਤੋਂ ਪਿਛਲਾ ਦੇਖ ਲਈਏ ਤਾਂ ਸੁਰਜੀਤ ਸਿੰਘ ਬਰਨਾਲਾ ਜਿੱਤੇ ਆ ਜਦੋਂ 1998 'ਚ ਅਕਾਲੀ ਦਲ ਬਣਿਆ। ਉਸ ਤੋਂ ਬਾਅਦ ਦਾ ਜਿਹੜਾ ਵੀ ਤੁਸੀਂ ਇਲੈਕਸ਼ਨ ਦੇਖੋਗੇ, 1999 ਵਾਲਾ ਲੈ ਲਓ, ਚਾਹੇ 4 ਵਾਲਾ, 9 ਵਾਲਾ, 14 ਵਾਲਾ, 19 ਵਾਲਾ, ਸੰਗਰੂਰੀਆਂ ਨੇ ਹਮੇਸ਼ਾ ਜਿਸ ਦੀ ਸਰਕਾਰ ਸੀਗੀ ਉਹਦੇ ਉਲਟ ਬੰਦਾ ਜਿਤਾਇਆ, ਚਾਹੇ ਉਹ ਕੋਈ ਵੀ ਹੋਵੇ। ਚਾਹੇ ਤੁਸੀਂ ਭਗਵੰਤ ਮਾਨ ਨੂੰ ਲੈ ਲਓ, ਵਿਜੇਂਦਰ ਸਿੰਗਲਾ ਨੂੰ ਲੈ ਲਓ, ਢੀਂਡਸਾ ਸਾਹਿਬ ਨੂੰ ਲੈ ਲਓ। ਫਿਰ ਜੇ ਤੁਸੀਂ ਦੇਖੋਗੇ ਤਾਂ ਸਿਮਰਨਜੀਤ ਸਿੰਘ ਮਾਨ, ਜਿਵੇਂ ਮੈਂ ਕਿਹਾ 1999 'ਚ। ਸੋ ਸੰਗਰੂਰ ਵਾਲਿਆਂ ਨੇ ਵਾਕਿਆ ਹੀ ਜਿੱਦਾਂ ਕਹਿ ਲਈਏ ਕਿ ਬਹੁਤ ਜਲਵਾ ਦਿਖਾਇਆ ਹੈ। ਖਾਸ ਤੌਰ 'ਤੇ ਜਿਨ੍ਹਾਂ ਦੀ ਸਰਕਾਰ ਹੈ ਉਹਦੇ ਤੋਂ ਉਲਟ ਹਮੇਸ਼ਾ ਬੰਦਾ ਜਿਤਾਇਆ। ਔਰ ਇਹ ਜਿੱਤ ਸਭ ਤੋਂ ਪਹਿਲਾਂ ਮੈਂ ਇਸ ਚੀਜ਼ ਨੂੰ 2-3 ਕਹਿ ਲਓ ਕਿ ਚੀਜ਼ਾਂ 'ਚੋਂ ਦੇਖਦਾ ਜੋ ਇਹ ਵੱਡੀ ਜਿੱਤ ਹਾਸਲ ਕੀਤੀ ਹੈ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ। ਇੱਕ ਤਾਂ ਸਭ ਤੋਂ ਵੱਡੀ ਗੱਲ, ਤੁਸੀਂ ਟਾਈਟੈਨਿਕ ਬਾਰੇ ਸੁਣਿਆ ਨਾ। ਮੈਂ ਟਾਈਟੈਨਿਕ ਬਾਰੇ ਇੱਕ ਵਾਰੀ ਪੜ੍ਹਿਆ ਸੀਗਾ, ਇੱਕ ਆਰਟੀਕਲ ਸੀਗਾ ਕਿ ਟਾਈਟੈਨਿਕ ਜਿਹੜਾ ਜਹਾਜ਼ ਸੀਗਾ ਉਹ ਸ਼ਾਇਦ 50,000 ਟਨ ਦਾ ਸੀਗਾ। ਔਰ ਉਹਦੇ ਜੇ ਆਪਾਂ ਦੇਖੀਏ ਤਾਂ ਆਕਾਰ ਦੇ ਹਿਸਾਬ ਦੇ ਨਾਲ 800 ਫੀਟ ਦਾ ਸੀਗਾ। 1500 ਬੰਦਾ ਮਰਿਆ 2500 'ਚੋਂ। ਟਾਈਟੈਨਿਕ ਕਿਉਂ ਡੁੱਬਿਆ ਸੀਗਾ? ਇਹਦੇ ਵਿੱਚ ਕੁਝ ਬੰਦੇ ਜਿਹੜੇ ਖੋਜੀ ਨੇ ਉਹ ਕਹਿੰਦੇ ਆ ਕਿ ਕੈਪਟਨ ਜਿਹੜਾ ਸੀਗਾ ਨਾ ਉਸ ਸ਼ਿਪ ਦਾ, ਕਿਉਂਕਿ ਸਭ ਨੂੰ ਪਤਾ ਕਿ ਉਹਨੂੰ ਅਨਸਿੰਕੇਬਲ ਸ਼ਿਪ ਕਿਹਾ ਜਾਂਦਾ ਸੀਗਾ, ਕਿ ਜਿਹੜੀ ਕਦੇ ਡੁੱਬ ਹੀ ਨਹੀਂ ਸਕਦੀ। ਐਸੀ ਸ਼ਿਪ ਕਿ ਜਿਹੜੀ ਕਦੇ ਡੁੱਬ ਨਹੀਂ ਸਕਦੀ, ਉਹਨੂੰ ਅਨਸਿੰਕੇਬਲ ਕਹਿੰਦੇ ਨੇ ਸ਼ਾਇਦ। ਤਾਂ ਕੈਪਟਨ ਇੰਨਾ ਕੌਨਫੀਡੈਂਟ ਸੀਗਾ ਕਿ ਜੋ ਲਾਈਫ ਬੋਟ ਹੁੰਦੀਆਂ ਨੇ ਉਹ ਵੀ ਅੱਧੀਆਂ ਰੱਖੀਆਂ ਗਈਆਂ ਸਨ। ਕਹਿੰਦੇ ਕਦੇ ਇਹਦੀ ਜ਼ਰੂਰਤ ਹੀ ਨਹੀਂ ਪੈਣੀ ਟਾਈਟੈਨਿਕ ਨੂੰ। ਔਰ ਜਿਸ ਦਿਨ ਟਾਈਟੈਨਿਕ ਡੁੱਬਿਆ ਉਸ ਦਿਨ ਵਾਰਨਿੰਗ ਸੀ ਉਸਨੂੰ ਕਿ ਜਿਸ ਰਸਤੇ 'ਤੇ ਉਹ ਜਾ ਰਿਹਾ ਹੈ ਅੱਗੇ ਆਈਸਬਰਗ ਹੋ ਸਕਦਾ ਉਹਦੇ ਨਾਲ ਟਕਰਾ ਜਾਵੇ। ਕੈਪਟਨ ਕਹਿੰਦਾ ਛੱਡੋ ਖੜਾ। ਮੈਂ ਟਾਈਟੈਨਿਕ ਵਾਲੀ ਕਹਾਣੀ ਨੂੰ ਜੋੜ ਰਿਹਾ ਇਹਨਾਂ ਦੇ ਗਰੂਰ ਦੇ ਨਾਲ, ਜਿਹੜੇ ਸੱਤਾਧਾਰੀ ਧਿਰ ਵਾਲੇ ਸੱਜਣ ਨੇ, ਕਿ ਕਾਗਜ਼ਾਂ 'ਤੇ ਲਿਖ ਕੇ ਦੇ ਰਹੇ ਆ ਕਿ ਅਸੀਂ ਜਿੱਤਾਂਗੇ। ਚੱਲਿਆ ਕਾਰਤੂਸ ਕਹਿ ਰਹੇ ਨੇ ਕਿਸੇ ਨੂੰ, ਇਹ ਚੱਲਿਆ ਕਾਰਤੂਸ ਹੈ। ਚੀਮਾ ਸਾਹਿਬ ਕਹਿ ਰਹੇ ਨੇ ਕਿ ਹਾਰ ਦਾ ਰਿਕਾਰਡ ਬਣਾਉਣਗੇ। ਮਤਲਬ ਕਿ ਕੌਨਫੀਡੈਂਸ ਬਹੁਤ ਜ਼ਿਆਦਾ ਅੱਛੀ ਚੀਜ਼ ਹੁੰਦੀ ਹੈ ਕੌਨਫੀਡੈਂਸ, ਪਰ ਅਤੀ ਕੌਨਫੀਡੈਂਸ ਜ਼ਿਆਦਾ, ਮਤਲਬ ਕਿ ਅਤੀ ਹੋ ਜਾਵੇ ਤਾਂ ਉਹ ਗਰੂਰ ਬਣ ਜਾਂਦਾ। ਔਰ ਗਰੂਰ ਹਮੇਸ਼ਾ ਤੁਹਾਡਾ ਪੂਰ ਹੀ ਬਿਠਾ ਦਿੰਦਾ ਹੈ। ਐਸੀ ਸੱਟ ਹੈ ਤੁਹਾਡੇ ਗਰੂਰ ਨੂੰ, ਤੁਹਾਡੇ ਫਤੂਰ ਨੂੰ, ਤਾਂ ਬਹੁਤ ਜਿੱਦਾਂ ਕਹਿ ਲਈਏ ਨਾ ਕਿ ਤੁਹਾਡਾ ਜਿਹੜਾ ਉਹ ਸੀਗਾ ਸੈਲਫ ਕੌਨਫੀਡੈਂਸ, ਆਤਮ ਵਿਸ਼ਵਾਸ,
कि ਅਸੀਂ ਹਾਰਦੇ ਹੀ ਨਹੀਂ ਹੈ। ਨਹੀਂ, ਪੰਜਾਬੀਆਂ ਨੇ ਤੁਹਾਨੂੰ ਦੱਸਿਆ ਕਿ ਵੀਰੇ ਇੱਦਾਂ ਨਹੀਂ ਹੁੰਦਾ ਕਿ ਤੁਸੀਂ ਕਿਸੇ ਨੂੰ ਮੁੱਲ ਹੀ ਲੈ ਲਿਆ ਬਸ। ਸੋ ਇਹਨਾਂ ਦਾ ਜਿਹੜਾ ਆਤਮ ਯਕੀਨ ਸੀਗਾ ਨਾ ਆਪਣੇ ਆਪ ਤੇ, ਪਹਿਲਾ ਮੈਨੂੰ ਫੈਕਟਰ ਇਸ ਹਾਰ ਦੇ ਵਿੱਚ ਇਹੋ ਲੱਗਦਾ ਹੈ। ਕਿਉਂ? ਤੁਸੀਂ ਇੱਕ ਚੀਜ਼ ਦੇਖੋ ਕਿ ਜਦੋਂ ਪ੍ਰਚਾਰ ਸ਼ੁਰੂ ਹੋਇਆ ਇਹਨਾਂ ਦੇ ਬੰਦਿਆਂ ਨੇ ਰੌਲਾ ਪਾਇਆ, ਵਰਕਰਾਂ ਨੇ, ਕਿ ਯਾਰ ਅਸੀਂ 4-4 ਕਿੱਲੇ ਜ਼ਮੀਨ ਵੇਚ ਦਿੱਤੀ ਹੈ, ਅਸੀਂ ਕਾਰਾਂ ਬਣਾ ਲਈਆਂ, 2-2 ਗੱਡੀਆਂ, 3-3 ਗੱਡੀਆਂ, ਕਿਸੇ ਨੇ ਕੁਛ ਕਿਹਾ, ਕਿਸੇ ਨੇ ਕੁਛ ਕਿਹਾ। ਬਈ ਹੁਣ ਸਾਡੇ ਫੋਨ ਨਹੀਂ ਚੱਕੇ ਜਾਂਦੇ, ਸਾਡੇ ਨਾਲ ਰਾਬਤਾ ਨਹੀਂ ਹੈ ਮੰਤਰੀਆਂ ਦਾ। ਇੱਕ ਕਾਰਨ ਇਹ ਸੀਗਾ ਕਿ ਜਿੱਤ ਗਏ, ਔਰ ਉਸ ਤੋਂ ਬਾਅਦ ਜਿਹੜਾ ਵਰਕਰ ਹੈ, ਜਿਹੜਾ ਬੈਕਬੋਨ ਹੈ ਪਾਰਟੀ ਦੀ, ਉਹ ਵਰਕਰ ਜਿਹੜਾ ਤੁਹਾਡੇ ਤੋਂ ਦੂਰ ਹੋਇਆ ਕਿਤੇ ਨਾ ਕਿਤੇ। ਠੀਕ ਹੈ ਨਾ? ਟਾਈਟੈਨਿਕ ਵਾਲੀ ਕਹਾਣੀ ਜਿਵੇਂ ਤੁਹਾਨੂੰ ਮੈਂ ਦੱਸ ਰਿਹਾ ਨਾ ਕਿ ਕਿਸ ਤਰ੍ਹਾਂ ਬੇੜੀ ਡੁੱਬਦੀ ਹੈ ਗਰੂਰ ਦੀ। ਨੰਬਰ 2 ਜਿਹੜੀ ਚੀਜ਼ ਵੇਖਣ ਵਾਲੀ ਸੀਗੀ ਕਿ ਤੁਸੀਂ ਇੱਕ ਚੀਜ਼ ਨੋਟ ਕੀਤੀ ਹੋਏਗੀ ਕਿ ਵੋਟ ਪੋਲ, ਠੀਕ ਹੈ, ਚੋਣਾਂ ਲੱਗ ਰਿਹਾ ਸੀਗਾ, ਪਰ ਜਿਹੜੀ ਵੋਟ ਪੋਲ ਘੱਟ ਹੋ ਰਹੀ ਸੀਗੀ ਉਹਦੇ ਵਿੱਚ ਸ਼ਹਿਰੀ ਵੋਟ ਵੀ ਘੱਟ ਪੋਲ ਹੋ ਰਹੀ ਸੀਗੀ। ਔਰ ਜਿਹੜੀ ਪੋਲ ਹੋ ਰਹੀ ਸੀਗੀ, ਸ਼ਹਿਰੀ ਵੋਟਰ ਕਈ ਵਾਰ ਉਚਾਟ ਹੋ ਜਾਂਦਾ ਤੁਹਾਡੀਆਂ ਨੀਤੀਆਂ ਤੋਂ, ਕਿਉਂਕਿ ਕਾਰੋਬਾਰੀ ਹੈ, ਉਹ ਘੱਟ ਨਿਕਲ ਰਿਹਾ ਸੀ। ਉਹ ਸੰਕੇਤ ਸੀਗਾ ਕਿ ਸੱਤਾਧਾਰੀਆਂ ਨੂੰ ਨੁਕਸਾਨ ਹੋ ਸਕਦਾ ਆ। ਔਰ ਉਹੀ ਘੱਟ ਵੋਟ ਜਿਹੜੀ ਆ ਉਹਦੇ ਵਿੱਚੋਂ ਵੀ ਸਿਮਰਨਜੀਤ ਸਿੰਘ ਮਾਨ, ਕਿਉਂਕਿ ਇੱਕੋ ਇੱਕ ਤੁਹਾਡੇ ਜਿੱਤਣ ਦੀ ਉਮੀਦ ਸੀ ਆਮ ਆਦਮੀ ਪਾਰਟੀ ਵਾਲਿਆਂ ਦੇ ਕਿ ਸ਼ਹਿਰੀ ਵੋਟ ਜਿਹੜਾ ਹੈ ਨਾ ਉਹ ਬਿਲਕੁਲ ਆਪਣੀ ਉਸੇ ਜਗ੍ਹਾ ਤੇ ਖਲੋਤਾ ਰਵੇ ਜਿਹੜੀ ਜਗ੍ਹਾ ਤੇ ਉਹ 3 ਮਹੀਨੇ 4 ਮਹੀਨੇ ਪਹਿਲਾਂ ਸੀਗਾ, ਪਰ ਉਹ ਕਿਤੇ ਨਾ ਕਿਤੇ ਸਵਿੰਗ ਕਰ ਗਿਆ। ਜਿੰਨਾ ਵੀ ਵੋਟ ਪੋਲ ਹੋਇਆ ਉਹਦੇ ਵਿੱਚੋਂ ਵੀ ਇਹ ਇੱਕ ਫੈਕਟਰ ਸੀਗਾ। ਸਭ ਤੋਂ ਵੱਡਾ ਕਿ ਜਿਹੜਾ ਯੂਥ ਤੁਹਾਡੇ ਮਗਰ ਤੁਲਿਆ, ਉਸੇ ਯੂਥ ਨੇ 2-3 ਚੀਜ਼ਾਂ ਜਿਹੜੀਆਂ ਤੁਹਾਡੀਆਂ ਉਹ ਕਿਤੇ ਨਾ ਕਿਤੇ ਵੇਖੀਆਂ। ਸਭ ਤੋਂ ਪਹਿਲਾਂ ਜਿਹੜੀ ਉਹ ਤਸਵੀਰ ਆਈ ਨਾ ਬਾਰੀ ਨਾਲ ਲਟਕਣ ਵਾਲੀ, ਤੁਹਾਡੇ ਵਾਸਤੇ ਛੋਟੀ ਗੱਲ ਹੋਏਗੀ, ਤੁਸੀਂ ਉਸ ਚੀਜ਼ ਨੂੰ ਕਹਿ ਸਕਦੇ ਹੋ ਕਿ ਚਲੋ ਮੈਂ ਵੀ ਕਿਹਾ ਸੀਗਾ 1-2 ਥਾਵਾਂ ਤੇ ਨਾ ਰੇਡੀਓ ਤੇ ਕਾਲਰਸ ਨੇ ਮੈਨੂੰ ਕਮੈਂਟ ਦੇਣ ਲਈ ਕਿਹਾ, ਤੇ ਮੈਂ ਕਿਹਾ ਯਾਰ ਜਿਹੜਾ CM ਹੈ ਉਹਦੀ ਮਰਜ਼ੀ ਹੈ, ਜਿੱਥੇ ਮਰਜ਼ੀ ਉਹ ਲਟਕ ਜਾਵੇ, ਕੋਈ ਚੱਕਰ ਨਹੀਂ ਹੈ। ਸਾਡੇ ਵੱਲੋਂ ਪਿੱਛੇ ਇੱਕ ਜੀਪ ਦੀ ਜਿੱਦਾਂ ਟਰਾਲੀ ਹੁੰਦੀ ਹੈ ਉਹਦੇ 'ਚ ਵੀ ਬੈਠ ਜਾਵੇ, ਅਸੀਂ ਉਹਨੂੰ ਰੋਕ ਥੋੜੀ ਸਕਦੇ ਹਾਂ। ਠੀਕ ਹੈ ਨਾ? ਉਹ ਤਾਂ ਬੋਰਨਟ ਤੇ ਚੜ੍ਹ ਕੇ ਵੀ ਕੰਪੇਨ ਕਰਦੇ ਰਹੇ ਆ ਮਾਨ ਸਾਹਿਬ। ਪਰ ਜਿਹੜੀ ਉਹ ਫੋਟੋ ਸੀਗੀ ਨਾ, ਜਿਹੜੀ ਉਹ ਮਤਲਬ ਕਿ ਤਸਵੀਰ ਸੀਗੀ, ਉਸ ਤਸਵੀਰ ਨੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਲਕੀਰ ਖਿੱਚੀ। ਕਿਉਂਕਿ ਉਸ ਤੋਂ ਪਹਿਲਾਂ ਜਦੋਂ ਰਾਜ ਸਭਾ ਦੇ ਮੈਂਬਰ ਜਾਂ ਹੋਰ ਕੁਝ ਡਿਸੀਜਨ ਸੀਗੇ ਤਾਂ ਉਹ ਕਿਤੇ ਨਾ ਕਿਤੇ ਤੁਹਾਡਾ ਜਿਹੜਾ ਯੂਥ, ਜਿਹੜਾ ਕਿ ਤੁਹਾਡੀ ਤਾਕਤ ਸੀਗਾ, ਉਹਨੂੰ ਨਿਰਾਸ਼ ਕਰ ਗਏ। ਔਰ ਉਹ ਤਸਵੀਰ ਜਿਹੜੀ ਸੀ ਉਹ ਇੱਕ ਤਰ੍ਹਾਂ ਨਾਲ ਆਪਣੇ ਆਪ ਦੇ ਵਿੱਚ ਜੋ ਚੀਜ਼ਾਂ ਕਹੀਆਂ ਜਾ ਰਹੀਆਂ ਸੀਗੀਆਂ ਕਿ ਦਿੱਲੀ ਤੋਂ ਇਹ ਸਾਰੀ ਸਰਕਾਰ ਆਪਰੇਟ ਹੋ ਰਹੀ ਹੈ, ਉਹ ਤਸਵੀਰ ਜਿਹੜੀ ਹੈ ਨਾ ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਲੋਕਾਂ ਦੇ ਜਿਵੇਂ ਕਿੱਲ ਵਾਂਗੂ ਖੁੱਭ ਗਈ ਕਿ ਯਾਰ ਇਹ ਸਾਰਾ ਕੁਛ ਇਸ ਤਰ੍ਹਾਂ ਹੋ ਰਿਹਾ। ਔਰ ਇਹ ਸਪਸ਼ਟ ਸੁਨੇਹਾ ਹੈ ਕਿ ਪੰਜਾਬ ਨੇ ਤੁਹਾਨੂੰ ਚੁਣਿਆ, ਮਾਨ ਸਾਹਿਬ ਨੂੰ ਚੁਣਿਆ, ਇਸ ਕਰਕੇ ਚੁਣਿਆ ਕਿ ਮਾਨ ਸਾਹਿਬ ਅੱਛੇ ਫੈਸਲੇ ਲੈਣ ਔਰ ਸਾਡੇ ਵਾਸਤੇ ਲੈਣ, ਸਾਡੇ ਪੰਜਾਬ ਨੂੰ ਅੱਗੇ ਲੈ ਕੇ ਜਾਣ। ਕੁਝ ਡਿਸੀਜਨ ਉਹਨਾਂ ਦੇ ਅੱਛੇ ਵੀ ਗਏ ਨੇ, ਹਮੇਸ਼ਾ ਆਲਵੇਜ਼ ਹੁੰਦਾ ਹੈ ਕਿ ਬਈ ਡਿਸੀਜਨ ਸਰਕਾਰ ਦੇ ਫੇਲ ਵੀ ਹੋ ਜਾਂਦੇ ਨੇ, ਨਤੀਜੇ ਅੱਛੇ ਵੀ ਆ ਜਾਂਦੇ ਨੇ, ਕੁਝ ਬੁਰੀਆਂ ਕਹਿ ਲਓ ਕਿ ਤੁਹਾਡੀਆਂ ਯਾਦਾਂ ਰਹਿ ਜਾਂਦੀਆਂ ਸਰਕਾਰ 'ਚ, ਕੁਝ ਅੱਛੀਆਂ ਯਾਦਾਂ ਵੀ ਬਣ ਜਾਂਦੀਆਂ। ਪਰ ਗੱਲ ਇਹ ਹੈ ਕਿ ਜੋ ਚੀਜ਼ ਆਪਾਂ ਦੇਖੀ ਹੈ ਤਥਾਤਮਕ ਤੌਰ ਤੇ, ਫਿਰ ਸਿਆਸੀ ਵਿਰੋਧੀ ਉਹ ਵੀ ਕੱਢ ਕੇ ਲੈ ਆਏ ਕਿ ਕਿਸ ਤਰ੍ਹਾਂ IT ਟੀਮ ਇੱਥੇ ਤਨਖਾਹ ਤੇ ਕੰਮ ਕਰ ਰਹੀ ਹੈ। ਕੀ ਗੱਲ ਜੇ IT ਟੀਮ ਹੀ ਰੱਖਣੀ ਹੈ ਤਾਂ ਕੀ ਪੰਜਾਬੀ ਜਿਹੜੇ ਆ ਉਹ ਹੈ ਨਹੀਂ ਗੇ ਜਾਂ ਬੇਰੁਜ਼ਗਾਰ ਨਹੀਂ ਹੈਗੇ, ਇੱਥੇ ਹੀ ਰੱਖ ਲਓ ਤੁਸੀਂ। ਸੋ ਉਹ ਜਿਹੜਾ ਇੱਕ ਮੈਸੇਜ ਹੈ ਨਾ ਉਹਨੇ ਵੀ ਇਸ ਹਾਰ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਔਰ ਸਭ ਤੋਂ ਵੱਡੀ ਗੱਲ ਫਿਰ ਸਿੱਧੂ ਮੂਸੇਵਾਲਾ, ਦੀਪ ਸਿੱਧੂ, ਉਹਨਾਂ ਦੀ ਜਿਹੜੀ ਫੋਲੋਇੰਗ ਸੀਗੀ ਨਾ, ਉਹਨੇ ਵੀ ਇੱਕ ਕਹਿ ਲਓ ਕਿ ਪਲਟਾ ਮਾਰਿਆ। ਸੋ ਇਹ ਕਈ ਫੈਕਟਰ ਨੇ ਔਰ ਕਈ ਸੁਨੇਹੇ ਛੁਪੇ ਨੇ ਇਹਦੇ ਵਿੱਚ। ਇਕੱਲੇ ਛੁਪੇ ਸੁਨੇਹੇ ਆਮ ਆਦਮੀ ਪਾਰਟੀ ਵਾਸਤੇ ਨਹੀਂ ਹੈ। ਆਮ ਆਦਮੀ ਪਾਰਟੀ ਮਤਲਬ ਕਿ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਐਸੀ ਚੋਟ ਖਾ ਬੈਠੀ ਹੈ। ਕਈ ਵਾਰ ਕੀ ਹੁੰਦਾ ਕਿ ਚੋਟ ਜਿਹੜੀ ਹੈ ਤੁਹਾਡੇ ਫਾਇਦੇਮੰਦ ਹੋ ਜਾਂਦੀ ਹੈ, ਤੁਸੀਂ ਮਤਲਬ ਕਿ ਮਗਰੂਰ ਹੋ ਕੇ ਤੁਰੇ ਜਾਂਦੇ ਹੋ, ਚੋਟ ਤੁਹਾਨੂੰ ਜਗਾਉਂਦੀ ਹੈ ਕਿ ਜਾਗ ਲੱਲਾ ਜਾਗ। ਸ਼ਾਇਦ ਤੁਹਾਡੇ 'ਚ ਅਣਖ ਜਾਗ ਪਵੇ, ਸ਼ਾਇਦ ਤੁਹਾਡੇ 'ਚ ਕਿਤੇ ਨਾ ਕਿਤੇ ਇਹ ਭਾਵਨਾ ਜਾਗ ਪਵੇ ਕਿ ਯਾਰ ਵੋਟ ਪੰਜਾਬੀਆਂ ਦੀ, ਪੰਜਾਬ ਪੰਜਾਬੀਆਂ ਦਾ,
ਤਾਂ ਫਿਰ ਫੈਸਲੇ ਕਿਉਂ ਥੋਪੇ ਜਾ ਰਹੇ ਨੇ? ਮੈਂ ਨਹੀਂ ਕਹਿੰਦਾ ਕਿ ਠੀਕ ਹੈ ਤੁਸੀਂ ਆਈਡੀਆਜ਼ ਸ਼ੇਅਰਿੰਗ ਨਾ ਕਰਾਓ ਜਾਂ ਕੁਛ ਵੀ, ਲਓ ਜਿੱਥੋਂ ਜਿੱਥੋਂ ਵੀ ਆਈਡੀਆਜ਼ ਲੈਣੇ ਨੇ, ਪਰ ਇੰਨਾ ਜ਼ਿਆਦਾ ਤੁਸੀਂ ਮਤਲਬ ਕਿ ਦੱਬ ਕੇ ਚੱਲੋਗੇ ਨਾ ਤਾਂ ਫਿਰ ਪੰਜਾਬੀ, ਮੈਂ ਜਿਵੇਂ ਕਿਹਾ ਕਿ ਇਹ ਚੀਜ਼ ਬਰਦਾਸ਼ਤ ਨਹੀਂ ਕਰਨਗੇ, ਕਿਉਂਕਿ ਵੋਟਰਾਂ ਦੀ ਖਾਸੀਅਤ ਹੈ ਇੱਥੇ ਪੰਜਾਬੀਆਂ ਦੀ, ਉਹ ਹਮੇਸ਼ਾ ਸੱਤਾ ਤੋਂ ਬਾਗੀ ਹੋ ਕੇ ਚੱਲਦੇ ਨੇ, ਉਲਟ ਹੋ ਕੇ ਚੱਲਦੇ ਨੇ, ਔਰ ਦਿੱਲੀ ਨਾਲ ਤੇ ਤੁਹਾਨੂੰ ਪਤਾ ਹੀ ਹੈ। ਸੋ ਇਸ ਕਰਕੇ ਤੁਹਾਨੂੰ ਇਸ ਚੀਜ਼ ਦਾ ਹੁਣ ਖਿਆਲ ਰੱਖਣਾ ਪਏਗਾ। ਮੈਂ ਪਹਿਲੇ ਦਿਨ ਹੀ ਕਿਹਾ ਸੀਗਾ ਭਗਵੰਤ ਮਾਨ ਹੋਰਾਂ ਨੂੰ, ਜਿੱਦਣ ਇਹ ਗਏ ਨੇ ਨਾ ਅਮਿਤ ਸ਼ਾਹ ਨੂੰ ਮਿਲਣ, ਮੈਂ ਕਿਹਾ ਸੀਗਾ ਕਿ ਮਿੱਤਰੋ ਤੁਸੀਂ ਤੈਅ ਕਰਨਾ ਹੈ ਮਾਨ ਸਾਹਿਬ ਕਿ ਤੁਸੀਂ ਮਜ਼ਬੂਤ ਚੀਫ ਮਿਨਿਸਟਰ ਬਣਨਾ ਹੈ ਜਾਂ ਮਜਬੂਰ ਚੀਫ ਮਿਨਿਸਟਰ ਬਣਨਾ ਹੈ। ਤੁਸੀਂ ਮਜ਼ਬੂਤ ਚੀਫ ਮਿਨਿਸਟਰ ਬਣਨਾ ਹੈ ਜਾਂ ਮਜਬੂਰ ਚੀਫ ਮਿਨਿਸਟਰ ਬਣਨਾ ਹੈ ਨਾ, ਉਹ ਤੁਹਾਡੇ ਤੇ ਆ। ਸੋ ਕੀ ਬਣੇ ਉਹ ਤਾਂ ਤੁਸੀਂ ਆਪ ਹੀ ਤੈਅ ਕਰ ਲਓ। ਤਾਂ ਹੁਣ ਉਹਨਾਂ ਨੂੰ ਵਿਖਾਉਣਾ ਪਏਗਾ। ਤਾਂ ਜਿਵੇਂ ਮੈਂ ਕਹਿ ਰਿਹਾ ਕਿ ਕਈ ਵਾਰ ਅਸੀਂ ਹੋਰ ਹੀ ਪਾਸੇ ਮੂੰਹ ਚੱਕਿਆ ਹੁੰਦਾ, ਹੋਰ ਸੋਚਾਂ 'ਚ ਰੁੜੇ ਹੁੰਦੇ ਹਾਂ, ਤਾਂ ਇੱਕ ਪੱਥਰ ਦੇ ਟਕਰਾਅ ਦੇ ਨਾਲ, ਇੱਕ ਚੋਟ ਦੇ ਨਾਲ ਅਸੀਂ ਜਾਗਦੇ ਹਾਂ ਹੈ ਕਿ ਕਿੱਧਰ ਨੂੰ ਜਾ ਰਹੇ ਯਾਰ, ਇਹ ਤਾਂ ਰਸਤਾ ਗਲਤ ਹੈ। ਤਾਂ ਹੁਣ ਵੀ ਜਾਗ ਜਾਓ, ਤੁਹਾਡੇ ਕੋਲ ਬਹੁਤ ਸਮਾਂ ਹੈ, ਬਹੁਤ ਸਮਾਂ ਹੈ। ਮੈਂ ਨਹੀਂ ਕਹਿੰਦਾ ਕਿ ਕਿਸੇ ਦਾ ਆਈਡੀਆ ਨਾ ਲਓ ਯਾਰ, ਆਈਡੀਆ ਸ਼ੇਅਰਿੰਗ ਬਹੁਤ ਵਧੀਆ ਗੱਲ ਹੈ, ਪਰ ਇਹਨਾਂ ਦਾਬੂ ਹੋ ਕੇ ਚੱਲੋਗੇ ਤਾਂ ਬਹੁਤ ਮੁਸ਼ਕਲ ਖੜੀ ਹੋਣ ਵਾਲੀ ਹੈ ਤੁਹਾਡੇ ਸਾਹਮਣੇ। ਖੈਰ ਜਿਹੜੀ ਇੱਕ ਅੱਧੀ ਗੱਲ ਹੋਰ ਕਰਦਾ ਮੈਂ ਕਿ ਇਕੱਲਾ ਸੁਨੇਹਾ ਆਮ ਆਦਮੀ ਪਾਰਟੀ ਵਾਸਤੇ ਨਹੀਂ, ਇਹ ਕਾਂਗਰਸ ਵਾਸਤੇ ਵੀ ਹੈ, ਇਹ ਅਕਾਲੀਆਂ ਵਾਸਤੇ ਵੀ ਆ। ਅਕਾਲੀਆਂ ਬਾਰੇ ਮੇਰਾ ਜਿਹੜਾ ਪੁਆਇੰਟ ਆਫ ਵਿਊ ਸੀ ਬੜਾ ਕਲੀਅਰ ਸੀਗਾ। ਮੇਰਾ ਮੰਨਣਾ ਇਹ ਸੀਗਾ ਕਿ ਅਕਾਲੀ ਦਲ ਬਾਦਲ, ਬੇਸ਼ੱਕ ਸਿਮਰਨਜੀਤ ਸਿੰਘ ਮਾਨ ਦੇ ਨਾਲ ਚਲੋ ਇਹਨਾਂ ਦਾ ਨਹੀਂ ਸੂਤ ਬੈਠਿਆ ਤੇ ਦੋਵੇਂ ਅੱਡ ਅੱਡ ਹੋ ਗਏ, ਪਰ ਮੇਰਾ ਮੰਨਣਾ ਸੀਗਾ ਕਿ ਜੇ ਅਕਾਲੀ ਦਲ ਬਾਦਲ ਇੱਕ ਮੂਵ ਖੇਡ ਜਾਂਦਾ, ਇਹ ਕੁਝ ਗੱਲਾਂ ਤੇ ਸਹਿਮਤ ਕਰ ਲੈਂਦੇ ਮਾਨ ਸਾਹਿਬ ਨੂੰ ਕਿ ਆਹ ਪੰਥਕ ਮੁੱਦੇ ਆ ਜਾਂ ਬੰਦੀ ਸਿੰਘਾਂ ਦਾ ਮੁੱਦਾ ਹੈ ਜਿਹੜਾ, ਇਹ ਤੁਸੀਂ ਜਾ ਕੇ ਸੰਸਦ 'ਚ ਚੁੱਕੋਗੇ, ਅਸੀਂ ਤੁਹਾਨੂੰ ਸਪੋਰਟ ਕਰ ਦਿੰਦੇ ਹਾਂ। ਆਪਣਾ ਕੈਂਡੀਡੇਟ ਨਾ ਦਿੰਦੇ, ਜੇ ਦਿੱਤਾ ਵੀ ਸੀ ਤਾਂ ਵਾਪਸ ਲੈ ਲੈਂਦੇ, ਠੀਕ ਹੈ ਨਾ, ਕਿਉਂਕਿ ਤੁਸੀਂ ਤੇ 10 ਲੱਖ ਰੁਪਈਆ SGPC ਦੇ ਥਰੂ ਪਹਿਲਾਂ ਹੀ ਦਿੱਤਾ ਹੋਇਆ ਸੀਗਾ ਬੀਬੀ ਕਮਲਦੀਪ ਕੌਰ ਨੂੰ ਕਿ ਭਾਈ ਤੁਸੀਂ ਇਲੈਕਸ਼ਨ ਦੀ ਤਿਆਰੀ ਕਰੋ, ਮਾਫ ਕਰਨਾ। ਤਾਂ ਕਹਿਣ ਦਾ ਮਤਲਬ ਇਹ ਆ ਕਿ ਅਕਾਲੀ ਦਲ ਬਾਦਲ ਵਾਸਤੇ ਬਹੁਤ ਵੱਡਾ ਤੇ ਬਹੁਤ ਵਧੀਆ ਫੈਸਲਾ ਹੁੰਦਾ, ਪਰ ਸੁਖਬੀਰ ਸਿੰਘ ਬਾਦਲ ਦੀ ਟੀਮ ਪਤਾ ਨਹੀਂ ਕੀ, ਜਿਹੜਾ ਉਹਨਾਂ ਦਾ ਥਿੰਕ ਟੈਂਕ ਹੈ, ਪਤਾ ਨਹੀਂ ਕੀ ਸੋਚ ਕੇ ਚੱਲਦੇ ਆ। ਤਾਂ ਅੱਜ ਉਹ ਮੇਰੇ ਖਿਆਲ ਦੇ ਨਾਲ ਇੱਕ ਅਕਾਲੀ ਲੀਡਰ ਦਾ ਹੁਣ ਬਿਆਨ ਵੀ ਆਇਆ ਪਿਆ ਕਿ ਅਸੀਂ ਚੋਣ ਲੜਨਾ ਹੀ ਨਹੀਂ ਸੀ ਚਾਹੁੰਦੇ। ਵਾਕਿਆ ਚੋਣ ਨਹੀਂ ਸੀ ਲੜਨਾ ਚਾਹੁੰਦੇ, ਪਰ ਹੁਣ ਚੋਣ ਛੱਡਦੇ ਵੀ ਕਿਵੇਂ? ਤਾਂ ਛੱਡਣ ਵਾਸਤੇ ਸਭ ਤੋਂ ਵਧੀਆ ਇਹ ਸੀਗਾ ਕਿ ਤੁਸੀਂ ਪੰਥਕ ਮੁੱਦੇ ਤੇ ਹੀ ਛੱਡਦੇ ਚੋਣ ਮੈਦਾਨ ਨੂੰ ਖਾਲੀ ਛੱਡਦੇ, ਤਾਂ ਪੰਥਕ ਮੁੱਦੇ ਤੇ ਹੀ ਛੱਡਦੇ। ਆਮ ਆਦਮੀ ਪਾਰਟੀ ਦਾ ਵੀ ਹੋ ਗਿਆ ਕਿ ਬਈ ਲੋਕ ਤੁਹਾਨੂੰ ਇਸ ਰੋਲ 'ਚ ਬਿਲਕੁਲ ਪਸੰਦ ਨਹੀਂ ਕਰ ਰਹੇ ਕਿ ਤੁਸੀਂ ਚੜੋ ਜਹਾਜ਼ ਤੇ ਦਿੱਲੀ ਚਲ ਜਾਓ, ਉੱਥੋਂ ਕਰਾ ਕੇ ਫੈਸਲਾ ਇੱਥੇ ਲਿਆ ਕੇ ਤੇ ਅਨਾਉਂਸ ਕਰ ਦਿਓ, ਤੁਸੀਂ ਸਾਬਰਮਤੀ ਜਾ ਕੇ ਚਰਖਾ ਕੱਤੋ, ਤਾਂ ਤੁਸੀਂ ਜਾ ਕੇ ਵੋਟਾਂ ਵਾਸਤੇ ਵੋਟਾਂ ਕੱਟਣੀਆਂ ਨੇ, ਤੇ ਇੱਥੇ ਪੰਜਾਬੀਆਂ ਦੇ ਤੁਸੀਂ ਪੱਲਿਓਂ ਪਾ ਦਿਓ 43 ਲੱਖ ਰੁਪਈਆ, 36 ਕਰੋੜ ਦੇ ਇਸ਼ਤਿਹਾਰ ਤੁਸੀਂ ਦਿੱਤੇ ਨੇ ਪਹਿਲੇ 2 ਮਹੀਨਿਆਂ 'ਚ, 36 ਕਰੋੜ ਦੇ। ਔਰ ਕੀ ਕੰਮ ਹੈ ਗੁਜਰਾਤ ਦੇ ਵਿੱਚ ਸਾਨੂੰ ਕੋਈ ਸਮਝ ਨਹੀਂ ਆ ਰਹੀ। ਹਿਮਾਚਲ ਦੇ ਵਿੱਚ ਸਾਡੇ ਕੋਲ ਚੈਨਲ ਦੀ ਲਿਸਟ ਸੀਗੀ, ਇੱਕ ਚੈਨਲ, ਤੁਸੀਂ ਗੁਜਰਾਤੀ ਚੈਨਲ ਜਿਨ੍ਹਾਂ ਨੂੰ ਅਸੀਂ ਕਦੇ ਵੇਖਿਆ ਨਹੀਂ ਸੁਣਿਆ ਨਹੀਂ, ਤੁਸੀਂ ਉਹਨਾਂ ਨੂੰ ਵੀ ਜਾ ਕੇ ਤੇ ਇਸ਼ਤਿਹਾਰ ਦੇ ਰਹੇ ਹੋ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਤੁਹਾਡੇ ਵਾਸਤੇ ਤੇ ਸਪਸ਼ਟ ਸੁਣਿਆ ਹੈ ਕਿ ਸੁਧਰ ਜਾਓ ਨਹੀਂ ਤਾਂ ਰਗੜੇ ਜਾਓਗੇ। ਜੇ ਤੁਸੀਂ ਇਹ ਵਹਿਮ ਪਾਲ ਕੇ ਚੱਲੋਗੇ ਕਿ ਅਸੀਂ ਹਾਰ ਹੀ ਨਹੀਂ ਸਕਦੇ, ਅਸੀਂ ਤਾਂ ਬਈ ਅਨਬੀਟਨ ਆ, ਤਾਂ ਉਹ ਤਾਂ ਤੁਹਾਡਾ ਟੁੱਟ ਗਿਆ। ਔਰ ਚੀਮਾ ਸਾਹਿਬ ਨੂੰ ਵੀ ਬੇਨਤੀ ਹੈ ਕਿ ਗਰੂਰ ਨਾ ਕਰੋ, ਜਦੋਂ ਤੁਸੀਂ ਲੋਕਾਂ ਤੇ ਨਿਰਭਰ ਹੋ ਨਾ, ਵੋਟ ਤੇ ਨਿਰਭਰ, ਤਾਂ ਕਦੇ ਵੀ ਇਸ ਤਰ੍ਹਾਂ ਦਾ ਕੌਨਫੀਡੈਂਸ ਨਾ ਵਿਖਾਇਓ ਕਦੇ ਜ਼ਿੰਦਗੀ 'ਚ ਅੱਗੇ। ਇਹਦੇ 'ਚ ਲੋਕ ਵੱਡੇ ਹੁੰਦੇ ਆ, ਭਗਵੰਤ ਮਾਨ ਹੋਰਾਂ ਦਾ ਆਪਣਾ ਡਾਇਲੋਗ ਹੈ। ਸੋ ਇਸ ਕਰਕੇ ਗਰੂਰ 'ਚੋਂ ਬਾਹਰ ਨਿਕਲੋ। ਦੂਸਰੀ ਚੀਜ਼ ਇਹ ਆ ਕਿ ਮੈਂ ਵਾਰ-ਵਾਰ ਕਹਿੰਦਾ ਕਿ ਦਿੱਲੀ ਤੋਂ ਆਈਡੀਆ ਵਧੀਆ ਆਉਂਦਾ ਯਾਰ, ਆਈਡੀਆ ਸ਼ੇਅਰਿੰਗ ਅੱਛੀ ਚੀਜ਼ ਹੈ, ਪਰ ਸਾਰਾ ਕੁਝ ਉਹੀ ਤੁਹਾਨੂੰ, ਮੈਂ ਤੇ ਦੇਖ ਰਿਹਾ ਸੀਗਾ ਇੱਕ ਦਿਨ ਕਮਾਲ ਦੀ ਗੱਲ ਹੈ ਕਿ ਜਦੋਂ ਰਾਜ ਸਭਾ ਮੈਂਬਰਾਂ ਦਾ ਰੌਲਾ ਪਿਆ, ਯਾਰ ਸਾਡੇ ਆ ਮਾਝੇ ਵਾਲੇ ਭਾਊ ਧੁੰਨ ਸਾਹਿਬ ਹੋਰੀ, ਉਹ ਹਿੰਦੀ 'ਚ ਟਵੀਟ ਕਰੀ ਬੈਠੇ, ਹਿੰਦੀ 'ਚ। ਮੈਂ ਕਿਹਾ ਵਾਹ ਵੀ ਵਾਹ, ਇਹਨਾਂ ਨੂੰ ਵੀ ਹਿੰਦੀ ਆਉਣੀ ਆ ਗਈ ਆ। ਕਮਾਲ ਦੀ ਗੱਲ ਹੈ ਕਿ ਟਵੀਟ ਵੀ ਹਿੰਦੀ 'ਚ ਆ ਗਏ। ਸੋ ਇਸ ਕਰਕੇ ਬਈ ਗੱਲ ਇਹ ਆ ਕਿ ਜਦੋਂ ਤੁਸੀਂ ਸਕ੍ਰਿਪਟਾਂ ਪੜ੍ਹਨੀਆਂ ਸ਼ੁਰੂ ਕਰ ਦਿਓਗੇ, ਡਾਇਰੈਕਸ਼ਨ ਕੋਈ ਹੋਰ ਦੇ ਰਿਹਾ ਤੁਹਾਨੂੰ, ਤੁਸੀਂ ਸਿਰਫ ਸੀਨ ਦਾ ਫਿਲਮਾਂਕਣ ਹੀ ਕਰੋਗੇ, ਤੁਸੀਂ ਪਰਦੇ ਤੇ ਰੰਗਮੰਚ ਤੇ ਸਿਰਫ ਇੱਕ ਐਕਟਰ ਵਾਂਗੂ ਹੀ ਤੁਸੀਂ ਜੋ ਡਾਇਰੈਕਸ਼ਨ ਆਏਗੀ ਉਹੀ ਕਰੋਗੇ, ਤਾਂ ਫਿਰ ਫੇਲ ਹੋ ਜਾਏਗਾ ਕੰਮ ਤੁਹਾਡਾ ਰਾਜਨੀਤੀ ਵਾਲਾ।
तो दूसरा अकाली दल बादल वास्ते स्पष्ट है कि बई सुखबीर सिंह बादल दे हुंदियां अकाली दल बादल ना रिवाइव होवे अज ते ना होवे कल। ये तो हुण अकालियां नूं वेखना पएगा। वैसे मैनूं इउं लगदा कि जे नौजवानी इसे तरह ही पलटदी रही, सोच पंथक जिहड़ी है वो उभर गई और कुछ ज़्यादा सिमरनजीत सिंह मान ने गलतियां ना कीतियां, मतलब कि जिस तरह ਆਪਾਂ ਦੇਖਦੇ ਹਾਂ ਸਾਡੇ ਇੱਥੇ ਹਿੰਦੂ ਸਿੱਖ ਭਾਈਚਾਰੇ ਦੀ ਮਤਲਬ ਕਿ ਇੱਕ ਬਹੁਤ ਵੱਡੀ ਸਾਂਝ ਹੈ। ਮਤਲਬ ਕਿ ਜੇ ਇਸ ਤਰ੍ਹਾਂ ਸਾਡਾ ਐਸੀ ਭਾਈਚਾਰਾ ਹੈ, ਜੇ ਉਹਨਾਂ ਨੇ ਇਸੇ ਤਰ੍ਹਾਂ ਸਾਰੇ ਵਰਗਾਂ ਦੀ ਗੱਲ ਕਰਨੀ ਸਟਾਰਟ ਕਰ ਦਿੱਤੀ, ਥੋੜ੍ਹਾ ਜਿਹਾ ਉਹ ਲਿਬਰਲ ਹੋ ਜਾਂਦੇ ਆ, ਥੋੜ੍ਹਾ ਜਿਹਾ ਮਤਲਬ ਕਿ ਲਿਬਰਲ ਹੋ ਜਾਂਦੇ ਆ, ਠੀਕ ਹੈ, ਉਹਨਾਂ ਦਾ ਆਪਣਾ ਏਜੰਡਾ ਇੱਕ ਹੈ, ਤਾਂ ਮੇਰਾ ਮੰਨਣਾ ਇਹ ਆ ਕਿ ਸੁਖਬੀਰ ਸਿੰਘ ਬਾਦਲ ਨੂੰ ਹੀ ਰਿਪਲੇਸ ਕਰ ਜਾਣਗੇ ਉਹ, जे इस तरह चलते रहे, जे गलतियां ना कीतियां। और हुण ये मौका है कि सुखबीर सिंह बादल, क्योंकि लगातार तुसीं 14 तो देख लो लगातार हारते आ रहे हैं, हुण ये मौका है कि जिहड़ी वो रिपोर्ट बनी पई है, दसदे आ कि इन्हां दे हार दे मंथन वास्ते जो कमेटी बनी सी उहदी रिपोर्ट तैयार है, पहलां तो रिपोर्ट बाहर करो, वो आएगी तुहाडे मतलब कि वर्करां दे कोल, राय का पता लगेगा कि होर वड्डी लीडरशिप की सोचती है। उस तो बाद फिर हुण तुसीं फैसला लवो, तुहाडा कारोबार सुख नाल तुहानूं उड़ीक रिहा, कारोबार करो, सियासत हुण तुहाडे वस दी नहीं रही, क्योंकि तुसीं माजी दे विच अतीत दे विच सारा कुछ जिहड़ा है वो इन्ना गवा बैठे हो कि उहनूं हुण दोबारा हासिल करना मैनूं नहीं लगदा, कम से कम 5-10 साल तक मैनूं नहीं लगदा कि सुखबीर सिंह बादल फिर दोबारा मतलब कि उस जगह ते पहुँच जाएंगे जो अकाली दल बादल वास्ते दिलों जगह सी 12 तक लोगों की, कि सरकार ही रिपीट कर दी उन्होंने। सो मैनूं नहीं लगता हाल की घड़ी तो उन्होंने सोचना पएगा। बहुत अच्छा मौका सी उन्होंने कोल कि पंथक मुद्दे ते आके अपने आप नूं वो खिलार सकते सीगे, पंथक मुद्दे ते वो अपने आप नूं मैदान चों बाहर करके बहुत वड्डा एक एडवांटेज जां कह लो कि माइलेज हासिल कर सकते सीगे, जिहड़ा कि उन्होंने मौका गवा दिता। कांग्रेस का हशर ते तुहाडे सामने, कांग्रेस दूजा अकाली दल बन जाएगा, मतलब कि अकाली दल तो भाव अकाली दल वैसे तो इन्हां दी विचारधारा च फर्क हुंदा, मतलब कि हाल उन्हां दा अकाली दल वाला ही होण जा रहा, ये डिगदे तुरे चलणगे, डिगदे तुरे चलणगे। और सब तो वड्डी हुण पॉसिबिलिटी जिहड़ी बनेगी, जो मेरा मनना है आने वाले 3-4 साल दे विच हो सकता है कि स्पेस बनेगा एक होर धिर दा, जिहड़ी आपां कहने कि रीजनल जिहड़ी हुंदी है रीजनल, तां ओह रीजनल धिर दा जिहड़ा मेरे ख्याल दे नाल स्पेस बनने जा रहा आने वाले समय दे विच, जिस तरह दा ये वहा है। तो कहण दा मतलब यह है कि इस मसले ते हुण इन्हां नूं सोचना पएगा, क्योंकि जिहड़े सत्ता च हुंदे आ उन्हां कोल एक मौका हुंदा है कि तुसीं लोकां नूं तुसीं मतलब कि अपने वोटर्स नूं खुश कर सकते हो, क्योंकि तुहाडे कोल बहुत वड्डी एक पावर हुंदी है, तुहाडे कोल पैसा हुंदा है, तुहाडे कोल पॉलिसी मेकिंग दी अथॉरिटी हुंदी है, सारा कुछ तुसीं कर सकते हो। तां तुसीं इन्ना करो कि पंजाब दे लई जो कर सकते हो हिक ढाह के करो, जो गलतियां हो गई उन्होंने दोबारा दोहराओगे तो मिटा दिते जाओगे, रेज कर देंगे लोग, तुहानूं पता ही है ना, जिवें वो रेजर चलाउंदे हुंदे आ ना बच्चे, तो इस तरह राजनीतिक नक्शे तो फिर साफ कर देंगे। हुण किन्ने हो रहे हैं, अकाली दल, उस तो बाद कांग्रेस, उस तो बाद यह, तो सब तो वड्डी चुनौती तो मेरे ख्याल दे नाल आउण वाले समय दे विच भाजपा भी बनेगी जे इस तरह ही रहिंदा, जे मतलब कि खेतरी धिर कोई नहीं उभरदी तो भारतीय जनता पार्टी भी 27 तक बहुत कुछ हासिल करने की संभावना रखी बैठी। तुसीं देखिया होना 60-65 हज़ार वोट लैके आया, 60-65 हज़ार वोट लै गए ने वो केवल ढिल्लों। तो मेरा मनना यह है कि आने वाले समय दे विच दिलचस्प होण जा रहा है सारा कुछ। सो इन्नियां गल्लां बातां सीगियां कि संगरूर ने स्पष्ट सुनेहा दिता है, संगरूर ने स्पष्ट सुनेहा दे दिता है कि बई ठीक है कि मैं पंजाब बोलदा, संगरूर चों पंजाब बोलिया कि बई इदां नहीं चलेगा, जो मतलब कि साडियां उम्मीदां ने, साडियां आसां ने, जो साडी वोट है बई वो सारा कुछ करो। हुण एक गल है कि राष्ट्रपति चोण वेले ही तुसीं कुछ ना कुछ कर लो, दिखा दिओ, पंजाब प्रस्ती दिखा दिओ। तुसीं विरोधी धिर दी मीटिंग च नहीं गए, ना अकाली गए ने, ना आम आदमी पार्टी वाले गए ने, तां हुण पंजाब दे विधायक की उत्थों ही लैणगे सुनेहा
कि असीं वोट भाजपा नूं कर दईए, क्योंकि उत्थे चुनना तां तुहानूं दोआं चों एक पएगा। किहनूं चुनोगे तुसीं? भाजपा वाले नूं जां उस बंदे नूं जिहदी धिर दे नाल तुसीं मीटिंग नहीं कीती? सो इस करके ये चीज़ जिहड़ी आ तुहानूं स्पष्ट इत्थे ही कर देनी चाहिदी। इत्थे ही कोई माड़ी मोटी जे जुरत दिखाओगे ना, क्योंकि मसला कल्ला पॉलिसियां नाल नहीं हुंदा, कल्ला ये नहीं हुंदा। हुण जिवें तुसीं वाइट पेपर जारी कर दित्ता, चंगा हुंदा वाइट पेपर जारी करन दे नाल ये भी दस दे कि 3 महीनਿਆਂ 'ਚ ਅਸੀਂ ਕਰਜ਼ਾ किन्ना लिया। फिर ब्लू प्रिंट है जिहड़ा वो भी दे दो कि इन्ना कुछ तुसीं ऐलानी बैठे हो। तुसीं आप ही कह रहे हो कि 24,000 करोड़ की तो देनदारी दूजी धिर छड्ड गई, कांग्रेस सरकार छड्ड गई, साडा बहुत मंदा हाल है। तो फिर तुसीं ये भी दस दो ना, ब्लू प्रिंट भी दे दो कि हाँ बई असीं इत्थों ये प्राप्तियां करांगे मालिया दियां और इत्थों असीं ये सारियां चीज़ां देवांगे। असीं ये नहीं कह रहे कि तुरंत दे दो, पर वादे तुसीं कीते आ। मतलब कि जिहड़ा पंजाब पिंजिया पिया, जे तुसीं वोट वाली राजनीति, वोट मुखी राजनीति करोगे तो मैनूं नहीं लगता कि चल सकोगे, तो विकास मुखी राजनीति करोगे तो फिर सारा कुछ तुहानूं जिहड़ा ठीक करना पएगा। वोट मुखी राजनीति चुन लो या विकास मुखी राजनीति चुन लो। तो इत्थे नाल एक चीज़ है कि पंजाबी इकल्ले नीतियां ते नहीं चलते। पंजाबी सिर्फ वो नीति नूं नहीं देखते, पंजाबी एक नीयत नूं भी देखते आ कि उहदे च पंजाब दी वफादारी किन्नी है, उहदे च पंजाब लई गैरत जुरत किन्नी है, अणख किन्नी है। क्योंकि ये अंश तो हमेशा रहिंदा है ना पंजाबी च, चाहे वो आम आदमी पार्टी का सपोर्टर है, वो भी नहीं चाहेगा कि यार तुसीं दब के चलो, तुसीं दब के चलो, तुसीं दब के ना चलो, दब के चलो। सो इस करके ये हुण तुहाडे हत्थ है बई, सारा कुछ तुसीं करो। तो खैर एक खबर ये आ रही है कि SYL रिमूव कर दिता गया है, यूट्यूब तो रिमूव कर दिता गया। तुसीं माड़ा जिहा मैनूं दसोगे फिर पता लगेगा, क्योंकि मैं तो अज टैलीविजन के अगे छुट्टी सीगी, सच जानियो सवेर दा मतलब कि उत्थे बैठा, क्योंकि टक्कर बहुत फसवी सी। जो मर्जी है रिजल्ट अपनी थां ते हुंदे आ, तो गुरमेल सिंह होरां ने बहुत जबरदस्त टक्कर दित्ती सी। उन्होंने शुरुआत दे विच ते इस तरह लगदा सी इधर गई गेम इधर गई, तो बहुत तगड़ी टक्कर सी। मैं तो वो कमेंट भी किया सीगा कि इस तरह लगता है कि जिवें पिछली उमरे आया राणा वंज हरजीत बाजे खाने नूं चिंबड़ गया होवे, इहो जी टक्कर बन गई सी। राणा वंज बेस्ट जाफी सी किसी टाइम पंजाब दा, ते हरजीत होरां तो वड्डा सी, ते जदों पेचा पैंदा सी फिर दुनिया खड़ खड़ के वेंदी सीगी, बहुत तगड़ा जाफी सीगा। तो उस तरह की टक्कर बन गई सीगी। तो ये कहते कि रिमूव कर दिता गया जी। नहीं ये तो फिर बहुत माड़ी गल है। देखो विचारां दे प्रगटावे की आज़ादी वगैरह सारे तो फिर जुमले उहदे च मैनूं नहीं लगता कि कुछ गलत गल कही है, क्योंकि जे तुसी देखोगे संत जरनैल सिंह भिंडरांवाला संबंधी जे तुसी कंटेंट देखोगे तो बहुत सारा कंटेंट यूट्यूब ते ऑलरेडी पिया। जो कंटेंट पिया तो उहदे च सिर्फ एक दो गल्लां दा ही जिक्र है ना, बलविंदर सिंह जटाणा का जिक्र ही है ना। तो उहदे च की है, वो लिटरेचर पिया, उन्हां संबंधी खबरां पईयां ने, रिपोर्टिंग पई है, सारा कुछ पिया वा। तो बहुत गलत गल नहीं होना चाहिए। तो की है वैसे SYL गाने ने अपना काम कर दिता है वीरो। मैं तुहानूं एक गुजारिश होर करूँगा, मैं स्टेटस भी पाया सीगा कि यार कि पंजाबियां नूं या साडी पंजाबी पीढ़ी नूं सारा कुछ आर्टिस्ट करके देंगे यार, आर्टिस्ट करके देंगे कि तुहाडा फर्ज नहीं बनता कि तुसी SYL तो भी पिछे जाओ कि जदों तुहाडे डैम खोए गए सन। ये वाहिद एक कह लो कि साडी जिद्दां कह लईए ना वाहिद सॉवरनिटी जिद्दां हुंदी है ना एक बंदे दी प्रभुसत्ता, उस शब्द दे मायने समझिओ, कदे मायने समझिओ। वो तुसी शब्द दीप सिद्धू दे मूहों सुनिया होगा, उहदे मायने खोजण दा यतन करो कि किस तरह तुहाडी सॉवरनिटी ते हमला किया गया। सब तो पहला डैम कंट्रोल किए गए, पानी लुटे गए, पिछे जाओ ना। मैं उधर कहा सीगा क्यों इत्थे इत्थे कातों अटकना है। एक गीत कलाकार साहित्यकार फिल्मां वो तुहानूं कोई एक रस्ता दस सकदियां ने, एक क्योंकि गीत है, गीत 4 मिनट च की वो एक सारी हिस्टरी जिहड़ी 5 सदियां दी या 6 सदियां दी कोई दस सकदा है। उहदे च तुहानूं उस बंदे ने एक जिग्यासा का विशा दे दिता, जाओ हुण तुरो आप उस रस्ते ते, पता करो की होया की नहीं होया। जे गीत रिमूव ठीक है, धक्का माड़ा है, पर जे रिमूव कर दिता
ਕੀ ਤੁਸੀਂ ਇੱਥੇ ਖੜ ਜਾਓਗੇ? ਸਵਾਦ ਤੇ ਤਾਂ ਹੈ ਨਾ। ਹੁਣ ਪਿੱਛੇ ਜਾਓ, ਜਾ ਕੇ ਵੇਖੋ ਤੁਹਾਡੀ ਕੈਪੀਟਲ, ਤੁਹਾਡੀ ਰਾਜਧਾਨੀ, ਤੁਹਾਡੇ ਡੈਮ, ਨੌਨ ਰਾਈਪੇਰੀਅਨ ਰਾਜਾਂ ਨੂੰ ਕਿੱਦਾਂ ਪਾਣੀ ਦੇ ਦਿੱਤਾ ਗਿਆ। ਉਹ ਸਾਰਾ ਕੁਝ ਚੈੱਕ ਕਰੋ ਜਾ ਕੇ, ਉਹ ਤੇ ਪਿਆ ਰਿਕਾਰਡ ਤੇ। ਮੈਂ ਮਤਲਬ ਕਿ ਅੱਧ ਪੜਿਆ ਜਿਹਾ ਬੰਦਾ ਇਹਨਾਂ ਸਾਰੀਆਂ ਚੀਜ਼ਾਂ ਤੋਂ ਜਾਣੂ ਆ, ਤੇ ਤੁਸੀਂ ਕਿਉਂ ਨਹੀਂ ਹੋ ਸਕਦੇ? ਕਿ ਹਰੇਕ ਵਾਰੀ ਇੱਕ ਗੀਤਕਾਰ ਗੀਤ ਲਿਖੂਗਾ, ਇੱਕ ਗਾਇਕ ਗਾਊਗਾ, ਔਰ ਫਿਰ ਤੁਸੀਂ ਜਾਣੋਗੇ ਕਿ ਬਾਬਾ ਬੰਦਾ ਸਿੰਘ ਬਹਾਦਰ ਕੌਣ ਸਨ। ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਆਪਣਿਆਂ ਨੇ ਕੀ ਕੀਤਾ। ਉਸ ਤੋਂ ਬਾਅਦ ਕਿਸ ਤਰ੍ਹਾਂ ਇੱਕ ਕਹਿ ਲਈਏ ਕਿ ਸਿੱਖਾਂ ਵਾਸਤੇ ਕਹਿਰ ਦਾ ਦੌਰ ਸ਼ੁਰੂ ਹੋਇਆ। ਫਿਰ ਸਿੱਖ ਰਾਜ ਕਿੱਦਾਂ ਬਣਿਆ, ਫਿਰ ਸਿੱਖ ਰਾਜ ਦਾ ਪਤਨ ਕਿੱਦਾਂ ਹੋਇਆ। ਕਦੇ ਨਹੀਂ ਪੜੋਗੇ ਤੁਸੀਂ। ਜੋ ਨਹੀਂ ਪੜੋਗੇ ਤਾਂ ਸੋਵਰਨਿਟੀ, ਇਹ ਜਿਹੜੇ ਸ਼ਬਦ ਗੀਤਾਂ 'ਚ ਚੰਗੇ ਲੱਗਣਗੇ ਫਿਰ ਤੁਹਾਨੂੰ। ਹਾਂ ਬਿਲਕੁਲ, ਅਮਨਦੀਪ ਸਿੰਘ ਕਹਿ ਰਿਹਾ ਫਾਈਨਲ ਅਸਾਲਟ ਦੇਖੋ, ਤੇ ਪਈ ਆ ਬਾਈ ਸੁਖਦੀਪ ਹੋਰਾਂ ਦੀ ਬਣਾਈ ਹੋਈ ਬਹੁਤ ਅੱਛੀ ਡਾਕੂਮੈਂਟਰੀ ਆ, ਜਾ ਕੇ ਦੇਖ ਲਓ। ਬਾਈ ਸੁਖਦੀਪ ਸਿੰਘ ਹੋਰਾਂ ਨੇ ਬਣਾਈ ਸੀ ਕਿ ਮੇਰੇ ਖਿਆਲ ਦੇ ਨਾਲ, ਉਦੋਂ ਮੇਰੀ ਗੱਲ ਵੀ ਹੋਈ ਸੀ ਉਹਨਾਂ ਦੇ ਨਾਲ ਇੱਕ ਦੋ ਵਾਰੀ। ਸੋ ਗੱਲ ਇਹ ਆ ਕਿ ਬਾਈ ਠੀਕ ਹੈ ਨਾ, ਤੁਸੀਂ ਗੀਤ ਗਾਇਆ, ਬੰਦੇ ਨੇ ਜੁਰਤ ਦਿਖਾ ਦਿੱਤੀ, ਚਲੋ ਗੀਤ ਰਿਮੂਵ ਕਰਕੇ ਉਹਨਾਂ ਨੇ ਧੱਕਾ ਕਰ ਦਿੱਤਾ, ਪਰ ਕੀ ਤੁਸੀਂ ਰੁਕ ਜਾਓਗੇ ਇੱਥੇ? ਪਿੱਛੇ ਜਾਓ ਯਾਰ, ਆਪਣਾ ਇਤਿਹਾਸ ਬੋਲੋ। ਅਸੀਂ ਮੂਲ ਦੇ ਨਾਲੋਂ ਟੁੱਟ ਕੇ ਭਟਕ ਰਹੇ ਹਾਂ, ਸਮਝਦੇ ਹੋ ਨਾ? ਤਾਂ ਆਪਣੀ ਜੜ ਲੱਭਣ ਦਾ ਯਤਨ ਕਰੋ। ਆਪਣੇ ਧੱਕੇ ਜਿਹੜੇ ਤੁਹਾਡੇ ਨਾਲ ਹੋਏ ਨੇ ਉਹਨਾਂ ਦੀ ਜੜ ਫੜੋ। ਕਿਵੇਂ ਪੰਜਾਬੀਆਂ ਨੂੰ, ਪੰਜਾਬੀਅਤ ਇੱਕ ਜਿੱਦਾਂ ਕਹਿ ਲਈਏ ਕਿ ਵਿਰਾਸਤ ਹੈ, ਕਿਸ ਤਰ੍ਹਾਂ ਸਾਨੂੰ ਮਤਲਬ ਕਿ ਹਿੰਦੂ ਭਾਈਚਾਰੇ ਦੇ ਖਿਲਾਫ ਜਾਂ ਉਹਨਾਂ ਨੂੰ ਸਾਡੇ ਖਿਲਾਫ ਕਿਸ ਤਰ੍ਹਾਂ ਪਾਟਕ ਪਾਇਆ ਰਾਜਨੀਤੀ ਨੇ, ਕਿਸ ਤਰ੍ਹਾਂ ਆਪਣੇ ਮੁਫਾਦਾਂ ਵਾਸਤੇ ਇੰਦਰਾ ਗਾਂਧੀ ਐਂਡ ਪਾਰਟੀ ਨੇ ਕੌਮਾਂਤਰੀ ਪੱਧਰ ਦੀਆਂ ਏਜੰਸੀਆਂ ਦੀ ਖੇਡ ਕੇ ਸਾਨੂੰ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਮਾਸ ਦਾ ਟੁਕੜਾ ਬਣਾ ਕੇ ਇੱਲਾਂ ਦੇ ਝੁੰਡ ਦੇ ਹੇਠਾਂ ਕਰ ਦਿੱਤਾ। ਕਿਉਂ ਨਹੀਂ ਜਾਣੋਗੇ ਯਾਰ ਤੁਸੀਂ? ਜਾਣੋ ਤੁਸੀਂ ਇਹਨਾਂ ਚੀਜ਼ਾਂ ਨੂੰ, ਜਾਣੋ ਵੀਰੇ। ਸੋ ਜ਼ਰੂਰੀ ਨਹੀਂ ਹੈ ਕਿ ਸਾਨੂੰ ਹਰੇਕ ਵਾਰੀ ਕੋਈ ਗੀਤ ਗਾ ਕੇ ਦੱਸੇ ਤੇ ਅਸੀਂ ਜਾਣੀਏ। ਆਪਣੇ ਆਪ ਵੀ ਥੋੜੀ ਰਿਸਰਚ ਕਰੋ, ਸੋਚ ਬਣਾਓ। ਆਪਣੇ ਆਪ ਨੂੰ ਕੱਟੜ ਬੇਸ਼ੱਕ ਨਾ ਬਣਾਓ, ਕੱਟੜਪੁਣਾ ਮਾੜਾ ਹੁੰਦਾ ਹੈ, ਪਰ ਆਪਣੇ ਆਪ ਨੂੰ ਜਾਗਰੂਕ ਜ਼ਰੂਰ ਬਣਾਓ, ਜ਼ਰੂਰ ਬਣਾਓ ਜਾਗਰੂਕ। ਸੋਵਰਨਿਟੀ ਦੇ ਮਾਇਨੇ ਸਮਝੋਗੇ ਤੇ ਤਾਂ ਹੀ ਪਤਾ ਲੱਗੇਗਾ ਨਾ ਕਿ ਗੁਲਾਮੀ ਕੀ ਚੀਜ਼ ਹੁੰਦੀ ਹੈ। ਜੇ ਅਸੀਂ ਗੀਤਾਂ 'ਚੋਂ ਸਾਰਾ ਕੁਝ ਲੱਭਾਂਗੇ ਤਾਂ ਮੇਰੇ ਖਿਆਲ ਦੇ ਨਾਲ ਠੀਕ ਨਹੀਂ ਹੈ। ਗੀਤ ਤਾਂ ਸਾਲ 'ਚ ਕੋਈ ਇੱਕ ਆਏਗਾ ਇਸ ਤਰ੍ਹਾਂ ਦਾ ਜ਼ਰੂਰਤ ਵਾਲਾ। ਹੋ ਸਕਦਾ ਹੁਣ ਕਲਾਕਾਰ ਰਿਸਕ ਨਾ ਲੈਣ, ਕਿਉਂਕਿ ਕਮਰਸ਼ਲੀ ਵੀ ਨੁਕਸਾਨ ਹੁੰਦਾ ਹੈ ਨਾ ਵੀਰੇ, ਕਮਰਸ਼ਲੀ ਵੀ ਨੁਕਸਾਨ ਹੁੰਦਾ ਹੈ। ਹਾਂਜੀ ਬਿਲਕੁਲ, ਗੌਰਵ ਰਾਜਾ ਜੀ ਜੋ ਗੱਲ ਕਹਿ ਰਹੇ ਆ, ਹਾਂ ਟੋਪੀ ਬਾਰੇ ਉਹ ਦੇਖੋ, ਉਹ ਆਮ ਆਦਮੀ ਪਾਰਟੀ ਦਾ ਉਹਨੇ ਬਿਆਨ ਵੀ ਲਾਇਆ, ਉਹ ਕੋਈ ਭਾਈਚਾਰਕ ਨਹੀਂ ਸੀਗਾ ਗੌਰਵ ਜੀ, ਭਾਈਚਾਰਕ ਨਹੀਂ। ਔਰ ਮੈਂ ਪਰਸਨਲੀ ਹਮੇਸ਼ਾ ਹਿੰਦੂ ਸਿੱਖ ਏਕਤਾ ਦੀ ਗੱਲ ਕਰਦਾ, ਔਰ ਜੋ ਵੀ ਸੋਸ਼ਲੀ ਜਾਂ ਪੋਲੀਟੀਕਲੀ ਜੋ ਵੀ ਬਦਲਾਅ ਆਏਗਾ ਇਹਨਾਂ ਦੋ ਭਾਈਚਾਰਿਆਂ ਦੇ ਬਦੌਲਤ ਆਏਗਾ। ਜੇ ਸਿਮਰਨਜੀਤ ਸਿੰਘ ਮਾਨ ਅੱਜ ਜਿੱਤੇ ਆ ਨਾ, ਤਾਂ ਉਹ ਸਾਰੀ ਵੋਟ ਇਹ ਨਹੀਂ ਹੈ ਕਿ ਕਹਿ ਲਓ ਕਿ ਉਹਨਾਂ ਦੀ ਵਿਚਾਰਧਾਰਾ ਵਾਲੀ ਪਈ ਆ, ਬਹੁਤ ਵੱਡੇ ਪੱਧਰ ਤੇ ਵੋਟ ਹਿੰਦੂ ਭਾਈਚਾਰੇ ਦੀ ਪਈ ਆ। ਸੋ ਟੋਪੀ ਵਾਲਾ ਸ਼ਬਦ ਇਸਤੇਮਾਲ ਕੀਤਾ ਗਿਆ ਮੇਰੇ ਖਿਆਲ ਦੇ ਨਾਲ, ਜੋ ਰਾਜ ਸਭਾ ਦਾ ਮੈਂਬਰ ਜਿਹੜਾ ਇਹਨਾਂ ਦਾ ਹੈਗਾ ਹਰਿਆਣੇ ਵਾਲਾ, ਜੋ ਬੋਲ ਰਿਹਾ ਸੀਗਾ, ਤਾਂ ਉਹ ਹੁਣ ਕਹਿ ਲਓ ਇੱਕ ਤਰ੍ਹਾਂ ਨਾਲ ਸੰਕੇਤਕ ਹੈ ਉਹ ਜਿਹੜਾ ਸ਼ਬਦ, ਨਾ ਕਿ ਟੋਪੀ ਵਾਲਾ ਜਾਂ ਧੋਤੀ ਵਾਲਾ ਕਿਸੇ ਭਾਈਚਾਰੇ ਦੇ ਵਿਅਕਤੀ ਨੂੰ ਕਿਹਾ ਗਿਆ। ਇੱਕ ਪੋਲੀਟੀਕਲ ਬੰਦੇ ਨੂੰ, ਅਹੁਦੇਦਾਰ ਨੂੰ ਜਿਹੜਾ ਹੈ ਨਾ, ਉਹ ਬੰਦਾ ਗੌਰਵ ਜੀ, ਮੈਂ ਖੁਦ ਜਾਤੀ ਤੌਰ ਤੇ ਚਾਹੁੰਦਾ ਕਿ ਜਦ ਤੱਕ ਸਿਆਸਤ ਤੁਹਾਨੂੰ ਪਾੜੇਗੀ, ਖਾਸ ਤੌਰ ਤੇ ਕਿਉਂਕਿ ਪੰਜਾਬ ਦੇ ਵਿੱਚ ਦੋ ਹੀ ਭਾਈਚਾਰੇ ਆ, ਸਿੱਖ ਭਾਈਚਾਰਾ, ਹਿੰਦੂ ਭਾਈਚਾਰਾ, ਤਾਂ ਇਹਨਾਂ ਨੂੰ ਜਦੋਂ ਗੋਲਬੰਦੀ ਦਾ ਸ਼ਿਕਾਰ ਬਣਾ ਲਿਆ ਤਾਂ ਬਹੁਤ ਮੁਸ਼ਕਲ ਹੋ ਜਾਏਗੀ। ਸੋ ਪੰਜਾਬ ਨੇ ਜੋ ਵੀ ਕਰਨਾ ਇਹਨਾਂ ਦੋ ਭਾਈਚਾਰਿਆਂ ਦੀ ਏਕਤਾ ਨਾਲ ਹੀ ਹੋ ਸਕਦਾ, ਔਰ ਐਸੀ ਭਾਈਚਾਰੇ ਨੂੰ ਵੀ ਨਾਲ ਤੁਹਾਨੂੰ ਤਵੱਜੋ ਦੇਣੀ ਪਏਗੀ। ਸੋ ਜ਼ਰੂਰ ਆਪਣੇ ਬਾਰੇ ਜਾਣੋ। ਮੈਂ ਤਾਂ ਦੱਸ ਹੀ ਰਿਹਾ ਸੀ ਗੌਰਵ ਜੀ ਕਿ ਕਿਸ ਤਰ੍ਹਾਂ ਇਹ ਪਾਟਕ ਪਏ ਨੇ, ਔਰ ਕਿਸੇ ਵੀ ਕੰਟੈਂਟ 'ਚ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸ ਦਿੰਦਾ, ਚਾਹੇ ਉਹ ਫਿਲਮ ਹੈ ਚਾਹੇ ਕਿਤਾਬ ਆ, ਜਿੱਥੇ ਤੁਹਾਨੂੰ ਲੱਗਦਾ, ਖੁਦ ਨੂੰ ਤੁਹਾਨੂੰ ਲੱਗਦਾ ਕਿ ਇਹ ਚੀਜ਼ ਯਾਰ ਨਹੀਂ ਮੇਰੇ ਕੰਮ ਦੀ ਨਹੀਂ, ਜਾਂ ਮੇਰੇ ਲਈ ਸਮਾਜ ਪ੍ਰਤੀ ਜੋ ਮੇਰੀ ਸੋਚ ਹੈ ਉਹਦੇ ਕੰਮ ਦੀ ਨਹੀਂ ਹੈ, ਛੱਡ ਦਿਓ ਯਾਰ, ਡਰੋਪ ਆਊਟ ਕਰ ਦਿਓ, ਕੋਈ ਚੱਕਰ ਨਹੀਂ ਹੈਗਾ। ਮੈਂ ਤਾਂ ਬਹੁਤ ਕੁਝ ਪੜ੍ਹਦਾ ਸਾਰੇ ਦਿਨ 'ਚ, ਬਹੁਤ ਕੁਝ ਐਸਾ ਹੁੰਦਾ ਜਿਹਨੂੰ ਡਿਲੀਟ ਮਾਰ ਦਿੱਤਾ ਆਪਦੇ ਜ਼ਿਹਨ 'ਚੋਂ। ਨਹੀਂ, ਕਿਉਂ ਯਾਰ? ਸਾਰਿਆਂ ਨੂੰ ਇੱਜ਼ਤ ਦਿਓ। ਬਿਲਕੁਲ ਹਾਂ, ਮੁਸਲਿਮ ਭਾਈਚਾਰੇ ਨੇ ਬਹੁਤ ਵੱਡੇ ਪੱਧਰ ਤੇ ਵੋਟ ਪਾਈ ਹੈ, ਬਿਲਕੁਲ ਤੁਹਾਡੀ ਗੱਲ ਸਹੀ ਹੈ। ਬਿਲਕੁਲ ਮਲੇਰਕੋਟਲੇ ਦੇ ਵਿੱਚ ਤੇ ਵੋਟਾਂ ਦਾ ਜਿੱਦਾਂ ਕਹਿ ਲਈਏ ਨਾ ਕਿ ਹੜ੍ਹ ਆ ਗਿਆ। ਸੋ ਬਿਲਕੁਲ ਇਹ ਸਹੀ ਹੈ। ਸੋ ਪੰਜਾਬੀਅਤ ਦਾ ਇੱਕ ਖਾਸਾ ਹੈ ਕਿ ਇੱਥੇ ਚੰਨੀ ਨੂੰ ਦਿੱਤਾ ਉਹਨਾਂ ਨੇ, ਐਸੀ ਭਾਈਚਾਰੇ ਨੇ ਨਕਾਰਿਆ, ਭਾਜਪਾ ਵਾਲਿਆਂ ਨੇ ਹਿੰਦੂ ਕਾਰਡ ਖੇਡਣ ਦਾ ਯਤਨ ਕੀਤਾ,
सुनील जाखड़ ने हिंदू कार्ड खेडण का यतन किया, पंजाबियां ने और पंजाबी के हिंदू भाईचारे ने नकारिया। ठीक है ना जी। सो ये सारे इस तरह के कार्ड पंजाबी नहीं चलन देंगे। बिल्कुल ये गल सही है, क्योंकि यही साडी खासियत है और एक कदे भी खासियत साडी जिहड़ी है खत्म नहीं होनी चाहिए। सो गल्लां लंबियां चौड़ियां हो जाणगियां। सो हुण आपां इत्थे ही इख्तिताम करते हैं इस चीज़ का। तो बस बेनती इन्नी को है कि यार जरूर पढ़िया करो, कुछ टाइम दिया करो, घंटा, अद्धा घंटा, 1.5 घंटा, मतलब कि अपने आप नूं दिया करो, पढ़ो, जानो, बहुत कुछ पिया। सो सारिया चीज़ों के जवाब मिल जाएंगे। सो धन्यवाद। तो सरदार सिमरनजीत सिंह मान नूं बधाई। आम आदमी पार्टी नूं हार ठीक है एक सबक के तौर पर लैनी चाहिए है। अकालियां नूं चिंतन करना चाहिए है। गोल्डी कोल मौका बनेगा क्योंकि वह काफ़ी हाले कैरीयर लंबा चौड़ा पिया वा। और भारतीय जनता पार्टी जिहड़ी है वो आने वाले समय दे विच मैनूं ऐसा लगता आने वाले समय दे विच पंजाब दी राजनीतिक सरदल ते उहदी हाज़री रहेगी, चाहे टुटवें रूप दे विच रहे, सो रहेगी। सो ये सारा इन्ना को मेरा अपना विश्लेषण है। इन्ने को फैक्टर सीगे जिहड़े फैक्टर सीगे। टोनी सिंह जी की कह रहे हैं तुसीं भाजी, काहदा जवाब? वीरे मैं जवाब देने लिए नहीं आया। 1300-1400 बंदा सीगा, ठीक है जी, 1300-1400 बंदा सीगा। जे हुण आपां 800-700 हुण भी जुड़े आ, जे जवाब सवाल चुल जाएंगे तो भाजी काफ़ी टाइम चाहिए है बंदे नूं। तो जे तुसीं कोई सवाल करना होवे, डेली असीं आई वर्ल्ड टीवी ते 3:30 बजे प्रोग्राम करते हैं अपना आई वर्ल्ड टीवी ते, तुसीं आ जाओ तो उत्थे कर लवांगे आपां, कोई गल नहीं। मान साहब जित गए, बड़ी वधिया गल है। एक मिनट मैं देखदा जी। तुसीं नहीं देखो टोनी जी, ये हुंदा भाजी निमरता सहित वो की करनगे, वो मान साहब ही तय करनगे कि उन्होंने पार्लीमेंट च जाके की करना। पर एक जिहड़ा संसद मैंबर हुंदा है उहदा काम सिर्फ यही हुंदा है कि तुहाडी जिहड़ी कौम है, हुण जिद्दां माइनॉरिटी है, इस तो इलावा साडा सेंसिटिव सूबा है, सरहदी सूबा है, साडे इत्थे जिद्दां कह लीए कि वनसवंत है, हिंदू भाईचारा की बहुत ज़्यादा वसों है, साडे SC भाईचारे की वसों है, मुस्लिम ने साडे एक खास इलाके दे विच तो बहुत वड्डी तादाद दे विच, कि तुहानूं सारा वो मद्देनज़र सारिया समस्यावां के मद्देनज़र एक तो यह है कि बोलना पैंदा है, आवाज़ चुको। तुसीं उत्थे की कर सकते हो कि अपने भाईचारे की, अपनी कौम की, माइनॉरिटी की विशेष तौर पर जां समस्या किसी वर्ग की वो देश के प्लेटफॉर्म पर सब तो वड्डा प्लेटफॉर्म है ना, उत्थे रख सकते हो। उत्थे ये तो है नहीं गा कि मान साहब लैके डांग ते उत्थे गतका खेडना स्टार्ट कर देंगे, जिहड़ा आया चोपड़ता, जिहड़ा आया चोपड़ता। कोई भी जिहड़ा संसद मैंबर हुंदा वीरे वो सिर्फ तो सिर्फ उत्थे आवाज़ चुक सकता है। सानू आवाज़ ही चाहिदी है, सानू इस तरह के बंदे नहीं चाहिए राज सभा च कि जिहड़े बंदे इत्थे एडा कहर दा कतल होया ते वो पार्टियां च मशरूफ सन। असी इत्थे पाटे पल्ले दे विचों किरदे पए सी ते ओ कमेंटरी करदे पए सन। सो सानू इस तरह के नहीं चाहिए। संसद मैंबर कोई भी होवे, हिंदू भाईचारे च होवे, सिख भाईचारे च होवे, मुस्लिम भाईचारे च होवे, आलवेज स्वागत है। पर यह है कि उत्थे अणख दे नाल, गैरत दे नाल अपने पंजाब की गल चुकी जाए। पार्लीमेंट जिहड़ा एक मंच है वो सिर्फ बोलण वास्ते है। जे सियाणे बंदे होण, चंगे बंदे होण, बना के रखण वाले होण, या कह लो कि कई बार दाबा भी कम आ जाता है तो वो उत्थों लिया भी सकते हैं, प्रोजैक्ट भी लिया सकते हैं, ग्रांट वगैरह जी मिलती है इन्हों वो मान साहब ने ला दिया करनी है, घरों तुहानूं पता वो सौखे है। सो यही चीज़ां होंदियां ने वीरे संसद मैंबर के तौर पर। खैर चलो हो सकता है मैं जवाब देन जां तुहानूं समझाउण च असफल रहा हां, उहदे लई खिमा दा याचक है। खैर खासा टाइम हो गया जी, जे कोई करना चाहे उपराला तो शेयर जरूर कर देना। तो यही मेरा विश्लेषण सीगा अज दी जित हार दा। तो आने वाले समय च काफ़ी कुछ वापरन जा रहा। मेरा मनना यह है कि सिमरनजीत सिंह मान हो सकता एक मूवमेंट च तब्दील कर देने नूं, हो सकता मे भी, पर जे वो गलतियां नहीं करनगे, जे वो गलतियां करनगे तद फिर मैं कहा कि एक खेतरी दल की स्पेस बन रही है जिहदे च हो सकता कि सिद्धू
ਡਾਕਟਰ ਗਾਂਧੀ ਜਾਂ ਕੁਝ ਹੋਰ ਐਸੇ ਸੱਜਣ ਜਿਹੜੇ ਪੰਜਾਬ ਪ੍ਰਤੀ ਇੱਕ ਵਧੀਆ ਸੋਚ ਰੱਖਣ ਵਾਲੇ ਬੰਦੇ ਜਿਹੜੇ ਆ, ਚਾਹੇ ਅੰਦਰੋਂ ਤਾਂ ਪਤਾ ਨਹੀਂ ਮੈਨੂੰ ਕਿ ਕੀ ਕੁਝ ਸੋਚਦਾ ਹਰੇਕ ਬੰਦਾ, ਕਿਸੇ ਦੇ ਅੰਦਰ ਵੜ ਕੇ ਨਹੀਂ ਸੋਚਿਆ ਜਾ ਸਕਦਾ, ਤਾਂ ਜਿਹੜੇ ਪੰਜਾਬ ਦੇ ਖੈਰ ਖਵਾਹ ਲੋਕ ਨੇ, ਹੋ ਸਕਦਾ ਫਿਰ ਉਹ ਇੱਕ ਖੇਤਰੀ ਧਿਰ ਜਿਹੜੀ ਪੰਜਾਬ ਦੀ ਹੈ ਉਹਦਾ ਸਪੇਸ ਜਿਹੜਾ ਉਹ ਕਾਇਮ ਕਰ ਲੈਣਗੇ। ਸੋ ਧੰਨਵਾਦ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਚੰਦ ਮਿੰਟ ਜੁੜਦੇ ਆ। ਅੱਜ ਸੰਗਰੂਰ ਹੋਈ ਪਈ ਹੈ। ਸੰਗਰੂਰ ਦੇ ਜਲਵੇ ਇੰਨੇ ਆ, ਟ੍ਰੈਂਡਿੰਗ 'ਚ ਹੈ ਸੰਗਰੂਰ ਇਸ ਟਾਈਮ ਮੇਰੇ ਖਿਆਲ ਦੇ ਨਾਲ ਟਵਿੱਟਰ 'ਤੇ। ਸਿਮਰਨਜੀਤ ਸਿੰਘ ਮਾਨ ਵੀ ਟ੍ਰੈਂਡਿੰਗ ਸਨ ਅੱਜ। ਸੋ ਬਹੁਤ ਕਹਿ ਲਈਏ ਕਿ ਇਸ ਟਾਈਮ ਦੀ ਇੱਕ ਤਰ੍ਹਾਂ ਨਾਲ ਕਹਿ ਲਈਏ ਸਿਆਸੀ ਪੱਖ ਤੋਂ ਇਤਿਹਾਸਿਕ ਘਟਨਾ ਹੈ। ਸੋ ਅੱਜ ਸਾਡਾ ਆਫ ਡੇ ਆ ਚੈਨਲ 'ਤੇ, ਅਸੀਂ ਅੱਜ ਪ੍ਰੋਗਰਾਮ ਨਹੀਂ ਕਰ ਰਹੇ। ਸੋ ਇੱਥੇ ਗੱਲਬਾਤ ਕਰਦੇ ਹਾਂ ਆਪਾਂ ਚੰਦ ਮਿੰਟ, ਤੇ ਸਿਰਫ ਆਪਾਂ ਸੰਗਰੂਰ 'ਤੇ ਹੀ ਗੱਲ ਕਰਾਂਗੇ, ਕੋਈ ਹੋਰ ਗੱਲ ਨਹੀਂ ਕਰਾਂਗੇ। ਸੰਗਰੂਰ ਦੀ ਚੋਣ 'ਤੇ ਚੰਦ ਮਿੰਟ ਗੱਲ ਕਰਾਂਗੇ। ਤੁਸੀਂ ਵੀ ਆਪਣੀ ਕੋਈ ਵੀ ਰਾਏ ਹੋਵੇ, ਕੋਈ ਤੁਹਾਡਾ ਪ੍ਰਤੀਕਰਮ ਹੋਵੇ ਤੇ ਜ਼ਰੂਰ ਤੁਸੀਂ ਵੀ ਰੱਖਦੇ ਜਾਣਾ, ਕੋਈ ਚੱਕਰ ਨਹੀਂ ਹੈ। ਸੋ ਮੈਂ ਜਦ ਤੱਕ ਇੱਕ ਕੰਮ ਕਰਦਾ ਕਿ ਆਪਣੇ ਜਿਹੜੇ ਆਈਡੀ ਵਾਲੇ ਨੇ ਮਿੱਤਰ, ਉਹਨਾਂ ਨੂੰ ਵੀ ਜੋੜ ਦੇਣਾ, ਠੀਕ ਹੈ ਜੀ। ਇੱਕ ਮਿੰਟ ਦੇਣਾ ਜੀ, ਮੈਂ ਆਈਡੀ ਤੇ ਵੀ ਸ਼ੇਅਰ ਕਰ ਦੇਵਾਂ ਤਦ, ਤਾਂ ਕਿ ਉਧਰੋਂ ਵੀ ਲੋਕ ਆ ਜਾਣ, ਤਾਂ ਰੌਣਕ ਮੇਲਾ ਬਣ ਜੂ। ਅੱਜ ਬੜਾ ਵੱਡਾ ਮੌਕਾ ਹੈ, ਗੱਲਬਾਤ ਕਰਾਂਗੇ ਆਪਾਂ ਇਸ ਸੰਦਰਭ ਦੇ ਵਿੱਚ ਕਿ ਹੋਇਆ ਕੀ ਹੈ। ਸੰਗਰੂਰ ਵਾਲੇ ਤਾਂ ਵੈਸੇ ਨਾ ਕਹਿ ਲਈਏ ਕਿ ਅਲੋਕਾਰ ਜੇ ਵੋਟਰ ਬਣ ਗਏ, ਜਿਵੇਂ ਦਿੱਲੀ ਵਾਲੇ ਆ। ਤੁਸੀਂ ਦੇਖੋਗੇ ਤਾਂ ਦਿੱਲੀ ਵਾਲੇ ਜਿਹੜੇ ਨੇ ਨਾ ਵੋਟਰ, ਉਹਨਾਂ ਦੀ ਤਬੀਅਤ ਮਤਲਬ ਕਿ ਸਮਝਣੀ ਬੜੀ ਔਖੀ ਹੈ। ਤਾਂ ਮੈਨੂੰ ਲੱਗਦਾ ਕਿ ਸਾਡੇ 'ਚੋਂ ਸੰਗਰੂਰ ਵਾਲਿਆਂ ਦੀ ਤਬੀਅਤ ਫੜਨੀ ਬਹੁਤ ਔਖੀ ਹੈ। ਸੰਗਰੂਰ ਦਾ ਪਹਿਲਾਂ ਇਤਿਹਾਸ ਦੇਖਦੇ ਹਾਂ। ਜੇ ਤੁਸੀਂ ਦੇਖੋ ਨਾ, ਮੈਂ ਇੰਟਰਸਟਿੰਗ ਇੱਕ ਫੈਕਟ ਦੇਖਿਆ ਕਿ ਜੇ ਆਪਾਂ ਸਿਮਰਨਜੀਤ ਸਿੰਘ ਮਾਨ ਜਦੋਂ 1999 'ਚ ਜਿੱਤੇ ਆ, ਉਹ ਤੋਂ ਪਿਛਲਾ ਦੇਖ ਲਈਏ ਤਾਂ ਸੁਰਜੀਤ ਸਿੰਘ ਬਰਨਾਲਾ ਜਿੱਤੇ ਆ ਜਦੋਂ 1998 'ਚ ਅਕਾਲੀ ਦਲ ਬਣਿਆ। ਉਸ ਤੋਂ ਬਾਅਦ ਦਾ ਜਿਹੜਾ ਵੀ ਤੁਸੀਂ ਇਲੈਕਸ਼ਨ ਦੇਖੋਗੇ, 1999 ਵਾਲਾ ਲੈ ਲਓ, ਚਾਹੇ 4 ਵਾਲਾ, 9 ਵਾਲਾ, 14 ਵਾਲਾ, 19 ਵਾਲਾ, ਸੰਗਰੂਰੀਆਂ ਨੇ ਹਮੇਸ਼ਾ ਜਿਸ ਦੀ ਸਰਕਾਰ ਸੀਗੀ ਉਹਦੇ ਉਲਟ ਬੰਦਾ ਜਿਤਾਇਆ, ਚਾਹੇ ਉਹ ਕੋਈ ਵੀ ਹੋਵੇ। ਚਾਹੇ ਤੁਸੀਂ ਭਗਵੰਤ ਮਾਨ ਨੂੰ ਲੈ ਲਓ, ਵਿਜੇਂਦਰ ਸਿੰਗਲਾ ਨੂੰ ਲੈ ਲਓ, ਢੀਂਡਸਾ ਸਾਹਿਬ ਨੂੰ ਲੈ ਲਓ, ਫਿਰ ਜੇ ਤੁਸੀਂ ਦੇਖੋਗੇ ਤਾਂ ਸਿਮਰਨਜੀਤ ਸਿੰਘ ਮਾਨ, ਜਿਵੇਂ ਮੈਂ ਕਿਹਾ 1999 'ਚ। ਸੋ ਸੰਗਰੂਰ ਵਾਲਿਆਂ ਨੇ ਵਾਕਿਆ ਹੀ ਜਿੱਦਾਂ ਕਹਿ ਲਈਏ ਕਿ ਬਹੁਤ ਜਲਵਾ ਦਿਖਾਇਆ ਹੈ, ਖਾਸ ਤੌਰ 'ਤੇ ਜਿਨ੍ਹਾਂ ਦੀ ਸਰਕਾਰ ਹੈ ਉਹਦੇ ਤੋਂ ਉਲਟ ਹਮੇਸ਼ਾ ਬੰਦਾ ਜਿਤਾਇਆ। ਔਰ ਇਹ ਜਿੱਤ ਸਭ ਤੋਂ ਪਹਿਲਾਂ ਮੈਂ ਇਸ ਚੀਜ਼ ਨੂੰ 2-3 ਕਹਿ ਲਓ ਕਿ ਚੀਜ਼ਾਂ 'ਚੋਂ ਦੇਖਦਾ ਜੋ ਇਹ ਵੱਡੀ ਜਿੱਤ ਹਾਸਲ ਕੀਤੀ ਹੈ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ। ਇੱਕ ਤੇ ਸਭ ਤੋਂ ਵੱਡੀ ਗੱਲ, ਤੁਸੀਂ ਟਾਈਟੈਨਿਕ ਬਾਰੇ ਸੁਣਿਆ ਨਾ? ਮੈਂ ਟਾਈਟੈਨਿਕ ਬਾਰੇ ਇੱਕ ਵਾਰੀ ਪੜ੍ਹਿਆ ਸੀਗਾ, ਇੱਕ ਆਰਟੀਕਲ ਸੀਗਾ ਕਿ ਟਾਈਟੈਨਿਕ ਜਿਹੜਾ ਜਹਾਜ਼ ਸੀਗਾ ਉਹ ਸ਼ਾਇਦ 50,000 ਟਨ ਦਾ ਸੀਗਾ, ਔਰ ਉਹਦੇ ਜੇ ਆਪਾਂ ਦੇਖੀਏ ਤਾਂ ਆਕਾਰ ਦੇ ਹਿਸਾਬ ਦੇ ਨਾਲ 800 ਫੀਟ ਦਾ ਸੀਗਾ। 1500 ਬੰਦਾ ਮਰਿਆ 2500 ਚੋਂ। ਟਾਈਟੈਨਿਕ ਕਿਉਂ ਡੁੱਬਿਆ ਸੀਗਾ? ਇਹਦੇ ਵਿੱਚ ਕੁਝ ਬੰਦੇ ਜਿਹੜੇ ਖੋਜੀ ਨੇ ਉਹ ਕਹਿੰਦੇ ਆ ਕਿ ਕੈਪਟਨ ਜਿਹੜਾ ਸੀਗਾ ਨਾ ਉਸ ਸ਼ਿਪ ਦਾ, ਕਿਉਂਕਿ ਸਭ ਨੂੰ ਪਤਾ ਕਿ ਉਹਨੂੰ ਅਨਸਿੰਕੇਬਲ ਸ਼ਿਪ ਕਿਹਾ ਜਾਂਦਾ ਸੀਗਾ, ਕਿ ਜਿਹੜੀ ਕਦੇ ਡੁੱਬ ਹੀ ਨਹੀਂ ਸਕਦੀ, ਐਸੀ ਸ਼ਿਪ ਕਿ ਜਿਹੜੀ ਕਦੇ ਡੁੱਬ ਨਹੀਂ ਸਕਦੀ, ਉਹਨੂੰ ਅਨਸਿੰਕੇਬਲ ਕਹਿੰਦੇ ਨੇ ਸ਼ਾਇਦ। ਤਾਂ ਕੈਪਟਨ ਇੰਨਾ ਕੌਨਫੀਡੈਂਟ ਸੀਗਾ ਕਿ ਜੋ ਲਾਈਫ ਬੋਟ ਹੁੰਦੀਆਂ ਨੇ ਉਹ ਵੀ ਅੱਧੀਆਂ ਰੱਖੀਆਂ ਗਈਆਂ ਸਨ, ਕਹਿੰਦੇ ਕਦੇ ਇਹਦੀ ਜ਼ਰੂਰਤ ਹੀ ਨਹੀਂ ਪੈਣੀ ਟਾਈਟੈਨਿਕ ਨੂੰ। ਔਰ ਜਿਸ ਦਿਨ ਟਾਈਟੈਨਿਕ ਡੁੱਬਿਆ ਉਸ ਦਿਨ ਵਾਰਨਿੰਗ ਸੀ ਉਸ ਨੂੰ ਕਿ ਜਿਸ ਰਸਤੇ 'ਤੇ ਉਹ ਜਾ ਰਿਹਾ ਹੈ ਅੱਗੇ ਆਈਸਬਰਗ ਹੋ ਸਕਦਾ ਉਹਦੇ ਨਾਲ ਟਕਰਾ ਜਾਵੇ। ਕੈਪਟਨ ਕਹਿੰਦਾ ਛੱਡੋ ਖੜਾ। ਮੈਂ ਟਾਈਟੈਨਿਕ ਵਾਲੀ ਕਹਾਣੀ ਨੂੰ ਜੋੜ ਰਿਹਾ ਇਹਨਾਂ ਦੇ ਗਰੂਰ ਦੇ ਨਾਲ, ਜਿਹੜੇ ਸੱਤਾਧਾਰੀ ਧਿਰ ਵਾਲੇ ਸੱਜਣ ਨੇ, ਕਿ ਕਾਗਜ਼ਾਂ 'ਤੇ ਲਿਖ ਕੇ ਦੇ ਰਹੇ ਆ ਕਿ ਅਸੀਂ ਜਿੱਤਾਂਗੇ। ਚੱਲਿਆ ਕਾਰਤੂਸ ਕਹਿ ਰਹੇ ਨੇ ਕਿਸੇ ਨੂੰ, ਇਹ ਚੱਲਿਆ ਕਾਰਤੂਸ ਹੈ। ਚੀਮਾ ਸਾਹਿਬ ਕਹਿ ਰਹੇ ਨੇ ਕਿ ਹਾਰ ਦਾ ਰਿਕਾਰਡ ਬਣਾਉਣਗੇ। ਮਤਲਬ ਕਿ ਕੌਨਫੀਡੈਂਸ
कॉन्फिडेंस बहुत ज़्यादा अच्छी चीज़ होंगी है, अच्छी चीज़ होंगी है कॉन्फिडेंस, पर अति कॉन्फिडेंस ज़्यादा मतलब कि अति हो जाए तो वह गरूर बन जाता है, और गरूर हमेशा तुहाडा पूर ही बिठा दिंदा है। आ ऐसी सट है तुहाडे गरूर नूं, तुहाडे फतूर नूं, ਤਾਂ बहुत जिद्दां कह लीए ना कि तुहाडा जिहड़ा ਉਹ ਸੀਗਾ सैल्फ कॉन्फिडेंस, आत्म विश्वास कि ਅਸੀਂ हारदे ही नहीं है। नहीं, पंजाबियां ने तुहानूं दस्सिया है कि ਵੀਰੇ इदां नहीं हुंदा कि तुसीं किसी नूं मुੱਲ ही लै लिया बस। सो इन्हां दा जिहड़ा आत्म यकीन सीगा ना अपने आप ते, पहला मैनूं फैक्टर इस हार दे विच इहो लगदा है। क्यों? तुसीं एक चीज़ देखो कि जदों प्रचार शुरू होया इन्हां दे बंदियां ने रौला पाया वर्करां ने कि यार असीं 4-4 किले जमीन वेच दित्ती है, असीं कारां बना लईआं, 2-2 गड्डियां, 3-3 गड्डियां, किसी ने कुछ किया, किसी ने कुछ किया। बई हुण साडे फोन नहीं चक्के जांदे, साडे नाल राबता नहीं है मंत्रियों का। एक कारण ये सीगा कि जित गए, और उस तो बाद जिहड़ा वर्कर है, जिहड़ा बैकबोन है पार्टी की, वो वर्कर जिहड़ा तुहाडे तो दूर होया किते ना किते। ठीक है ना, टाइटैनिक वाली कहानी जिवें तुहानूं मैं दस रहा ना कि किस तरह बेड़ी डुबदी है गरूर दी। नंबर दो जिहड़ी चीज़ वेखण वाली सीगी कि तुसीं एक चीज़ नोट कीती होएगी कि वोट पोल ठीक है चोना लग रहा सीगा, पर जिहड़ी वोट पोल घट हो रही सीगी उहदे विच शहरी वोट भी घट पोल हो रही सीगी, और जिहड़ी पोल हो रही सीगी शहरी वोटर कई बार उचाट हो जाता तुहाडीआं नीतियां तो, क्योंकि कारोबारी है, वो घट निकल रहा सी। संकेत सीगा कि सत्ताधारियों को नुकसान हो सकता है, और उही घट वोट जिहड़ी है उहदे विचों भी सिमरनजीत सिंह मान, क्योंकि इक्को एक तुहाडे जितण की उम्मीद सी आम आदमी पार्टी वालियां दी कि शहरी वोट जिहड़ा है ना वो बिल्कुल अपनी उस जगह ते खलोता रहे जिहड़ी जगह ते वो 3 महीने 4 महीने पहला सीगा, पर वो किते ना किते स्विंग कर गया। जिन्ना भी वोट पोल होया उहदे विचों भी एक फैक्टर सीगा सब तो वड्डा कि जिहड़ा यूथ तुहाडे मगर तुलिया, उसे यूथ ने 2-3 चीज़ां जिहड़ियां तुहाडीआं वो किते ना किते वेखियां। सब तो पहला जिहड़ी वो तस्वीर आई ना बारी नाल लटकन वाली, तुहाडे वास्ते छोटी गल होएगी, तुसी उस चीज़ नूं कह सकते हो कि चलो मैं भी कहा सीगा 1-2 थावां ते ना रेडियो ते कॉलर्स ने मैनू कमेंट देने लई कहा, तो मैं कहा यार जिहड़ा CM है उहदी मर्जी है, जिथे मर्जी वो लटक जाए, कोई चक्कर नहीं है। साडे बन्नियों पिछे एक जीप की जिद्दां ट्राली हुंदी है उहदे च भी बैठ जाए, असीं उहनूं रोक थोड़ी सकते हैं। ठीक है ना, वो तो बॉर्नट ते चढ़ के भी कंपेन करते रहे आ मान साहब, पर जिहड़ी वो फोटो सीगी ना, जिहड़ी वो मतलब कि तस्वीर सीगी, उस तस्वीर ने एक तरह नाल कह लो कि लकीर खिंची, क्योंकि उस तो पहला जदों राज सभा के मैंबर जां होर कुछ डिसीजन सीगे तो वो किते ना किते तुहाडा जिहड़ा यूथ जिहड़ा कि तुहाडी ताकत सीगा उहनूं निराश कर गए, और वो तस्वीर जिहड़ी सी एक तरह नाल अपने आप दे विच जो चीज़ां कहीआं जा रही सीगियां कि दिल्ली तो यह सारी सरकार ऑपरेट हो रही है, वो तस्वीर जिहड़ी है ना वो एक तरह नाल कह लो कि लोगों के जिवें किल वांगू खुभ गई कि यार ये सारा कुछ इस तरह हो रहा है। और ये स्पष्ट सुनेहा है कि पंजाब ने तुहानूं चुनिया, मान साहब नूं चुनिया, इस करके चुनिया कि मान साहब अच्छे फैसले लैन और साडे वास्ते लैन, साडे पंजाब नूं अगे लैके जान। कुछ डिसीजन उन्होंने अच्छे भी गए ने, हमेशा हुंदा ऑलवेज हुंदा है कि भाई डिसीजन सरकार दे फेल भी हो जाते ने, नतीजे अच्छे भी आ जाते ने, कुछ बुरियां कह लो कि तुहाडीआं यादां रह जांदियां सरकार च, कुछ अच्छियां यादां भी बन जांदियां। पर गल यह है कि जो चीज़ आपां देखी है तथात्मक तौर पर फिर सियासी विरोधी वो भी कट के ले आए कि किस तरह IT टीम इत्थे तनख्वाह ते काम कर रही है। की गल जे IT टीम ही रखनी है तो कि पंजाबी जिहड़े आ वो है नहीं गे या बेरोजगार नहीं है कि इत्थे ही रख लो तुसी। सो वो जिहड़ा एक मैसेज है ना उन्हें भी इस हार दे विच बहुत वड्डा योगदान पाया। और सब तो वड्डी गल फिर सिद्धू मूसेवाला, दीप सिद्धू, उन्हां दी जिहड़ी फॉलोइंग सीगी ना उन्हें भी एक कह लो कि पलटा मारिया। सो एक कई फैक्टर ने और कई सुनेहे छुपे ने इहदे विच। कल्ले छुपे सुनेहे आम आदमी पार्टी वास्ते नहीं है। आम आदमी पार्टी मतलब कि
ਇੱਕ ਤਰ੍ਹਾਂ ਨਾਲ ਕਹਿ ਲਓ ਕਿ ਐਸੀ ਚੋਟ ਖਾ ਬੈਠੀ ਹੈ। ਕਈ ਵਾਰ ਕੀ ਹੁੰਦਾ ਕਿ ਚੋਟ ਜਿਹੜੀ ਹੈ ਤੁਹਾਡੇ ਫਾਇਦੇਮੰਦ ਹੋ ਜਾਂਦੀ ਹੈ। ਤੁਸੀਂ ਮਤਲਬ ਕਿ ਮਗਰੂਰ ਹੋ ਕੇ ਤੁਰੇ ਜਾਂਦੇ ਹੋ, ਚੋਟ ਤੁਹਾਨੂੰ ਜਗਾਉਂਦੀ ਹੈ ਕਿ ਜਾਗ ਲੱਲਾ ਜਾਗ। ਸ਼ਾਇਦ ਤੁਹਾਡੇ 'ਚ ਅਣਖ ਜਾਗ ਪਵੇ, ਸ਼ਾਇਦ ਤੁਹਾਡੇ 'ਚ ਕਿਤੇ ਨਾ ਕਿਤੇ ਇਹ ਭਾਵਨਾ ਜਾਗ ਪਵੇ ਕਿ ਯਾਰ ਵੋਟ ਪੰਜਾਬੀਆਂ ਦੀ, ਪੰਜਾਬ ਪੰਜਾਬੀਆਂ ਦਾ, ਤਾਂ ਫਿਰ ਫੈਸਲੇ ਕਿਉਂ ਥੋਪੇ ਜਾ ਰਹੇ ਨੇ। ਮੈਂ ਨਹੀਂ ਕਹਿੰਦਾ ਕਿ ਠੀਕ ਹੈ ਤੁਸੀਂ ਆਈਡੀਆਜ਼ ਸ਼ੇਅਰਿੰਗ ਨਾ ਕਰਾਓ ਜਾਂ ਕੁਛ ਵੀ ਲਓ, ਜਿੱਥੋਂ ਵੀ ਆਈਡੀਆਜ਼ ਲੈਣੇ ਨੇ, ਪਰ ਇੰਨਾ ਜ਼ਿਆਦਾ ਤੁਸੀਂ ਮਤਲਬ ਕਿ ਦੱਬ ਕੇ ਚੱਲੋਗੇ ਨਾ ਤਾਂ ਫਿਰ ਪੰਜਾਬੀ, ਮੈਂ ਜਿਵੇਂ ਕਿਹਾ ਕਿ ਇਹ ਚੀਜ਼ ਬਰਦਾਸ਼ਤ ਨਹੀਂ ਕਰਨਗੇ। ਕਿਉਂਕਿ ਵੋਟਰਾਂ ਦੀ ਖਾਸੀਅਤ ਹੈ ਇੱਥੇ ਪੰਜਾਬੀਆਂ ਦੀ, ਉਹ ਹਮੇਸ਼ਾ ਸੱਤਾ ਤੋਂ ਬਾਗੀ ਹੋ ਕੇ ਚੱਲਦੇ ਨੇ, ਉਲਟ ਹੋ ਕੇ ਚੱਲਦੇ ਨੇ, ਔਰ ਦਿੱਲੀ ਨਾਲ ਤੇ ਤੁਹਾਨੂੰ ਪਤਾ ਹੀ ਹੈ। ਸੋ ਇਸ ਕਰਕੇ ਤੁਹਾਨੂੰ ਇਸ ਚੀਜ਼ ਦਾ ਹੁਣ ਖਿਆਲ ਰੱਖਣਾ ਪਏਗਾ। ਮੈਂ ਪਹਿਲੇ ਦਿਨ ਹੀ ਕਿਹਾ ਸੀਗਾ ਭਗਵੰਤ ਮਾਨ ਹੋਰਾਂ ਨੂੰ, ਜਿੱਦਣ ਇਹ ਗਏ ਨੇ ਨਾ ਅਮਿਤ ਸ਼ਾਹ ਨੂੰ ਮਿਲਣ, ਮੈਂ ਕਿਹਾ ਸੀਗਾ ਕਿ ਮਿੱਤਰੋ ਤੁਸੀਂ ਤੈਅ ਕਰਨਾ ਹੈ ਮਾਨ ਸਾਹਿਬ ਕਿ ਤੁਸੀਂ ਮਜ਼ਬੂਤ ਚੀਫ ਮਿਨਿਸਟਰ ਬਣਨਾ ਹੈ ਜਾਂ ਮਜਬੂਰ ਚੀਫ ਮਿਨਿਸਟਰ ਬਣਨਾ ਹੈ। ਤੁਸੀਂ ਮਜ਼ਬੂਤ ਚੀਫ ਮਿਨਿਸਟਰ ਬਣਨਾ ਹੈ ਜਾਂ ਮਜਬੂਰ ਚੀਫ ਮਿਨਿਸਟਰ ਬਣਨਾ ਹੈ ਨਾ, ਉਹ ਤੁਹਾਡੇ ਤੇ ਆ। ਸੋ ਕੀ ਬਣੇ ਆ ਉਹ ਤਾਂ ਤੁਸੀਂ ਆਪ ਹੀ ਤੈਅ ਕਰ ਲਓ। ਤਾਂ ਹੁਣ ਉਹਨਾਂ ਨੂੰ ਵਿਖਾਉਣਾ ਪਏਗਾ। ਤਾਂ ਜਿਵੇਂ ਮੈਂ ਕਹਿ ਰਿਹਾ ਕਿ ਕਈ ਵਾਰ ਅਸੀਂ ਹੋਰ ਹੀ ਪਾਸੇ ਮੂੰਹ ਚੱਕਿਆ ਹੁੰਦਾ, ਹੋਰ ਸੋਚਾਂ 'ਚ ਰੁੜੇ ਹੁੰਦੇ ਹਾਂ, ਤਾਂ ਇੱਕ ਪੱਥਰ ਦੇ ਟਕਰਾਅ ਦੇ ਨਾਲ, ਇੱਕ ਚੋਟ ਦੇ ਨਾਲ ਅਸੀਂ ਜਾਗਦੇ ਹਾਂ ਹੈ ਕਿ ਕਿੱਧਰ ਨੂੰ ਜਾ ਰਹੇ ਯਾਰ, ਇਹ ਤਾਂ ਰਸਤਾ ਗਲਤ ਹੈ। ਤਾਂ ਹੁਣ ਵੀ ਜਾਗ ਜਾਓ, ਤੁਹਾਡੇ ਕੋਲ ਬਹੁਤ ਸਮਾਂ ਹੈ, ਬਹੁਤ ਸਮਾਂ। ਮੈਂ ਨਹੀਂ ਕਹਿੰਦਾ ਕਿ ਕਿਸੇ ਦਾ ਆਈਡੀਆ ਨਾ ਲਓ ਯਾਰ, ਆਈਡੀਆ ਸ਼ੇਅਰਿੰਗ ਬਹੁਤ ਵਧੀਆ ਗੱਲ ਹੈ, ਪਰ ਇਹਨਾਂ ਦਾਬੂ ਹੋ ਕੇ ਚੱਲੋਗੇ ਤਾਂ ਬਹੁਤ ਮੁਸ਼ਕਲ ਖੜੀ ਹੋਣ ਵਾਲੀ ਹੈ ਤੁਹਾਡੇ ਸਾਹਮਣੇ। ਖੈਰ ਜਿਹੜੀ ਇੱਕ ਅੱਧੀ ਗੱਲ ਹੋਰ ਕਰਦਾ ਮੈਂ ਕਿ ਇਕੱਲਾ ਸੁਨੇਹਾ ਆਮ ਆਦਮੀ ਪਾਰਟੀ ਵਾਸਤੇ ਨਹੀਂ, ਇਹ ਕਾਂਗਰਸ ਵਾਸਤੇ ਵੀ ਹੈ, ਇਹ ਅਕਾਲੀਆਂ ਵਾਸਤੇ ਵੀ ਆ। ਅਕਾਲੀਆਂ ਬਾਰੇ ਮੇਰਾ ਜਿਹੜਾ ਪੁਆਇੰਟ ਆਫ ਵਿਊ ਸੀ ਬੜਾ ਕਲੀਅਰ ਸੀਗਾ। ਮੇਰਾ ਮੰਨਣਾ ਇਹ ਸੀਗਾ ਕਿ ਅਕਾਲੀ ਦਲ ਬਾਦਲ, ਬੇਸ਼ੱਕ ਸਿਮਰਨਜੀਤ ਸਿੰਘ ਮਾਨ ਦੇ ਨਾਲ ਚਲੋ ਇਹਨਾਂ ਦਾ ਨਹੀਂ ਸੂਤ ਬੈਠਿਆ ਤੇ ਦੋਵੇਂ ਅੱਡ ਅੱਡ ਹੋ ਗਏ, ਪਰ ਮੇਰਾ ਮੰਨਣਾ ਸੀਗਾ ਕਿ ਜੇ ਅਕਾਲੀ ਦਲ ਬਾਦਲ ਇੱਕ ਮੂਵ ਖੇਡ ਜਾਂਦਾ, ਇਹ ਕੁਝ ਗੱਲਾਂ ਤੇ ਸਹਿਮਤ ਕਰ ਲੈਂਦੇ ਮਾਨ ਸਾਹਿਬ ਨੂੰ ਕਿ ਆਹ ਪੰਥਕ ਮੁੱਦੇ ਆ ਜਾਂ ਬੰਦੀ ਸਿੰਘਾਂ ਦਾ ਮੁੱਦਾ ਹੈ ਜਿਹੜਾ, ਇਹ ਤੁਸੀਂ ਜਾ ਕੇ ਸੰਸਦ 'ਚ ਚੁੱਕੋਗੇ, ਅਸੀਂ ਤੁਹਾਨੂੰ ਸਪੋਰਟ ਕਰ ਦਿੰਦੇ ਹਾਂ। ਆਪਣਾ ਕੈਂਡੀਡੇਟ ਨਾ ਦਿੰਦੇ, ਜੇ ਦਿੱਤਾ ਵੀ ਸੀ ਤਾਂ ਵਾਪਸ ਲੈ ਲੈਂਦੇ, ਠੀਕ ਹੈ ਨਾ। ਕਿਉਂਕਿ ਤੁਸੀਂ ਤੇ 10 ਲੱਖ ਰੁਪਈਆ SGPC ਦੇ ਥਰੂ ਪਹਿਲਾਂ ਹੀ ਦਿੱਤਾ ਹੋਇਆ ਸੀਗਾ ਬੀਬੀ ਕਮਲਦੀਪ ਕੌਰ ਨੂੰ ਕਿ ਭਾਈ ਤੁਸੀਂ ਇਲੈਕਸ਼ਨ ਦੀ ਤਿਆਰੀ ਕਰੋ, ਮਾਫ ਕਰਨਾ। ਤਾਂ ਕਹਿਣ ਦਾ ਮਤਲਬ ਇਹ ਆ ਕਿ ਅਕਾਲੀ ਦਲ ਬਾਦਲ ਵਾਸਤੇ ਬਹੁਤ ਵੱਡਾ ਤੇ ਬਹੁਤ ਵਧੀਆ ਫੈਸਲਾ ਹੁੰਦਾ, ਪਰ ਸੁਖਬੀਰ ਸਿੰਘ ਬਾਦਲ ਦੀ ਟੀਮ ਪਤਾ ਨਹੀਂ ਕੀ, ਜਿਹੜਾ ਉਹਨਾਂ ਦਾ ਥਿੰਕ ਟੈਂਕ ਹੈ, ਪਤਾ ਨਹੀਂ ਕੀ ਸੋਚ ਕੇ ਚੱਲਦੇ ਆ। ਤਾਂ ਅੱਜ ਉਹ ਮੇਰੇ ਖਿਆਲ ਦੇ ਨਾਲ ਇੱਕ ਅਕਾਲੀ ਲੀਡਰ ਦਾ ਹੁਣ ਬਿਆਨ ਵੀ ਆਇਆ ਪਿਆ ਕਿ ਅਸੀਂ ਚੋਣ ਲੜਨਾ ਹੀ ਨਹੀਂ ਸੀ ਚਾਹੁੰਦੇ। ਵਾਕਿਆ ਚੋਣ ਨਹੀਂ ਸੀ ਲੜਨਾ ਚਾਹੁੰਦੇ, ਪਰ ਹੁਣ ਚੋਣ ਛੱਡਦੇ ਵੀ ਕਿਵੇਂ? ਤਾਂ ਛੱਡਣ ਵਾਸਤੇ ਸਭ ਤੋਂ ਵਧੀਆ ਇਹ ਸੀਗਾ ਕਿ ਤੁਸੀਂ ਪੰਥਕ ਮੁੱਦੇ ਤੇ ਹੀ ਛੱਡਦੇ ਚੋਣ ਮੈਦਾਨ ਨੂੰ ਖਾਲੀ ਛੱਡਦੇ, ਤਾਂ ਪੰਥਕ ਮੁੱਦੇ ਤੇ ਹੀ ਛੱਡਦੇ। ਆਮ ਆਦਮੀ ਪਾਰਟੀ ਦਾ ਵੀ ਹੋ ਗਿਆ ਕਿ ਬਈ ਲੋਕ ਤੁਹਾਨੂੰ ਇਸ ਰੋਲ 'ਚ ਬਿਲਕੁਲ ਪਸੰਦ ਨਹੀਂ ਕਰ ਰਹੇ ਕਿ ਤੁਸੀਂ ਚੜੋ ਜਹਾਜ਼ ਤੇ ਦਿੱਲੀ ਚਲ ਜਾਓ, ਉੱਥੋਂ ਕਰਾ ਕੇ ਫੈਸਲਾ ਇੱਥੇ ਲਿਆ ਕੇ ਤੇ ਅਨਾਉਂਸ ਕਰ ਦਿਓ। ਤੁਸੀਂ ਸਾਬਰਮਤੀ ਜਾ ਕੇ ਚਰਖਾ ਕੱਤੋ, ਤਾਂ ਤੁਸੀਂ ਜਾ ਕੇ ਵੋਟਾਂ ਵਾਸਤੇ ਵੋਟਾਂ ਕੱਟਣੀਆਂ ਨੇ, ਤੇ ਇੱਥੇ ਪੰਜਾਬੀਆਂ ਦੇ ਤੁਸੀਂ ਪੱਲਿਓਂ ਪਾ ਦਿਓ 43 ਲੱਖ ਰੁਪਈਆ। 36 ਕਰੋੜ ਦੇ ਇਸ਼ਤਿਹਾਰ ਤੁਸੀਂ ਦਿੱਤੇ ਨੇ ਪਹਿਲੇ 2 ਮਹੀਨਿਆਂ 'ਚ, 36 ਕਰੋੜ ਦੇ। ਔਰ ਕੀ ਕੰਮ ਹੈ ਗੁਜਰਾਤ ਦੇ ਵਿੱਚ ਸਾਨੂੰ ਕੋਈ ਸਮਝ ਨਹੀਂ ਆ ਰਹੀ। ਹਿਮਾਚਲ ਦੇ ਵਿੱਚ ਸਾਡੇ ਕੋਲ ਚੈਨਲ ਦੀ ਲਿਸਟ ਸੀਗੀ, ਇੱਕ ਚੈਨਲ, ਤੁਸੀਂ ਗੁਜਰਾਤੀ ਚੈਨਲ ਜਿਨ੍ਹਾਂ ਨੂੰ ਅਸੀਂ ਕਦੇ ਵੇਖਿਆ ਨਹੀਂ ਸੁਣਿਆ ਨਹੀਂ, ਤੁਸੀਂ ਉਹਨਾਂ ਨੂੰ ਵੀ ਜਾ ਕੇ ਤੇ ਇਸ਼ਤਿਹਾਰ ਦੇ ਰਹੇ ਹੋ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਤੁਹਾਡੇ ਵਾਸਤੇ ਤੇ ਸਪਸ਼ਟ ਸੁਣਿਆ ਹੈ ਕਿ ਸੁਧਰ ਜਾਓ ਨਹੀਂ ਤਾਂ ਰਗੜੇ ਜਾਓਗੇ। ਜੇ ਤੁਸੀਂ ਇਹ ਵਹਿਮ ਪਾਲ ਕੇ ਚੱਲੋਗੇ ਕਿ ਅਸੀਂ ਹਾਰ ਹੀ ਨਹੀਂ ਸਕਦੇ, ਅਸੀਂ ਤਾਂ ਬਈ ਅਨਬੀਟਨ ਆ, ਤਾਂ ਉਹ ਤਾਂ ਤੁਹਾਡਾ ਟੁੱਟ ਗਿਆ। ਔਰ ਚੀਮਾ ਸਾਹਿਬ ਨੂੰ ਵੀ ਬੇਨਤੀ ਹੈ ਕਿ ਗਰੂਰ ਨਾ ਕਰੋ। ਜਦੋਂ ਤੁਸੀਂ ਲੋਕਾਂ ਤੇ ਨਿਰਭਰ ਹੋ ਨਾ, ਵੋਟ ਤੇ ਨਿਰਭਰ, ਤਾਂ ਕਦੇ ਵੀ ਇਸ ਤਰ੍ਹਾਂ ਦਾ ਕੌਨਫੀਡੈਂਸ ਨਾ ਵਿਖਾਇਓ ਕਦੇ ਜ਼ਿੰਦਗੀ 'ਚ ਅੱਗੇ। ਇਹਦੇ 'ਚ ਲੋਕ ਵੱਡੇ ਹੁੰਦੇ ਆ, ਭਗਵੰਤ ਮਾਨ ਹੋਰਾਂ ਦਾ ਆਪਣਾ ਡਾਇਲੋਗ ਹੈ। ਸੋ ਇਸ ਕਰਕੇ ਗਰੂਰ 'ਚੋਂ ਬਾਹਰ ਨਿਕਲੋ। ਦੂਸਰੀ ਚੀਜ਼ ਇਹ ਆ ਕਿ ਮੈਂ ਵਾਰ-ਵਾਰ ਕਹਿੰਦਾ ਕਿ ਦਿੱਲੀ ਤੋਂ ਆਈਡੀਆ ਵਧੀਆ ਆਉਂਦਾ ਯਾਰ, ਆਈਡੀਆ ਸ਼ੇਅਰਿੰਗ ਅੱਛੀ ਚੀਜ਼ ਹੈ, ਪਰ ਸਾਰਾ ਕੁਝ ਉਹੀ ਤੁਹਾਨੂੰ ਮੈਂ ਤੇ ਦੇਖ ਰਿਹਾ ਸੀਗਾ। ਇੱਕ ਦਿਨ ਕਮਾਲ ਦੀ ਗੱਲ ਹੈ ਕਿ ਜਦੋਂ ਰਾਜ ਸਭਾ ਮੈਂਬਰਾਂ ਦਾ ਰੌਲਾ ਪਿਆ, ਯਾਰ ਸਾਡੇ ਆ ਮਾਝੇ ਵਾਲੇ ਭਾਊ ਧੁੰਨ ਸਾਹਿਬ ਹੋਰੀ ਉਹ ਹਿੰਦੀ 'ਚ ਟਵੀਟ ਕਰੀ ਬੈਠੇ, ਹਿੰਦੀ 'ਚ।
मैं कहा वाह भी वाह, इन्हों भी हिंदी आनी आ गई आ। कमाल की गल है कि ट्वीट भी हिंदी च आ गए। सो इस करके बई गल यह आ कि जदों तुसीं स्क्रिप्टां पढ़नियां शुरू कर दोगे, डायरैक्शन कोई होर दे रहा तुहानूं, तुसीं सिर्फ सीन का फिल्मांकन ही करोगे, तुसीं परदे ते रंगमंच ते सिर्फ एक एक्टर वांगू ही तुसीं जो डायरैक्शन आएगी उही करोगे, तो फिर फेल हो जाएगा काम तुहाडा राजनीति वाला। तो दूसरा, अकाली दल बादल वास्ते स्पष्ट है कि बई सुखबीर सिंह बादल दे हुंदियां अकाली दल बादल ना रिवाइव होवे अज ते ना होवे कल। इत्थे हुण अकालियां नूं वेखना पएगा। वैसे मैनूं इउं लगदा कि जे नौजवानी इसे तरह ही पलटदी रही, सोच पंथक जिहड़ी है वो उभर गई और कुछ ज़्यादा सिमरनजीत सिंह मान ने गलतियां ना कीतियां, मतलब कि जिस तरह ਆਪਾਂ देखते हैं साडे इत्थे हिंदू सिख भाईचारे की मतलब कि एक बहुत वड्डी साझ है। मतलब कि जे इस तरह साडा एससी भाईचारा है, जे उन्होंने इस तरह सारे वर्गों की गल करनी स्टार्ट कर दी, थोड़ा जिहा वो लिबरल हो जाते हैं, थोड़ा जिहा मतलब कि लिबरल हो जाते हैं, ठीक है, उन्होंने अपना एजेंडा एक है, तो मेरा मनना यह है कि सुखबीर सिंह बादल नूं ही रिपलेस कर जाएंगे वो, जे इस तरह चलते रहे, जे गलतियां ना कीतियां। और हुण ये मौका है कि सुखबीर सिंह बादल, क्योंकि लगातार तुसीं 14 तो देख लो लगातार हारते आ रहे हैं, हुण ये मौका है कि जिहड़ी वो रिपोर्ट बनी पई है, दसदे आ कि इन्हां दे हार दे मंथन वास्ते जो कमेटी बनी सी उहदी रिपोर्ट तैयार है, पहलां तो रिपोर्ट बाहर करो, वो आएगी तुहाडे मतलब कि वर्करां दे कोल, राय का पता लगेगा कि होर वड्डी लीडरशिप की सोचती है। उस तो बाद फिर हुण तुसीं फैसला लवो, तुहाडा कारोबार सुख नाल तुहानूं उड़ीक रिहा, कारोबार करो, सियासत हुण तुहाडे वस दी नहीं रही, क्योंकि तुसीं माजी दे विच अतीत दे विच सारा कुछ जिहड़ा है वो इन्ना गवा बैठे हो कि उन्होंने हुण दोबारा हासिल करना मैनूं नहीं लगता, कम से कम 5-10 साल तक मैनूं नहीं लगता कि सुखबीर सिंह बादल फिर दोबारा मतलब कि उस जगह पर पहुँच जाएंगे जो अकाली दल बादल वास्ते दिलों जगह सी 12 तक लोगों की, कि सरकार ही रिपीट कर दी उन्होंने। सो मैनूं नहीं लगता हाल की घड़ी, तो उन्होंने सोचना पएगा। बहुत अच्छा मौका सी उन्होंने कोल कि पंथक मुद्दे ते आके अपने आप नूं वो खिलार सकते सीगे, पंथक मुद्दे ते वो अपने आप नूं मैदान चों बाहर करके बहुत वड्डा एक एडवांटेज जां कह लो कि माइलेज हासिल कर सकते सीगे, जिहड़ा कि उन्होंने मौका गवा दिता। कांग्रेस का हशर ते तुहाडे सामने है, कांग्रेस दूजा अकाली दल बन जाएगा, मतलब कि अकाली दल तो भाव अकाली दल, वैसे तो इन्हां दी विचारधारा च फर्क हुंदा, मतलब कि हाल उन्हां दा अकाली दल वाला ही होण जा रहा है। ये डिगदे तुरे चलणगे, डिगदे तुरे चलणगे। और सब तो वड्डी हुण पॉसिबिलिटी जिहड़ी बनेगी, जो मेरा मनना है आने वाले 3-4 साल दे विच हो सकता है कि स्पेस बनेगा एक होर धिर दा, जिहड़ी आपां कहने कि रीजनल जिहड़ी हुंदी है, रीजनल, तो वो रीजनल धिर दा जिहड़ा मेरे ख्याल दे नाल स्पेस बन जा रहा आने वाले समय दे विच, जिस तरह का ये वहा है। तो कहण दा मतलब यह है कि इस मसले ते हुण इन्हां नूं सोचना पेगा, क्योंकि जिहड़े सत्ता च हुंदे आ उन्हां कोल एक मौका हुंदा है कि तुसीं लोकां नूं तुसीं मतलब कि अपने वोटर्स नूं खुश कर सकते हो, क्योंकि तुहाडे कोल बहुत वड्डी एक पावर हुंदी है, तुहाडे कोल पैसा हुंदा है, तुहाडे कोल पॉलिसी मेकिंग दी अथॉरिटी हुंदी है, सारा कुछ तुसीं कर सकते हो। तो तुसीं इन्ना करो कि पंजाब दे लई जो कर सकते हो हिक ढाह के करो, जो गलतियां हो गई उन्होंने दोबारा दोहराओगे तो मिटा दिते जाओगे, रेज कर देंगे लोग, तुहानूं पता ही है ना, जिवें वो रेजर चलाउंदे हुंदे आ ना बच्चे, तो इस तरह राजनीतिक नक्शे तो फिर साफ कर देंगे। हुण किन्ने हो रहे हैं, अकाली दल, उस तो बाद कांग्रेस, उस तो बाद यह, तो सब तो वड्डी चुनौती तो मेरे ख्याल दे नाल आउण वाले समय दे विच भाजपा भी बनेगी जे इस तरह ही रहिंदा। जे मतलब कि खेतरी धिर कोई नहीं उभरदी तो भारतीय जनता पार्टी भी 27 तक बहुत कुछ हासिल करने की संभावना रखी बैठी। तुसीं देखिया होना 60-65 हज़ार वोट लैके आया, 60-65 हज़ार वोट लै गए ने वो केवल ढिल्लों। तो मेरा मनना यह है कि आने वाले समय दे विच दिलचस्प होण जा रहा है सारा कुछ। सो इन्नियां गल्लां बातां सीगियां कि संगरूर ने स्पष्ट सुनेहा दिता है, संगरूर ने स्पष्ट सुनेहा दे दिता है कि बई ठीक है कि मैं पंजाब बोलदा, संगरूर चों पंजाब बोलिया कि बई इदा नहीं चलेगा। जो
मतलब कि ਸਾਡੀਆਂ ਉਮੀਦਾਂ ਨੇ, ਸਾਡੀਆਂ ਆਸਾਂ ਨੇ, ਜੋ ਸਾਡੀ ਵੋਟ ਹੈ ਬਈ ਉਹ ਸਾਰਾ ਕੁਝ ਕਰੋ। ਹੁਣ ਇੱਕ ਗੱਲ ਹੈ ਕਿ ਰਾਸ਼ਟਰਪਤੀ ਚੋਣ ਵੇਲੇ ਹੀ ਤੁਸੀਂ ਕੁਛ ਨਾ ਕੁਛ ਕਰ ਲਓ, ਦਿਖਾ ਦਿਓ, ਪੰਜਾਬ ਪ੍ਰਸਤੀ ਦਿਖਾ ਦਿਓ। ਤੁਸੀਂ ਵਿਰੋਧੀ ਧਿਰ ਦੀ ਮੀਟਿੰਗ 'ਚ ਨਹੀਂ ਗਏ, ਨਾ ਅਕਾਲੀ ਗਏ ਨੇ, ਨਾ ਆਮ ਆਦਮੀ ਪਾਰਟੀ ਵਾਲੇ ਗਏ ਨੇ। ਤਾਂ ਹੁਣ ਪੰਜਾਬ ਦੇ ਵਿਧਾਇਕ ਕੀ ਉੱਥੋਂ ਹੀ ਲੈਣਗੇ ਸੁਨੇਹਾ ਕਿ ਅਸੀਂ ਵੋਟ ਭਾਜਪਾ ਨੂੰ ਕਰ ਦਈਏ, ਕਿਉਂਕਿ ਉੱਥੇ ਚੁਣਨਾ ਤਾਂ ਤੁਹਾਨੂੰ ਦੋਆਂ 'ਚੋਂ ਇੱਕ ਪਏਗਾ। ਕਿਹਨੂੰ ਚੁਣੋਗੇ ਤੁਸੀਂ? ਭਾਜਪਾ ਵਾਲੇ ਨੂੰ ਜਾਂ ਉਸ ਬੰਦੇ ਨੂੰ ਜਿਹਦੀ ਧਿਰ ਦੇ ਨਾਲ ਤੁਸੀਂ ਮੀਟਿੰਗ ਨਹੀਂ ਕੀਤੀ? ਸੋ ਇਸ ਕਰਕੇ ਇਹ ਚੀਜ਼ ਜਿਹੜੀ ਆ ਤੁਹਾਨੂੰ ਸਪਸ਼ਟ ਇੱਥੇ ਹੀ ਕਰ ਦੇਣੀ ਚਾਹੀਦੀ ਹੈ। ਇੱਥੇ ਹੀ ਕੋਈ ਮਾੜੀ ਮੋਟੀ ਜੇ ਜ਼ਰੂਰਤ ਦਿਖਾਓਗੇ ਨਾ, ਕਿਉਂਕਿ ਮਸਲਾ ਇਕੱਲਾ ਪਾਲਿਸੀਆਂ ਨਾਲ ਨਹੀਂ ਹੁੰਦਾ, ਇਕੱਲਾ ਇਹ ਨਹੀਂ ਹੁੰਦਾ। ਹੁਣ ਜਿਵੇਂ ਤੁਸੀਂ ਵਾਈਟ ਪੇਪਰ ਜਾਰੀ ਕਰ ਦਿੱਤਾ, ਚੰਗਾ ਹੁੰਦਾ। ਵਾਈਟ ਪੇਪਰ ਜਾਰੀ ਕਰਨ ਦੇ ਨਾਲ ਨਾਲ ਇਹ ਵੀ ਦੱਸ ਦੇ ਕਿ 3 ਮਹੀਨਿਆਂ 'ਚ ਅਸੀਂ ਕਰਜ਼ਾ ਕਿੰਨਾ ਲਿਆ। ਫਿਰ ਬਲੂ ਪ੍ਰਿੰਟ ਹੈ ਜਿਹੜਾ ਉਹ ਵੀ ਦੇ ਦਿਓ ਕਿ ਇੰਨਾ ਕੁਛ ਤੁਸੀਂ ਐਲਾਨੀ ਬੈਠੇ ਹੋ। ਤੁਸੀਂ ਆਪ ਵੀ ਕਹਿ ਰਹੇ ਹੋ ਕਿ 24,000 ਕਰੋੜ ਦੀ ਤਾਂ ਦੇਣਦਾਰੀ ਦੂਜੀ ਧਿਰ ਛੱਡ ਗਈ, ਕਾਂਗਰਸ ਸਰਕਾਰ ਛੱਡ ਗਈ, ਸਾਡਾ ਬਹੁਤ ਮੰਦਾ ਹਾਲ ਹੈ। ਤਾਂ ਫਿਰ ਤੁਸੀਂ ਇਹ ਵੀ ਦੱਸ ਦਿਓ ਨਾ, ਬਲੂ ਪ੍ਰਿੰਟ ਵੀ ਦੇ ਦਿਓ ਕਿ ਹਾਂ ਬਈ ਅਸੀਂ ਇੱਥੋਂ ਇਹ ਪ੍ਰਾਪਤੀਆਂ ਕਰਾਂਗੇ ਮਾਲੀਆ ਦੀਆਂ, ਔਰ ਇੱਥੋਂ ਅਸੀਂ ਇਹ ਸਾਰੀਆਂ ਚੀਜ਼ਾਂ ਦੇਵਾਂਗੇ। ਅਸੀਂ ਇਹ ਨਹੀਂ ਕਹਿ ਰਹੇ ਕਿ ਤੁਰੰਤ ਦੇ ਦਿਓ, ਪਰ ਵਾਅਦੇ ਤੁਸੀਂ ਕੀਤੇ ਆ। ਮਤਲਬ ਕਿ ਜਿਹੜਾ ਪੰਜਾਬ ਪਿੰਜਿਆ ਪਿਆ, ਜੇ ਤੁਸੀਂ ਵੋਟ ਵਾਲੀ ਰਾਜਨੀਤੀ, ਵੋਟ ਮੁਖੀ ਰਾਜਨੀਤੀ ਕਰੋਗੇ ਤਾਂ ਮੈਨੂੰ ਨਹੀਂ ਲੱਗਦਾ ਕਿ ਚੱਲ ਸਕੋਗੇ, ਤੇ ਵਿਕਾਸ ਮੁਖੀ ਰਾਜਨੀਤੀ ਕਰੋਗੇ ਤਾਂ ਫਿਰ ਸਾਰਾ ਕੁਝ ਤੁਹਾਨੂੰ ਜਿਹੜਾ ਉਹ ਠੀਕ ਕਰਨਾ ਪਏਗਾ। ਵੋਟ ਮੁਖੀ ਰਾਜਨੀਤੀ ਚੁਣ ਲਓ ਜਾਂ ਵਿਕਾਸ ਮੁਖੀ ਰਾਜਨੀਤੀ ਚੁਣ ਲਓ। ਤਾਂ ਇੱਥੇ ਨਾਲ ਇੱਕ ਚੀਜ਼ ਹੈ ਕਿ ਪੰਜਾਬੀ ਇਕੱਲੇ ਨੀਤੀਆਂ ਤੇ ਨਹੀਂ ਚੱਲਦੇ। ਪੰਜਾਬੀ ਸਿਰਫ ਉਹ ਨੀਤੀ ਨੂੰ ਨਹੀਂ ਦੇਖਦੇ, ਪੰਜਾਬੀ ਇੱਕ ਨੀਅਤ ਨੂੰ ਵੀ ਦੇਖਦੇ ਆ ਕਿ ਉਹਦੇ 'ਚ ਪੰਜਾਬ ਦੀ ਵਫਾਦਾਰੀ ਕਿੰਨੀ ਹੈ, ਉਹਦੇ 'ਚ ਪੰਜਾਬ ਲਈ ਗੈਰਤ ਜ਼ੁਰਤ ਕਿੰਨੀ ਹੈ, ਅਣਖ ਕਿੰਨੀ ਹੈ। ਕਿਉਂਕਿ ਇਹ ਅੰਸ਼ ਤੇ ਹਮੇਸ਼ਾ ਰਹਿੰਦਾ ਹੈ ਨਾ ਪੰਜਾਬੀ 'ਚ। ਚਾਹੇ ਉਹ ਆਮ ਆਦਮੀ ਪਾਰਟੀ ਦਾ ਸਪੋਰਟਰ ਆ, ਉਹ ਵੀ ਨਹੀਂ ਚਾਹੇਗਾ ਕਿ ਯਾਰ ਤੁਸੀਂ ਦੱਬ ਕੇ ਚੱਲੋ, ਤੁਸੀਂ ਦੱਬ ਕੇ ਚੱਲੋ, ਤੁਸੀਂ ਦੱਬ ਕੇ ਨਾ ਚੱਲੋ, ਦੱਬ ਕੇ ਚੱਲੋ। ਸੋ ਇਸ ਕਰਕੇ ਇਹ ਹੁਣ ਤੁਹਾਡੇ ਹੱਥ ਹੈ ਬਈ, ਸਾਰਾ ਕੁਝ ਤੁਸੀਂ ਕਰੋ। ਤੇ ਖੈਰ ਇੱਕ ਖਬਰ ਇਹ ਆ ਰਹੀ ਹੈ ਕਿ SYL ਰਿਮੂਵ ਕਰ ਦਿੱਤਾ ਗਿਆ, YouTube ਤੋਂ ਰਿਮੂਵ ਕਰ ਦਿੱਤਾ ਗਿਆ। ਤੁਸੀਂ ਮਾੜਾ ਜਿਹਾ ਮੈਨੂੰ ਦੱਸੋਗੇ ਫਿਰ ਪਤਾ ਲੱਗੇਗਾ, ਕਿਉਂਕਿ ਮੈਂ ਤੇ ਅੱਜ ਟੈਲੀਵਿਜ਼ਨ ਦੇ ਅੱਗੇ ਛੁੱਟੀ ਸੀਗੀ, ਸੱਚ ਜਾਣਿਓ ਸਵੇਰ ਦਾ ਮਤਲਬ ਕਿ ਉੱਥੇ ਬੈਠਾ, ਕਿਉਂਕਿ ਟੱਕਰ ਬਹੁਤ ਫਸਵੀਂ ਸੀ। ਜੋ ਮਰਜ਼ੀ ਆ, ਰਿਜ਼ਲਟ ਆਪਣੀ ਥਾਂ ਤੇ ਹੁੰਦੇ ਆ। ਤਾਂ ਗੁਰਮੇਲ ਸਿੰਘ ਹੋਰਾਂ ਨੇ ਬਹੁਤ ਜ਼ਬਰਦਸਤ ਟੱਕਰ ਦਿੱਤੀ ਸੀ। ਉਹਨਾਂ ਨੇ ਸ਼ੁਰੂਆਤ ਦੇ ਵਿੱਚ ਤੇ ਇਸ ਤਰ੍ਹਾਂ ਲੱਗਦਾ ਸੀ ਇੱਧਰ ਗਈ ਗੇਮ, ਇੱਧਰ ਗਈ, ਤਾਂ ਬਹੁਤ ਤਗੜੀ ਟੱਕਰ ਸੀਗੀ। ਮੈਂ ਤੇ ਉਹ ਕਮੈਂਟ ਵੀ ਕੀਤਾ ਸੀਗਾ ਕਿ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਪਿਛਲੀ ਉਮਰੇ ਆਇਆ ਰਾਣਾ ਵੰਝ ਹਰਜੀਤ ਬਾਜੇਖਾਨੇ ਨੂੰ ਚਿੰਬੜ ਗਿਆ ਹੋਵੇ। ਇਹੋ ਜਿਹੀ ਟੱਕਰ ਬਣ ਗਈ ਸੀ। ਰਾਣਾ ਵੰਝ ਬੈਸਟ ਜਾਫੀ ਸੀ ਕਿਸੇ ਟਾਈਮ ਪੰਜਾਬ ਦਾ, ਤੇ ਹਰਜੀਤ ਹੋਰਾਂ ਤੋਂ ਵੱਡਾ ਸੀ, ਤੇ ਜਦੋਂ ਪੇਚਾ ਪੈਂਦਾ ਸੀ ਫਿਰ ਦੁਨੀਆ ਖੜ ਖੜ ਕੇ ਵਹਿੰਦੀ ਸੀਗੀ। ਬਹੁਤ ਤਗੜਾ ਜਾਫੀ ਸੀਗਾ। ਤਾਂ ਉਸੇ ਤਰ੍ਹਾਂ ਦੀ ਟੱਕਰ ਬਣ ਗਈ ਸੀਗੀ। ਤਾਂ ਇਹ ਕਹਿੰਦੇ ਕਿ ਰਿਮੂਵ ਕਰ ਦਿੱਤਾ ਗਿਆ ਜੀ। ਨਹੀਂ, ਇਹ ਤਾਂ ਫਿਰ ਬਹੁਤ ਮਾੜੀ ਗੱਲ ਹੈ। ਦੇਖੋ, ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਵਗੈਰਾ ਸਾਰੇ ਤਾਂ ਫਿਰ ਜੁਮਲੇ ਉਹਦੇ 'ਚ ਮੈਨੂੰ ਨਹੀਂ ਲੱਗਦਾ ਕਿ ਕੁਛ ਗਲਤ ਗੱਲ ਕਹੀ ਹੈ। ਕਿਉਂਕਿ ਜੇ ਤੁਸੀਂ ਦੇਖੋਗੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਸੰਬੰਧੀ ਜੇ ਤੁਸੀਂ ਕੰਟੈਂਟ ਦੇਖੋਗੇ ਤਾਂ ਬਹੁਤ ਸਾਰਾ ਕੰਟੈਂਟ YouTube ਤੇ ਆਲਰੇਡੀ ਪਿਆ। ਜੇ ਉਹ ਕੰਟੈਂਟ ਪਿਆ ਤਾਂ ਉਹਦੇ 'ਚ ਸਿਰਫ 1-2 ਗੱਲਾਂ ਦਾ ਹੀ ਜ਼ਿਕਰ ਹੈ ਨਾ, ਬਲਵਿੰਦਰ ਸਿੰਘ ਜਟਾਣਾ ਦਾ ਜ਼ਿਕਰ ਹੀ ਹੈ ਨਾ। ਤਾਂ ਉਹਦੇ 'ਚ ਕੀ ਹੈ? ਉਹ ਲਿਟਰੇਚਰ ਪਿਆ, ਉਹਨਾਂ ਸੰਬੰਧੀ ਖਬਰਾਂ ਪਈਆਂ ਨੇ, ਰਿਪੋਰਟਿੰਗ ਪਈ ਹੈ, ਸਾਰਾ ਕੁਝ ਪਿਆ ਵਾ। ਤਾਂ ਬਹੁਤ ਗਲਤ ਗੱਲ, ਨਹੀਂ ਹੋਣਾ ਚਾਹੀਦਾ। ਤੇ ਕੀ ਹੈ, ਵੈਸੇ SYL ਗਾਣੇ ਨੇ ਆਪਣਾ ਕੰਮ ਕਰ ਦਿੱਤਾ ਹੈ ਵੀਰਿਓ। ਮੈਂ ਤੁਹਾਨੂੰ ਇੱਕ ਗੁਜ਼ਾਰਿਸ਼ ਹੋਰ ਕਰੂੰਗਾ, ਮੈਂ ਸਟੇਟਸ ਵੀ ਪਾਇਆ ਸੀਗਾ ਕਿ ਯਾਰ ਕੀ ਪੰਜਾਬੀਆਂ ਨੂੰ ਜਾਂ ਸਾਡੀ ਪੰਜਾਬੀ ਪੀੜ੍ਹੀ ਨੂੰ ਸਾਰਾ ਕੁਝ ਆਰਟਿਸਟ ਕਰਕੇ ਦੇਣਗੇ? ਯਾਰ ਆਰਟਿਸਟ ਕਰਕੇ ਦੇਣਗੇ ਕਿ ਤੁਹਾਡਾ ਫਰਜ਼ ਨਹੀਂ ਬਣਦਾ ਕਿ ਤੁਸੀਂ SYL ਤੋਂ ਵੀ ਪਿੱਛੇ ਜਾਓ? ਕਿ ਜਦੋਂ ਤੁਹਾਡੇ ਡੈਮ ਖੋਏ ਗਏ ਸਨ, ਇਹ ਵਾਹਿਦ ਇੱਕ ਕਹਿ ਲਓ ਕਿ ਸਾਡੀ ਜਿੱਦਾਂ ਕਹਿ ਲਈਏ ਨਾ ਵਾਹਿਦ ਸੋਵਰਨਿਟੀ ਜਿੱਦਾਂ ਹੁੰਦੀ ਹੈ ਨਾ ਇੱਕ ਬੰਦੇ ਦੀ ਪ੍ਰਭੂਸੱਤਾ, ਉਹ ਉਸ ਸ਼ਬਦ ਦੇ ਮਾਇਨੇ ਸਮਝਿਓ, ਕਦੇ ਮਾਇਨੇ ਸਮਝਿਓ। ਉਹ ਤੁਸੀਂ ਸ਼ਬਦ ਦੀਪ ਸਿੱਧੂ ਦੇ ਮੂੰਹੋਂ ਸੁਣਿਆ ਹੋਏਗਾ, ਉਹਦੇ ਮਾਇਨੇ ਖੋਜਣ ਦਾ ਯਤਨ ਕਰੋ ਕਿ ਕਿਸ ਤਰ੍ਹਾਂ ਤੁਹਾਡੀ ਸੋਵਰਨਿਟੀ ਤੇ ਹਮਲਾ ਕੀਤਾ ਗਿਆ। ਸਭ ਤੋਂ ਪਹਿਲਾਂ ਡੈਮ ਕੰਟਰੋਲ ਕੀਤੇ ਗਏ, ਪਾਣੀ ਲੁੱਟੇ ਗਏ। ਪਿੱਛੇ ਜਾਓ ਨਾ। ਮੈਂ ਉਦੋਂ ਕਿਹਾ ਸੀਗਾ ਕਿਉਂ ਇੱਥੇ ਕਾਹਤੋਂ ਅਟਕਣਾ? ਇੱਕ ਗੀਤ ਕਲਾਕਾਰ
ਸਾਹਿਤਕਾਰ, ਫਿਲਮਾਂ ਉਹ ਤੁਹਾਨੂੰ ਕੋਈ ਇੱਕ ਰਸਤਾ ਦੱਸ ਸਕਦੀਆਂ ਨੇ। ਇੱਕ ਕਿਉਂਕਿ ਗੀਤ ਹੈ, ਗੀਤ 4 ਮਿੰਟ 'ਚ ਕੀ ਉਹ ਇੱਕ ਸਾਰੀ ਹਿਸਟਰੀ ਜਿਹੜੀ 5 ਸਦੀਆਂ ਦੀ ਜਾਂ 6 ਸਦੀਆਂ ਦੀ ਕੋਈ ਦੱਸ ਸਕਦਾ ਉਹਦੇ 'ਚ? ਤੁਹਾਨੂੰ ਉਸ ਬੰਦੇ ਨੇ ਇੱਕ ਜਗਿਆਸਾ ਦਾ ਵਿਸ਼ਾ ਦੇ ਦਿੱਤਾ। ਜਾਓ ਹੁਣ, ਤੁਰੋ ਆਪ ਉਸ ਰਸਤੇ ਤੇ, ਪਤਾ ਕਰੋ ਕੀ ਹੋਇਆ ਕੀ ਨਹੀਂ ਹੋਇਆ। ਜੇ ਗੀਤ ਠੀਕ ਆ, ਧੱਕਾ ਮਾੜਾ ਹੈ, ਪਰ ਜੇ ਰਿਮੂਵ ਕਰ ਦਿੱਤਾ ਕੀ ਤੁਸੀਂ ਇੱਥੇ ਖੜ ਜਾਓਗੇ? ਸਵਾਦ ਤੇ ਤਾਂ ਹੈ ਨਾ। ਹੁਣ ਪਿੱਛੇ ਜਾਓ, ਜਾ ਕੇ ਵੇਖੋ ਤੁਹਾਡੀ ਕੈਪੀਟਲ, ਤੁਹਾਡੀ ਰਾਜਧਾਨੀ, ਤੁਹਾਡੇ ਡੈਮ, ਨੌਨ ਰਾਈਪੇਰੀਅਨ ਰਾਜਾਂ ਨੂੰ ਕਿੱਦਾਂ ਪਾਣੀ ਦੇ ਦਿੱਤਾ ਗਿਆ। ਉਹ ਸਾਰਾ ਕੁਝ ਚੈੱਕ ਕਰੋ ਜਾ ਕੇ, ਉਹ ਤੇ ਪਿਆ ਰਿਕਾਰਡ ਤੇ। ਮੈਂ ਮਤਲਬ ਕਿ ਅੱਧ ਪੜਿਆ ਜਿਹਾ ਬੰਦਾ ਇਹਨਾਂ ਸਾਰੀਆਂ ਚੀਜ਼ਾਂ ਤੋਂ ਜਾਣੂ ਆ, ਤਾਂ ਤੁਸੀਂ ਕਿਉਂ ਨਹੀਂ ਹੋ ਸਕਦੇ? ਕਿ ਹਰੇਕ ਵਾਰੀ ਇੱਕ ਗੀਤਕਾਰ ਗੀਤ ਲਿਖੂਗਾ, ਇੱਕ ਗਾਇਕ ਗਾਊਗਾ, ਔਰ ਫਿਰ ਤੁਸੀਂ ਜਾਣੋਗੇ ਕਿ ਬਾਬਾ ਬੰਦਾ ਸਿੰਘ ਬਹਾਦਰ ਕੌਣ ਸਨ। ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਆਪਣਿਆਂ ਨੇ ਕੀ ਕੀਤਾ। ਉਸ ਤੋਂ ਬਾਅਦ ਕਿਸ ਤਰ੍ਹਾਂ ਇੱਕ ਕਹਿ ਲਈਏ ਕਿ ਸਿੱਖਾਂ ਵਾਸਤੇ ਕਹਿਰ ਦਾ ਦੌਰ ਸ਼ੁਰੂ ਹੋਇਆ। ਫਿਰ ਸਿੱਖ ਰਾਜ ਕਿੱਦਾਂ ਬਣਿਆ, ਫਿਰ ਸਿੱਖ ਰਾਜ ਦਾ ਪਤਨ ਕਿੱਦਾਂ ਹੋਇਆ। ਕਦੇ ਨਹੀਂ ਪੜੋਗੇ ਤੁਸੀਂ। ਜੋ ਨਹੀਂ ਪੜੋਗੇ ਤਾਂ ਸੋਵਰਨਟੀ, ਇਹ ਜਿਹੜੇ ਸ਼ਬਦ ਗੀਤਾਂ 'ਚ ਚੰਗੇ ਲੱਗਣਗੇ ਫਿਰ ਤੁਹਾਨੂੰ। ਹਾਂ ਬਿਲਕੁਲ, ਅਮਨਦੀਪ ਸਿੰਘ ਕਹਿ ਰਿਹਾ ਫਾਈਨਲ ਅਸਾਲਟ ਦੇਖੋ, ਉੱਥੇ ਪਈ ਆ ਬਾਈ ਸੁਖਦੀਪ ਹੋਰਾਂ ਦੀ ਬਣਾਈ ਹੋਈ ਬਹੁਤ ਅੱਛੀ ਡਾਕੂਮੈਂਟਰੀ ਆ, ਜਾ ਕੇ ਦੇਖ ਲਓ। ਬਾਈ ਸੁਖਦੀਪ ਸਿੰਘ ਹੋਰਾਂ ਨੇ ਬਣਾਈ ਸੀ ਕਿ ਮੇਰੇ ਖਿਆਲ ਦੇ ਨਾਲ, ਉਦੋਂ ਮੇਰੀ ਗੱਲ ਵੀ ਹੋਈ ਸੀ ਉਹਨਾਂ ਦੇ ਨਾਲ 1-2 ਵਾਰੀ। ਸੋ ਗੱਲ ਇਹ ਆ ਕਿ ਬਾਈ ਠੀਕ ਹੈ ਨਾ, ਤੁਸੀਂ ਗੀਤ ਗਾਇਆ, ਬੰਦੇ ਨੇ ਜੁਰਤ ਦਿਖਾ ਦਿੱਤੀ, ਚਲੋ ਗੀਤ ਰਿਮੂਵ ਕਰਕੇ ਉਹਨਾਂ ਨੇ ਧੱਕਾ ਕਰ ਦਿੱਤਾ, ਪਰ ਕੀ ਤੁਸੀਂ ਰੁਕ ਜਾਓਗੇ ਇੱਥੇ? ਪਿੱਛੇ ਜਾਓ ਯਾਰ, ਆਪਣਾ ਇਤਿਹਾਸ ਬੋਲੋ। ਅਸੀਂ ਮੂਲ ਦੇ ਨਾਲੋਂ ਟੁੱਟ ਕੇ ਭਟਕ ਰਹੇ ਹਾਂ, ਸਮਝਦੇ ਹੋ ਨਾ? ਤਾਂ ਆਪਣੀ ਜੜ ਲੱਭਣ ਦਾ ਯਤਨ ਕਰੋ। ਆਪਣੇ ਧੱਕੇ ਜਿਹੜੇ ਤੁਹਾਡੇ ਨਾਲ ਹੋਏ ਨੇ ਉਹਨਾਂ ਦੀ ਜੜ ਫੜੋ। ਕਿਵੇਂ ਪੰਜਾਬੀਆਂ ਨੂੰ, ਪੰਜਾਬੀਅਤ ਇੱਕ ਜਿੱਦਾਂ ਕਹਿ ਲਈਏ ਕਿ ਵਿਰਾਸਤ ਹੈ, ਕਿਸ ਤਰ੍ਹਾਂ ਸਾਨੂੰ ਮਤਲਬ ਕਿ ਹਿੰਦੂ ਭਾਈਚਾਰੇ ਦੇ ਖਿਲਾਫ ਜਾਂ ਉਹਨਾਂ ਨੂੰ ਸਾਡੇ ਖਿਲਾਫ ਕਿਸ ਤਰ੍ਹਾਂ ਪਾਟਕ ਪਾਇਆ ਰਾਜਨੀਤੀ ਨੇ, ਕਿਸ ਤਰ੍ਹਾਂ ਆਪਣੇ ਮੁਫਾਦਾਂ ਵਾਸਤੇ ਇੰਦਰਾ ਗਾਂਧੀ ਐਂਡ ਪਾਰਟੀ ਨੇ ਕੌਮਾਂਤਰੀ ਪੱਧਰ ਦੀਆਂ ਏਜੰਸੀਆਂ ਦੀ ਖੇਡ ਕੇ ਸਾਨੂੰ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਮਾਸ ਦਾ ਟੁਕੜਾ ਬਣਾ ਕੇ ਇੱਲਾਂ ਦੇ ਝੁੰਡ ਦੇ ਹੇਠਾਂ ਕਰ ਦਿੱਤਾ। ਕਿਉਂ ਨਹੀਂ ਜਾਣੋਗੇ ਯਾਰ ਤੁਸੀਂ? ਜਾਣੋ ਤੁਸੀਂ ਇਹਨਾਂ ਚੀਜ਼ਾਂ ਨੂੰ, ਜਾਣੋ ਵੀਰੇ। ਸੋ ਜ਼ਰੂਰੀ ਨਹੀਂ ਹੈ ਕਿ ਸਾਨੂੰ ਹਰੇਕ ਵਾਰੀ ਕੋਈ ਗੀਤ ਗਾ ਕੇ ਦੱਸੇ ਤੇ ਅਸੀਂ ਜਾਣੀਏ। ਆਪਣੇ ਆਪ ਵੀ ਥੋੜੀ ਰਿਸਰਚ ਕਰੋ, ਸੋਚ ਬਣਾਓ। ਆਪਣੇ ਆਪ ਨੂੰ ਕੱਟੜ ਬੇਸ਼ੱਕ ਨਾ ਬਣਾਓ, ਕੱਟੜਪੁਣਾ ਮਾੜਾ ਹੁੰਦਾ, ਪਰ ਆਪਣੇ ਆਪ ਨੂੰ ਜਾਗਰੂਕ ਜ਼ਰੂਰ ਬਣਾਓ, ਜ਼ਰੂਰ ਬਣਾਓ ਜਾਗਰੂਕ। ਸੋਵਰਨਟੀ ਦੇ ਮਾਇਨੇ ਸਮਝੋਗੇ ਤੇ ਤਾਂ ਹੀ ਪਤਾ ਲੱਗੇਗਾ ਨਾ ਕਿ ਗੁਲਾਮੀ ਕੀ ਚੀਜ਼ ਹੁੰਦੀ ਹੈ। ਜੇ ਅਸੀਂ ਗੀਤਾਂ 'ਚੋਂ ਸਾਰਾ ਕੁਝ ਲੱਭਾਂਗੇ ਤਾਂ ਮੇਰੇ ਖਿਆਲ ਦੇ ਨਾਲ ਠੀਕ ਨਹੀਂ ਹੈ। ਗੀਤ ਤਾਂ ਸਾਲ 'ਚ ਕੋਈ ਇੱਕ ਆਏਗਾ ਇਸ ਤਰ੍ਹਾਂ ਦਾ ਜ਼ਰੂਰਤ ਵਾਲਾ। ਹੋ ਸਕਦਾ ਹੁਣ ਕਲਾਕਾਰ ਰਿਸਕ ਨਾ ਲੈਣ, ਕਿਉਂਕਿ ਕਮਰਸ਼ਲੀ ਵੀ ਨੁਕਸਾਨ ਹੁੰਦਾ ਨਾ ਵੀਰੇ, ਕਮਰਸ਼ਲੀ ਵੀ ਨੁਕਸਾਨ ਹੁੰਦਾ। ਹਾਂਜੀ ਬਿਲਕੁਲ, ਗੌਰਵ ਰਾਜਾ ਜੀ ਜੋ ਗੱਲ ਕਹਿ ਰਹੇ ਆ, ਹਾਂ ਟੋਪੀ ਬਾਰੇ ਉਹ ਦੇਖੋ, ਉਹ ਆਮ ਆਦਮੀ ਪਾਰਟੀ ਦਾ ਉਹਨੇ ਬਿਆਨ ਵੀ ਲਾਇਆ, ਉਹ ਕੋਈ ਭਾਈਚਾਰਕ ਨਹੀਂ ਸੀਗਾ ਗੌਰਵ ਜੀ, ਭਾਈਚਾਰਕ ਨਹੀਂ। ਔਰ ਮੈਂ ਪਰਸਨਲੀ ਹਮੇਸ਼ਾ ਹਿੰਦੂ ਸਿੱਖ ਏਕਤਾ ਦੀ ਗੱਲ ਕਰਦਾ, ਔਰ ਜੋ ਵੀ ਸੋਸ਼ਲੀ ਜਾਂ ਪੋਲੀਟੀਕਲੀ ਜੋ ਵੀ ਬਦਲਾਅ ਆਏਗਾ ਇਹਨਾਂ 2 ਭਾਈਚਾਰਿਆਂ ਦੇ ਬਦੌਲਤ ਆਏਗਾ। ਜੇ ਸਿਮਰਨਜੀਤ ਸਿੰਘ ਮਾਨ ਅੱਜ ਜਿੱਤੇ ਆ ਨਾ, ਤਾਂ ਉਹ ਸਾਰੀ ਵੋਟ ਇਹ ਨਹੀਂ ਹੈ ਕਿ ਕਹਿ ਲਓ ਕਿ ਉਹਨਾਂ ਦੀ ਵਿਚਾਰਧਾਰਾ ਵਾਲੀ ਪਈ ਆ, ਬਹੁਤ ਵੱਡੇ ਪੱਧਰ ਤੇ ਵੋਟ ਹਿੰਦੂ ਭਾਈਚਾਰੇ ਦੀ ਪਈ ਆ। ਸੋ ਟੋਪੀ ਵਾਲਾ ਸ਼ਬਦ ਇਸਤੇਮਾਲ ਕੀਤਾ ਗਿਆ ਮੇਰੇ ਖਿਆਲ ਦੇ ਨਾਲ, ਜੋ ਰਾਜ ਸਭਾ ਦਾ ਮੈਂਬਰ ਜਿਹੜਾ ਇਹਨਾਂ ਦਾ ਹੈਗਾ ਹਰਿਆਣੇ ਵਾਲਾ ਜੋ ਬੋਲ ਰਿਹਾ ਸੀਗਾ, ਤਾਂ ਉਹ ਹੁਣ ਕਹਿ ਲਓ ਇੱਕ ਤਰ੍ਹਾਂ ਨਾਲ ਸੰਕੇਤਕ ਹੈ ਉਹ ਜਿਹੜਾ ਸ਼ਬਦ, ਨਾ ਕਿ ਟੋਪੀ ਵਾਲਾ ਜਾਂ ਧੋਤੀ ਵਾਲਾ ਕਿਸੇ ਭਾਈਚਾਰੇ ਦੇ ਵਿਅਕਤੀ ਨੂੰ ਕਿਹਾ ਗਿਆ। ਇੱਕ ਪੋਲੀਟੀਕਲ ਬੰਦੇ ਨੂੰ, ਅਹੁਦੇਦਾਰ ਨੂੰ ਜਿਹੜਾ ਹੈ ਨਾ ਉਹ ਬੰਦਾ। ਗੌਰਵ ਜੀ, ਮੈਂ ਖੁਦ ਜਾਤੀ ਤੌਰ ਤੇ ਚਾਹੁੰਦਾ ਕਿ ਜਦ ਤੱਕ ਸਿਆਸਤ ਤੁਹਾਨੂੰ ਪਾੜੇਗੀ, ਖਾਸ ਤੌਰ ਤੇ ਕਿਉਂਕਿ ਪੰਜਾਬ ਦੇ ਵਿੱਚ 2 ਹੀ ਭਾਈਚਾਰੇ ਆ, ਸਿੱਖ ਭਾਈਚਾਰਾ, ਹਿੰਦੂ ਭਾਈਚਾਰਾ, ਤਾਂ ਇਹਨਾਂ ਨੂੰ ਜਦੋਂ ਗੋਲਬੰਦੀ ਦਾ ਸ਼ਿਕਾਰ ਬਣਾ ਲਿਆ ਤਾਂ ਬਹੁਤ ਮੁਸ਼ਕਲ ਹੋ ਜਾਏਗੀ। ਸੋ ਪੰਜਾਬ ਨੇ ਜੋ ਵੀ ਕਰਨਾ ਇਹਨਾਂ 2 ਭਾਈਚਾਰਿਆਂ ਦੀ ਏਕਤਾ ਨਾਲ ਹੀ ਹੋ ਸਕਦਾ, ਔਰ ਐਸੀ ਭਾਈਚਾਰੇ ਨੂੰ ਵੀ ਨਾਲ ਤੁਹਾਨੂੰ ਤਵੱਜੋ ਦੇਣੀ ਪਏਗੀ। ਸੋ ਜ਼ਰੂਰ ਆਪਣੇ ਬਾਰੇ ਜਾਣੋ। ਮੈਂ ਤਾਂ ਦੱਸ ਹੀ ਰਿਹਾ ਸੀ ਗੌਰਵ ਜੀ ਕਿ ਕਿਸ ਤਰ੍ਹਾਂ ਇਹ ਪਾਟਕ ਪਏ ਨੇ, ਔਰ ਕਿਸੇ ਵੀ ਕੰਟੈਂਟ 'ਚ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸ ਦਿੰਦਾ, ਚਾਹੇ ਉਹ ਫਿਲਮ ਹੈ ਚਾਹੇ ਕਿਤਾਬ ਆ, ਜਿੱਥੇ ਤੁਹਾਨੂੰ ਲੱਗਦਾ ਖੁਦ ਨੂੰ ਤੁਹਾਨੂੰ ਲੱਗਦਾ ਕਿ ਇਹ ਚੀਜ਼ ਯਾਰ ਨਹੀਂ ਮੇਰੇ ਕੰਮ ਦੀ ਨਹੀਂ, ਜਾਂ ਮੇਰੇ ਲਈ ਸਮਾਜ ਪ੍ਰਤੀ ਜੋ ਮੇਰੀ ਸੋਚ ਹੈ ਉਹਦੇ ਕੰਮ ਦੀ ਨਹੀਂ, ਛੱਡ ਦਿਓ ਯਾਰ, ਡਰੋਪ ਆਊਟ ਕਰ ਦਿਓ, ਕੋਈ ਚੱਕਰ ਨਹੀਂ ਹੈਗਾ। ਮੈਂ ਤਾਂ ਬਹੁਤ ਕੁਝ ਪੜ੍ਹਦਾ ਸਾਰੇ ਦਿਨ 'ਚ, ਬਹੁਤ ਕੁਝ ਐਸਾ ਹੁੰਦਾ ਜਿਹਨੂੰ ਡਿਲੀਟ ਮਾਰ ਦਿੱਤਾ ਆਪਦੇ ਜ਼ਿਹਨ 'ਚੋਂ। ਨਹੀਂ,
क्यों यार, सारिਆਂ ਨੂੰ इज्जत ਦਿਓ। बिल्कुल हाँ, मुस्लिम भाईचारे ने बहुत ਵੱਡੇ ਪੱਧਰ ਤੇ ਵੋਟ ਪਾਈ ਹੈ। ਬਿਲਕੁਲ ਬਿਲकुल ਤੁਹਾਡੀ ਗੱਲ ਸਹੀ ਹੈ। ਬਿਲकुल ਮਲੇਰਕੋਟਲੇ ਦੇ ਵਿੱਚ ਤੇ ਵੋਟਾਂ ਦਾ ਜਿੱਦਾਂ ਕਹਿ ਲਈਏ ਨਾ ਕਿ ਹੜ ਆ ਗਿਆ। ਸੋ ਬਿਲकुल ਇਹ ਸਹੀ ਹੈ। ਸੋ ਪੰਜਾਬੀਅਤ ਦਾ ਇੱਕ ਖਾਸਾ ਹੈ। ਇੱਥੇ ਚੰਨੀ ਨੂੰ ਦਿੱਤਾ ਉਹਨਾਂ ਨੇ, ਐਸੀ ਭਾਈਚਾਰੇ ਨੇ ਨਕਾਰਿਆ। ਭਾਜਪਾ ਵਾਲਿਆਂ ਨੇ ਹਿੰਦੂ ਕਾਰਡ ਖੇਡਣ ਦਾ ਯਤਨ ਕੀਤਾ। ਸੁਨੀਲ ਜਾਖੜ ਨੇ ਹਿੰਦੂ ਕਾਰਡ ਖੇਡਣ ਦਾ ਯਤਨ ਕੀਤਾ ਪੰਜਾਬੀਆਂ ਨੇ, ਔਰ ਪੰਜਾਬੀ ਦੇ ਹਿੰਦੂ ਭਾਈਚਾਰੇ ਨੇ ਨਕਾਰਿਆ। ਠੀਕ ਹੈ ਨਾ ਜੀ। ਸੋ ਇਹ ਸਾਰੇ ਇਸ ਤਰ੍ਹਾਂ ਦੇ ਕਾਰਡ ਪੰਜਾਬੀ ਨਹੀਂ ਚੱਲਣ ਦਿੰਦੇ। ਬਿਲਕੁਲ ਇਹ ਗੱਲ ਸਹੀ ਹੈ, ਕਿਉਂਕਿ ਇਹੀ ਸਾਡੀ ਖਾਸੀਅਤ ਹੈ, ਔਰ ਇਹ ਕਦੇ ਵੀ ਖਾਸੀਅਤ ਸਾਡੀ ਜਿਹੜੀ ਹੈ ਉਹ ਖਤਮ ਨਹੀਂ ਹੋਣੀ ਚਾਹੀਦੀ। ਸੋ ਗੱਲਾਂ ਲੰਮੀਆਂ ਚੌੜੀਆਂ ਹੋ ਜਾਣਗੀਆਂ। ਸੋ ਹੁਣ ਆਪਾਂ ਇੱਥੇ ਹੀ ਇਖਤਤਾਮ ਕਰਦੇ ਹਾਂ ਇਸ ਚੀਜ਼ ਦਾ। ਤੇ ਬਸ ਬੇਨਤੀ ਇੰਨੀ ਕੁ ਹੈ ਕਿ ਯਾਰ ਜ਼ਰੂਰ ਪੜ੍ਹਿਆ ਕਰੋ, ਕੁਛ ਟਾਈਮ ਦਿਆ ਕਰੋ, ਘੰਟਾ, ਅੱਧਾ ਘੰਟਾ, ਡੇਢ ਘੰਟਾ, मतलब कि अपने आप ਨੂੰ ਦਿਆ ਕਰੋ, ਪੜ੍ਹੋ, ਜਾਣੋ, ਬਹੁਤ ਕੁਝ ਪਿਆ। ਸੋ ਸਾਰੀਆਂ ਚੀਜ਼ਾਂ ਦੇ ਜਵਾਬ ਮਿਲ ਜਾਣਗੇ। ਸੋ ਧੰਨਵਾਦ। ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਵਧਾਈ। ਆਮ ਆਦਮੀ ਪਾਰਟੀ ਨੂੰ ਹਾਰ ਠੀਕ ਹੈ, ਇੱਕ ਸਬਕ ਦੇ ਤੌਰ ਤੇ ਲੈਣੀ ਚਾਹੀਦੀ ਹੈ। ਅਕਾਲੀਆਂ ਨੂੰ ਚਿੰਤਨ ਕਰਨਾ ਚਾਹੀਦਾ ਹੈ। ਗੋਲਡੀ ਕੋਲ ਮੌਕਾ ਬਣੇਗਾ ਕਿਉਂਕਿ ਉਹਦਾ ਕਾਫੀ ਹਾਲੇ ਕੈਰੀਅਰ ਲੰਬਾ ਚੌੜਾ ਪਿਆ ਵਾ। ਔਰ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ, ਮੈਨੂੰ ਐਸਾ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਰਾਜਨੀਤਿਕ ਸਰਦਲ ਤੇ ਉਹਦੀ ਹਾਜ਼ਰੀ ਰਹੇਗੀ, ਚਾਹੇ ਟੁੱਟਵੇਂ ਰੂਪ ਦੇ ਵਿੱਚ ਰਹੇ, ਸੋ ਰਹੇਗੀ। ਸੋ ਇਹ ਸਾਰਾ ਇੰਨਾ ਕੁ ਮੇਰਾ ਆਪਣਾ ਵਿਸ਼ਲੇਸ਼ਣ ਹੈ। ਇੰਨੇ ਕੁ ਫੈਕਟਰ ਸੀਗੇ, ਜਿਹੜੇ ਫੈਕਟਰ ਸੀਗੇ। ਟੋਨੀ ਸਿੰਘ ਜੀ ਕੀ ਕਹਿ ਰਹੇ ਆ ਤੁਸੀਂ ਭਾਜੀ, ਕਾਹਦਾ ਜਵਾਬ? ਵੀਰੇ ਮੈਂ ਜਵਾਬ ਦੇਣ ਲਈ ਨਹੀਂ ਆਇਆ। 1300-1400 ਬੰਦਾ ਸੀਗਾ, ਠੀਕ ਹੈ ਜੀ, 1300-1400 ਬੰਦਾ ਸੀਗਾ। ਜੇ ਹੁਣ ਆਪਾਂ 800-700 ਹੁਣ ਵੀ ਜੁੜੇ ਆ, ਜੇ ਜਵਾਬ ਸਵਾਲ ਚੁਲਝਾਂਗੇ ਤਾਂ ਭਾਜੀ ਕਾਫੀ ਟਾਈਮ ਚਾਹੀਦਾ ਹੈ ਬੰਦੇ ਨੂੰ। ਤਾਂ ਜੇ ਤੁਸੀਂ ਕੋਈ ਸਵਾਲ ਕਰਨਾ ਹੋਵੇ, ਡੇਲੀ ਅਸੀਂ ਆਈ ਵਰਲਡ TV ਤੇ 3:30 ਵਜੇ ਪ੍ਰੋਗਰਾਮ ਕਰਦੇ ਹਾਂ ਆਪਣਾ, ਆਈ ਵਰਲਡ TV ਤੇ ਤੁਸੀਂ ਆ ਜਾਓ ਤੇ ਉੱਥੇ ਕਰ ਲਵਾਂਗੇ ਆਪਾਂ। ਕੋਈ ਗੱਲ ਨਹੀਂ, ਮਾਨ ਸਾਹਿਬ ਜਿੱਤ ਕੇ ਬੜੀ ਵਧੀਆ ਗੱਲ ਹੈ। ਇੱਕ ਮਿੰਟ ਮੈਂ ਦੇਖਦਾ ਜੀ। ਤੁਸੀਂ ਨਹੀਂ ਦੇਖੋ ਟੋਨੀ ਜੀ, ਇਹ ਹੁੰਦਾ ਭਾਜੀ ਨਿਮਰਤਾ ਸਹਿਤ, ਉਹ ਕੀ ਕਰਨਗੇ ਉਹ ਮਾਨ ਸਾਹਿਬ ਹੀ ਤੈਅ ਕਰਨਗੇ ਕਿ ਉਹਨਾਂ ਨੇ ਪਾਰਲੀਮੈਂਟ 'ਚ ਜਾ ਕੇ ਕੀ ਕਰਨਾ। ਪਰ ਇੱਕ ਜਿਹੜਾ ਸੰਸਦ ਮੈਂਬਰ ਹੁੰਦਾ ਉਹਦਾ ਕੰਮ ਸਿਰਫ ਇਹੀ ਹੁੰਦਾ ਕਿ ਤੁਹਾਡੀ ਜਿਹੜੀ ਕੌਮ ਆ, ਹੁਣ ਜਿੱਦਾਂ ਮਾਈਨੋਰਟੀ ਹੈ, ਇਸ ਤੋਂ ਇਲਾਵਾ ਸਾਡਾ ਸੈਂਸਿਟਿਵ ਸੂਬਾ ਹੈ, ਸਰਹੱਦੀ ਸੂਬਾ ਹੈ, ਸਾਡੇ ਇੱਥੇ ਜਿੱਦਾਂ ਕਹਿ ਲਈਏ ਕਿ ਵੰਨ-ਸੁਵੰਨਤਾ ਹੈ, ਹਿੰਦੂ ਭਾਈਚਾਰਾ ਦੀ ਬਹੁਤ ਜ਼ਿਆਦਾ ਵਸੋਂ ਹੈ, ਸਾਡੇ SC ਭਾਈਚਾਰੇ ਦੀ ਵਸੋਂ ਹੈ, ਮੁਸਲਿਮ ਨੇ ਸਾਡੇ ਇੱਕ ਖਾਸ ਇਲਾਕੇ ਦੇ ਵਿੱਚ ਤਾਂ ਬਹੁਤ ਵੱਡੀ ਤਾਦਾਦ ਦੇ ਵਿੱਚ। ਕਿ ਤੁਹਾਨੂੰ ਸਾਰਾ ਉਹਦੇ ਮੱਦੇ-ਨਜ਼ਰ, ਸਾਰੀਆਂ ਸਮੱਸਿਆਵਾਂ ਦੇ ਮੱਦੇ-ਨਜ਼ਰ ਇੱਕ ਤਾਂ ਇਹ ਹੈ ਕਿ ਬੋਲਣਾ ਪੈਂਦਾ, ਆਵਾਜ਼ ਚੱਕੋ। ਤੁਸੀਂ ਉੱਥੇ ਕੀ ਕਰ ਸਕਦੇ ਹੋ ਕਿ ਆਪਣੇ ਭਾਈਚਾਰੇ ਦੀ, ਆਪਣੀ ਕੌਮ ਦੀ, ਮਾਈਨੋਰਟੀ ਦੀ ਵਿਸ਼ੇਸ਼ ਤੌਰ 'ਤੇ ਜਾਂ ਸਮੱਸਿਆ ਕਿਸੇ ਵਰਗ ਦੀ, ਉਹ ਦੇਸ਼ ਦੇ ਪਲੇਟਫਾਰਮ 'ਤੇ ਸਭ ਤੋਂ ਵੱਡਾ ਪਲੇਟਫਾਰਮ ਹੈ ਨਾ, ਉੱਥੇ ਰੱਖ ਸਕਦੇ ਹੋ। ਉੱਥੇ ਇਹ ਤਾਂ ਹੈ ਨਹੀਂ ਗਾ ਕਿ ਮਾਨ ਸਾਹਿਬ ਲੈ ਕੇ ਡਾਂਗ 'ਤੇ ਉੱਥੇ ਗੱਤਕਾ ਖੇਡਣਾ ਸਟਾਰਟ ਕਰ ਦੇਣਗੇ, ਜਿਹੜਾ ਆਇਆ ਚੋਪੜਤਾ, ਜਿਹੜਾ ਆਇਆ ਚੋਪੜਤਾ। ਕੋਈ ਵੀ ਜਿਹੜਾ ਸੰਸਦ ਮੈਂਬਰ ਹੁੰਦਾ ਵੀਰੇ, ਉਹ ਸਿਰਫ ਤੇ ਸਿਰਫ ਉੱਥੇ ਆਵਾਜ਼ ਚੁੱਕ ਸਕਦਾ। ਸਾਨੂੰ ਆਵਾਜ਼ ਹੀ ਚਾਹੀਦੀ ਹੈ। ਸਾਨੂੰ ਇਸ ਤਰ੍ਹਾਂ ਦੇ ਬੰਦੇ ਨਹੀਂ ਚਾਹੀਦੇ ਰਾਜ ਸਭਾ 'ਚ ਕਿ ਜਿਹੜੇ ਬੰਦੇ ਇੱਥੇ ਐਡਾ ਕਹਿਰ ਦਾ ਕਤਲ ਹੋਇਆ ਤੇ ਉਹ ਪਾਰਟੀਆਂ 'ਚ ਮਸ਼ਰੂਫ ਸਨ। ਅਸੀਂ ਇੱਥੇ ਪਾਟੇ ਪੱਲੇ ਦੇ ਵਿੱਚੋਂ ਕਿਰਦੇ ਪਏ ਸੀ ਤੇ ਉਹ ਕਮੈਂਟਰੀ ਕਰਦੇ ਪਏ ਸਨ। ਸੋ ਸਾਨੂੰ ਇਸ ਤਰ੍ਹਾਂ ਦੇ ਨਹੀਂ ਚਾਹੀਦੇ। ਸੰਸਦ ਮੈਂਬਰ ਕੋਈ ਵੀ ਹੋਵੇ, ਹਿੰਦੂ ਭਾਈਚਾਰੇ 'ਚ ਹੋਵੇ, ਸਿੱਖ ਭਾਈਚਾਰੇ 'ਚ ਹੋਵੇ, ਮੁਸਲਿਮ ਭਾਈਚਾਰੇ 'ਚ ਹੋਵੇ, ਆਲਵੇਜ਼ ਸਵਾਗਤ ਆ। ਪਰ ਇਹ ਆ ਕਿ ਉੱਥੇ ਅਣਖ ਦੇ ਨਾਲ, ਗੈਰਤ ਦੇ ਨਾਲ ਆਪਣੇ ਪੰਜਾਬ ਦੀ ਗੱਲ ਚੁੱਕੀ ਜਾਵੇ। ਪਾਰਲੀਮੈਂਟ ਜਿਹੜਾ ਇੱਕ ਮੰਚ ਹੈ ਉਹ ਸਿਰਫ ਬੋਲਣ ਵਾਸਤੇ ਆ। ਜੇ ਸਿਆਣੇ ਬੰਦੇ ਹੋਣ, ਚੰਗੇ ਬੰਦੇ ਹੋਣ, ਬਣਾ ਕੇ ਰੱਖਣ ਵਾਲੇ ਹੋਣ, ਜਾਂ ਕਹਿ ਲਓ ਕਿ ਕਈ ਵਾਰ ਦਾਬਾ ਵੀ ਕੰਮ ਆ ਜਾਂਦਾ ਤਾਂ ਉਹ ਉੱਥੋਂ ਲਿਆ ਵੀ ਸਕਦੇ ਆ, ਪ੍ਰੋਜੈਕਟ ਵੀ ਲਿਆ ਸਕਦੇ ਆ। ਗ੍ਰਾਂਟ ਵਗੈਰਾ ਜਿਹੜੀ ਮਿਲਦੀ ਹੈ ਇਹਨਾਂ ਨੂੰ, ਉਹ ਮਾਨ ਸਾਹਿਬ ਨੇ ਲਾ ਦਿਆ ਕਰਨੀ ਹੈ। ਘਰੋਂ ਤੁਹਾਨੂੰ ਪਤਾ ਉਹ ਸੌਖੇ ਹੈਗੇ ਆ। ਸੋ ਇਹੀ ਚੀਜ਼ਾਂ ਹੁੰਦੀਆਂ ਨੇ ਵੀਰੇ ਸੰਸਦ ਮੈਂਬਰ ਦੇ ਤੌਰ 'ਤੇ। ਖੈਰ ਚਲੋ, ਹੋ ਸਕਦਾ ਮੈਂ ਜਵਾਬ ਦੇਣ ਜਾਂ ਤੁਹਾਨੂੰ ਸਮਝਾਉਣ 'ਚ ਅਸਫਲ ਰਿਹਾ ਹਾਂ, ਉਹਦੇ ਲਈ ਖਿਮਾ ਦਾ ਯਾਚਕ ਹੈ। ਖੈਰ ਖਾਸਾ ਟਾਈਮ ਹੋ ਗਿਆ ਜੀ। ਜੇ ਕੋਈ
करना चाहे उपराला तो शेयर जरूर कर देना। तो यही मेरा विश्लेषण सीगा अज की जित हार का। तो आने वाले समय काफ़ी कुछ वापरन जा रहा। मेरा मनना यह है कि सिमरनजीत सिंह मान हो सकता एक मूवमेंट तब्दील कर देने नूं, हो सकता मे भी, पर जे वो गलतियां नहीं करनगे, जे वो गलतियां करनगे तद फिर मैं कहा कि एक खेतरी दल की स्पेस बन रही है जिहदे हो सकता कि सिद्धू, डॉक्टर गांधी जां कुछ होर ऐसे सज्जन जिहड़े पंजाब प्रति एक वधिया सोच रखने वाले बंदे जिहड़े आ, चाहे अंदरों तो पता नहीं मैनूं कि कुछ सोचदा हरेक बंदा, किसी के अंदर वड़ के नहीं सोचा जा सकता। तो जिहड़े पंजाब के खैर खवाह लोग ने, हो सकता फिर वो एक खेतरी धिर जिहड़ी पंजाब दी है ਉਹਦਾ स्पेस ਜਿਹੜਾ ਉਹ कायम कर ਲੈਣਗੇ। सो ਧੰਨਵਾਦ जी ਸਾਰਿਆਂ ਨੂੰ। सत श्री अकाल जी ਸਾਰਿਆਂ ਨੂੰ, सत श्री अकाल जी ਸਾਰਿਆਂ ਨੂੰ, ਪਿਆਰ ਭਰੀ सत श्री अकाल जी ਆਇਆਂ ਨੂੰ। ਚੰਦ ਮਿੰਟ ਜੁੜਦੇ ਆ। ਅੱਜ ਸੰਗਰੂਰ ਹੋਈ ਪਈ ਹੈ। ਸੰਗਰੂਰ ਦੇ ਜਲਵੇ ਇੰਨੇ ਆ, ਟ੍ਰੈਂਡਿੰਗ 'ਚ ਹੈ ਸੰਗਰੂਰ ਇਸ ਟਾਈਮ ਮੇਰੇ ਖਿਆਲ ਦੇ ਨਾਲ ਟਵਿੱਟਰ 'ਤੇ। ਸਿਮਰਨਜੀਤ ਸਿੰਘ ਮਾਨ ਵੀ ਟ੍ਰੈਂਡਿੰਗ 'ਚ ਸਨ ਅੱਜ। ਸੋ ਬਹੁਤ ਕਹਿ ਲਈਏ ਕਿ ਇਸ ਟਾਈਮ ਦੀ ਇੱਕ ਤਰ੍ਹਾਂ ਨਾਲ ਕਹਿ ਲਈਏ ਸਿਆਸੀ ਪੱਖ ਤੋਂ ਇਤਿਹਾਸਿਕ ਘਟਨਾ ਹੈ। ਸੋ ਅੱਜ ਸਾਡਾ ਆਫ ਡੇ ਆ ਚੈਨਲ 'ਤੇ, ਅਸੀਂ ਅੱਜ ਪ੍ਰੋਗਰਾਮ ਨਹੀਂ ਕਰ ਰਹੇ। ਸੋ ਇੱਥੇ ਗੱਲਬਾਤ ਕਰਦੇ ਹਾਂ ਆਪਾਂ ਚੰਦ ਮਿੰਟ, ਤੇ ਸਿਰਫ ਆਪਾਂ ਸੰਗਰੂਰ 'ਤੇ ਹੀ ਗੱਲ ਕਰਾਂਗੇ, ਕੋਈ ਹੋਰ ਗੱਲ ਨਹੀਂ ਕਰਾਂਗੇ। ਸੰਗਰੂਰ ਦੀ ਚੋਣ 'ਤੇ ਚੰਦ ਮਿੰਟ ਗੱਲ ਕਰਾਂਗੇ। ਤੁਸੀਂ ਵੀ ਆਪਣੀ ਕੋਈ ਵੀ ਰਾਏ ਹੋਵੇ, ਕੋਈ ਤੁਹਾਡਾ ਪ੍ਰਤੀਕਰਮ ਹੋਵੇ ਤੇ ਜ਼ਰੂਰ ਤੁਸੀਂ ਵੀ ਰੱਖਦੇ ਜਾਣਾ, ਕੋਈ ਚੱਕਰ ਨਹੀਂ ਹੈ। ਸੋ ਮੈਂ ਜਦ ਤੱਕ ਇੱਕ ਕੰਮ ਕਰਦਾ ਕਿ ਆਪਣੇ ਜਿਹੜੇ ਆਈਡੀ ਵਾਲੇ ਨੇ ਮਿੱਤਰ, ਉਹਨਾਂ ਨੂੰ ਵੀ ਜੋੜ ਦੇਣਾ, ਠੀਕ ਹੈ ਜੀ। ਇੱਕ ਮਿੰਟ ਦੇਣਾ ਜੀ, मैं आईडी ते भी शेयर कर देवां तद ताकि उधरों भी लोग आ जान, रौनक मेला बन जू। अज बड़ा वड्डा मौका है, गलबात करांगे आपां इस संदर्भ दे विच कि होया की है, होया की है। संगरूर वाले तो वैसे ना कह लीए कि अलोकार जे वोटर ही बन गए, जिवें दिल्ली वाले आ। तुसीं देखोगे तो दिल्ली वाले जिहड़े ने ना वोटर, उन्हां दी तबीयत मतलब कि समझनी बड़ी औखी है। तो मैनूं लगता कि साडे चों संगरूर वालियां दी तबीयत फड़नी बहुत औखी है। संगरूर का पहला इतिहास देखते हैं, जो तुसीं देखो ना, मैं इंटरस्टिंग एक फैक्ट देखा कि जे आपां सिमरनजीत सिंह मान जदों 1999 च जिते आ, उस तो पिछला देख लीए तो सुरजीत सिंह बरनाला जिते जदों 1998 च अकाली दल बनी। उस तो बाद का जिहड़ा भी तुसीं इलैक्शन देखोगे, 1999 वाला ले लो, चाहे 4 वाला, 9 वाला, 14 वाला, 19 वाला, संगरूरियां ने हमेशा जिसकी सरकार सीगी उहदे उल्ट बंदा जिताया, चाहे वो कोई भी होवे। चाहे तुसीं भगवंत मान नूं लै लो, विजेंद्र सिंगला नूं लै लो, ढींडसा साहब नूं लै लो, फिर जे तुसीं देखोगे तो सिमरनजीत सिंह मान, जिवें मैं कहा 1999 च। सो संगरूर वालियां ने वाकया ही जिद्दां कह रही है कि बहुत जलवा दिखाया है, खास तौर पर जिन्हां दी सरकार है उहदे तो उल्ट हमेशा बंदा जिताया। और ये जित सब तो पहला मैं इस चीज़ नूं 2-3 कह लो कि चीज़ां चों देखदा जो ये वड्डी जित हासिल की है सरदार सिमरनजीत सिंह मान होरां ने। एक तो सब तो वड्डी गल, तुसीं टाइटैनिक बारे सुनिया ना? मैं टाइटैनिक बारे एक बारी पढ़िया सीगा, एक आर्टिकल सीगा कि टाइटैनिक जिहड़ा जहाज सीगा वो शायद 50,000 टन का सीगा, और उहदे जे आपां देखीए तां आकार के हिसाब के नाल 800 फीट का सीगा। 1500 बंदा मरिया, 2500 चो। टाइटैनिक क्यों डुबिया सीगा? ਇਹਦੇ ਵਿੱਚ कुछ बंदे ਜਿਹੜੇ खोजी ने वो कहते हैं कि कैप्टन ਜਿਹੜਾ ਸੀਗਾ ना उस शिप का, क्योंकि सब ਨੂੰ पता है कि ਉਹਨੂੰ अनसिंकबल शिप ਕਿਹਾ ਜਾਂਦਾ ਸੀਗਾ कि ਜਿਹੜੀ कदे डुब ही नहीं सकती, ऐसी शिप कि ਜਿਹੜੀ कदे डुब नहीं सकती, ਉਹਨੂੰ अनसिंकबल कहते हैं शायद। तो कैप्टन इन्ना कॉन्फिडेंट सीगा कि जो लाइफ बोट होंदियां ने वो भी अद्धियां रखियां गई सन, कहते कदे इसकी जरूरत ही नहीं पैनी टाइटैनिक। और जिस दिन टाइटैनिक डुबिया उस दिन वार्निंग सी उसनूं कि जिस रस्ते ते वो जा रहा है
ਅੱਗੇ ਆਈਸਬਰਗ ਹੋ ਸਕਦਾ ਉਹਦੇ ਨਾਲ ਟਕਰਾ ਜਾਵੇ। ਕੈਪਟਨ ਕਹਿੰਦਾ ਛੱਡੋ ਖੜਾ। ਮੈਂ ਟਾਈਟੈਨਿਕ ਵਾਲੀ ਕਹਾਣੀ ਨੂੰ ਜੋੜ ਰਿਹਾ ਇਹਨਾਂ ਦੇ ਗਰੂਰ ਦੇ ਨਾਲ, ਜਿਹੜੇ ਸੱਤਾਧਾਰੀ ਧਿਰ ਵਾਲੇ ਸੱਜਣ ਨੇ, ਕਿ ਕਾਗਜ਼ਾਂ ਤੇ ਲਿਖ ਲਿਖ ਕੇ ਦੇ ਰਹੇ ਆ ਕਿ ਅਸੀਂ ਜਿੱਤਾਂਗੇ। ਚੱਲਿਆ ਕਾਰਤੂਸ ਕਹਿ ਰਹੇ ਨੇ ਕਿਸੇ ਨੂੰ, ਇਹ ਚੱਲਿਆ ਕਾਰਤੂਸ ਹੈ। ਚੀਮਾ ਸਾਹਿਬ ਕਹਿ ਰਹੇ ਨੇ ਕਿ ਹਾਰ ਦਾ ਰਿਕਾਰਡ ਬਣਾਉਣਗੇ। मतलब कि कॉन्फिडेंस बहुत ज़्यादा अच्छी चीज़ होती है, अच्छी चीज़ होती है कॉन्फिडेंस, पर अति कॉन्फिडेंस ज़्यादा मतलब कि अति हो जाए तो वो गरूर बन जाता है, और गरूर हमेशा तुहाडा पूर ही बिठा दिंदा है। आ ऐसी सट है तुहाडे गरूर नूं, तुहाडे फतूर नूं, ਤਾਂ ਬਹੁਤ ਜਿੱਦਾਂ ਕਹਿ ਲਈਏ ਨਾ ਕਿ ਤੁਹਾਡਾ ਜਿਹੜਾ ਉਹ ਸੀਗਾ ਸੈਲਫ ਕੌਨਫੀਡੈਂਸ, ਆਤਮ ਵਿਸ਼ਵਾਸ ਕਿ ਅਸੀਂ ਹਾਰਦੇ ਹੀ ਨਹੀਂ ਹੈ। ਨਹੀਂ, ਪੰਜਾਬੀਆਂ ਨੇ ਤੁਹਾਨੂੰ ਦੱਸਿਆ ਹੈ ਕਿ ਵੀਰੇ ਇੱਦਾਂ ਨਹੀਂ ਹੁੰਦਾ ਕਿ ਤੁਸੀਂ ਕਿਸੇ ਨੂੰ ਮੁੱਲ ਹੀ ਲੈ ਲਿਆ ਬਸ। ਸੋ ਇਹਨਾਂ ਦਾ ਜਿਹੜਾ ਆਤਮ ਯਕੀਨ ਸੀਗਾ ਨਾ ਆਪਣੇ ਆਪ ਤੇ, ਪਹਿਲਾ ਮੈਨੂੰ ਫੈਕਟਰ ਇਸ ਹਾਰ ਦੇ ਵਿੱਚ ਇਹੋ ਲੱਗਦਾ ਹੈ। ਕਿਉਂ? ਤੁਸੀਂ ਇੱਕ ਚੀਜ਼ ਦੇਖੋ ਕਿ ਜਦੋਂ ਪ੍ਰਚਾਰ ਸ਼ੁਰੂ ਹੋਇਆ ਇਹਨਾਂ ਦੇ ਬੰਦਿਆਂ ਨੇ ਰੌਲਾ ਪਾਇਆ, ਵਰਕਰਾਂ ਨੇ, ਕਿ ਯਾਰ ਅਸੀਂ 4-4 ਕਿੱਲੇ ਜ਼ਮੀਨ ਵੇਚ ਦਿੱਤੀ ਹੈ, ਅਸੀਂ ਕਾਰਾਂ ਬਣਾ ਲਈਆਂ, 2-2 ਗੱਡੀਆਂ, 3-3 ਗੱਡੀਆਂ। ਕਿਸੇ ਨੇ ਕੁਛ ਕਿਹਾ, ਕਿਸੇ ਨੇ ਕੁਛ ਕਿਹਾ। ਬਈ ਹੁਣ ਸਾਡੇ ਫੋਨ ਨਹੀਂ ਚੱਕੇ ਜਾਂਦੇ, ਸਾਡੇ ਨਾਲ ਰਾਬਤਾ ਨਹੀਂ ਹੈ ਮੰਤਰੀਆਂ ਦਾ। ਇੱਕ ਕਾਰਨ ਇਹ ਸੀਗਾ ਕਿ ਜਿੱਤ ਗਏ, ਔਰ ਉਸ ਤੋਂ ਬਾਅਦ ਜਿਹੜਾ ਵਰਕਰ ਹੈ, ਜਿਹੜਾ ਬੈਕਬੋਨ ਹੈ ਪਾਰਟੀ ਦੀ, ਉਹ ਵਰਕਰ ਜਿਹੜਾ ਤੁਹਾਡੇ ਤੋਂ ਦੂਰ ਹੋਇਆ ਕਿਤੇ ਨਾ ਕਿਤੇ। ਠੀਕ ਹੈ ਨਾ? ਟਾਈਟੈਨਿਕ ਵਾਲੀ ਕਹਾਣੀ ਜਿਵੇਂ ਤੁਹਾਨੂੰ ਮੈਂ ਦੱਸ ਰਿਹਾ ਨਾ ਕਿ ਕਿਸ ਤਰ੍ਹਾਂ ਬੇੜੀ ਡੁੱਬਦੀ ਹੈ ਗਰੂਰ ਦੀ। ਨੰਬਰ 2 ਜਿਹੜੀ ਚੀਜ਼ ਵੇਖਣ ਵਾਲੀ ਸੀਗੀ ਕਿ ਤੁਸੀਂ ਇੱਕ ਚੀਜ਼ ਨੋਟ ਕੀਤੀ ਹੋਏਗੀ ਕਿ ਵੋਟ ਪੋਲ, ਠੀਕ ਹੈ ਝੋਨਾ ਲੱਗ ਰਿਹਾ ਸੀਗਾ, ਪਰ ਜਿਹੜੀ ਵੋਟ ਪੋਲ ਘੱਟ ਹੋ ਰਹੀ ਸੀਗੀ ਉਹਦੇ ਵਿੱਚ ਸ਼ਹਿਰੀ ਵੋਟ ਵੀ ਘੱਟ ਪੋਲ ਹੋ ਰਹੀ ਸੀਗੀ, ਔਰ ਜਿਹੜੀ ਪੋਲ ਹੋ ਰਹੀ ਸੀਗੀ ਸ਼ਹਿਰੀ ਵੋਟਰ ਕਈ ਵਾਰ ਉਚਾਟ ਹੋ ਜਾਂਦਾ ਤੁਹਾਡੀਆਂ ਨੀਤੀਆਂ ਤੋਂ, ਕਿਉਂਕਿ ਕਾਰੋਬਾਰੀ ਹੈ, ਉਹ ਘੱਟ ਨਿਕਲ ਰਿਹਾ ਸੀ। ਉਹ ਸੰਕੇਤ ਸੀਗਾ ਕਿ ਸੱਤਾਧਾਰੀਆਂ ਨੂੰ ਨੁਕਸਾਨ ਹੋ ਸਕਦਾ ਆ, ਔਰ ਉਹੀ ਘੱਟ ਵੋਟ ਜਿਹੜੀ ਆ ਉਹਦੇ ਵਿੱਚੋਂ ਵੀ ਸਿਮਰਨਜੀਤ ਸਿੰਘ ਮਾਨ, ਕਿਉਂਕਿ ਇੱਕੋ ਇੱਕ ਤੁਹਾਡੇ ਜਿੱਤਣ ਦੀ ਉਮੀਦ ਸੀ ਆਮ ਆਦਮੀ ਪਾਰਟੀ ਵਾਲਿਆਂ ਦੇ ਕਿ ਸ਼ਹਿਰੀ ਵੋਟ ਜਿਹੜਾ ਹੈ ਨਾ ਉਹ ਬਿਲਕੁਲ ਆਪਣੀ ਉਸੇ ਜਗ੍ਹਾ ਤੇ ਖਲੋਤਾ ਰਵੇ ਜਿਹੜੀ ਜਗ੍ਹਾ ਤੇ ਉਹ 3 ਮਹੀਨੇ 4 ਮਹੀਨੇ ਪਹਿਲਾਂ ਸੀਗਾ, ਪਰ ਉਹ ਕਿਤੇ ਨਾ ਕਿਤੇ ਸਵਿੰਗ ਕਰ ਗਿਆ। ਜਿੰਨਾ ਵੀ ਵੋਟ ਪੋਲ ਹੋਇਆ ਉਹਦੇ ਵਿੱਚੋਂ ਵੀ ਇਹ ਇੱਕ ਫੈਕਟਰ ਸੀਗਾ। ਸਭ ਤੋਂ ਵੱਡਾ ਕਿ ਜਿਹੜਾ ਯੂਥ ਤੁਹਾਡੇ ਮਗਰ ਤੁਲਿਆ, ਉਸੇ ਯੂਥ ਨੇ 2-3 ਚੀਜ਼ਾਂ ਜਿਹੜੀਆਂ ਤੁਹਾਡੀਆਂ ਉਹ ਕਿਤੇ ਨਾ ਕਿਤੇ ਵੇਖੀਆਂ। ਸਭ ਤੋਂ ਪਹਿਲਾਂ ਜਿਹੜੀ ਉਹ ਤਸਵੀਰ ਆਈ ਨਾ ਬਾਰੀ ਨਾਲ ਲਟਕਣ ਵਾਲੀ, ਤੁਹਾਡੇ ਵਾਸਤੇ ਛੋਟੀ ਗੱਲ ਹੋਏਗੀ, ਤੁਸੀਂ ਉਸ ਚੀਜ਼ ਨੂੰ ਕਹਿ ਸਕਦੇ ਹੋ ਕਿ ਚਲੋ ਮੈਂ ਵੀ ਕਿਹਾ ਸੀਗਾ 1-2 ਥਾਵਾਂ ਤੇ ਨਾ ਰੇਡੀਓ ਤੇ ਕਾਲਰਸ ਨੇ ਮੈਨੂੰ ਕਮੈਂਟ ਦੇਣ ਲਈ ਕਿਹਾ, ਤੇ ਮੈਂ ਕਿਹਾ ਯਾਰ ਜਿਹੜਾ CM ਹੈ ਉਹਦੀ ਮਰਜ਼ੀ ਹੈ, ਜਿੱਥੇ ਮਰਜ਼ੀ ਉਹ ਲਟਕ ਜਾਵੇ, ਕੋਈ ਚੱਕਰ ਨਹੀਂ ਹੈ। ਸਾਡੇ ਬੰਨਿਓ ਪਿੱਛੇ ਇੱਕ ਜੀਪ ਦੀ ਜਿੱਦਾਂ ਟਰਾਲੀ ਹੁੰਦੀ ਹੈ ਉਹਦੇ 'ਚ ਵੀ ਬੈਠ ਜਾਵੇ, ਅਸੀਂ ਉਹਨੂੰ ਰੋਕ ਥੋੜੀ ਸਕਦੇ ਹਾਂ। ਠੀਕ ਹੈ ਨਾ? ਉਹ ਤਾਂ ਬੋਰਨਟ ਤੇ ਚੜ੍ਹ ਕੇ ਵੀ ਕੰਪੇਨ ਕਰਦੇ ਰਹੇ ਆ ਮਾਨ ਸਾਹਿਬ, ਪਰ ਜਿਹੜੀ ਉਹ ਫੋਟੋ ਸੀਗੀ ਨਾ, ਜਿਹੜੀ ਉਹ ਮਤਲਬ ਕਿ ਤਸਵੀਰ ਸੀਗੀ, ਉਸ ਤਸਵੀਰ ਨੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਲਕੀਰ ਖਿੱਚੀ, ਕਿਉਂਕਿ ਉਸ ਤੋਂ ਪਹਿਲਾਂ ਜਦੋਂ ਰਾਜ ਸਭਾ ਦੇ ਮੈਂਬਰ ਜਾਂ ਹੋਰ ਕੁਝ ਡਿਸੀਜਨ ਸੀਗੇ ਤਾਂ ਉਹ ਕਿਤੇ ਨਾ ਕਿਤੇ ਤੁਹਾਡਾ ਜਿਹੜਾ ਯੂਥ, ਜਿਹੜਾ ਕਿ ਤੁਹਾਡੀ ਤਾਕਤ ਸੀਗਾ, ਉਹਨੂੰ ਨਿਰਾਸ਼ ਕਰ ਗਏ। ਔਰ ਉਹ ਤਸਵੀਰ ਜਿਹੜੀ ਸੀ ਉਹ ਇੱਕ ਤਰ੍ਹਾਂ ਨਾਲ ਆਪਣੇ ਆਪ ਦੇ ਵਿੱਚ ਜੋ ਚੀਜ਼ਾਂ ਕਹੀਆਂ ਜਾ ਰਹੀਆਂ ਸੀਗੀਆਂ ਕਿ ਦਿੱਲੀ ਤੋਂ ਇਹ ਸਾਰੀ ਸਰਕਾਰ ਆਪਰੇਟ ਹੋ ਰਹੀ ਹੈ, ਉਹ ਤਸਵੀਰ ਜਿਹੜੀ ਹੈ ਨਾ ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਲੋਕਾਂ ਦੇ ਜਿਵੇਂ ਕਿੱਲ ਵਾਂਗੂ ਖੁੱਭ ਗਈ ਕਿ ਯਾਰ ਇਹ ਸਾਰਾ ਕੁਛ ਇਸ ਤਰ੍ਹਾਂ ਹੋ ਰਿਹਾ। ਔਰ ਇਹ ਸਪਸ਼ਟ ਸੁਨੇਹਾ ਹੈ ਕਿ ਪੰਜਾਬ ਨੇ ਤੁਹਾਨੂੰ ਚੁਣਿਆ, ਮਾਨ ਸਾਹਿਬ ਨੂੰ ਚੁਣਿਆ, ਇਸ ਕਰਕੇ ਚੁਣਿਆ ਕਿ ਮਾਨ ਸਾਹਿਬ ਅੱਛੇ ਫੈਸਲੇ ਲੈਣ ਔਰ ਸਾਡੇ ਵਾਸਤੇ ਲੈਣ, ਸਾਡੇ ਪੰਜਾਬ ਨੂੰ ਅੱਗੇ ਲੈ ਕੇ ਜਾਣ। ਕੁਝ ਡਿਸੀਜਨ ਉਹਨਾਂ ਦੇ ਅੱਛੇ ਵੀ ਗਏ ਨੇ, ਹਮੇਸ਼ਾ ਆਲਵੇਜ਼ ਹੁੰਦਾ ਕਿ ਬਾਈ ਡਿਸੀਜਨ ਸਰਕਾਰ ਦੇ ਫੇਲ ਵੀ ਹੋ ਜਾਂਦੇ ਨੇ, ਨਤੀਜੇ ਅੱਛੇ ਵੀ ਆ ਜਾਂਦੇ ਨੇ, ਕੁਝ ਬੁਰੀਆਂ ਕਹਿ ਲਓ ਕਿ ਤੁਹਾਡੀਆਂ ਯਾਦਾਂ ਰਹਿ ਜਾਂਦੀਆਂ ਸਰਕਾਰ 'ਚ, ਕੁਝ ਅੱਛੀਆਂ ਯਾਦਾਂ ਵੀ ਬਣ ਜਾਂਦੀਆਂ। ਪਰ ਗੱਲ ਇਹ ਹੈ ਕਿ ਜੋ ਚੀਜ਼ ਆਪਾਂ ਦੇਖੀਏ ਤਥਾਤਮਕ ਤੌਰ ਤੇ ਫਿਰ ਸਿਆਸੀ ਵਿਰੋਧੀ ਉਹ ਵੀ ਕੱਢ ਕੇ ਲੈ ਆਏ ਕਿ ਕਿਸ ਤਰ੍ਹਾਂ IT ਟੀਮ ਇੱਥੇ ਤਨਖਾਹ ਤੇ ਕੰਮ ਕਰ ਰਹੀ ਹੈ। ਕੀ ਗੱਲ ਜੇ IT ਟੀਮ ਹੀ ਰੱਖਣੀ ਹੈ ਤਾਂ ਕੀ ਪੰਜਾਬੀ ਜਿਹੜੇ ਆ ਉਹ ਹੈ ਨਹੀਂ ਗੇ ਜਾਂ ਬੇਰੁਜ਼ਗਾਰ ਨਹੀਂ ਹੈਗੇ?
ਇੱਥੇ ਰੱਖ ਲਓ ਤੁਸੀਂ। ਸੋ ਉਹ ਜਿਹੜਾ ਇੱਕ ਮੈਸੇਜ ਹੈ ਨਾ, ਉਹਨੇ ਵੀ ਇਸ ਹਾਰ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਔਰ ਸਭ ਤੋਂ ਵੱਡੀ ਗੱਲ ਫਿਰ ਸਿੱਧੂ ਮੂਸੇਵਾਲਾ, ਦੀਪ ਸਿੱਧੂ, ਉਹਨਾਂ ਦੀ ਜਿਹੜੀ ਫੋਲੋਇੰਗ ਸੀਗੀ ਨਾ, ਉਹਨੇ ਵੀ ਇੱਕ ਕਹਿ ਲਓ ਕਿ ਪਲਟਾ ਮਾਰਿਆ। ਸੋ ਇਹ ਕਈ ਫੈਕਟਰ ਨੇ ਔਰ ਕਈ ਸੁਨੇਹੇ ਛੁਪੇ ਨੇ ਇਹਦੇ ਵਿੱਚ। ਇਕੱਲੇ ਛੁਪੇ ਸੁਨੇਹੇ ਆਮ ਆਦਮੀ ਪਾਰਟੀ ਵਾਸਤੇ ਨਹੀਂ ਹੈ। ਆਮ ਆਦਮੀ ਪਾਰਟੀ ਮਤਲਬ ਕਿ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਐਸੀ ਚੋਟ ਖਾ ਬੈਠੀ ਹੈ। ਕਈ ਵਾਰ ਕੀ ਹੁੰਦਾ ਕਿ ਚੋਟ ਜਿਹੜੀ ਹੈ ਤੁਹਾਡੇ ਫਾਇਦੇਮੰਦ ਹੋ ਜਾਂਦੀ ਹੈ। ਤੁਸੀਂ ਮਤਲਬ ਕਿ ਮਗਰੂਰ ਹੋ ਕੇ ਤੁਰੇ ਜਾਂਦੇ ਹੋ, ਚੋਟ ਤੁਹਾਨੂੰ ਜਗਾਉਂਦੀ ਹੈ ਕਿ ਜਾਗ ਲੱਲਾ ਜਾਗ। ਸ਼ਾਇਦ ਤੁਹਾਡੇ 'ਚ ਅਣਖ ਜਾਗ ਪਵੇ, ਸ਼ਾਇਦ ਤੁਹਾਡੇ 'ਚ ਕਿਤੇ ਨਾ ਕਿਤੇ ਇਹ ਭਾਵਨਾ ਜਾਗ ਪਵੇ ਕਿ ਯਾਰ ਵੋਟ ਪੰਜਾਬੀਆਂ ਦੀ, ਪੰਜਾਬ ਪੰਜਾਬੀਆਂ ਦਾ, ਤਾਂ ਫਿਰ ਫੈਸਲੇ ਕਿਉਂ ਥੋਪੇ ਜਾ ਰਹੇ ਨੇ। ਮੈਂ ਨਹੀਂ ਕਹਿੰਦਾ ਕਿ ਠੀਕ ਹੈ ਤੁਸੀਂ ਆਈਡੀਆਜ਼ ਸ਼ੇਅਰਿੰਗ ਨਾ ਕਰਾਓ ਜਾਂ ਕੁਛ ਵੀ ਲਓ, ਜਿੱਥੋਂ ਵੀ ਆਈਡੀਆਜ਼ ਲੈਣੇ ਨੇ, ਪਰ ਇੰਨਾ ਜ਼ਿਆਦਾ ਤੁਸੀਂ ਮਤਲਬ ਕਿ ਦੱਬ ਕੇ ਚੱਲੋਗੇ ਨਾ ਤਾਂ ਫਿਰ ਪੰਜਾਬੀ, ਮੈਂ ਜਿਵੇਂ ਕਿਹਾ ਕਿ ਇਹ ਚੀਜ਼ ਬਰਦਾਸ਼ਤ ਨਹੀਂ ਕਰਨਗੇ। ਕਿਉਂਕਿ ਵੋਟਰਾਂ ਦੀ ਖਾਸੀਅਤ ਹੈ ਇੱਥੇ ਪੰਜਾਬੀਆਂ ਦੀ, ਉਹ ਹਮੇਸ਼ਾ ਸੱਤਾ ਤੋਂ ਬਾਗੀ ਹੋ ਕੇ ਚੱਲਦੇ ਨੇ, ਉਲਟ ਹੋ ਕੇ ਚੱਲਦੇ ਨੇ, ਔਰ ਦਿੱਲੀ ਨਾਲ ਤੇ ਤੁਹਾਨੂੰ ਪਤਾ ਹੀ ਹੈ। ਸੋ ਇਸ ਕਰਕੇ ਤੁਹਾਨੂੰ ਇਸ ਚੀਜ਼ ਦਾ ਹੁਣ ਖਿਆਲ ਰੱਖਣਾ ਪਏਗਾ। ਮੈਂ ਪਹਿਲੇ ਦਿਨ ਹੀ ਕਿਹਾ ਸੀਗਾ ਭਗਵੰਤ ਮਾਨ ਹੋਰਾਂ ਨੂੰ, ਜਿੱਦਣ ਇਹ ਗਏ ਨਹੀਂ ਨਾ ਅਮਿਤ ਸ਼ਾਹ ਨੂੰ ਮਿਲਣ, ਮੈਂ ਕਿਹਾ ਸੀਗਾ ਕਿ ਮਿੱਤਰੋ ਤੁਸੀਂ ਤੈਅ ਕਰਨਾ ਹੈ ਮਾਨ ਸਾਹਿਬ ਕਿ ਤੁਸੀਂ ਮਜ਼ਬੂਤ ਚੀਫ ਮਿਨਿਸਟਰ ਬਣਨਾ ਹੈ ਜਾਂ ਮਜਬੂਰ ਚੀਫ ਮਿਨਿਸਟਰ ਬਣਨਾ ਹੈ। ਤੁਸੀਂ ਮਜ਼ਬੂਤ ਚੀਫ ਮਿਨਿਸਟਰ ਬਣਨਾ ਹੈ ਜਾਂ ਮਜਬੂਰ ਚੀਫ ਮਿਨਿਸਟਰ ਬਣਨਾ ਹੈ ਨਾ, ਉਹ ਤੁਹਾਡੇ ਤੇ ਆ। ਸੋ ਕੀ ਬਣੇ ਆ ਉਹ ਤਾਂ ਤੁਸੀਂ ਆਪ ਹੀ ਤੈਅ ਕਰ ਲਓ। ਤਾਂ ਹੁਣ ਉਹਨਾਂ ਨੂੰ ਵਿਖਾਉਣਾ ਪਏਗਾ। ਤਾਂ ਜਿਵੇਂ ਮੈਂ ਕਹਿ ਰਿਹਾ ਕਿ ਕਈ ਵਾਰ ਅਸੀਂ ਹੋਰ ਹੀ ਪਾਸੇ ਮੂੰਹ ਚੱਕਿਆ ਹੁੰਦਾ, ਹੋਰ ਸੋਚਾਂ 'ਚ ਰੁੜੇ ਹੁੰਦੇ ਆ, ਤਾਂ ਇੱਕ ਪੱਥਰ ਦੇ ਟਕਰਾਅ ਦੇ ਨਾਲ, ਇੱਕ ਚੋਟ ਦੇ ਨਾਲ ਅਸੀਂ ਦੇ ਆ ਕਿ ਕਿੱਧਰ ਨੂੰ ਜਾ ਰਹੇ ਯਾਰ, ਇਹ ਤਾਂ ਰਸਤਾ ਗਲਤ ਹੈ। ਤਾਂ ਹੁਣ ਵੀ ਜਾਗ ਜਾਓ, ਤੁਹਾਡੇ ਬਹੁਤ ਸਮਾਂ। ਮੈਂ ਨਹੀਂ ਕਹਿੰਦਾ ਕਿ ਕਿਸੇ ਦਾ ਆਈਡੀਆ ਨਾ ਲਓ ਯਾਰ, ਆਈਡੀਆ ਸ਼ੇਅਰਿੰਗ ਬਹੁਤ ਵਧੀਆ ਗੱਲ ਹੈ, ਪਰ ਇਹਨਾਂ ਦਾਬੂ ਹੋ ਕੇ ਚੱਲੋ ਤਾਂ ਬਹੁਤ ਮੁਸ਼ਕਲ ਖੜੀ ਹੋਣ ਵਾਲੀ ਹੈ ਤੁਹਾਡੇ ਸਾਹਮਣੇ। ਖੈਰ ਜਿਹੜੀ ਇੱਕ ਅੱਧੀ ਗੱਲ ਹੋਰ ਕਰਦਾ ਮੈਂ ਕਿ ਇਕੱਲਾ ਸੁਨੇਹਾ ਆਮ ਆਦਮੀ ਪਾਰਟੀ ਵਾਸਤੇ ਨਹੀਂ, ਇਹ ਕਾਂਗਰਸ ਵਾਸਤੇ ਵੀ ਹੈ, ਇਹ ਅਕਾਲੀਆਂ ਵਾਸਤੇ ਵੀ ਆ। ਅਕਾਲੀਆਂ ਬਾਰੇ ਮੇਰਾ ਜਿਹੜਾ ਪੁਆਇੰਟ ਆਫ ਵਿਊ ਸੀ ਬੜਾ ਕਲੀਅਰ ਸੀਗਾ। ਮੇਰਾ ਮੰਨਣਾ ਇਹ ਸੀਗਾ ਕਿ ਅਕਾਲੀ ਦਲ ਬਾਦਲ, ਬੇਸ਼ੱਕ ਸਿਮਰਨਜੀਤ ਸਿੰਘ ਮਾਨ ਦੇ ਨਾਲ ਚਲੋ ਇਹਨਾਂ ਦਾ ਨਹੀਂ ਸੂਤ ਬੈਠਿਆ ਤੇ ਦੋਵੇਂ ਅੱਡ ਅੱਡ ਹੋ ਗਏ, ਪਰ ਮੇਰਾ ਮੰਨਣਾ ਸੀਗਾ ਕਿ ਜੇ ਅਕਾਲੀ ਦਲ ਬਾਦਲ ਇੱਕ ਮੂਵ ਖੇਡ ਜਾਂਦਾ, ਇਹ ਕੁਝ ਗੱਲਾਂ ਤੇ ਸਹਿਮਤ ਕਰ ਲੈਂਦੇ ਮਾਨ ਸਾਹਿਬ ਨੂੰ ਕਿ ਆਹ ਪੰਥਕ ਮੁੱਦੇ ਆ ਜਾਂ ਬੰਦੀ ਸਿੰਘਾਂ ਦਾ ਮੁੱਦਾ ਹੈ ਜਿਹੜਾ, ਇਹ ਤੁਸੀਂ ਜਾ ਕੇ ਸੰਸਦ 'ਚ ਚੁੱਕੋਗੇ, ਅਸੀਂ ਤੁਹਾਨੂੰ ਸਪੋਰਟ ਕਰ ਦਿੰਦੇ ਹਾਂ। ਆਪਣਾ ਕੈਂਡੀਡੇਟ ਨਾ ਦਿੰਦੇ, ਜੇ ਦਿੱਤਾ ਵੀ ਸੀ ਤਾਂ ਵਾਪਸ ਲੈ ਲੈਂਦੇ, ਠੀਕ ਹੈ ਨਾ। ਕਿਉਂਕਿ ਤੁਸੀਂ ਤੇ 10 ਲੱਖ ਰੁਪਈਆ SGPC ਦੇ ਥਰੂ ਪਹਿਲਾਂ ਹੀ ਦਿੱਤਾ ਹੋਇਆ ਸੀਗਾ ਬੀਬੀ ਕਮਲਦੀਪ ਕੌਰ ਨੂੰ ਕਿ ਭਾਈ ਤੁਸੀਂ ਇਲੈਕਸ਼ਨ ਦੀ ਤਿਆਰੀ ਕਰੋ, ਮਾਫ ਕਰਨਾ। ਤਾਂ ਕਹਿਣ ਦਾ ਮਤਲਬ ਇਹ ਆ ਕਿ ਅਕਾਲੀ ਦਲ ਬਾਦਲ ਵਾਸਤੇ ਬਹੁਤ ਵੱਡਾ ਤੇ ਬਹੁਤ ਵਧੀਆ ਫੈਸਲਾ ਹੁੰਦਾ, ਪਰ ਸੁਖਬੀਰ ਸਿੰਘ ਬਾਦਲ ਦੀ ਟੀਮ ਪਤਾ ਨਹੀਂ ਕੀ, ਜਿਹੜਾ ਉਹਨਾਂ ਦਾ ਥਿੰਕ ਟੈਂਕ ਹੈ, ਪਤਾ ਨਹੀਂ ਕੀ ਸੋਚ ਕੇ ਚੱਲਦੇ ਆ। ਤਾਂ ਅੱਜ ਉਹ ਮੇਰੇ ਖਿਆਲ ਦੇ ਨਾਲ ਇੱਕ ਅਕਾਲੀ ਲੀਡਰ ਦਾ ਹੁਣ ਬਿਆਨ ਵੀ ਆਇਆ ਪਿਆ ਕਿ ਅਸੀਂ ਚੋਣ ਲੜਨਾ ਹੀ ਨਹੀਂ ਸੀ ਚਾਹੁੰਦੇ। ਵਾਕਿਆ ਚੋਣ ਨਹੀਂ ਸੀ ਲੜਨਾ ਚਾਹੁੰਦੇ, ਪਰ ਹੁਣ ਚੋਣ ਛੱਡਦੇ ਵੀ ਕਿਵੇਂ? ਤਾਂ ਛੱਡਣ ਵਾਸਤੇ ਸਭ ਤੋਂ ਵਧੀਆ ਇਹ ਸੀਗਾ ਕਿ ਤੁਸੀਂ ਪੰਥਕ ਮੁੱਦੇ ਤੇ ਹੀ ਛੱਡਦੇ ਚੋਣ ਮੈਦਾਨ ਨੂੰ ਖਾਲੀ ਛੱਡਦੇ, ਤਾਂ ਪੰਥਕ ਮੁੱਦੇ ਤੇ ਹੀ ਛੱਡਦੇ। ਆਮ ਆਦਮੀ ਪਾਰਟੀ ਦਾ ਵੀ ਹੋ ਗਿਆ ਕਿ ਬਈ ਲੋਕ ਤੁਹਾਨੂੰ ਇਸ ਰੋਲ 'ਚ ਬਿਲਕੁਲ ਪਸੰਦ ਨਹੀਂ ਕਰ ਰਹੇ ਕਿ ਤੁਸੀਂ ਚੜੋ ਜਹਾਜ਼ ਤੇ ਦਿੱਲੀ ਚਲ ਜਾਓ, ਉੱਥੋਂ ਕਰਾ ਕੇ ਫੈਸਲਾ ਇੱਥੇ ਲਿਆ ਕੇ ਤੇ ਅਨਾਉਂਸ ਕਰ ਦਿਓ। ਤੁਸੀਂ ਸਾਬਰਮਤੀ ਜਾ ਕੇ ਚਰਖਾ ਕੱਤੋ, ਤਾਂ ਤੁਸੀਂ ਜਾ ਕੇ ਵੋਟਾਂ ਵਾਸਤੇ ਵੋਟਾਂ ਕੱਟਣੀਆਂ ਨੇ, ਤੇ ਇੱਥੇ ਪੰਜਾਬੀਆਂ ਦੇ ਤੁਸੀਂ ਪੱਲਿਓਂ ਪਾ ਦਿਓ 43 ਲੱਖ ਰੁਪਈਆ। 36 ਕਰੋੜ ਦੇ ਇਸ਼ਤਿਹਾਰ ਤੁਸੀਂ ਦਿੱਤੇ ਨੇ ਪਹਿਲੇ 2 ਮਹੀਨਿਆਂ 'ਚ, 36 ਕਰੋੜ ਦੇ। ਔਰ ਕੀ ਕੰਮ ਹੈ ਗੁਜਰਾਤ ਦੇ ਵਿੱਚ ਸਾਨੂੰ ਕੋਈ ਸਮਝ ਨਹੀਂ ਆ ਰਹੀ। ਹਿਮਾਚਲ ਦੇ ਵਿੱਚ ਸਾਡੇ ਕੋਲ ਚੈਨਲ ਦੀ ਲਿਸਟ ਸੀਗੀ, ਇੱਕ ਚੈਨਲ, ਤੁਸੀਂ ਗੁਜਰਾਤੀ ਚੈਨਲ ਜਿਨ੍ਹਾਂ ਨੂੰ ਅਸੀਂ ਕਦੇ ਵੇਖਿਆ ਨਹੀਂ ਸੁਣਿਆ ਨਹੀਂ, ਤੁਸੀਂ ਉਹਨਾਂ ਨੂੰ ਵੀ ਜਾ ਕੇ ਤੇ ਇਸ਼ਤਿਹਾਰ ਦੇ ਰਹੇ ਹੋ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਤੁਹਾਡੇ ਵਾਸਤੇ ਤੇ ਸਪਸ਼ਟ ਸੁਣਿਆ ਹੈ ਕਿ ਸੁਧਰ ਜਾਓ ਨਹੀਂ ਤਾਂ ਰਗੜੇ ਜਾਓਗੇ। ਜੇ ਤੁਸੀਂ ਇਹ ਵਹਿਮ ਪਾਲ ਕੇ ਚੱਲੋਗੇ ਕਿ ਅਸੀਂ ਹਾਰ ਹੀ ਨਹੀਂ ਸਕਦੇ, ਅਸੀਂ ਤਾਂ ਬਈ ਅਨਬੀਟਨ ਆ, ਤਾਂ ਉਹ ਤਾਂ ਤੁਹਾਡਾ ਟੁੱਟ ਗਿਆ। ਔਰ ਚੀਮਾ ਸਾਹਿਬ ਨੂੰ ਵੀ ਬੇਨਤੀ ਹੈ ਕਿ ਗਰੂਰ ਨਾ ਕਰੋ। ਜਦੋਂ ਤੁਸੀਂ ਲੋਕਾਂ ਤੇ ਨਿਰਭਰ ਹੋ ਨਾ, ਵੋਟ ਤੇ ਨਿਰਭਰ, ਤਾਂ ਕਦੇ ਵੀ ਇਸ ਤਰ੍ਹਾਂ ਦਾ ਕੌਨਫੀਡੈਂਸ ਨਾ ਵਿਖਾਇਓ ਕਦੇ ਜ਼ਿੰਦਗੀ 'ਚ ਅੱਗੇ।
ਇਹਦੇ 'ਚ ਲੋਕ ਵੱਡੇ ਹੁੰਦੇ ਆ। ਭਗਵੰਤ ਮਾਨ ਹੋਰਾਂ ਦਾ ਆਪਣਾ ਡਾਇਲੋਗ ਹੈ। ਸੋ ਇਸ ਕਰਕੇ ਗਰੂਰ 'ਚੋਂ ਬਾਹਰ ਨਿਕਲੋ। ਦੂਸਰੀ ਚੀਜ਼ ਇਹ ਆ ਕਿ ਮੈਂ ਵਾਰ-ਵਾਰ ਕਹਿੰਦਾ ਕਿ ਦਿੱਲੀ ਤੋਂ ਆਈਡੀਆ ਵਧੀਆ ਆਉਂਦਾ ਯਾਰ, ਆਈਡੀਆ ਸ਼ੇਅਰਿੰਗ ਅੱਛੀ ਚੀਜ਼ ਹੈ, ਪਰ ਸਾਰਾ ਕੁਝ ਉਹੀ ਤੁਹਾਨੂੰ ਮੈਂ ਤੇ ਦੇਖ ਰਿਹਾ ਸੀਗਾ। ਇੱਕ ਦਿਨ ਕਮਾਲ ਦੀ ਗੱਲ ਹੈ ਕਿ ਜਦੋਂ ਰਾਜ ਸਭਾ ਮੈਂਬਰਾਂ ਦਾ ਰੌਲਾ ਪਿਆ, ਯਾਰ ਸਾਡੇ ਆ ਮਾਝੇ ਵਾਲੇ ਭਾਊ ਧੁੰਨ ਸਾਹਿਬ ਹੋਰੀ ਉਹ ਹਿੰਦੀ 'ਚ ਟਵੀਟ ਕਰੀ ਬੈਠੇ, ਹਿੰਦੀ 'ਚ। ਮੈਂ ਕਿਹਾ ਵਾਹ ਵੀ ਵਾਹ, ਇਹਨਾਂ ਨੂੰ ਵੀ ਹਿੰਦੀ ਆਉਣੀ ਆ ਗਈ ਆ। ਕਮਾਲ ਦੀ ਗੱਲ ਹੈ ਕਿ ਟਵੀਟ ਵੀ ਹਿੰਦੀ 'ਚ ਆ ਗਏ ਆ। ਸੋ ਇਸ ਕਰਕੇ ਬਈ ਗੱਲ ਇਹ ਆ ਕਿ ਜਦੋਂ ਤੁਸੀਂ ਸਕ੍ਰਿਪਟਾਂ ਪੜ੍ਹਨੀਆਂ ਸ਼ੁਰੂ ਕਰ ਦਿਓਗੇ, ਡਾਇਰੈਕਸ਼ਨ ਕੋਈ ਹੋਰ ਦੇ ਰਿਹਾ ਤੁਹਾਨੂੰ, ਤੁਸੀਂ ਸਿਰਫ ਸੀਨ ਦਾ ਫਿਲਮਾਂਕਣ ਹੀ ਕਰੋਗੇ। ਤੁਸੀਂ ਪਰਦੇ ਤੇ ਰੰਗਮੰਚ ਤੇ ਸਿਰਫ ਇੱਕ ਐਕਟਰ ਵਾਂਗੂ ਹੀ ਤੁਸੀਂ ਜੋ ਡਾਇਰੈਕਸ਼ਨ ਆਏਗੀ ਉਹੀ ਕਰੋਗੇ, ਤਾਂ ਫਿਰ ਫੇਲ ਹੋ ਜਾਏਗਾ ਕੰਮ ਤੁਹਾਡਾ ਰਾਜਨੀਤੀ ਵਾਲਾ। तो दूसरा, अकाली दल बादल वास्ते स्पष्ट है कि बई सुखबीर सिंह बादल दे हुंदियां अकाली दल बादल ना रिवाइव होवे अज ते ना होवे कल। इते हुण अकालियां नूं वेखना पएगा। वैसे मैनूं इउं लगदा कि जे नौजवानी इसे तरह ही पलटदी रही, सोच पंथक जिहड़ी है वो उभर गई और कुछ ज़्यादा सिमरनजीत सिंह मान ने गलतियां ना कीतियां, मतलब कि जिस तरह ਆਪਾਂ ਦੇਖਦੇ ਹਾਂ ਸਾਡੇ ਇੱਥੇ ਹਿੰਦੂ ਸਿੱਖ ਭਾਈਚਾਰੇ ਦੀ ਮਤਲਬ ਕਿ ਇੱਕ ਬਹੁਤ ਵੱਡੀ ਸਾਂਝ ਹੈ। ਮਤਲਬ ਕਿ ਜੇ ਇਸ ਤਰ੍ਹਾਂ ਸਾਡਾ ਐਸੀ ਭਾਈਚਾਰਾ ਹੈ, ਜੇ ਉਹਨਾਂ ਨੇ ਇਸੇ ਤਰ੍ਹਾਂ ਸਾਰੇ ਵਰਗਾਂ ਦੀ ਗੱਲ ਕਰਨੀ ਸਟਾਰਟ ਕਰ ਦਿੱਤੀ, ਥੋੜ੍ਹਾ ਜਿਹਾ ਉਹ ਲਿਬਰਲ ਹੋ ਜਾਂਦੇ ਆ, ਥੋੜ੍ਹਾ ਜਿਹਾ ਮਤਲਬ ਕਿ ਲਿਬਰਲ ਹੋ ਜਾਂਦੇ ਆ, ਠੀਕ ਹੈ, ਉਹਨਾਂ ਦਾ ਆਪਣਾ ਏਜੰਡਾ ਇੱਕ ਹੈ, ਤਾਂ ਮੇਰਾ ਮੰਨਣਾ ਇਹ ਆ ਕਿ ਸੁਖਬੀਰ ਸਿੰਘ ਬਾਦਲ ਨੂੰ ਹੀ ਰਿਪਲੇਸ ਕਰ ਜਾਣਗੇ ਉਹ, ਜੇ ਇਸੇ ਤਰ੍ਹਾਂ ਚੱਲਦੇ ਰਹੇ, ਜੇ ਗਲਤੀਆਂ ਨਾ ਕੀਤੀਆਂ। ਔਰ ਹੁਣ ਇਹ ਮੌਕਾ ਹੈ ਕਿ ਸੁਖਬੀਰ ਸਿੰਘ ਬਾਦਲ, ਕਿਉਂਕਿ ਲਗਾਤਾਰ ਤੁਸੀਂ 14 ਤੋਂ ਦੇਖ ਲਓ ਲਗਾਤਾਰ ਹਾਰਦੇ ਆ ਰਹੇ ਨੇ, ਹੁਣ ਇਹ ਮੌਕਾ ਹੈ ਕਿ ਜਿਹੜੀ ਉਹ ਰਿਪੋਰਟ ਬਣੀ ਪਈ ਹੈ, ਦੱਸਦੇ ਆ ਕਿ ਇਹਨਾਂ ਦੇ ਹਾਰ ਦੇ ਮੰਥਨ ਵਾਸਤੇ ਜੋ ਕਮੇਟੀ ਬਣੀ ਸੀਗੀ ਉਹਦੀ ਰਿਪੋਰਟ ਤਿਆਰ ਹੈ, ਪਹਿਲਾਂ ਤਾਂ ਉਹ ਰਿਪੋਰਟ ਬਾਹਰ ਕਰੋ। ਉਹ ਆਏਗੀ ਤੁਹਾਡੇ ਮਤਲਬ ਕਿ ਵਰਕਰਾਂ ਦੇ ਕੋਲ, ਰਾਏ ਦਾ ਪਤਾ ਲੱਗੇਗਾ ਕਿ ਹੋਰ ਵੱਡੀ ਲੀਡਰਸ਼ਿਪ ਕੀ ਸੋਚਦੀ ਹੈ। ਉਸ ਤੋਂ ਬਾਅਦ ਫਿਰ ਹੁਣ ਤੁਸੀਂ ਫੈਸਲਾ ਲਵੋ। ਤੁਹਾਡਾ ਕਾਰੋਬਾਰ ਸੁੱਖ ਨਾਲ ਤੁਹਾਨੂੰ ਉਡੀਕ ਰਿਹਾ, ਕਾਰੋਬਾਰ ਕਰੋ। ਸਿਆਸਤ ਹੁਣ ਤੁਹਾਡੇ ਵੱਸ ਦੀ ਨਹੀਂ ਰਹੀ, ਕਿਉਂਕਿ ਤੁਸੀਂ ਮਾਝੀ ਦੇ ਵਿੱਚ ਅਤੀਤ ਦੇ ਵਿੱਚ ਸਾਰਾ ਕੁਛ ਜਿਹੜਾ ਹੈ ਉਹ ਇੰਨਾ ਗਵਾ ਬੈਠੇ ਹੋ ਕਿ ਉਹਨੂੰ ਹੁਣ ਦੁਬਾਰਾ ਹਾਸਲ ਕਰਨਾ ਮੈਨੂੰ ਨਹੀਂ ਲੱਗਦਾ, ਕਮ ਸੇ ਕਮ 5-10 ਸਾਲ ਤੱਕ ਮੈਨੂੰ ਨਹੀਂ ਲੱਗਦਾ ਕਿ ਸੁਖਬੀਰ ਸਿੰਘ ਬਾਦਲ ਫਿਰ ਦੁਬਾਰਾ ਮਤਲਬ ਕਿ ਉਸ ਜਗ੍ਹਾ ਤੇ ਪਹੁੰਚ ਜਾਣਗੇ ਜੋ ਅਕਾਲੀ ਦਲ ਬਾਦਲ ਵਾਸਤੇ ਦਿਲਾਂ 'ਚ ਜਗ੍ਹਾ ਸੀ 12 ਤੱਕ ਲੋਕਾਂ ਦੀ, ਕਿ ਸਰਕਾਰ ਹੀ ਰਿਪੀਟ ਕਰ ਦਿੱਤੀ ਉਹਨਾਂ ਨੇ। ਸੋ ਮੈਨੂੰ ਨਹੀਂ ਲੱਗਦਾ ਹਾਲ ਦੀ ਘੜੀ, ਤਾਂ ਉਹਨਾਂ ਨੂੰ ਸੋਚਣਾ ਪਏਗਾ। ਬਹੁਤ ਅੱਛਾ ਮੌਕਾ ਸੀ ਉਹਨਾਂ ਦੇ ਕੋਲ ਕਿ ਪੰਥਕ ਮੁੱਦੇ ਤੇ ਆ ਕੇ ਆਪਣੇ ਆਪ ਨੂੰ ਉਹ ਖਿਲਾਰ ਸਕਦੇ ਸੀਗੇ, ਪੰਥਕ ਮੁੱਦੇ ਤੇ ਉਹ ਆਪਣੇ ਆਪ ਨੂੰ ਮੈਦਾਨ 'ਚੋਂ ਬਾਹਰ ਕਰਕੇ ਬਹੁਤ ਵੱਡਾ ਇੱਕ ਐਡਵਾਂਟੇਜ ਜਾਂ ਕਹਿ ਲਓ ਕਿ ਮਾਈਲੇਜ ਹਾਸਲ ਕਰ ਸਕਦੇ ਸੀਗੇ, ਜਿਹੜਾ ਕਿ ਉਹਨਾਂ ਨੇ ਮੌਕਾ ਗਵਾ ਦਿੱਤਾ। ਕਾਂਗਰਸ ਦਾ ਹਸ਼ਰ ਤੇ ਤੁਹਾਡੇ ਸਾਹਮਣੇ ਆ। ਕਾਂਗਰਸ ਦੂਜਾ ਅਕਾਲੀ ਦਲ ਬਣ ਜਾਏਗਾ, ਮਤਲਬ ਕਿ ਅਕਾਲੀ ਦਲ ਤੋਂ ਭਾਵ ਅਕਾਲੀ ਦਲ, ਵੈਸੇ ਤੇ ਇਹਨਾਂ ਦੀ ਵਿਚਾਰਧਾਰਾ 'ਚ ਫਰਕ ਹੁੰਦਾ, ਮਤਲਬ ਕਿ ਹਾਲ ਉਹਨਾਂ ਦਾ ਅਕਾਲੀ ਦਲ ਵਾਲਾ ਹੀ ਹੋਣ ਜਾ ਰਿਹਾ। ਇਹ ਡਿੱਗਦੇ ਤੁਰੇ ਚੱਲਣਗੇ, ਡਿੱਗਦੇ ਤੁਰੇ ਚੱਲਣਗੇ। ਔਰ ਸਭ ਤੋਂ ਵੱਡੀ ਹੁਣ ਪੋਸੀਬਿਲਿਟੀ ਜਿਹੜੀ ਬਣੇਗੀ, ਜੋ ਮੇਰਾ ਮੰਨਣਾ ਹੈ ਆਉਣ ਵਾਲੇ 3-4 ਸਾਲ ਦੇ ਵਿੱਚ ਹੋ ਸਕਦਾ ਹੈ ਕਿ ਸਪੇਸ ਬਣੇਗਾ ਇੱਕ ਹੋਰ ਧਿਰ ਦਾ, ਜਿਹੜੀ ਆਪਾਂ ਕਹਿੰਦੇ ਹਾਂ ਕਿ ਰੀਜਨਲ ਜਿਹੜੀ ਹੁੰਦੀ ਹੈ, ਰੀਜਨਲ, ਤਾਂ ਉਹ ਰੀਜਨਲ ਧਿਰ ਦਾ ਜਿਹੜਾ ਮੇਰੇ ਖਿਆਲ ਦੇ ਨਾਲ ਸਪੇਸ ਬਣਨ ਜਾ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ, ਜਿਸ ਤਰ੍ਹਾਂ ਦਾ ਇਹ ਵਹਾਅ ਹੈ। ਤੋ ਕਹਿਣ ਦਾ ਮਤਲਬ ਇਹ ਆ ਕਿ ਇਸ ਮਸਲੇ ਤੇ ਹੁਣ ਇਹਨਾਂ ਨੂੰ ਸੋਚਣਾ ਪਏਗਾ, ਕਿਉਂਕਿ ਜਿਹੜੇ ਸੱਤਾ 'ਚ ਹੁੰਦੇ ਆ ਉਹਨਾਂ ਕੋਲ ਇੱਕ ਮੌਕਾ ਹੁੰਦਾ ਹੈ ਕਿ ਤੁਸੀਂ ਲੋਕਾਂ ਨੂੰ ਤੁਸੀਂ ਮਤਲਬ ਕਿ ਆਪਣੇ ਵੋਟਰਸ ਨੂੰ ਖੁਸ਼ ਕਰ ਸਕਦੇ ਹੋ, ਕਿਉਂਕਿ ਤੁਹਾਡੇ ਕੋਲ ਬਹੁਤ ਵੱਡੀ ਇੱਕ ਪਾਵਰ ਹੁੰਦੀ ਹੈ, ਤੁਹਾਡੇ ਕੋਲ ਪੈਸਾ ਹੁੰਦਾ, ਤੁਹਾਡੇ ਕੋਲ ਪਾਲਿਸੀ ਮੇਕਿੰਗ ਦੀ ਅਥਾਰਟੀ ਹੁੰਦੀ ਹੈ, ਸਾਰਾ ਕੁਝ ਤੁਸੀਂ ਕਰ ਸਕਦੇ ਹੋ। ਤਾਂ ਤੁਸੀਂ ਇੰਨਾ ਕਰੋ ਕਿ ਪੰਜਾਬ ਦੇ ਲਈ ਜੋ ਕਰ ਸਕਦੇ ਹੋ ਹਿੱਕ ਢਾਹ ਕੇ ਕਰੋ। ਜੋ ਗਲਤੀਆਂ ਹੋ ਗਈਆਂ ਉਹਨੂੰ ਦੁਬਾਰਾ ਦੁਹਰਾਓਗੇ ਤਾਂ ਮਿਟਾ ਦਿੱਤੇ ਜਾਓਗੇ। ਰੇਜ਼ ਕਰ ਦੇਣਗੇ ਲੋਕ, ਤੁਹਾਨੂੰ ਪਤਾ ਹੀ ਹੈ ਨਾ, ਜਿਵੇਂ ਉਹ ਰੇਜ਼ਰ ਚਲਾਉਂਦੇ ਹੁੰਦੇ ਆ ਨਾ ਬੱਚੇ, ਤਾਂ ਇਸ ਤਰ੍ਹਾਂ ਰਾਜਨੀਤਿਕ ਨਕਸ਼ੇ ਤੋਂ ਫਿਰ ਸਾਫ਼ ਕਰ ਦਿੰਦੇ ਆ। ਹੁਣ ਕਿੰਨੇ ਹੋ ਰਹੇ ਆ? ਅਕਾਲੀ ਦਲ, ਉਸ ਤੋਂ ਬਾਅਦ ਕਾਂਗਰਸ, ਉਸ ਤੋਂ ਬਾਅਦ ਇਹ, ਤੇ ਸਭ ਤੋਂ ਵੱਡੀ ਚੁਣੌਤੀ ਤਾਂ ਮੇਰੇ ਖਿਆਲ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਭਾਜਪਾ ਵੀ ਬਣੇਗੀ, ਜੇ ਇਸੇ ਤਰ੍ਹਾਂ ਹੀ ਰਹਿੰਦਾ। ਜੇ ਮਤਲਬ ਕਿ ਖੇਤਰੀ ਧਿਰ ਕੋਈ ਨਹੀਂ ਉੱਭਰਦੀ ਤਾਂ ਭਾਰਤੀ ਜਨਤਾ ਪਾਰਟੀ ਵੀ 27 ਤੱਕ
बहुत कुछ हासिल करने की संभावना रखी बैठी। तुसीं देखिया होना 60-65 हज़ार वोट लैके आया, 60-65 हज़ार वोट लै गए ने वो केवल ढिल्लों। तो मेरा मनना यह है कि आने वाले समय के दिलचस्प होने जा रहा है सारा कुछ। सो इन्नियां गल्लां बातां सीगियां कि संगरूर ने स्पष्ट सुनेहा दिता है, संगरूर ने स्पष्ट सुनेहा दे दिता है कि बई ठीक है कि मैं पंजाब बोलदा, संगरूर चों पंजाब बोलिया कि बई इदा नहीं चलेगा। जो मतलब कि साडियां उम्मीदां ने, साडियां आसां ने, जो साडी वोट है बई वो सारा कुछ करो। हुण एक गल है कि राष्ट्रपति चोण वेले ही तुसी कुछ ना कुछ कर लो, दिखा दिओ, पंजाब प्रस्ती दिखा दिओ। तुसी विरोधी धिर दी मीटिंग च नहीं गए, ना अकाली गए ने, ना आम आदमी पार्टी वाले गए ने। तां हुण पंजाब दे विधायक की उत्थों ही लैणगे सुनेहा कि असीं वोट भाजपा नूं कर दईए, क्योंकि उत्थे चुनना तां तुहानूं दोआं चों एक पएगा। किहनूं चुनोगे तुसीं? भाजपा वाले नूं जां उस बंदे नूं जिहदी धिर दे नाल तुसीं मीटिंग नहीं कीती। सो इस करके ये चीज़ जिहड़ी आ तुहानूं स्पष्ट इत्थे ही कर देनी चाहिदी, इत्थे ही कोई माड़ी मोटी जे जुरत दिखाओगे ना, क्योंकि मसला कल्ला पॉलिसियां नाल नहीं हुंदा, कल्ला ये नहीं हुंदा। हुण जिवें तुसीं वाइट पेपर जारी कर दिता, चंगा हुंदा वाइट पेपर जारी करन दे नाल नाल ये भी दस दे कि 3 महीनों च असीं करजा किन्ना लिया, फिर ब्लू प्रिंट है जिहड़ा वो भी दे दो कि इन्ना कुछ तुसीं ऐलानी बैठे हो। तुसीं आप ही कह रहे हो कि 24,000 करोड़ की तो देनदारी दूजी धिर छड्ड गई, कांग्रेस सरकार छड्ड गई, साडा बहुत मंदा हाल है। तो फिर तुसीं ये भी दस दो ना, ब्लू प्रिंट भी दे दो कि हाँ बई असीं इत्थों ये प्राप्तियां करांगे मालिया दियां और इत्थों असीं ये सारियां चीज़ां देवांगे। असीं ये नहीं कह रहे कि तुरंत दे दो, पर वादे तुसीं कीते आ। मतलब कि जिहड़ा पंजाब पिंजिया पिया, जे तुसीं वोट वाली राजनीति, वोट मुखी राजनीति करोगे तो मैनूं नहीं लगता कि चल सकोगे, तो विकास मुखी राजनीति करोगे तो फिर सारा कुछ तुहानूं जिहड़ा ठीक करना पएगा। वोट मुखी राजनीति चुन लो या विकास मुखी राजनीति चुन लो। तो इत्थे नाल एक चीज़ है कि पंजाबी इकल्ले नीतियां ते नहीं चलदे, पंजाबी सिर्फ वो नीति नूं नहीं देखदे, पंजाबी एक नीयत नूं भी देखदे आ कि उहदे च पंजाब दी वफादारी किन्नी है, उहदे च पंजाब लई गैरत जुरत किन्नी है, अणख किन्नी है। क्योंकि ये अंश तो हमेशा रहिंदा है ना पंजाबी च, चाहे वो आम आदमी पार्टी का सपोर्टर है, वो भी नहीं चाहेगा कि यार तुसीं दब के चलो, तुसीं दब के चलो, तुसीं दब के ना चलो, दब के चलो। सो इस करके ये हुण तुहाडे हत्थ है बई, सारा कुछ तुसीं करो। तो खैर एक खबर ये आ रही है कि SYL रिमूव कर दिता गया है, यूट्यूब तो रिमूव कर दिता गया। तुसीं माड़ा जिहा मैनूं दसोगे फिर पता लगेगा, क्योंकि मैं तो अज टैलीविजन के अगे छुट्टी सीगी, सच जानिओ सवेर दा मतलब कि उत्थे बैठा, क्योंकि टक्कर बहुत फसवी सी। जो मर्जी है रिजल्ट अपनी थां ते हुंदे आ, तो गुरमेल सिंह होरां ने बहुत जबरदस्त टक्कर दित्ती सी। उन्होंने शुरुआत दे विच ते इस तरह लगदा सी इधर गई गेम इधर गई, तो बहुत तगड़ी टक्कर सी। मैं तो वो कमेंट भी किया सीगा कि इस तरह लगता है कि जिवें पिछली उमरे आया राणा वंज हरजीत बाजे खाने नूं चिंबड़ गया होवे, इहो जी टक्कर बन गई सी। राणा वंज बेस्ट जाफी सी किसी टाइम पंजाब दा, ते हरजीत होरां तो वड्डा सी, ते जदों पेचा पैंदा सी फिर दुनिया खड़ खड़ के वेंदी सीगी, बहुत तगड़ा जाफी सीगा। तो उस तरह की टक्कर बन गई सीगी। तो ये कहते कि रिमूव कर दिता गया जी। नहीं ये तो फिर बहुत माड़ी गल है। देखो विचारां दे प्रगटावे की आज़ादी वगैरह सारे तो फिर जुमले उहदे च मैनूं नहीं लगता कि कुछ गलत गल कही है, क्योंकि जे तुसी देखोगे संत जरनैल सिंह भिंडरांवाला संबंधी जे तुसी कंटेंट देखोगे तो बहुत सारा कंटेंट यूट्यूब ते ऑलरेडी पिया। जो कंटेंट पिया है तो उहदे च सिर्फ एक दो गल्लां दा ही जिक्र है ना, बलविंदर सिंह जटाणा, बलविंदर सिंह जटाणा का जिक्र ही है ना। तो उहदे च की है, वो लिटरेचर पिया, उन्हां संबंधी खबरां पईयां ने, रिपोर्टिंग पई है, सारा कुछ पिया वा। तो बहुत गलत गल नहीं होना चाहिए। तो की है वैसे SYL गाने ने अपना काम कर दिता है वीरो। मैं तुहानूं एक गुजारिश होर करूँगा, मैं स्टेटस भी पाया सीगा कि यार कि पंजाबियां नूं या साडी पंजाबी पीढ़ी नूं सारा कुछ आर्टिस्ट करके देंगे यार, आर्टिस्ट करके देंगे कि तुहाडा फर्ज नहीं बनता कि तुसी SYL तो भी पिछे जाओ कि जदों तुहाडे डैम खोए गए सन, ये वाहिद
ਇੱਕ ਕਹਿ ਲਓ ਕਿ ਸਾਡੀ ਜਿੱਦਾਂ ਕਹ ਲਈਏ ਨਾ ਵਾਹਿਦ ਸੋਵਰਨਿਟੀ ਜਿੱਦਾਂ ਹੁੰਦੀ ਹੈ ਨਾ ਇੱਕ ਬੰਦੇ ਦੀ ਪ੍ਰਭੂਸੱਤਾ, ਉਹ ਉਸ ਸ਼ਬਦ ਦੇ ਮਾਇਨੇ ਸਮਝਿਓ, ਕਦੇ ਮਾਇਨੇ ਸਮਝਿਓ। ਉਹ ਤੁਸੀਂ ਸ਼ਬਦ ਦੀਪ ਸਿੱਧੂ ਦੇ ਮੂੰਹੋਂ ਸੁਣਿਆ ਹੋਏਗਾ, ਉਹਦੇ ਮਾਇਨੇ ਖੋਜਣ ਦਾ ਯਤਨ ਕਰੋ ਕਿ ਕਿਸ ਤਰ੍ਹਾਂ ਤੁਹਾਡੀ ਸੋਵਰਨਿਟੀ ਤੇ ਹਮਲਾ ਕੀਤਾ ਗਿਆ। ਸਭ ਤੋਂ ਪਹਿਲਾਂ ਡੈਮ ਕੰਟਰੋਲ ਕੀਤੇ ਗਏ, ਪਾਣੀ ਲੁੱਟੇ ਗਏ। ਪਿੱਛੇ ਜਾਓ ਨਾ, ਮੈਂ ਉਦੋਂ ਕਿਹਾ ਸੀਗਾ ਕਿਉਂ ਇੱਥੇ ਕਾਹਤੋਂ ਅਟਕਣਾ। ਇੱਕ ਗੀਤ ਕਲਾਕਾਰ, ਸਾਹਿਤਕਾਰ, ਫਿਲਮਾਂ ਉਹ ਤੁਹਾਨੂੰ ਕੋਈ ਇੱਕ ਰਸਤਾ ਦੱਸ ਸਕਦੀਆਂ ਨੇ। ਇੱਕ ਕਿਉਂਕਿ ਗੀਤ ਹੈ, ਗੀਤ 4 ਮਿੰਟ 'ਚ ਕੀ ਉਹ ਇੱਕ ਸਾਰੀ ਹਿਸਟਰੀ ਜਿਹੜੀ 5 ਸਦੀਆਂ ਦੀ ਜਾਂ 6 ਸਦੀਆਂ ਦੀ ਕੋਈ ਦੱਸ ਸਕਦਾ ਉਹਦੇ 'ਚ। ਤੁਹਾਨੂੰ ਉਸ ਬੰਦੇ ਨੇ ਇੱਕ ਜਗਿਆਸਾ ਦਾ ਵਿਸ਼ਾ ਦੇ ਦਿੱਤਾ, ਜਾਓ ਹੁਣ ਤੁਰੋ ਆਪ ਉਸ ਰਸਤੇ ਤੇ, ਪਤਾ ਕਰੋ ਕੀ ਹੋਇਆ ਕੀ ਨਹੀਂ ਹੋਇਆ। ਜੇ ਗੀਤ ਠੀਕ ਆ, ਧੱਕਾ ਮਾੜਾ ਹੈ, ਪਰ ਜੇ ਰਿਮੂਵ ਕਰ ਦਿੱਤਾ ਕੀ ਤੁਸੀਂ ਇੱਥੇ ਖੜ ਜਾਓਗੇ? ਸਵਾਦ ਤੇ ਤਾਂ ਹੈ ਨਾ। ਹੁਣ ਪਿੱਛੇ ਜਾਓ, ਜਾ ਕੇ ਵੇਖੋ ਤੁਹਾਡੀ ਕੈਪੀਟਲ, ਤੁਹਾਡੀ ਰਾਜਧਾਨੀ, ਤੁਹਾਡੇ ਡੈਮ, ਨੌਨ ਰਾਈਪੇਰੀਅਨ ਰਾਜਾਂ ਨੂੰ ਕਿੱਦਾਂ ਪਾਣੀ ਦੇ ਦਿੱਤਾ ਗਿਆ। ਉਹ ਸਾਰਾ ਕੁਝ ਚੈੱਕ ਕਰੋ ਜਾ ਕੇ, ਉਹ ਤੇ ਪਿਆ ਰਿਕਾਰਡ ਤੇ। ਮੈਂ ਮਤਲਬ ਕਿ ਅੱਧ ਪੜਿਆ ਜਿਹਾ ਬੰਦਾ ਇਹਨਾਂ ਸਾਰੀਆਂ ਚੀਜ਼ਾਂ ਤੋਂ ਜਾਣੂ ਆ, ਤਾਂ ਤੁਸੀਂ ਕਿਉਂ ਨਹੀਂ ਹੋ ਸਕਦੇ ਕਿ ਹਰੇਕ ਵਾਰੀ ਇੱਕ ਗੀਤਕਾਰ ਗੀਤ ਲਿਖੂਗਾ, ਇੱਕ ਗਾਇਕ ਗਾਊਗਾ, ਔਰ ਫਿਰ ਤੁਸੀਂ ਜਾਣੋਗੇ ਕਿ ਬਾਬਾ ਬੰਦਾ ਸਿੰਘ ਬਹਾਦਰ ਕੌਣ ਸਨ। ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਆਪਣਿਆਂ ਨੇ ਕੀ ਕੀਤਾ। ਉਸ ਤੋਂ ਬਾਅਦ ਕਿਸ ਤਰ੍ਹਾਂ ਇੱਕ ਕਹਿ ਲਈਏ ਕਿ ਸਿੱਖਾਂ ਵਾਸਤੇ ਕਹਿਰ ਦਾ ਦੌਰ ਸ਼ੁਰੂ ਹੋਇਆ। ਫਿਰ ਸਿੱਖ ਰਾਜ ਕਿੱਦਾਂ ਬਣਿਆ, ਫਿਰ ਸਿੱਖ ਰਾਜ ਦਾ ਪਤਨ ਕਿੱਦਾਂ ਹੋਇਆ। ਕਦੇ ਨਹੀਂ ਪੜੋਗੇ ਤੁਸੀਂ। ਜੋ ਨਹੀਂ ਪੜੋਗੇ ਤਾਂ ਸੋਵਰਨਿਟੀ ਇਹ ਜਿਹੜੇ ਸ਼ਬਦ ਗੀਤਾਂ 'ਚ ਚੰਗੇ ਲੱਗਣਗੇ ਫਿਰ ਤੁਹਾਨੂੰ। ਹਾਂ ਬਿਲਕੁਲ, ਅਮਨਦੀਪ ਸਿੰਘ ਕਹਿ ਰਿਹਾ ਫਾਈਨਲ ਅਸਾਲਟ ਦੇਖੋ, ਉੱਥੇ ਪਈ ਆ ਬਾਈ ਸੁਖਦੀਪ ਹੋਰਾਂ ਦੀ ਬਣਾਈ ਹੋਈ ਬਹੁਤ ਅੱਛੀ ਡਾਕੂਮੈਂਟਰੀ ਆ, ਜਾ ਕੇ ਦੇਖ ਲਓ। ਬਾਈ ਸੁਖਦੀਪ ਸਿੰਘ ਹੋਰਾਂ ਨੇ ਬਣਾਈ ਸੀ ਕਿ ਮੇਰੇ ਖਿਆਲ ਦੇ ਨਾਲ ਉਦੋਂ ਮੇਰੀ ਗੱਲ ਵੀ ਹੋਈ ਸੀ ਉਹਨਾਂ ਦੇ ਨਾਲ 1-2 ਵਾਰੀ। ਸੋ ਗੱਲ ਇਹ ਆ ਕਿ ਬਾਈ ਠੀਕ ਹੈ ਨਾ, ਤੁਸੀਂ ਗੀਤ ਗਾਇਆ, ਬੰਦੇ ਨੇ ਜੁਰਤ ਦਿਖਾ ਦਿੱਤੀ, ਚਲੋ ਗੀਤ ਰਿਮੂਵ ਕਰਕੇ ਉਹਨਾਂ ਨੇ ਧੱਕਾ ਕਰ ਦਿੱਤਾ, ਪਰ ਕੀ ਤੁਸੀਂ ਰੁਕ ਜਾਓਗੇ ਇੱਥੇ? ਪਿੱਛੇ ਜਾਓ ਯਾਰ, ਆਪਣਾ ਇਤਿਹਾਸ ਬੋਲੋ। ਅਸੀਂ ਮੂਲ ਦੇ ਨਾਲੋਂ ਟੁੱਟ ਕੇ ਭਟਕ ਰਹੇ ਹਾਂ, ਸਮਝਦੇ ਹੋ ਨਾ। ਤਾਂ ਆਪਣੀ ਜੜ ਲੱਭਣ ਦਾ ਯਤਨ ਕਰੋ। ਆਪਣੇ ਧੱਕੇ ਜਿਹੜੇ ਤੁਹਾਡੇ ਨਾਲ ਹੋਏ ਨੇ ਉਹਨਾਂ ਦੀ ਜੜ ਫੜੋ। ਕਿਵੇਂ ਪੰਜਾਬੀਆਂ ਨੂੰ ਪੰਜਾਬੀਅਤ ਇੱਕ ਜਿੱਦਾਂ ਕਹਿ ਲਈਏ ਕਿ ਵਿਰਾਸਤ ਹੈ, ਕਿਸ ਤਰ੍ਹਾਂ ਸਾਨੂੰ ਮਤਲਬ ਕਿ ਹਿੰਦੂ ਭਾਈਚਾਰੇ ਦੇ ਖਿਲਾਫ ਜਾਂ ਉਹਨਾਂ ਨੂੰ ਸਾਡੇ ਖਿਲਾਫ ਕਿਸ ਤਰ੍ਹਾਂ ਪਾਟਕ ਪਾਇਆ ਰਾਜਨੀਤੀ ਨੇ, ਕਿਸ ਤਰ੍ਹਾਂ ਆਪਣੇ ਮੁਫਾਦਾਂ ਵਾਸਤੇ ਇੰਦਰਾ ਗਾਂਧੀ ਐਂਡ ਪਾਰਟੀ ਨੇ ਕੌਮਾਂਤਰੀ ਪੱਧਰ ਦੀਆਂ ਏਜੰਸੀਆਂ ਦੀ ਖੇਡ ਕੇ ਸਾਨੂੰ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਮਾਸ ਦਾ ਟੁਕੜਾ ਬਣਾ ਕੇ ਇੱਲਾਂ ਦੇ ਝੁੰਡ ਦੇ ਹੇਠਾਂ ਕਰ ਦਿੱਤਾ। ਕਿਉਂ ਨਹੀਂ ਜਾਣੋਗੇ ਯਾਰ ਤੁਸੀਂ? ਜਾਣੋ ਤੁਸੀਂ ਇਹਨਾਂ ਚੀਜ਼ਾਂ ਨੂੰ, ਜਾਣੋ ਵੀਰੇ। ਸੋ ਜ਼ਰੂਰੀ ਨਹੀਂ ਹੈ ਕਿ ਸਾਨੂੰ ਹਰੇਕ ਵਾਰੀ ਕੋਈ ਗੀਤ ਗਾ ਕੇ ਦੱਸੇ ਤੇ ਅਸੀਂ ਜਾਣੀਏ। ਆਪਣੇ ਆਪ ਵੀ ਥੋੜੀ ਰਿਸਰਚ ਕਰੋ, ਸੋਚ ਬਣਾਓ। ਆਪਣੇ ਆਪ ਨੂੰ ਕੱਟੜ ਬੇਸ਼ੱਕ ਨਾ ਬਣਾਓ, ਕੱਟੜਪੁਣਾ ਮਾੜਾ ਹੁੰਦਾ, ਪਰ ਆਪਣੇ ਆਪ ਨੂੰ ਜਾਗਰੂਕ ਜ਼ਰੂਰ ਬਣਾਓ, ਜ਼ਰੂਰ ਬਣਾਓ ਜਾਗਰੂਕ। ਸੋਵਰਨਿਟੀ ਦੇ ਮਾਇਨੇ ਸਮਝੋਗੇ ਤੇ ਤਾਂ ਹੀ ਪਤਾ ਲੱਗੇਗਾ ਨਾ ਕਿ ਗੁਲਾਮੀ ਕੀ ਚੀਜ਼ ਹੁੰਦੀ ਹੈ। ਜੇ ਅਸੀਂ ਗੀਤਾਂ 'ਚੋਂ ਸਾਰਾ ਕੁਝ ਲੱਭਾਂਗੇ ਤਾਂ ਮੇਰੇ ਖਿਆਲ ਦੇ ਨਾਲ ਠੀਕ ਨਹੀਂ ਹੈ। ਗੀਤ ਤਾਂ ਸਾਲ 'ਚ ਕੋਈ ਇੱਕ ਆਏਗਾ ਇਸ ਤਰ੍ਹਾਂ ਦਾ ਜ਼ਰੂਰਤ ਵਾਲਾ। ਹੋ ਸਕਦਾ ਹੁਣ ਕਲਾਕਾਰ ਰਿਸਕ ਨਾ ਲੈਣ, ਕਿਉਂਕਿ ਕਮਰਸ਼ਲੀ ਵੀ ਨੁਕਸਾਨ ਹੁੰਦਾ ਨਾ ਵੀਰੇ, ਕਮਰਸ਼ਲੀ ਵੀ ਨੁਕਸਾਨ ਹੁੰਦਾ। ਹਾਂਜੀ ਬਿਲਕੁਲ, ਗੌਰਵ ਰਾਜਾ ਜੀ ਜੋ ਗੱਲ ਕਹਿ ਰਹੇ ਆ, ਹਾਂ ਟੋਪੀ ਬਾਰੇ ਉਹ ਦੇਖੋ, ਉਹ ਆਮ ਆਦਮੀ ਪਾਰਟੀ ਦਾ ਉਹਨੇ ਬਿਆਨ ਵੀ ਲਾਇਆ, ਉਹ ਕੋਈ ਭਾਈਚਾਰਕ ਨਹੀਂ ਸੀਗਾ ਗੌਰਵ ਜੀ, ਭਾਈਚਾਰਕ ਨਹੀਂ। ਔਰ ਮੈਂ ਪਰਸਨਲੀ ਹਮੇਸ਼ਾ ਹਿੰਦੂ ਸਿੱਖ ਏਕਤਾ ਦੀ ਗੱਲ ਕਰਦਾ, ਔਰ ਜੋ ਵੀ ਸੋਸ਼ਲੀ ਜਾਂ ਪੋਲੀਟੀਕਲੀ ਜੋ ਵੀ ਬਦਲਾਅ ਆਏਗਾ ਇਹਨਾਂ 2 ਭਾਈਚਾਰਿਆਂ ਦੇ ਬਦੌਲਤ ਆਏਗਾ। ਜੇ ਸਿਮਰਨਜੀਤ ਸਿੰਘ ਮਾਨ ਅੱਜ ਜਿੱਤੇ ਆ ਨਾ, ਤਾਂ ਉਹ ਸਾਰੀ ਵੋਟ ਇਹ ਨਹੀਂ ਹੈ ਕਿ ਕਹਿ ਲਓ ਕਿ ਉਹਨਾਂ ਦੀ ਵਿਚਾਰਧਾਰਾ ਵਾਲੀ ਪਈ ਆ, ਬਹੁਤ ਵੱਡੇ ਪੱਧਰ ਤੇ ਵੋਟ ਹਿੰਦੂ ਭਾਈਚਾਰੇ ਦੀ ਪਈ ਆ। ਸੋ ਟੋਪੀ ਵਾਲਾ ਸ਼ਬਦ ਇਸਤੇਮਾਲ ਕੀਤਾ ਗਿਆ ਮੇਰੇ ਖਿਆਲ ਦੇ ਨਾਲ, ਜੋ ਰਾਜ ਸਭਾ ਦਾ ਮੈਂਬਰ ਜਿਹੜਾ ਇਹਨਾਂ ਦਾ ਹੈਗਾ ਹਰਿਆਣੇ ਵਾਲਾ ਜੋ ਬੋਲ ਰਿਹਾ ਸੀਗਾ, ਤਾਂ ਉਹ ਹੁਣ ਕਹਿ ਲਓ ਇੱਕ ਤਰ੍ਹਾਂ ਨਾਲ ਸੰਕੇਤਕ ਹੈ ਉਹ ਜਿਹੜਾ ਸ਼ਬਦ, ਨਾ ਕਿ ਟੋਪੀ ਵਾਲਾ ਜਾਂ ਧੋਤੀ ਵਾਲਾ ਕਿਸੇ ਭਾਈਚਾਰੇ ਦੇ ਵਿਅਕਤੀ ਨੂੰ ਕਿਹਾ ਗਿਆ। ਇੱਕ ਪੋਲੀਟੀਕਲ ਬੰਦੇ ਨੂੰ, ਅਹੁਦੇਦਾਰ ਨੂੰ ਜਿਹੜਾ ਹੈ ਨਾ ਉਹ ਬੰਦਾ। ਗੌਰਵ ਜੀ, ਮੈਂ ਖੁਦ ਜਾਤੀ ਤੌਰ ਤੇ ਚਾਹੁੰਦਾ ਕਿ ਜਦ ਤੱਕ ਸਿਆਸਤ ਤੁਹਾਨੂੰ ਪਾੜੇਗੀ, ਖਾਸ ਤੌਰ ਤੇ ਕਿਉਂਕਿ ਪੰਜਾਬ ਦੇ ਵਿੱਚ 2 ਹੀ ਭਾਈਚਾਰੇ ਆ, ਸਿੱਖ ਭਾਈਚਾਰਾ, ਹਿੰਦੂ ਭਾਈਚਾਰਾ, ਤਾਂ ਇਹਨਾਂ ਨੂੰ ਜਦੋਂ ਗੋਲਬੰਦੀ ਦਾ ਸ਼ਿਕਾਰ ਬਣਾ ਲਿਆ ਤਾਂ ਬਹੁਤ ਮੁਸ਼ਕਲ ਹੋ ਜਾਏਗੀ।
ਸੋ ਪੰਜਾਬ ਨੇ ਜੋ ਵੀ ਕਰਨਾ ਇਹਨਾਂ ਦੋ ਭਾਈਚਾਰਿਆਂ ਦੀ ਏਕਤਾ ਨਾਲ ਹੀ ਹੋ ਸਕਦਾ, ਔਰ ਐਸੀ ਭਾਈਚਾਰੇ ਨੂੰ ਵੀ ਨਾਲ ਤੁਹਾਨੂੰ ਤਵੱਜੋ ਦੇਣੀ ਪਏਗੀ। ਸੋ ਜ਼ਰੂਰ ਆਪਣੇ ਬਾਰੇ ਜਾਣੋ। ਮੈਂ ਤਾਂ ਦੱਸ ਹੀ ਰਿਹਾ ਸੀ ਗੌਰਵ ਜੀ ਕਿ ਕਿਸ ਤਰ੍ਹਾਂ ਇਹ ਪਾਠਕ ਪਏ ਨੇ, ਔਰ ਕਿਸੇ ਵੀ ਕੰਟੈਂਟ 'ਚ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸ ਦਿੰਦਾ, ਚਾਹੇ ਉਹ ਫਿਲਮ ਹੈ ਚਾਹੇ ਕਿਤਾਬ ਆ, ਜਿੱਥੇ ਤੁਹਾਨੂੰ ਲੱਗਦਾ ਖੁਦ ਨੂੰ ਤੁਹਾਨੂੰ ਲੱਗਦਾ ਕਿ ਇਹ ਚੀਜ਼ ਯਾਰ ਨਹੀਂ ਮੇਰੇ ਕੰਮ ਦੀ ਨਹੀਂ, ਜਾਂ ਮੇਰੇ ਲਈ ਸਮਾਜ ਪ੍ਰਤੀ ਜੋ ਮੇਰੀ ਸੋਚ ਹੈ ਉਹਦੇ ਕੰਮ ਦੀ ਨਹੀਂ, ਛੱਡ ਦਿਓ ਯਾਰ, ਡਰੋਪ ਆਊਟ ਕਰ ਦਿਓ, ਕੋਈ ਚੱਕਰ ਨਹੀਂ ਹੈਗਾ। ਮੈਂ ਤਾਂ ਬਹੁਤ ਕੁਝ ਪੜ੍ਹਦਾ ਸਾਰੇ ਦਿਨ 'ਚ, ਬਹੁਤ ਕੁਝ ਐਸਾ ਹੁੰਦਾ ਜਿਹਨੂੰ ਡਿਲੀਟ ਮਾਰ ਦਿੱਤਾ ਆਪਦੇ ਜ਼ਹਿਨ 'ਚੋਂ। ਨਹੀਂ, ਕਿਉਂ ਯਾਰ, ਸਾਰਿਆਂ ਨੂੰ ਇੱਜ਼ਤ ਦਿਓ। ਬਿਲਕੁਲ ਹਾਂ, ਮੁਸਲਿਮ ਭਾਈਚਾਰੇ ਨੇ ਬਹੁਤ ਵੱਡੇ ਪੱਧਰ ਤੇ ਵੋਟ ਪਾਈ ਹੈ, ਬਿਲਕੁਲ ਬਿਲਕੁਲ ਤੁਹਾਡੀ ਗੱਲ ਸਹੀ ਹੈ। ਬਿਲਕੁਲ ਮਲੇਰਕੋਟਲੇ ਦੇ ਵਿੱਚ ਤੇ ਵੋਟਾਂ ਦਾ ਜਿੱਦਾਂ ਕਹਿ ਲਈਏ ਨਾ ਕਿ ਹੜ ਆ ਗਿਆ। ਸੋ ਬਿਲਕੁਲ ਇਹ ਸਹੀ ਹੈ। ਸੋ ਪੰਜਾਬੀਅਤ ਦਾ ਇੱਕ ਖਾਸਾ ਹੈ, ਇੱਥੇ ਚੰਨੀ ਨੂੰ ਦਿੱਤਾ ਉਹਨਾਂ ਨੇ, ਐਸੀ ਭਾਈਚਾਰੇ ਨੇ ਨਕਾਰਿਆ। ਭਾਜਪਾ ਵਾਲਿਆਂ ਨੇ ਹਿੰਦੂ ਕਾਰਡ ਖੇਡਣ ਦਾ ਯਤਨ ਕੀਤਾ, ਸੁਨੀਲ ਜਾਖੜ ਨੇ ਹਿੰਦੂ ਕਾਰਡ ਖੇਡਣ ਦਾ ਯਤਨ ਕੀਤਾ ਪੰਜਾਬੀਆਂ ਨੇ, ਔਰ ਪੰਜਾਬੀ ਦੇ ਹਿੰਦੂ ਭਾਈਚਾਰੇ ਨੇ ਨਕਾਰਿਆ। ਠੀਕ ਹੈ ਨਾ ਜੀ। ਸੋ ਇਹ ਸਾਰੇ ਇਸ ਤਰ੍ਹਾਂ ਦੇ ਕਾਰਡ ਪੰਜਾਬੀ ਨਹੀਂ ਚੱਲਣ ਦਿੰਦੇ। ਬਿਲਕੁਲ ਇਹ ਗੱਲ ਸਹੀ ਹੈ, ਕਿਉਂਕਿ ਇਹੀ ਸਾਡੀ ਖਾਸੀਅਤ ਹੈ, ਔਰ ਇਹ ਕਦੇ ਵੀ ਖਾਸੀਅਤ ਸਾਡੀ ਜਿਹੜੀ ਹੈ ਖਤਮ ਨਹੀਂ ਹੋਣੀ ਚਾਹੀਦੀ। ਸੋ ਗੱਲਾਂ ਲੰਮੀਆਂ ਚੌੜੀਆਂ ਹੋ ਜਾਣਗੀਆਂ। ਸੋ ਹੁਣ ਆਪਾਂ ਇੱਥੇ ਹੀ ਇਖਤਤਾਮ ਕਰਦੇ ਹਾਂ ਇਸ ਚੀਜ਼ ਦਾ, ਤੇ ਬਸ ਬੇਨਤੀ ਇੰਨੀ ਕੁ ਹੈ ਕਿ ਯਾਰ ਜ਼ਰੂਰ ਪੜ੍ਹਿਆ ਕਰੋ, ਕੁਛ ਟਾਈਮ ਦਿਆ ਕਰੋ, ਘੰਟਾ, ਅੱਧਾ ਘੰਟਾ, ਡੇਢ ਘੰਟਾ, ਮਤਲਬ ਕਿ ਆਪਣੇ ਆਪ ਨੂੰ ਦਿਆ ਕਰੋ, ਪੜ੍ਹੋ, ਜਾਣੋ, ਬਹੁਤ ਕੁਝ ਪਿਆ। ਸੋ ਸਾਰੀਆਂ ਚੀਜ਼ਾਂ ਦੇ ਜਵਾਬ ਮਿਲ ਜਾਣਗੇ। ਸੋ ਧੰਨਵਾਦ, ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਵਧਾਈ। ਆਮ ਆਦਮੀ ਪਾਰਟੀ ਨੂੰ ਹਾਰ ਠੀਕ ਹੈ, ਇੱਕ ਸਬਕ ਦੇ ਤੌਰ ਤੇ ਲੈਣੀ ਚਾਹੀਦੀ ਹੈ। ਅਕਾਲੀਆਂ ਨੂੰ ਚਿੰਤਨ ਕਰਨਾ ਚਾਹੀਦਾ ਹੈ। ਗੋਲਡੀ ਕੋਲ ਮੌਕਾ ਬਣੇਗਾ ਕਿਉਂਕਿ ਉਹਦਾ ਕਾਫੀ ਹਾਲੇ ਕੈਰੀਅਰ ਲੰਬਾ ਚੌੜਾ ਪਿਆ ਵਾ, ਔਰ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ, ਮੈਨੂੰ ਐਸਾ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਰਾਜਨੀਤਿਕ ਸਰਦਲ ਤੇ ਉਹਦੀ ਹਾਜ਼ਰੀ ਰਹੇਗੀ, ਚਾਹੇ ਟੁੱਟਵੇਂ ਰੂਪ ਦੇ ਵਿੱਚ ਰਹੇ, ਸੋ ਰਹੇਗੀ। ਸੋ ਇਹ ਸਾਰਾ ਇੰਨਾ ਕੁ ਮੇਰਾ ਆਪਣਾ ਵਿਸ਼ਲੇਸ਼ਣ ਹੈ। ਇੰਨੇ ਕੁ ਫੈਕਟਰ ਸੀਗੇ, ਜਿਹੜੇ ਫੈਕਟਰ ਸੀਗੇ। ਟੋਨੀ ਸਿੰਘ ਜੀ ਕੀ ਕਹਿ ਰਹੇ ਆ ਤੁਸੀਂ ਭਾਜੀ, ਕਾਹਦਾ ਜਵਾਬ? ਵੀਰੇ ਮੈਂ ਜਵਾਬ ਦੇਣ ਲਈ ਨਹੀਂ ਆਇਆ। 1300-1400 ਬੰਦਾ ਸੀਗਾ, ਠੀਕ ਹੈ ਜੀ, 1300-1400 ਬੰਦਾ ਸੀਗਾ। ਜੇ ਹੁਣ ਆਪਾਂ 800-700 ਹੁਣ ਵੀ ਜੁੜੇ ਆ, ਜੇ ਜਵਾਬ ਸਵਾਲ ਚੁਲਝਾਂਗੇ ਤਾਂ ਭਾਜੀ ਕਾਫੀ ਟਾਈਮ ਚਾਹੀਦਾ ਹੈ ਬੰਦੇ ਨੂੰ। ਤਾਂ ਜੇ ਤੁਸੀਂ ਕੋਈ ਸਵਾਲ ਕਰਨਾ ਹੋਵੇ, ਡੇਲੀ ਅਸੀਂ ਆਈ ਵਰਲਡ TV ਤੇ 3:30 ਵਜੇ ਪ੍ਰੋਗਰਾਮ ਕਰਦੇ ਹਾਂ ਆਪਣਾ, ਆਈ ਵਰਲਡ TV ਤੇ ਤੁਸੀਂ ਆ ਜਾਓ ਤੇ ਉੱਥੇ ਕਰ ਲਵਾਂਗੇ ਆਪਾਂ, ਕੋਈ ਗੱਲ ਨਹੀਂ। ਮਾਨ ਸਾਹਿਬ ਜਿੱਤ ਕੇ ਬੜੀ ਵਧੀਆ ਗੱਲ ਹੈ। ਇੱਕ ਮਿੰਟ ਮੈਂ ਦੇਖਦਾ ਜੀ। ਤੁਸੀਂ ਨਹੀਂ ਦੇਖੋ ਟੋਨੀ ਜੀ, ਇਹ ਹੁੰਦਾ ਭਾਜੀ ਨਿਮਰਤਾ ਸਹਿਤ, ਉਹ ਕੀ ਕਰਨਗੇ ਉਹ ਮਾਨ ਸਾਹਿਬ ਹੀ ਤੈਅ ਕਰਨਗੇ ਕਿ ਉਹਨਾਂ ਨੇ ਪਾਰਲੀਮੈਂਟ 'ਚ ਜਾ ਕੇ ਕੀ ਕਰਨਾ। ਪਰ ਇੱਕ ਜਿਹੜਾ ਸੰਸਦ ਮੈਂਬਰ ਹੁੰਦਾ ਉਹਦਾ ਕੰਮ ਸਿਰਫ ਇਹੀ ਹੁੰਦਾ ਕਿ ਤੁਹਾਡੀ ਜਿਹੜੀ ਕੌਮ ਆ, ਹੁਣ ਜਿੱਦਾਂ ਮਾਈਨੋਰਟੀ ਹੈ, ਇਸ ਤੋਂ ਇਲਾਵਾ ਸਾਡਾ ਸੈਂਸਿਟਿਵ ਸੂਬਾ ਹੈ, ਸਰਹੱਦੀ ਸੂਬਾ ਹੈ, ਸਾਡੇ ਇੱਥੇ ਜਿੱਦਾਂ ਕਹਿ ਲਈਏ ਕਿ ਵੰਨ-ਸੁਵੰਨਤਾ ਹੈ, ਹਿੰਦੂ ਭਾਈਚਾਰਾ ਦੀ ਬਹੁਤ ਜ਼ਿਆਦਾ ਵਸੋਂ ਹੈ, ਸਾਡੇ SC ਭਾਈਚਾਰੇ ਦੀ ਵਸੋਂ ਹੈ, ਮੁਸਲਿਮ ਨੇ ਸਾਡੇ ਇੱਕ ਖਾਸ ਇਲਾਕੇ ਦੇ ਵਿੱਚ ਤਾਂ ਬਹੁਤ ਵੱਡੀ ਤਾਦਾਦ ਦੇ ਵਿੱਚ, ਕਿ ਤੁਹਾਨੂੰ ਸਾਰਾ ਉਹਦੇ ਮੱਦੇ-ਨਜ਼ਰ, ਸਾਰੀਆਂ ਸਮੱਸਿਆਵਾਂ ਦੇ ਮੱਦੇ-ਨਜ਼ਰ ਇੱਕ ਤਾਂ ਇਹ ਹੈ ਕਿ ਬੋਲਣਾ ਪੈਂਦਾ, ਆਵਾਜ਼ ਚੱਕੋ। ਤੁਸੀਂ ਉੱਥੇ ਕੀ ਕਰ ਸਕਦੇ ਹੋ ਕਿ ਆਪਣੇ ਭਾਈਚਾਰੇ ਦੀ, ਆਪਣੀ ਕੌਮ ਦੀ, ਮਾਈਨੋਰਟੀ ਦੀ ਵਿਸ਼ੇਸ਼ ਤੌਰ 'ਤੇ ਜਾਂ ਸਮੱਸਿਆ ਕਿਸੇ ਵਰਗ ਦੀ, ਉਹ ਦੇਸ਼ ਦੇ ਪਲੇਟਫਾਰਮ 'ਤੇ ਸਭ ਤੋਂ ਵੱਡਾ ਪਲੇਟਫਾਰਮ ਹੈ ਨਾ, ਉੱਥੇ ਰੱਖ ਸਕਦੇ ਹੋ। ਉੱਥੇ ਇਹ ਤਾਂ ਹੈ ਨਹੀਂ ਗਾ ਕਿ ਮਾਨ ਸਾਹਿਬ ਲੈ ਕੇ ਡਾਂਗ 'ਤੇ ਉੱਥੇ ਗੱਤਕਾ ਖੇਡਣਾ ਸਟਾਰਟ ਕਰ ਦੇਣਗੇ, ਜਿਹੜਾ ਆਇਆ ਚੋਪੜਤਾ, ਜਿਹੜਾ ਆਇਆ ਚੋਪੜਤਾ। ਕੋਈ ਵੀ ਜਿਹੜਾ ਸੰਸਦ ਮੈਂਬਰ ਹੁੰਦਾ ਵੀਰੇ, ਉਹ ਸਿਰਫ ਤੇ ਸਿਰਫ ਉੱਥੇ ਆਵਾਜ਼ ਚੁੱਕ ਸਕਦਾ। ਸਾਨੂੰ ਆਵਾਜ਼ ਹੀ ਚਾਹੀਦੀ ਹੈ। ਸਾਨੂੰ ਇਸ ਤਰ੍ਹਾਂ ਦੇ ਬੰਦੇ ਨਹੀਂ ਚਾਹੀਦੇ ਰਾਜ ਸਭਾ 'ਚ ਕਿ ਜਿਹੜੇ ਬੰਦੇ ਇੱਥੇ ਐਡਾ ਕਹਿਰ ਦਾ ਕਤਲ ਹੋਇਆ ਤੇ ਉਹ ਪਾਰਟੀਆਂ 'ਚ ਮਸ਼ਰੂਫ ਸਨ। ਅਸੀਂ ਇੱਥੇ ਪਾਟੇ ਪੱਲੇ ਦੇ ਵਿੱਚੋਂ ਕਿਰਦੇ ਪਏ ਸੀ ਤੇ ਉਹ ਕਮੈਂਟਰੀ ਕਰਦੇ ਪਏ ਸਨ। ਸੋ ਸਾਨੂੰ ਇਸ ਤਰ੍ਹਾਂ ਦੇ ਨਹੀਂ ਚਾਹੀਦੇ। ਸੰਸਦ ਮੈਂਬਰ ਕੋਈ ਵੀ ਹੋਵੇ, ਹਿੰਦੂ ਭਾਈਚਾਰੇ 'ਚ ਹੋਵੇ, ਸਿੱਖ ਭਾਈਚਾਰੇ 'ਚ ਹੋਵੇ, ਮੁਸਲਿਮ ਭਾਈਚਾਰੇ 'ਚ ਹੋਵੇ, ਆਲਵੇਜ਼ ਸਵਾਗਤ ਆ। ਪਰ ਇਹ ਆ ਕਿ ਉੱਥੇ ਅਣਖ ਦੇ ਨਾਲ, ਗੈਰਤ ਦੇ ਨਾਲ
ਆਪਣੇ ਪੰਜਾਬ ਦੀ ਗੱਲ ਚੁੱਕੀ ਜਾਵੇ। ਪਾਰਲੀਮੈਂਟ ਜਿਹੜਾ ਇੱਕ ਮੰਚ ਹੈ ਉਹ ਸਿਰਫ ਬੋਲਣ ਵਾਸਤੇ ਆ। ਜੇ ਸਿਆਣੇ ਬੰਦੇ ਹੋਣ, ਚੰਗੇ ਬੰਦੇ ਹੋਣ, ਬਣਾ ਕੇ ਰੱਖਣ ਵਾਲੇ ਹੋਣ, ਜਾਂ ਕਹਿ ਲਓ ਕਿ ਕਈ ਵਾਰ ਦਾਬਾ ਵੀ ਕੰਮ ਆ ਜਾਂਦਾ ਹੈ, ਤਾਂ ਉਹ ਉੱਥੋਂ ਲਿਆ ਵੀ ਸਕਦੇ ਆ, ਪ੍ਰੋਜੈਕਟ ਵੀ ਲਿਆ ਸਕਦੇ ਆ। ਗ੍ਰਾਂਟ ਵਗੈਰਾ ਜਿਹੜੀ ਮਿਲਦੀ ਹੈ ਇਹਨਾਂ ਨੂੰ ਉਹ ਮਾਨ ਸਾਹਿਬ ਨੇ ਲਾ ਦਿਆ ਕਰਨੀ ਹੈ, ਘਰੋਂ ਤੁਹਾਨੂੰ ਪਤਾ ਉਹ ਸੌਖੇ ਹੈਗੇ ਆ। ਸੋ ਇਹੀ ਚੀਜ਼ਾਂ ਹੁੰਦੀਆਂ ਨੇ ਵੀਰੇ ਸੰਸਦ ਮੈਂਬਰ ਦੇ ਤੌਰ 'ਤੇ। ਖੈਰ ਚਲੋ, ਹੋ ਸਕਦਾ ਮੈਂ ਜਵਾਬ ਦੇਣ ਜਾਂ ਤੁਹਾਨੂੰ ਸਮਝਾਉਣ 'ਚ ਅਸਫਲ ਰਿਹਾ ਹਾਂ, ਉਹਦੇ ਲਈ ਖਿਮਾ ਦਾ ਯਾਚਕ ਹਾਂ। ਖੈਰ ਖਾਸਾ ਟਾਈਮ ਹੋ ਗਿਆ ਜੀ, ਜੇ ਕੋਈ ਕਰਨਾ ਚਾਹੇ ਉਪਰਾਲਾ ਤੇ ਸ਼ੇਅਰ ਜ਼ਰੂਰ ਕਰ ਦੇਣਾ। ਤੇ ਇਹੀ ਮੇਰਾ ਵਿਸ਼ਲੇਸ਼ਣ ਸੀਗਾ ਅੱਜ ਦੀ ਜਿੱਤ ਹਾਰ ਦਾ। ਤਾਂ ਆਉਣ ਵਾਲੇ ਸਮੇਂ 'ਚ ਕਾਫੀ ਕੁਝ ਵਾਪਰਨ ਜਾ ਰਿਹਾ। ਮੇਰਾ ਮੰਨਣਾ ਇਹ ਆ ਕਿ ਸਿਮਰਨਜੀਤ ਸਿੰਘ ਮਾਨ ਹੋ ਸਕਦਾ ਇੱਕ ਮੂਵਮੈਂਟ 'ਚ ਤਬਦੀਲ ਕਰ ਦੇਣ ਇਹਨੂੰ, ਹੋ ਸਕਦਾ ਮੇ ਵੀ, ਪਰ ਜੇ ਉਹ ਗਲਤੀਆਂ ਨਹੀਂ ਕਰਨਗੇ, ਜੇ ਉਹ ਗਲਤੀਆਂ ਕਰਨਗੇ ਤਦ ਫਿਰ ਮੈਂ ਕਿਹਾ ਕਿ ਇੱਕ ਖੇਤਰੀ ਦਲ ਦੀ ਸਪੇਸ ਬਣ ਰਹੀ ਹੈ, ਜਿਹਦੇ 'ਚ ਹੋ ਸਕਦਾ ਕਿ ਸਿੱਧੂ, ਡਾਕਟਰ ਗਾਂਧੀ ਜਾਂ ਕੁਝ ਹੋਰ ਐਸੇ ਸੱਜਣ ਜਿਹੜੇ ਪੰਜਾਬ ਪ੍ਰਤੀ ਇੱਕ ਵਧੀਆ ਸੋਚ ਰੱਖਣ ਵਾਲੇ ਬੰਦੇ ਜਿਹੜੇ ਆ, ਚਾਹੇ ਅੰਦਰੋਂ ਤਾਂ ਪਤਾ ਨਹੀਂ ਮੈਨੂੰ ਕਿ ਕੀ ਕੁਝ ਸੋਚਦਾ ਹਰੇਕ ਬੰਦਾ, ਕਿਸੇ ਦੇ ਅੰਦਰ ਵੜ ਕੇ ਨਹੀਂ ਸੋਚਿਆ ਜਾ ਸਕਦਾ, ਤਾਂ ਜਿਹੜੇ ਪੰਜਾਬ ਦੇ ਖੈਰ ਖਵਾਹ ਲੋਕ ਨੇ, ਹੋ ਸਕਦਾ ਫਿਰ ਉਹ ਇੱਕ ਖੇਤਰੀ ਧਿਰ ਜਿਹੜੀ ਪੰਜਾਬ ਦੀ ਹੈ ਉਹਦਾ ਸਪੇਸ ਜਿਹੜਾ ਉਹ ਕਾਇਮ ਕਰ ਲੈਣਗੇ। ਸੋ ਧੰਨਵਾਦ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਚੰਦ ਮਿੰਟ ਜੁੜਦੇ ਆ। ਅੱਜ ਸੰਗਰੂਰ ਹੋਈ ਪਈ ਹੈ। ਸੰਗਰੂਰ ਦੇ ਜਲਵੇ ਇੰਨੇ ਆ, ਟ੍ਰੈਂਡਿੰਗ 'ਚ ਹੈ ਸੰਗਰੂਰ ਇਸ ਟਾਈਮ ਮੇਰੇ ਖਿਆਲ ਦੇ ਨਾਲ ਟਵਿੱਟਰ 'ਤੇ। ਸਿਮਰਨਜੀਤ ਸਿੰਘ ਮਾਨ ਵੀ ਟ੍ਰੈਂਡਿੰਗ 'ਚ ਸਨ ਅੱਜ। ਸੋ ਬਹੁਤ ਕਹਿ ਲਈਏ ਕਿ ਇਸ ਟਾਈਮ ਦੀ ਇੱਕ ਤਰ੍ਹਾਂ ਨਾਲ ਕਹਿ ਲਈਏ ਸਿਆਸੀ ਪੱਖ ਤੋਂ ਇਤਿਹਾਸਿਕ ਘਟਨਾ ਹੈ। ਸੋ ਅੱਜ ਸਾਡਾ ਆਫ ਡੇ ਆ ਚੈਨਲ 'ਤੇ, ਅਸੀਂ ਅੱਜ ਪ੍ਰੋਗਰਾਮ ਨਹੀਂ ਕਰ ਰਹੇ। ਸੋ ਇੱਥੇ ਗੱਲਬਾਤ ਕਰਦੇ ਹਾਂ ਆਪਾਂ ਚੰਦ ਮਿੰਟ, ਤੇ ਸਿਰਫ ਆਪਾਂ ਸੰਗਰੂਰ 'ਤੇ ਹੀ ਗੱਲ ਕਰਾਂਗੇ, ਕੋਈ ਹੋਰ ਗੱਲ ਨਹੀਂ ਕਰਾਂਗੇ। ਸੰਗਰੂਰ ਦੀ ਚੋਣ 'ਤੇ ਚੰਦ ਮਿੰਟ ਗੱਲ ਕਰਾਂਗੇ। ਤੁਸੀਂ ਵੀ ਆਪਣੀ ਕੋਈ ਵੀ ਰਾਏ ਹੋਵੇ, ਕੋਈ ਤੁਹਾਡਾ ਪ੍ਰਤੀਕਰਮ ਹੋਵੇ ਤੇ ਜ਼ਰੂਰ ਤੁਸੀਂ ਵੀ ਰੱਖਦੇ ਜਾਣਾ, ਕੋਈ ਚੱਕਰ ਨਹੀਂ ਹੈ। ਸੋ ਮੈਂ ਜਦ ਤੱਕ ਇੱਕ ਕੰਮ ਕਰਦਾ ਕਿ ਆਪਣੇ ਜਿਹੜੇ ID ਵਾਲੇ ਨੇ ਮਿੱਤਰ, ਉਹਨਾਂ ਨੂੰ ਵੀ ਜੋੜ ਦੇਣਾ, ਠੀਕ ਹੈ ਜੀ। ਇੱਕ ਮਿੰਟ ਦੇਣਾ ਜੀ, ਮੈਂ ID 'ਤੇ ਵੀ ਸ਼ੇਅਰ ਕਰ ਦੇਵਾਂ ਤਦ, ਤਾਂ ਕਿ ਉਧਰੋਂ ਵੀ ਲੋਕ ਆ ਜਾਣ, ਰੌਣਕ ਮੇਲਾ ਬਣ ਜੂ। ਅੱਜ ਬੜਾ ਵੱਡਾ ਮੌਕਾ ਹੈ, ਗੱਲਬਾਤ ਕਰਾਂਗੇ ਆਪਾਂ ਇਸ ਸੰਦਰਭ ਦੇ ਵਿੱਚ ਕਿ ਹੋਇਆ ਕੀ ਹੈ। ਸੰਗਰੂਰ ਵਾਲੇ ਤਾਂ ਵੈਸੇ ਨਾ ਕਹਿ ਲਈਏ ਕਿ ਅਲੋਕਾਰ ਜੇ ਵੋਟਰ ਬਣ ਗਏ, ਜਿਵੇਂ ਦਿੱਲੀ ਵਾਲੇ ਆ। ਤੁਸੀਂ ਦੇਖੋਗੇ ਤਾਂ ਦਿੱਲੀ ਵਾਲੇ ਜਿਹੜੇ ਨੇ ਨਾ ਵੋਟਰ, ਉਹਨਾਂ ਦੀ ਤਬੀਅਤ ਮਤਲਬ ਕਿ ਸਮਝਣੀ ਬੜੀ ਔਖੀ ਹੈ। ਤਾਂ ਮੈਨੂੰ ਲੱਗਦਾ ਕਿ ਸਾਡੇ 'ਚੋਂ ਸੰਗਰੂਰ ਵਾਲਿਆਂ ਦੀ ਤਬੀਅਤ ਫੜਨੀ ਬਹੁਤ ਔਖੀ ਹੈ। ਸੰਗਰੂਰ ਦਾ ਪਹਿਲਾਂ ਇਤਿਹਾਸ ਦੇਖਦੇ ਹਾਂ। ਜੇ ਤੁਸੀਂ ਦੇਖੋ ਨਾ, ਮੈਂ ਇੰਟਰਸਟਿੰਗ ਇੱਕ ਫੈਕਟ ਦੇਖਿਆ ਕਿ ਜੇ ਆਪਾਂ ਸਿਮਰਨਜੀਤ ਸਿੰਘ ਮਾਨ ਜਦੋਂ 1999 'ਚ ਜਿੱਤੇ ਆ, ਉਹ ਤੋਂ ਪਿਛਲਾ ਦੇਖ ਲਈਏ ਤਾਂ ਸੁਰਜੀਤ ਸਿੰਘ ਬਰਨਾਲਾ ਜਿੱਤੇ ਆ ਜਦੋਂ 1998 'ਚ ਅਕਾਲੀ ਦਲ ਬਣਿਆ। ਉਸ ਤੋਂ ਬਾਅਦ ਦਾ ਜਿਹੜਾ ਵੀ ਤੁਸੀਂ ਇਲੈਕਸ਼ਨ ਦੇਖੋਗੇ, 1999 ਵਾਲਾ ਲੈ ਲਓ, ਚਾਹੇ 4 ਵਾਲਾ, 9 ਵਾਲਾ, 14 ਵਾਲਾ, 19 ਵਾਲਾ, ਸੰਗਰੂਰੀਆਂ ਨੇ ਹਮੇਸ਼ਾ ਜਿਸ ਦੀ ਸਰਕਾਰ ਸੀਗੀ ਉਹਦੇ ਉਲਟ ਬੰਦਾ ਜਿਤਾਇਆ, ਚਾਹੇ ਉਹ ਕੋਈ ਵੀ ਹੋਵੇ। ਚਾਹੇ ਤੁਸੀਂ ਭਗਵੰਤ ਮਾਨ ਨੂੰ ਲੈ ਲਓ, ਵਿਜੇਂਦਰ ਸਿੰਗਲਾ ਨੂੰ ਲੈ ਲਓ, ਢੀਂਡਸਾ ਸਾਹਿਬ ਨੂੰ ਲੈ ਲਓ, ਫਿਰ ਜੇ ਤੁਸੀਂ ਦੇਖੋਗੇ ਤਾਂ ਸਿਮਰਨਜੀਤ ਸਿੰਘ ਮਾਨ, ਜਿਵੇਂ ਮੈਂ ਕਿਹਾ 1999 'ਚ। ਸੋ ਸੰਗਰੂਰ ਵਾਲਿਆਂ ਨੇ ਵਾਕਿਆ ਹੀ ਜਿੱਦਾਂ ਕਹਿ ਲਈਏ ਕਿ ਬਹੁਤ ਜਲਵਾ ਦਿਖਾਇਆ, ਖਾਸ ਤੌਰ 'ਤੇ ਜਿਨ੍ਹਾਂ ਦੀ ਸਰਕਾਰ ਹੈ ਉਹਦੇ ਤੋਂ ਉਲਟ ਹਮੇਸ਼ਾ ਬੰਦਾ ਜਿਤਾਇਆ। ਔਰ ਇਹ ਜਿੱਤ ਸਭ ਤੋਂ ਪਹਿਲਾਂ ਮੈਂ ਇਸ ਚੀਜ਼ ਨੂੰ 2-3 ਕਹਿ ਲਓ ਕਿ ਚੀਜ਼ਾਂ 'ਚੋਂ ਦੇਖਦਾ ਜੋ ਇਹ ਵੱਡੀ ਜਿੱਤ ਹਾਸਲ ਕੀਤੀ ਹੈ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ। ਇੱਕ ਤਾਂ ਸਭ ਤੋਂ ਵੱਡੀ ਗੱਲ, ਤੁਸੀਂ ਟਾਈਟੈਨਿਕ ਬਾਰੇ ਸੁਣਿਆ ਨਾ? ਮੈਂ ਟਾਈਟੈਨਿਕ ਬਾਰੇ ਇੱਕ ਵਾਰੀ ਪੜ੍ਹਿਆ ਸੀਗਾ, ਇੱਕ ਆਰਟੀਕਲ ਸੀਗਾ ਕਿ ਟਾਈਟੈਨਿਕ ਜਿਹੜਾ ਜਹਾਜ਼ ਸੀਗਾ ਉਹ ਸ਼ਾਇਦ 50,000 ਟਨ ਦਾ ਸੀਗਾ, ਔਰ ਉਹਦੇ ਜੇ ਆਪਾਂ ਦੇਖੀਏ ਤਾਂ ਆਕਾਰ ਦੇ ਹਿਸਾਬ ਦੇ ਨਾਲ 800 ਫੀਟ ਦਾ ਸੀਗਾ। 1500 ਬੰਦਾ ਮਰਿਆ 2500 'ਚੋਂ। ਟਾਈਟੈਨਿਕ ਕਿਉਂ ਡੁੱਬਿਆ ਸੀਗਾ? ਇਹਦੇ ਵਿੱਚ ਕੁਝ ਬੰਦੇ ਜਿਹੜੇ ਖੋਜੀ ਨੇ
ਉਹ ਕਹਿੰਦੇ ਆ ਕਿ ਕੈਪਟਨ ਜਿਹੜਾ ਸੀਗਾ ਨਾ ਉਸ ਸ਼ਿਪ ਦਾ, ਕਿਉਂਕਿ ਸਭ ਨੂੰ ਪਤਾ ਕਿ ਉਹਨੂੰ ਅਨਸਿੰਕੇਬਲ ਸ਼ਿਪ ਕਿਹਾ ਜਾਂਦਾ ਸੀਗਾ, ਕਿ ਜਿਹੜੀ ਕਦੇ ਡੁੱਬ ਹੀ ਨਹੀਂ ਸਕਦੀ, ਐਸੀ ਸ਼ਿਪ ਕਿ ਜਿਹੜੀ ਕਦੇ ਡੁੱਬ ਨਹੀਂ ਸਕਦੀ, ਉਹਨੂੰ ਅਨਸਿੰਕੇਬਲ ਕਹਿੰਦੇ ਨੇ ਸ਼ਾਇਦ। ਤਾਂ ਕੈਪਟਨ ਇੰਨਾ ਕੌਨਫੀਡੈਂਟ ਸੀਗਾ ਕਿ ਜੋ ਲਾਈਫ ਬੋਟ ਹੁੰਦੀਆਂ ਨੇ ਉਹ ਵੀ ਅੱਧੀਆਂ ਰੱਖੀਆਂ ਗਈਆਂ ਸਨ, ਕਹਿੰਦੇ ਕਦੇ ਇਹਦੀ ਜ਼ਰੂਰਤ ਹੀ ਨਹੀਂ ਪੈਣੀ ਟਾਈਟੈਨਿਕ। ਔਰ ਜਿਸ ਦਿਨ ਟਾਈਟੈਨਿਕ ਡੁੱਬਿਆ ਉਸ ਦਿਨ ਵਾਰਨਿੰਗ ਸੀ ਉਸਨੂੰ ਕਿ ਜਿਸ ਰਸਤੇ ਤੇ ਉਹ ਜਾ ਰਿਹਾ ਹੈ ਅੱਗੇ ਆਈਸਬਰਗ ਹੋ ਸਕਦਾ ਉਹਦੇ ਨਾਲ ਟਕਰਾ ਜਾਵੇ। ਕੈਪਟਨ ਕਹਿੰਦਾ ਛੱਡੋ ਖੜਾ। ਮੈਂ ਟਾਈਟੈਨਿਕ ਵਾਲੀ ਕਹਾਣੀ ਨੂੰ ਜੋੜ ਰਿਹਾ ਇਹਨਾਂ ਦੇ ਗਰੂਰ ਦੇ ਨਾਲ, ਜਿਹੜੇ ਸੱਤਾਧਾਰੀ ਧਿਰ ਵਾਲੇ ਸੱਜਣ ਨੇ, ਕਿ ਕਾਗਜ਼ਾਂ ਤੇ ਲਿਖ ਲਿਖ ਕੇ ਦੇ ਰਹੇ ਆ ਕਿ ਅਸੀਂ ਜਿੱਤਾਂਗੇ। ਚੱਲਿਆ ਕਾਰਤੂਸ ਕਹਿ ਰਹੇ ਨੇ ਕਿਸੇ ਨੂੰ, ਇਹ ਚੱਲਿਆ ਕਾਰਤੂਸ ਹੈ। ਚੀਮਾ ਸਾਹਿਬ ਕਹਿ ਰਹੇ ਨੇ ਕਿ ਹਾਰ ਦਾ ਰਿਕਾਰਡ ਬਣਾਉਣਗੇ। ਮਤਲਬ ਕਿ ਕੌਨਫੀਡੈਂਸ ਬਹੁਤ ਜ਼ਿਆਦਾ ਅੱਛੀ ਚੀਜ਼ ਹੁੰਦੀ ਹੈ, ਕੌਨਫੀਡੈਂਸ, ਪਰ ਅਤੀ ਕੌਨਫੀਡੈਂਸ ਜ਼ਿਆਦਾ, ਮਤਲਬ ਕਿ ਅਤੀ ਹੋ ਜਾਵੇ ਤਾਂ ਉਹ ਗਰੂਰ ਬਣ ਜਾਂਦਾ, ਔਰ ਗਰੂਰ ਹਮੇਸ਼ਾ ਤੁਹਾਡਾ ਪੂਰ ਹੀ ਬਿਠਾ ਦਿੰਦਾ ਹੈ। ਆ ਐਸੀ ਸੱਟ ਹੈ ਤੁਹਾਡੇ ਗਰੂਰ ਨੂੰ, ਤੁਹਾਡੇ ਫਤੂਰ ਨੂੰ, ਤਾਂ ਬਹੁਤ ਜਿੱਦਾਂ ਕਹਿ ਲਈਏ ਨਾ ਕਿ ਤੁਹਾਡਾ ਜਿਹੜਾ ਉਹ ਸੀਗਾ ਸੈਲਫ ਕੌਨਫੀਡੈਂਸ, ਆਤਮ ਵਿਸ਼ਵਾਸ, ਕਿ ਅਸੀਂ ਹਾਰਦੇ ਹੀ ਨਹੀਂ ਹੈ। ਨਹੀਂ, ਪੰਜਾਬੀਆਂ ਨੇ ਤੁਹਾਨੂੰ ਦੱਸਿਆ ਹੈ ਕਿ ਵੀਰੇ ਇੱਦਾਂ ਨਹੀਂ ਹੁੰਦਾ ਕਿ ਤੁਸੀਂ ਕਿਸੇ ਨੂੰ ਮੁੱਲ ਹੀ ਲੈ ਲਿਆ ਬਸ। ਸੋ ਇਹਨਾਂ ਦਾ ਜਿਹੜਾ ਆਤਮ ਯਕੀਨ ਸੀਗਾ ਨਾ ਆਪਣੇ ਆਪ ਤੇ, ਪਹਿਲਾ ਮੈਨੂੰ ਫੈਕਟਰ ਇਸ ਹਾਰ ਦੇ ਵਿੱਚ ਇਹੋ ਲੱਗਦਾ ਹੈ। ਕਿਉਂ? ਤੁਸੀਂ ਇੱਕ ਚੀਜ਼ ਦੇਖੋ ਕਿ ਜਦੋਂ ਪ੍ਰਚਾਰ ਸ਼ੁਰੂ ਹੋਇਆ ਇਹਨਾਂ ਦੇ ਬੰਦਿਆਂ ਨੇ ਰੌਲਾ ਪਾਇਆ, ਵਰਕਰਾਂ ਨੇ, ਕਿ ਯਾਰ ਅਸੀਂ 4-4 ਕਿੱਲੇ ਜ਼ਮੀਨ ਵੇਚ ਦਿੱਤੀ ਹੈ, ਅਸੀਂ ਕਾਰਾਂ ਬਣਾ ਲਈਆਂ, 2-2 ਗੱਡੀਆਂ, 3-3 ਗੱਡੀਆਂ, ਕਿਸੇ ਨੇ ਕੁਛ ਕਿਹਾ, ਕਿਸੇ ਨੇ ਕੁਛ ਕਿਹਾ। ਬਈ ਹੁਣ ਸਾਡੇ ਫੋਨ ਨਹੀਂ ਚੱਕੇ ਜਾਂਦੇ, ਸਾਡੇ ਨਾਲ ਰਾਬਤਾ ਨਹੀਂ ਹੈ ਮੰਤਰੀਆਂ ਦਾ। ਇੱਕ ਕਾਰਨ ਇਹ ਸੀਗਾ ਕਿ ਜਿੱਤ ਗਏ, ਔਰ ਉਸ ਤੋਂ ਬਾਅਦ ਜਿਹੜਾ ਵਰਕਰ ਹੈ, ਜਿਹੜਾ ਬੈਕਬੋਨ ਹੈ ਪਾਰਟੀ ਦੀ, ਉਹ ਵਰਕਰ ਜਿਹੜਾ ਤੁਹਾਡੇ ਤੋਂ ਦੂਰ ਹੋਇਆ ਕਿਤੇ ਨਾ ਕਿਤੇ। ਠੀਕ ਹੈ ਨਾ। ਟਾਈਟੈਨਿਕ ਵਾਲੀ ਕਹਾਣੀ ਜਿਵੇਂ ਤੁਹਾਨੂੰ ਮੈਂ ਦੱਸ ਰਿਹਾ ਨਾ ਕਿ ਕਿਸ ਤਰ੍ਹਾਂ ਬੇੜੀ ਡੁੱਬਦੀ ਹੈ ਗਰੂਰ ਦੀ। ਨੰਬਰ 2 ਜਿਹੜੀ ਚੀਜ਼ ਵੇਖਣ ਵਾਲੀ ਸੀਗੀ ਕਿ ਤੁਸੀਂ ਇੱਕ ਚੀਜ਼ ਨੋਟ ਕੀਤੀ ਹੋਏਗੀ ਕਿ ਵੋਟ ਪੋਲ, ਠੀਕ ਹੈ ਚੋਣਾਂ ਲੱਗ ਰਿਹਾ ਸੀਗਾ, ਪਰ ਜਿਹੜੀ ਵੋਟ ਪੋਲ ਘੱਟ ਹੋ ਰਹੀ ਸੀਗੀ ਉਹਦੇ ਵਿੱਚ ਸ਼ਹਿਰੀ ਵੋਟ ਵੀ ਘੱਟ ਪੋਲ ਹੋ ਰਹੀ ਸੀਗੀ। ਔਰ ਜਿਹੜੀ ਪੋਲ ਹੋ ਰਹੀ ਸੀਗੀ, ਸ਼ਹਿਰੀ ਵੋਟਰ ਕਈ ਵਾਰ ਉਚਾਟ ਹੋ ਜਾਂਦਾ ਤੁਹਾਡੀਆਂ ਨੀਤੀਆਂ ਤੋਂ, ਕਿਉਂਕਿ ਕਾਰੋਬਾਰੀ ਹੈ, ਉਹ ਘੱਟ ਨਿਕਲ ਰਿਹਾ ਸੀ। ਉਹ ਸੰਕੇਤ ਸੀਗਾ ਕਿ ਸੱਤਾਧਾਰੀਆਂ ਨੂੰ ਨੁਕਸਾਨ ਹੋ ਸਕਦਾ ਆ। ਔਰ ਉਹੀ ਘੱਟ ਵੋਟ ਜਿਹੜੀ ਆ ਉਹਦੇ ਵਿੱਚੋਂ ਵੀ ਸਿਮਰਨਜੀਤ ਸਿੰਘ ਮਾਨ, ਕਿਉਂਕਿ ਇੱਕੋ ਇੱਕ ਤੁਹਾਡੇ ਜਿੱਤਣ ਦੀ ਉਮੀਦ ਸੀ ਆਮ ਆਦਮੀ ਪਾਰਟੀ ਵਾਲਿਆਂ ਦੇ ਕਿ ਸ਼ਹਿਰੀ ਵੋਟ ਜਿਹੜਾ ਹੈ ਨਾ ਉਹ ਬਿਲਕੁਲ ਆਪਣੀ ਉਸੇ ਜਗ੍ਹਾ ਤੇ ਖਲੋਤਾ ਰਵੇ ਜਿਹੜੀ ਜਗ੍ਹਾ ਤੇ ਉਹ 3 ਮਹੀਨੇ 4 ਮਹੀਨੇ ਪਹਿਲਾਂ ਸੀਗਾ, ਪਰ ਉਹ ਕਿਤੇ ਨਾ ਕਿਤੇ ਸਵਿੰਗ ਕਰ ਗਿਆ। ਜਿੰਨਾ ਵੀ ਵੋਟ ਪੋਲ ਹੋਇਆ ਉਹਦੇ ਵਿੱਚੋਂ ਵੀ ਇਹ ਇੱਕ ਫੈਕਟਰ ਸੀਗਾ। ਸਭ ਤੋਂ ਵੱਡਾ ਕਿ ਜਿਹੜਾ ਯੂਥ ਤੁਹਾਡੇ ਮਗਰ ਤੁਲਿਆ, ਉਸੇ ਯੂਥ ਨੇ 2-3 ਚੀਜ਼ਾਂ ਜਿਹੜੀਆਂ ਤੁਹਾਡੀਆਂ ਉਹ ਕਿਤੇ ਨਾ ਕਿਤੇ ਵੇਖੀਆਂ। ਸਭ ਤੋਂ ਪਹਿਲਾਂ ਜਿਹੜੀ ਉਹ ਤਸਵੀਰ ਆਈ ਨਾ ਬਾਰੀ ਨਾਲ ਲਟਕਣ ਵਾਲੀ, ਤੁਹਾਡੇ ਵਾਸਤੇ ਛੋਟੀ ਗੱਲ ਹੋਏਗੀ, ਤੁਸੀਂ ਉਸ ਚੀਜ਼ ਨੂੰ ਕਹਿ ਸਕਦੇ ਹੋ ਕਿ ਚਲੋ ਮੈਂ ਵੀ ਕਿਹਾ ਸੀਗਾ 1-2 ਥਾਵਾਂ ਤੇ ਨਾ ਰੇਡੀਓ ਤੇ ਕਾਲਰਸ ਨੇ ਮੈਨੂੰ ਕਮੈਂਟ ਦੇਣ ਲਈ ਕਿਹਾ, ਤਾਂ ਮੈਂ ਕਿਹਾ ਯਾਰ ਜਿਹੜਾ CM ਹੈ ਉਹਦੀ ਮਰਜ਼ੀ ਹੈ, ਜਿੱਥੇ ਮਰਜ਼ੀ ਉਹ ਲਟਕ ਜਾਵੇ, ਕੋਈ ਚੱਕਰ ਨਹੀਂ ਹੈ। ਸਾਡੇ ਬੰਨਿਓ ਪਿੱਛੇ ਇੱਕ ਜੀਪ ਦੀ ਜਿੱਦਾਂ ਟਰਾਲੀ ਹੁੰਦੀ ਹੈ ਉਹਦੇ 'ਚ ਵੀ ਬੈਠ ਜਾਵੇ, ਅਸੀਂ ਉਹਨੂੰ ਰੋਕ ਥੋੜੀ ਸਕਦੇ ਹਾਂ। ਠੀਕ ਹੈ ਨਾ। ਉਹ ਤਾਂ ਬੋਰਨਟ ਤੇ ਚੜ੍ਹ ਕੇ ਵੀ ਕੰਪੇਨ ਕਰਦੇ ਰਹੇ ਆ ਮਾਨ ਸਾਹਿਬ, ਪਰ ਜਿਹੜੀ ਉਹ ਫੋਟੋ ਸੀਗੀ ਨਾ, ਜਿਹੜੀ ਉਹ ਮਤਲਬ ਕਿ ਤਸਵੀਰ ਸੀਗੀ, ਉਸ ਤਸਵੀਰ ਨੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਲਕੀਰ ਖਿੱਚੀ। ਕਿਉਂਕਿ ਉਸ ਤੋਂ ਪਹਿਲਾਂ ਜਦੋਂ ਰਾਜ ਸਭਾ ਦੇ ਮੈਂਬਰ ਜਾਂ ਹੋਰ ਕੁਝ ਡਿਸੀਜਨ ਸੀਗੇ ਤਾਂ ਉਹ ਕਿਤੇ ਨਾ ਕਿਤੇ ਤੁਹਾਡਾ ਜਿਹੜਾ ਯੂਥ, ਜਿਹੜਾ ਕਿ ਤੁਹਾਡੀ ਤਾਕਤ ਸੀਗਾ, ਉਹਨੂੰ ਨਿਰਾਸ਼ ਕਰ ਗਏ। ਔਰ ਉਹ ਤਸਵੀਰ ਜਿਹੜੀ ਸੀ ਉਹ ਇੱਕ ਤਰ੍ਹਾਂ ਨਾਲ ਆਪਣੇ ਆਪ ਦੇ ਵਿੱਚ ਜੋ ਚੀਜ਼ਾਂ ਕਹੀਆਂ ਜਾ ਰਹੀਆਂ ਸੀਗੀਆਂ ਕਿ ਦਿੱਲੀ ਤੋਂ ਇਹ ਸਾਰੀ ਸਰਕਾਰ ਆਪਰੇਟ ਹੋ ਰਹੀ ਹੈ, ਉਹ ਤਸਵੀਰ ਜਿਹੜੀ ਹੈ ਨਾ ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਲੋਕਾਂ ਦੇ ਜਿਵੇਂ ਕਿੱਲ ਵਾਂਗੂ ਖੁੱਭ ਗਈ ਕਿ ਯਾਰ ਇਹ ਸਾਰਾ ਕੁਛ ਇਸ ਤਰ੍ਹਾਂ ਹੋ ਰਿਹਾ। ਔਰ ਇਹ ਸਪਸ਼ਟ ਸੁਨੇਹਾ ਹੈ ਕਿ
पंजाब ने तुहानू चुनिया, मान साहब नू चुनिया, इस करके चुनिया कि मान साहब अच्छे फैसले लैन और साडे वास्ते लैन, साडे पंजाब नू अगे लैके जान। कुछ डिसीजन उन्होंने अच्छे भी गए ने, हमेशा हुंदा ऑलवेज हुंदा है कि भाई डिसीजन सरकार दे फेल भी हो जाते ने, नतीजे अच्छे भी आ जाते ने। कुछ बुरियां कह लो कि तुहाडियां यादां रह जांदियां सरकार च, कुछ अच्छियां यादां भी बन जांदियां। पर गल यह है कि जो चीज़ आपां देखी है तथात्मक तौर पर, फिर सियासी विरोधी वो भी कट के लियाए कि किस तरह IT टीम इत्थे तनख्वाह ते काम कर रही है। की गल जे IT टीम ही रखनी है तो की पंजाबी जिहड़े आ वो है नहीं गे या बेरोजगार नहीं है कि इत्थे ही रख लो तुसी। सो वो जिहड़ा एक मैसेज है ना, ਉਹਨੇ भी इस हार दे विच बहुत वड्डा योगदान पाया। और सब तो वड्डी गल फिर सिद्धू मूसेवाला, दीप सिद्धू, उन्हां दी जिहड़ी फॉलोइंग सीगी ना, उन्हें भी एक कह लो कि पलटा मारिया। सो एक कई फैक्टर ने और कई सुनेहे छुपे ने इहदे विच। कल्ले छुपे सुनेहे आम आदमी पार्टी वास्ते नहीं है। आम आदमी पार्टी मतलब कि एक तरह नाल कह लो कि ऐसी चोट खा बैठी है। कई बार की होंदा है कि चोट जिहड़ी है तुहाडे फायदेमंद हो जाती है, तुसी मतलब कि मगरूर होकर तुरे जाते हो, चोट तुहानू जगाउंदी है कि जाग लला जाग। शायद तुहाडे च अणख जाग पवे, शायद तुहाडे च किते ना किते ये भावना जाग पवे कि यार वोट पंजाबियां दी, पंजाब पंजाबियां दा, तो फिर फैसले क्यों थोपे जा रहे हैं। मैं नहीं कहता कि ठीक है तुसी आइडियाज़ शेयरिंग ना कराओ या कुछ भी लो, जिथों जिथों भी आइडियाज़ लैने ने, पर इन्ना ज़्यादा तुसी मतलब कि दब के चलोगे ना, तो फिर पंजाबी मैं जिवें कहा कि ये चीज़ बर्दाश्त नहीं करनगे। क्योंकि वोटरां दी खासियत है इत्थे पंजाबियां दी, वो हमेशा सत्ता तो बागी होके चलते हैं, उल्ट होके चलते हैं, और दिल्ली नाल ते तुहानू पता ही है। सो इस करके तुहानू इस चीज़ का हुण ख्याल रखना पएगा। मैं पहले दिन ही कहा सीगा भगवंत मान होरां नूं, जिद्दन ये गए नहीं ना अमित शाह नूं मिलना, मैं कहा सीगा कि मित्रों तुसी तय करना है मान साहब कि तुसी मजबूत चीफ मिनिस्टर बनना है या मजबूर चीफ मिनिस्टर बनना है। तुसी मजबूत चीफ मिनिस्टर बनना है या मजबूर चीफ मिनिस्टर बनना है ना, वो तुहाडे ते आ। सो की बने वो तो तुसी आप ही तय कर लो। तो हुण उन्होंने विखाउणा पेगा। तो जिवें मैं कह रहा कि कई बार असी होर ही पासे मूँह चक्या हुंदा, होर सोचां च रुड़े हुंदे, तो एक पत्थर के टकरा दे नाल, एक चोट दे नाल असी जागदे हां है कि किधर नूं जा रहे हैं यार, ये तो रस्ता गलत है। तो हुण भी जाग जाओ, तुहाडे कोल बहुत समय है, बहुत समय। मैं नहीं कहता कि किसी का आइडिया ना लो यार, आइडिया शेयरिंग बहुत वधिया गल है, पर इन्ना दाबू होके चलोगे तो बहुत मुश्किल खड़ी होने वाली है तुहाडे सामने। खैर जिहड़ी एक अद्धी गल होर करदा मैं कि कल्ला सुनेहा आम आदमी पार्टी वास्ते नहीं, ये कांग्रेस वास्ते भी है, ये अकालियां वास्ते भी है। अकालियां बारे मैं मेरा जिहड़ा पॉइंट ऑफ व्यू सी बड़ा क्लीयर सीगा। मेरा मनना यह सीगा कि अकाली दल बादल बेशक सिमरनजीत सिंह मान दे नाल चलो इन्हां दा नहीं सूत बैठिया ते दोवें अड्ड अड्ड हो गए, पर मेरा मनना सीगा कि जे अकाली दल बादल एक मूव खेड़ जाता, ये कुछ गल्लां ते सहमत कर लेंदे मान साहब नूं कि आ पंथक मुद्दे आ जां बंदी ਸਿੰਘਾਂ दा मुद्दा है जिहड़ा ये तुसीं जाके संसद च चुकोगे, असीं तुहानूं सपोर्ट कर दिंदे आ। अपना कैंडीडेट ना दिंदे, जे दिता भी सी तां वापस लै लैंदे, ठीक है ना, क्योंकि तुसीं ते 10 लाख रुपया SGPC के थ्रू पहले ही दिता होया सीगा बीबी कमलदीप कौर नूं कि भाई तुसीं इलैक्शन की तैयारी करो। माफ़ करना। तो कहने का मतलब यह है कि अकाली दल बादल वास्ते बहुत वड्डा ते बहुत वधिया फैसला हुंदा, पर सुखबीर सिंह बादल की टीम पता नहीं कि जिहड़ा उन्हां दा थिंक टैंक है पता नहीं की सोच के चलते हैं। तो अज मेरे ख्याल दे नाल एक अकाली लीडर का हुण बयान भी आया पिया कि असीं चोण लड़ना ही नहीं सी चाहुंदे। वाकई चोण नहीं सी लड़ना चाहुंदे, पर हुण चोण छड्डदे भी किवें? तां छड्डण वास्ते सब तो वधिया यही सीगा कि तुसीं पंथक मुद्दे ते ही छड्ड दे चोण मैदान नूं खाली छड्ड दे, तो पंथक मुद्दे ते ही छड्ड दे। आम आदमी पार्टी का भी हो गया कि भाई लोग तुहानूं इस रोल च बिल्कुल पसंद नहीं कर रहे कि तुसीं चढ़ो जहाज़ ते दिल्ली चल जाओ, उतों करा के फैसला इत्थे लिया के ते अनाउंस कर दिओ, तुसीं साबरमती जाके चरखा कत्तो, तां तुसीं जाके वोटां वास्ते वोटां कट्टणियां ने, ते इत्थे पंजाबियां दे तुसीं पल्लेओं पा दिओ 43 लाख रुपया। 36 करोड़ के इश्तिहार तुसीं दित्ते ने पहले 2 महीनों 36 करोड़ के,
ਔਰ ਕੀ ਕੰਮ ਹੈ ਗੁਜਰਾਤ ਦੇ ਵਿੱਚ ਸਾਨੂੰ ਕੋਈ ਸਮਝ ਨਹੀਂ ਆ ਰਹੀ। ਹਿਮਾਚਲ ਦੇ ਵਿੱਚ ਸਾਡੇ ਕੋਲ ਚੈਨਲ ਦੀ ਲਿਸਟ ਸੀਗੀ, ਇੱਕ ਚੈਨਲ ਤੁਸੀਂ ਗੁਜਰਾਤੀ ਚੈਨਲ ਜਿਨ੍ਹਾਂ ਨੂੰ ਅਸੀਂ ਕਦੇ ਵੇਖਿਆ ਨਹੀਂ ਸੁਣਿਆ ਨਹੀਂ, ਤੁਸੀਂ ਉਹਨਾਂ ਨੂੰ ਵੀ ਜਾ ਕੇ ਤੇ ਇਸ਼ਤਿਹਾਰ ਦੇ ਰਹੇ ਹੋ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਤੁਹਾਡੇ ਵਾਸਤੇ ਤੇ ਸਪਸ਼ਟ ਸੁਣਿਆ ਹੈ ਕਿ ਸੁਧਰ ਜਾਓ ਨਹੀਂ ਤਾਂ ਰਗੜੇ ਜਾਓਗੇ। ਜੇ ਤੁਸੀਂ ਇਹ ਵਹਿਮ ਪਾਲ ਕੇ ਚੱਲੋਗੇ ਕਿ ਅਸੀਂ ਹਾਰ ਹੀ ਨਹੀਂ ਸਕਦੇ, ਅਸੀਂ ਤਾਂ ਬਈ ਅਨਬੀਟਨ ਆ, ਤਾਂ ਉਹ ਤਾਂ ਤੁਹਾਡਾ ਟੁੱਟ ਗਿਆ। ਔਰ ਚੀਮਾ ਸਾਹਿਬ ਨੂੰ ਵੀ ਬੇਨਤੀ ਹੈ ਕਿ ਗਰੂਰ ਨਾ ਕਰੋ। ਜਦੋਂ ਤੁਸੀਂ ਲੋਕਾਂ ਤੇ ਨਿਰਭਰ ਹੋ ਨਾ, ਵੋਟ ਤੇ ਨਿਰਭਰ, ਤਾਂ ਕਦੇ ਵੀ ਇਸ ਤਰ੍ਹਾਂ ਦਾ ਕੌਨਫੀਡੈਂਸ ਨਾ ਵਿਖਾਇਓ ਕਦੇ ਜ਼ਿੰਦਗੀ 'ਚ ਅੱਗੇ। ਇਹਦੇ 'ਚ ਲੋਕ ਵੱਡੇ ਹੁੰਦੇ ਆ, ਭਗਵੰਤ ਮਾਨ ਹੋਰਾਂ ਦਾ ਆਪਣਾ ਡਾਇਲੋਗ ਹੈ। ਸੋ ਇਸ ਕਰਕੇ ਗਰੂਰ 'ਚੋਂ ਬਾਹਰ ਨਿਕਲੋ। ਦੂਸਰੀ ਚੀਜ਼ ਇਹ ਆ ਕਿ ਮੈਂ ਵਾਰ-ਵਾਰ ਕਹਿਣਾ ਕਿ ਦਿੱਲੀ ਤੋਂ ਆਈਡੀਆ ਵਧੀਆ ਆਉਂਦਾ ਯਾਰ, ਆਈਡੀਆ ਸ਼ੇਅਰਿੰਗ ਅੱਛੀ ਚੀਜ਼ ਹੈ, ਪਰ ਸਾਰਾ ਕੁਝ ਉਹੀ ਤੁਹਾਨੂੰ ਮੈਂ ਤੇ ਦੇਖ ਰਿਹਾ ਸੀਗਾ। ਇੱਕ ਦਿਨ ਕਮਾਲ ਦੀ ਗੱਲ ਹੈ ਕਿ ਜਦੋਂ ਰਾਜ ਸਭਾ ਮੈਂਬਰਾਂ ਦਾ ਰੌਲਾ ਪਿਆ, ਯਾਰ ਸਾਡੇ ਆ ਮਾਝੇ ਵਾਲੇ ਭਾਊ ਧੁੰਨ ਸਾਹਿਬ ਹੋਰੀ ਉਹ ਹਿੰਦੀ 'ਚ ਟਵੀਟ ਕਰੀ ਬੈਠੇ, ਹਿੰਦੀ 'ਚ। ਮੈਂ ਕਿਹਾ ਵਾਹ ਵੀ ਵਾਹ, ਇਹਨਾਂ ਨੂੰ ਵੀ ਹਿੰਦੀ ਆਉਣੀ ਆ ਗਈ ਆ। ਕਮਾਲ ਦੀ ਗੱਲ ਹੈ ਕਿ ਟਵੀਟ ਵੀ ਹਿੰਦੀ 'ਚ ਆ ਗਏ ਆ। ਸੋ ਇਸ ਕਰਕੇ ਬਈ ਗੱਲ ਇਹ ਆ ਕਿ ਜਦੋਂ ਤੁਸੀਂ ਸਕ੍ਰਿਪਟਾਂ ਪੜ੍ਹਨੀਆਂ ਸ਼ੁਰੂ ਕਰ ਦਿਓਗੇ, ਡਾਇਰੈਕਸ਼ਨ ਕੋਈ ਹੋਰ ਦੇ ਰਿਹਾ ਤੁਹਾਨੂੰ, ਤੁਸੀਂ ਸਿਰਫ ਸੀਨ ਦਾ ਫਿਲਮਾਂਕਣ ਹੀ ਕਰੋਗੇ। ਤੁਸੀਂ ਪਰਦੇ ਤੇ ਰੰਗਮੰਚ ਤੇ ਸਿਰਫ ਇੱਕ ਐਕਟਰ ਵਾਂਗੂ ਹੀ ਤੁਸੀਂ ਜੋ ਡਾਇਰੈਕਸ਼ਨ ਆਏਗੀ ਉਹੀ ਕਰੋਗੇ, ਤਾਂ ਫਿਰ ਫੇਲ ਹੋ ਜਾਏਗਾ ਕੰਮ ਤੁਹਾਡਾ ਰਾਜਨੀਤੀ ਵਾਲਾ। ਤਾਂ ਦੂਸਰਾ, ਅਕਾਲੀ ਦਲ ਬਾਦਲ ਵਾਸਤੇ ਸਪਸ਼ਟ ਹੈ ਕਿ ਬਈ ਸੁਖਬੀਰ ਸਿੰਘ ਬਾਦਲ ਦੇ ਹੁੰਦਿਆਂ ਅਕਾਲੀ ਦਲ ਬਾਦਲ ਨਾ ਰਿਵਾਈਵ ਹੋਵੇ ਅੱਜ ਤੇ ਨਾ ਹੋਵੇ ਕੱਲ੍ਹ। ਇਹ ਤੇ ਹੁਣ ਅਕਾਲੀਆਂ ਨੂੰ ਵੇਖਣਾ ਪਏਗਾ। ਵੈਸੇ ਮੈਨੂੰ ਇਉਂ ਲੱਗਦਾ ਕਿ ਜੇ ਨੌਜਵਾਨੀ ਇਸੇ ਤਰ੍ਹਾਂ ਹੀ ਪਲਟਦੀ ਰਹੀ, ਸੋਚ ਪੰਥਕ ਜਿਹੜੀ ਹੈ ਉਹ ਉੱਭਰ ਗਈ ਔਰ ਕੁਝ ਜ਼ਿਆਦਾ ਸਿਮਰਨਜੀਤ ਸਿੰਘ ਮਾਨ ਨੇ ਗਲਤੀਆਂ ਨਾ ਕੀਤੀਆਂ, ਮਤਲਬ ਕਿ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਸਾਡੇ ਇੱਥੇ ਹਿੰਦੂ ਸਿੱਖ ਭਾਈਚਾਰੇ ਦੀ ਮਤਲਬ ਕਿ ਇੱਕ ਬਹੁਤ ਵੱਡੀ ਸਾਂਝ ਹੈ। ਮਤਲਬ ਕਿ ਜੇ ਇਸ ਤਰ੍ਹਾਂ ਸਾਡਾ ਐਸੀ ਭਾਈਚਾਰਾ ਹੈ, ਜੇ ਉਹਨਾਂ ਨੇ ਇਸੇ ਤਰ੍ਹਾਂ ਸਾਰੇ ਵਰਗਾਂ ਦੀ ਗੱਲ ਕਰਨੀ ਸਟਾਰਟ ਕਰ ਦਿੱਤੀ, ਥੋੜ੍ਹਾ ਜਿਹਾ ਉਹ ਲਿਬਰਲ ਹੋ ਜਾਂਦੇ ਆ, ਥੋੜ੍ਹਾ ਜਿਹਾ ਮਤਲਬ ਕਿ ਲਿਬਰਲ ਹੋ ਜਾਂਦੇ ਆ, ਠੀਕ ਹੈ, ਉਹਨਾਂ ਦਾ ਆਪਣਾ ਏਜੰਡਾ ਇੱਕ ਹੈ, ਤਾਂ ਮੇਰਾ ਮੰਨਣਾ ਇਹ ਆ ਕਿ ਸੁਖਬੀਰ ਸਿੰਘ ਬਾਦਲ ਨੂੰ ਹੀ ਰਿਪਲੇਸ ਕਰ ਜਾਣਗੇ ਉਹ, ਜੇ ਇਸੇ ਤਰ੍ਹਾਂ ਚੱਲਦੇ ਰਹੇ, ਜੇ ਗਲਤੀਆਂ ਨਾ ਕੀਤੀਆਂ। ਔਰ ਹੁਣ ਇਹ ਮੌਕਾ ਹੈ ਕਿ ਸੁਖਬੀਰ ਸਿੰਘ ਬਾਦਲ, ਕਿਉਂਕਿ ਲਗਾਤਾਰ ਤੁਸੀਂ 14 ਤੋਂ ਦੇਖ ਲਓ ਲਗਾਤਾਰ ਹਾਰਦੇ ਆ ਰਹੇ ਨੇ, ਹੁਣ ਇਹ ਮੌਕਾ ਹੈ ਕਿ ਜਿਹੜੀ ਉਹ ਰਿਪੋਰਟ ਬਣੀ ਪਈ ਹੈ, ਦੱਸਦੇ ਆ ਕਿ ਇਹਨਾਂ ਦੇ ਹਾਰ ਦੇ ਮੰਥਨ ਵਾਸਤੇ ਜੋ ਕਮੇਟੀ ਬਣੀ ਸੀਗੀ ਉਹਦੀ ਰਿਪੋਰਟ ਤਿਆਰ ਹੈ, ਪਹਿਲਾਂ ਤੇ ਉਹ ਰਿਪੋਰਟ ਬਾਹਰ ਕਰੋ। ਉਹ ਆਏਗੀ ਤੁਹਾਡੇ ਮਤਲਬ ਕਿ ਵਰਕਰਾਂ ਦੇ ਕੋਲ, ਰਾਏ ਦਾ ਪਤਾ ਲੱਗੇਗਾ ਕਿ ਹੋਰ ਵੱਡੀ ਲੀਡਰਸ਼ਿਪ ਕੀ ਸੋਚਦੀ ਹੈ। ਉਸ ਤੋਂ ਬਾਅਦ ਫਿਰ ਹੁਣ ਤੁਸੀਂ ਫੈਸਲਾ ਲਵੋ। ਤੁਹਾਡਾ ਕਾਰੋਬਾਰ ਸੁੱਖ ਨਾਲ ਤੁਹਾਨੂੰ ਉਡੀਕ ਰਿਹਾ, ਕਾਰੋਬਾਰ ਕਰੋ। ਸਿਆਸਤ ਹੁਣ ਤੁਹਾਡੇ ਵੱਸ ਦੀ ਨਹੀਂ ਰਹੀ, ਕਿਉਂਕਿ ਤੁਸੀਂ ਮਾਝੀ ਦੇ ਵਿੱਚ ਅਤੀਤ ਦੇ ਵਿੱਚ ਸਾਰਾ ਕੁਛ ਜਿਹੜਾ ਹੈ ਉਹ ਇੰਨਾ ਗਵਾ ਬੈਠੇ ਹੋ ਕਿ ਉਹਨੂੰ ਹੁਣ ਦੁਬਾਰਾ ਹਾਸਲ ਕਰਨਾ ਮੈਨੂੰ ਨਹੀਂ ਲੱਗਦਾ, ਕਮ ਸੇ ਕਮ 5-10 ਸਾਲ ਤੱਕ ਮੈਨੂੰ ਨਹੀਂ ਲੱਗਦਾ ਕਿ ਸੁਖਬੀਰ ਸਿੰਘ ਬਾਦਲ ਫਿਰ ਦੁਬਾਰਾ ਮਤਲਬ ਕਿ ਉਸ ਜਗ੍ਹਾ ਤੇ ਪਹੁੰਚ ਜਾਣਗੇ ਜੋ ਅਕਾਲੀ ਦਲ ਬਾਦਲ ਵਾਸਤੇ ਦਿਲਾਂ 'ਚ ਜਗ੍ਹਾ ਸੀ 12 ਤੱਕ ਲੋਕਾਂ ਦੀ, ਕਿ ਸਰਕਾਰ ਹੀ ਰਿਪੀਟ ਕਰ ਦਿੱਤੀ ਉਹਨਾਂ ਨੇ। ਸੋ ਮੈਨੂੰ ਨਹੀਂ ਲੱਗਦਾ ਹਾਲ ਦੀ ਘੜੀ, ਤਾਂ ਉਹਨਾਂ ਨੂੰ ਸੋਚਣਾ ਪਏਗਾ। ਬਹੁਤ ਅੱਛਾ ਮੌਕਾ ਸੀ ਉਹਨਾਂ ਦੇ ਕੋਲ ਕਿ ਪੰਥਕ ਮੁੱਦੇ ਤੇ ਆ ਕੇ ਆਪਣੇ ਆਪ ਨੂੰ ਉਹ ਖਿਲਾਰ ਸਕਦੇ ਸੀਗੇ, ਪੰਥਕ ਮੁੱਦੇ ਤੇ ਉਹ ਆਪਣੇ ਆਪ ਨੂੰ ਮੈਦਾਨ 'ਚੋਂ ਬਾਹਰ ਕਰਕੇ ਬਹੁਤ ਵੱਡਾ ਇੱਕ ਐਡਵਾਂਟੇਜ ਜਾਂ ਕਹਿ ਲਓ ਕਿ ਮਾਈਲੇਜ ਹਾਸਲ ਕਰ ਸਕਦੇ ਸੀਗੇ, ਜਿਹੜਾ ਕਿ ਉਹਨਾਂ ਨੇ ਮੌਕਾ ਗਵਾ ਦਿੱਤਾ। ਕਾਂਗਰਸ ਦਾ ਹਸ਼ਰ ਤੇ ਤੁਹਾਡੇ ਸਾਹਮਣੇ ਆ, ਕਾਂਗਰਸ ਦੂਜਾ ਅਕਾਲੀ ਦਲ ਬਣ ਜਾਏਗਾ। ਮਤਲਬ ਕਿ ਅਕਾਲੀ ਦਲ ਤੋਂ ਭਾਵ ਅਕਾਲੀ ਦਲ, ਵੈਸੇ ਤੇ ਇਹਨਾਂ ਦੀ ਵਿਚਾਰਧਾਰਾ 'ਚ ਫਰਕ ਹੁੰਦਾ, ਮਤਲਬ ਕਿ ਹਾਲ ਉਹਨਾਂ ਦਾ ਅਕਾਲੀ ਦਲ ਵਾਲਾ ਹੀ ਹੋਣ ਜਾ ਰਿਹਾ। ਇਹ ਡਿੱਗਦੇ ਤੁਰੇ ਚੱਲਣਗੇ, ਡਿੱਗਦੇ ਤੁਰੇ ਚੱਲਣਗੇ। ਔਰ ਸਭ ਤੋਂ ਵੱਡੀ ਹੁਣ ਪੋਸੀਬਿਲਿਟੀ ਜਿਹੜੀ ਬਣੇਗੀ, ਜੋ ਮੇਰਾ ਮੰਨਣਾ ਹੈ ਆਉਣ ਵਾਲੇ 3-4 ਸਾਲ ਦੇ ਵਿੱਚ ਹੋ ਸਕਦਾ ਹੈ ਕਿ ਸਪੇਸ ਬਣੇਗਾ ਇੱਕ ਹੋਰ ਧਿਰ ਦਾ, ਜਿਹੜੀ ਆਪਾਂ ਕਹਿੰਦੇ ਹਾਂ ਕਿ ਰੀਜਨਲ ਜਿਹੜੀ ਹੁੰਦੀ ਹੈ, ਰੀਜਨਲ, ਤਾਂ ਉਹ ਰੀਜਨਲ ਧਿਰ ਦਾ ਜਿਹੜਾ ਮੇਰੇ ਖਿਆਲ ਦੇ ਨਾਲ ਸਪੇਸ ਬਣਨ ਜਾ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ, ਜਿਸ ਤਰ੍ਹਾਂ ਦਾ ਇਹ ਵਹਾਅ ਹੈ। ਤੋ ਕਹਿਣ ਦਾ ਮਤਲਬ ਇਹ ਆ ਕਿ ਇਸ ਮਸਲੇ ਤੇ ਹੁਣ ਇਹਨਾਂ ਨੂੰ ਸੋਚਣਾ ਪਏਗਾ, ਕਿਉਂਕਿ ਜਿਹੜੇ ਸੱਤਾ 'ਚ ਹੁੰਦੇ ਆ ਉਹਨਾਂ ਕੋਲ ਇੱਕ ਮੌਕਾ ਹੁੰਦਾ ਹੈ ਕਿ ਤੁਸੀਂ ਲੋਕਾਂ ਨੂੰ ਤੁਸੀਂ ਮਤਲਬ ਕਿ ਆਪਣੇ ਵੋਟਰਸ ਨੂੰ ਖੁਸ਼ ਕਰ ਸਕਦੇ ਹੋ, ਕਿਉਂਕਿ ਤੁਹਾਡੇ ਕੋਲ ਬਹੁਤ ਵੱਡੀ ਇੱਕ ਪਾਵਰ ਹੁੰਦੀ ਹੈ, ਤੁਹਾਡੇ ਕੋਲ ਪੈਸਾ ਹੁੰਦਾ ਹੈ, ਤੁਹਾਡੇ ਕੋਲ ਪਾਲਿਸੀ ਮੇਕਿੰਗ ਦੀ ਅਥਾਰਟੀ ਹੁੰਦੀ ਹੈ, ਸਾਰਾ ਕੁਝ ਤੁਸੀਂ ਕਰ ਸਕਦੇ ਹੋ। ਤਾਂ ਤੁਸੀਂ
ਇੰਨਾ ਕਰੋ ਕਿ ਪੰਜਾਬ ਦੇ ਲਈ ਜੋ ਕਰ ਸਕਦੇ ਹੋ ਹਿੱਕ ਢਾਹ ਕੇ ਕਰੋ। ਜੋ ਗਲਤੀਆਂ ਹੋ ਗਈਆਂ ਉਹਨੂੰ ਦੁਬਾਰਾ ਦੁਹਰਾਓਗੇ ਤਾਂ ਮਿਟਾ ਦਿੱਤੇ ਜਾਓਗੇ। ਰੇਸ ਕਰ ਦੇਣਗੇ ਲੋਕ, ਤੁਹਾਨੂੰ ਪਤਾ ਹੀ ਹੈ ਨਾ, ਜਿਵੇਂ ਉਹ ਰੇਜ਼ਰ ਚਲਾਉਂਦੇ ਹੁੰਦੇ ਆ ਨਾ ਬੱਚੇ, ਤਾਂ ਇਸ ਤਰ੍ਹਾਂ ਰਾਜਨੀਤਿਕ ਨਕਸ਼ੇ ਤੋਂ ਫਿਰ ਸਾਫ਼ ਕਰ ਦਿੰਦੇ ਆ। ਹੁਣ ਕਿੰਨੇ ਹੋ ਰਹੇ ਆ? ਅਕਾਲੀ ਦਲ, ਉਸ ਤੋਂ ਬਾਅਦ ਕਾਂਗਰਸ, ਉਸ ਤੋਂ ਬਾਅਦ ਇਹ, ਤੇ ਸਭ ਤੋਂ ਵੱਡੀ ਚੁਣੌਤੀ ਤਾਂ ਮੇਰੇ ਖਿਆਲ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਭਾਜਪਾ ਵੀ ਬਣੇਗੀ ਜੇ ਇਸੇ ਤਰ੍ਹਾਂ ਹੀ ਰਹਿੰਦਾ। ਜੇ ਮਤਲਬ ਕਿ ਖੇਤਰੀ ਧਿਰ ਕੋਈ ਨਹੀਂ ਉੱਭਰਦੀ ਤਾਂ ਭਾਰਤੀ ਜਨਤਾ ਪਾਰਟੀ ਵੀ 27 ਤੱਕ ਬਹੁਤ ਕੁਝ ਹਾਸਲ ਕਰਨ ਦੀ ਸੰਭਾਵਨਾ ਰੱਖੀ ਬੈਠੀ। ਤੁਸੀਂ ਦੇਖਿਆ ਹੋਣਾ 60-65 ਹਜ਼ਾਰ ਵੋਟ ਲੈ ਕੇ ਆ, 60-65 ਹਜ਼ਾਰ ਵੋਟ ਲੈ ਗਏ ਨੇ ਉਹ ਕੇਵਲ ਢਿੱਲੋਂ। ਤਾਂ ਮੇਰਾ ਮੰਨਣਾ ਇਹ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਦਿਲਚਸਪ ਹੋਣ ਜਾ ਰਿਹਾ ਇਹ ਸਾਰਾ ਕੁਝ। ਸੋ ਇੰਨੀਆਂ ਗੱਲਾਂ ਬਾਤਾਂ ਸੀਗੀਆਂ ਕਿ ਸੰਗਰੂਰ ਨੇ ਸਪਸ਼ਟ ਸੁਨੇਹਾ ਦਿੱਤਾ ਹੈ, ਸੰਗਰੂਰ ਨੇ ਸਪਸ਼ਟ ਸੁਨੇਹਾ ਦੇ ਦਿੱਤਾ ਆ ਕਿ ਬਈ ਠੀਕ ਆ ਕਿ ਮੈਂ ਪੰਜਾਬ ਬੋਲਦਾ, ਸੰਗਰੂਰ ਚੋਂ ਪੰਜਾਬ ਬੋਲਿਆ ਕਿ ਬਈ ਇੱਦਾਂ ਨਹੀਂ ਚੱਲੇਗਾ। ਜੋ ਮਤਲਬ ਕਿ ਸਾਡੀਆਂ ਉਮੀਦਾਂ ਨੇ, ਸਾਡੀਆਂ ਆਸਾਂ ਨੇ, ਜੋ ਸਾਡੀ ਵੋਟ ਹੈ ਬਈ ਉਹ ਸਾਰਾ ਕੁਝ ਕਰੋ। ਹੁਣ ਇੱਕ ਗੱਲ ਹੈ ਕਿ ਰਾਸ਼ਟਰਪਤੀ ਚੋਣ ਵੇਲੇ ਹੀ ਤੁਸੀਂ ਕੁਛ ਨਾ ਕੁਛ ਕਰ ਲਓ, ਦਿਖਾ ਦਿਓ, ਪੰਜਾਬ ਪ੍ਰਸਤੀ ਦਿਖਾ ਦਿਓ। ਤੁਸੀਂ ਵਿਰੋਧੀ ਧਿਰ ਦੀ ਮੀਟਿੰਗ 'ਚ ਨਹੀਂ ਗਏ, ਨਾ ਅਕਾਲੀ ਗਏ ਨੇ, ਨਾ ਆਮ ਆਦਮੀ ਪਾਰਟੀ ਵਾਲੇ ਗਏ ਨੇ। ਤਾਂ ਹੁਣ ਪੰਜਾਬ ਦੇ ਵਿਧਾਇਕ ਕੀ ਉੱਥੋਂ ਹੀ ਲੈਣਗੇ ਸੁਨੇਹਾ ਕਿ ਅਸੀਂ ਵੋਟ ਭਾਜਪਾ ਨੂੰ ਕਰ ਦਈਏ, ਕਿਉਂਕਿ ਉੱਥੇ ਚੁਣਨਾ ਤਾਂ ਤੁਹਾਨੂੰ ਦੋਆਂ 'ਚੋਂ ਇੱਕ ਪਏਗਾ। ਕਿਹਨੂੰ ਚੁਣੋਗੇ ਤੁਸੀਂ? ਭਾਜਪਾ ਵਾਲੇ ਨੂੰ ਜਾਂ ਉਸ ਬੰਦੇ ਨੂੰ ਜਿਹਦੀ ਧਿਰ ਦੇ ਨਾਲ ਤੁਸੀਂ ਮੀਟਿੰਗ ਨਹੀਂ ਕੀਤੀ? ਸੋ ਇਸ ਕਰਕੇ ਇਹ ਚੀਜ਼ ਜਿਹੜੀ ਆ ਤੁਹਾਨੂੰ ਸਪਸ਼ਟ ਇੱਥੇ ਹੀ ਕਰ ਦੇਣੀ ਚਾਹੀਦੀ। ਇੱਥੇ ਹੀ ਕੋਈ ਮਾੜੀ ਮੋਟੀ ਜੇ ਜ਼ਰੂਰਤ ਦਿਖਾਓਗੇ ਨਾ, ਕਿਉਂਕਿ ਮਸਲਾ ਇਕੱਲਾ ਪਾਲਿਸੀਆਂ ਨਾਲ ਨਹੀਂ ਹੁੰਦਾ, ਇਕੱਲਾ ਇਹ ਨਹੀਂ ਹੁੰਦਾ। ਹੁਣ ਜਿਵੇਂ ਤੁਸੀਂ ਵਾਈਟ ਪੇਪਰ ਜਾਰੀ ਕਰ ਦਿੱਤਾ, ਚੰਗਾ ਹੁੰਦਾ। ਵਾਈਟ ਪੇਪਰ ਜਾਰੀ ਕਰਨ ਦੇ ਨਾਲ ਨਾਲ ਇਹ ਵੀ ਦੱਸ ਦੇ ਕਿ 3 ਮਹੀਨਿਆਂ 'ਚ ਅਸੀਂ ਕਰਜ਼ਾ ਕਿੰਨਾ ਲਿਆ। ਫਿਰ ਬਲੂ ਪ੍ਰਿੰਟ ਹੈ ਜਿਹੜਾ ਉਹ ਵੀ ਦੇ ਦਿਓ ਕਿ ਇੰਨਾ ਕੁਛ ਤੁਸੀਂ ਐਲਾਨੀ ਬੈਠੇ ਹੋ। ਤੁਸੀਂ ਆਪ ਹੀ ਕਹਿ ਰਹੇ ਹੋ ਕਿ 24,000 ਕਰੋੜ ਦੀ ਤਾਂ ਦੇਣਦਾਰੀ ਦੂਜੀ ਧਿਰ ਛੱਡ ਗਈ, ਕਾਂਗਰਸ ਸਰਕਾਰ ਛੱਡ ਗਈ, ਸਾਡਾ ਬਹੁਤ ਮੰਦਾ ਹਾਲ ਹੈ। ਤਾਂ ਫਿਰ ਤੁਸੀਂ ਇਹ ਵੀ ਦੱਸ ਦਿਓ ਨਾ, ਬਲੂ ਪ੍ਰਿੰਟ ਵੀ ਦੇ ਦਿਓ ਕਿ ਹਾਂ ਬਈ ਅਸੀਂ ਇੱਥੋਂ ਇਹ ਪ੍ਰਾਪਤੀਆਂ ਕਰਾਂਗੇ ਮਾਲੀਆ ਦੀਆਂ, ਔਰ ਇੱਥੋਂ ਅਸੀਂ ਇਹ ਸਾਰੀਆਂ ਚੀਜ਼ਾਂ ਦੇਵਾਂਗੇ। ਅਸੀਂ ਇਹ ਨਹੀਂ ਕਹਿ ਰਹੇ ਕਿ ਤੁਰੰਤ ਦੇ ਦਿਓ, ਪਰ ਵਾਅਦੇ ਤੁਸੀਂ ਕੀਤੇ ਆ। ਮਤਲਬ ਕਿ ਜਿਹੜਾ ਪੰਜਾਬ ਪਿੰਜਿਆ ਪਿਆ, ਜੇ ਤੁਸੀਂ ਵੋਟ ਵਾਲੀ ਰਾਜਨੀਤੀ, ਵੋਟ ਮੁਖੀ ਰਾਜਨੀਤੀ ਕਰੋਗੇ ਤਾਂ ਮੈਨੂੰ ਨਹੀਂ ਲੱਗਦਾ ਕਿ ਚੱਲ ਸਕੋਗੇ, ਤੇ ਵਿਕਾਸ ਮੁਖੀ ਰਾਜਨੀਤੀ ਕਰੋਗੇ ਤਾਂ ਫਿਰ ਸਾਰਾ ਕੁਝ ਤੁਹਾਨੂੰ ਜਿਹੜਾ ਉਹ ਠੀਕ ਕਰਨਾ ਪਏਗਾ। ਵੋਟ ਮੁਖੀ ਰਾਜਨੀਤੀ ਚੁਣ ਲਓ ਜਾਂ ਵਿਕਾਸ ਮੁਖੀ ਰਾਜਨੀਤੀ ਚੁਣ ਲਓ। ਤਾਂ ਇੱਥੇ ਨਾਲ ਇੱਕ ਚੀਜ਼ ਹੈ ਕਿ ਪੰਜਾਬੀ ਇਕੱਲੇ ਨੀਤੀਆਂ ਤੇ ਨਹੀਂ ਚੱਲਦੇ। ਪੰਜਾਬੀ ਸਿਰਫ ਉਹ ਨੀਤੀ ਨੂੰ ਨਹੀਂ ਦੇਖਦੇ, ਪੰਜਾਬੀ ਇੱਕ ਨੀਅਤ ਨੂੰ ਵੀ ਦੇਖਦੇ ਆ ਕਿ ਉਹਦੇ 'ਚ ਪੰਜਾਬ ਦੀ ਵਫਾਦਾਰੀ ਕਿੰਨੀ ਹੈ, ਉਹਦੇ 'ਚ ਪੰਜਾਬ ਲਈ ਗੈਰਤ, ਜ਼ੁਰਤ ਕਿੰਨੀ ਹੈ, ਅਣਖ ਕਿੰਨੀ ਹੈ। ਕਿਉਂਕਿ ਇਹ ਅੰਸ਼ ਤੇ ਹਮੇਸ਼ਾ ਰਹਿੰਦਾ ਹੈ ਨਾ ਪੰਜਾਬੀ 'ਚ, ਚਾਹੇ ਉਹ ਆਮ ਆਦਮੀ ਪਾਰਟੀ ਦਾ ਸਪੋਰਟਰ ਆ, ਉਹ ਵੀ ਨਹੀਂ ਚਾਹੇਗਾ ਕਿ ਯਾਰ ਤੁਸੀਂ ਦੱਬ ਕੇ ਚੱਲੋ, ਤੁਸੀਂ ਦੱਬ ਕੇ ਚੱਲੋ, ਤੁਸੀਂ ਦੱਬ ਕੇ ਨਾ ਚੱਲੋ, ਦੱਬ ਕੇ ਚੱਲੋ। ਸੋ ਇਸ ਕਰਕੇ ਇਹ ਹੁਣ ਤੁਹਾਡੇ ਹੱਥ ਹੈ ਬਈ, ਸਾਰਾ ਕੁਝ ਤੁਸੀਂ ਕਰੋ। ਤੇ ਖੈਰ ਇੱਕ ਖਬਰ ਇਹ ਆ ਰਹੀ ਹੈ ਕਿ SYL ਰਿਮੂਵ ਕਰ ਦਿੱਤਾ ਗਿਆ, YouTube ਤੋਂ ਰਿਮੂਵ ਕਰ ਦਿੱਤਾ ਗਿਆ। ਤੁਸੀਂ ਮਾੜਾ ਜਿਹਾ ਮੈਨੂੰ ਦੱਸੋਗੇ ਫਿਰ ਪਤਾ ਲੱਗੇਗਾ, ਕਿਉਂਕਿ ਮੈਂ ਤੇ ਅੱਜ ਟੈਲੀਵਿਜ਼ਨ ਦੇ ਅੱਗੇ ਛੁੱਟੀ ਸੀਗੀ, ਸੱਚ ਜਾਣਿਓ ਸਵੇਰ ਦਾ ਮਤਲਬ ਕਿ ਉੱਥੇ ਬੈਠਾ, ਕਿਉਂਕਿ ਟੱਕਰ ਬਹੁਤ ਫਸਵੀਂ ਸੀ। ਜੋ ਮਰਜ਼ੀ ਆ, ਰਿਜ਼ਲਟ ਆਪਣੀ ਥਾਂ ਤੇ ਹੁੰਦੇ ਆ। ਤਾਂ ਗੁਰਮੇਲ ਸਿੰਘ ਹੋਰਾਂ ਨੇ ਬਹੁਤ ਜ਼ਬਰਦਸਤ ਟੱਕਰ ਦਿੱਤੀ ਸੀ। ਉਹਨਾਂ ਨੇ ਸ਼ੁਰੂਆਤ ਦੇ ਵਿੱਚ ਤੇ ਇਸ ਤਰ੍ਹਾਂ ਲੱਗਦਾ ਸੀ ਇੱਧਰ ਗਈ ਗੇਮ, ਇੱਧਰ ਗਈ, ਤਾਂ ਬਹੁਤ ਤਗੜੀ ਟੱਕਰ ਸੀਗੀ। ਮੈਂ ਤੇ ਉਹ ਕਮੈਂਟ ਵੀ ਕੀਤਾ ਸੀਗਾ ਕਿ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਪਿਛਲੀ ਉਮਰੇ ਆਇਆ ਰਾਣਾ ਵੰਝ ਹਰਜੀਤ ਬਾਜੇਖਾਨੇ ਨੂੰ ਚਿੰਬੜ ਗਿਆ ਹੋਵੇ, ਇਹੋ ਜਿਹੀ ਟੱਕਰ ਬਣ ਗਈ ਸੀ। ਰਾਣਾ ਵੰਝ ਬੈਸਟ ਜਾਫੀ ਸੀ ਕਿਸੇ ਟਾਈਮ ਪੰਜਾਬ ਦਾ, ਤੇ ਹਰਜੀਤ ਹੋਰਾਂ ਤੋਂ ਵੱਡਾ ਸੀ, ਤੇ ਜਦੋਂ ਪੇਚਾ ਪੈਂਦਾ ਸੀ ਫਿਰ ਦੁਨੀਆ ਖੜ ਖੜ ਕੇ ਵਹਿੰਦੀ ਸੀਗੀ, ਬਹੁਤ ਤਗੜਾ ਜਾਫੀ ਸੀਗਾ। ਤਾਂ ਉਸੇ ਤਰ੍ਹਾਂ ਦੀ ਟੱਕਰ ਬਣ ਗਈ ਸੀਗੀ। ਤਾਂ ਇਹ ਕਹਿੰਦੇ ਕਿ ਰਿਮੂਵ ਕਰ ਦਿੱਤਾ ਗਿਆ ਜੀ। ਨਹੀਂ, ਇਹ ਤੇ ਫਿਰ ਬਹੁਤ ਮਾੜੀ ਗੱਲ ਹੈ। ਦੇਖੋ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਵਗੈਰਾ ਸਾਰੇ ਤਾਂ ਫਿਰ ਜੁਮਲੇ, ਉਹਦੇ 'ਚ ਮੈਨੂੰ ਨਹੀਂ ਲੱਗਦਾ ਕਿ ਕੁਛ ਗਲਤ ਗੱਲ ਕਹੀ ਹੈ। ਕਿਉਂਕਿ ਜੇ ਤੁਸੀਂ ਦੇਖੋਗੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਸੰਬੰਧੀ ਜੇ ਤੁਸੀਂ ਕੰਟੈਂਟ ਦੇਖੋਗੇ ਤਾਂ ਬਹੁਤ ਸਾਰਾ ਕੰਟੈਂਟ YouTube ਤੇ ਆਲਰੇਡੀ ਪਿਆ। ਜੋ ਕੰਟੈਂਟ ਪਿਆ ਤਾਂ ਉਹਦੇ 'ਚ ਸਿਰਫ 1-2 ਗੱਲਾਂ ਦਾ ਹੀ ਜ਼ਿਕਰ ਹੈ ਨਾ, ਬਲਵਿੰਦਰ ਸਿੰਘ ਜਟਾਣਾ ਦਾ ਜ਼ਿਕਰ ਹੀ ਹੈ ਨਾ। ਤਾਂ ਉਹਦੇ 'ਚ ਕੀ ਹੈ, ਉਹ ਲਿਟਰੇਚਰ ਪਿਆ, ਉਹਨਾਂ ਸੰਬੰਧੀ ਖਬਰਾਂ ਪਈਆਂ ਨੇ, ਰਿਪੋਰਟਿੰਗ ਪਈ ਹੈ।
सारा कुछ पिया वा, तो बहुत गलत गल है, नहीं होना चाहिए। तो की है वैसे SYL गाने ने अपना काम कर दिता है वीरो। मैं तो एक गुजारिश होर करूँगा, मैं स्टेटस भी पाया सीगा कि यार कि पंजाबियां नूं या साडी पंजाबी पीढ़ी नूं सारा कुछ आर्टिस्ट करके देंगे यार, आर्टिस्ट करके देंगे कि तुहाडा फर्ज नहीं बनता कि तुसी SYL तो भी पिछे जाओ कि जदों तुहाडे डैम खोए गए सन, ये वाहिद एक कह लो कि साडी जिद्दां कह लईए ना वाहिद सॉवरनिटी जिद्दां हुंदी है ना एक बंदे दी प्रभुसत्ता, उस शब्द दे मायने समझो, कदे मायने समझो। वो तुसी शब्द दीप सिद्धू के मूहों सुनिया होगा, उहदे मायने खोजण दा यतन करो कि किस तरह तुहाडी सॉवरनिटी ते हमला किया गया। सब तो पहला डैम कंट्रोल किए गए, पानी लुटे गए, पिछे जाओ ना। मैं उधर कहा सीगा क्यों इत्थे इत्थे का तो अटकना है। एक गीत कलाकार साहित्यकार फिल्मां वो तुहानूं कोई एक रस्ता दस सकदियां ने, एक क्योंकि गीत है, गीत 4 मिनट च की वो एक सारी हिस्टरी जिहड़ी 5 सदियां दी या 6 सदियां दी कोई दस सकदा है उहदे च। तुहानूं उस बंदे ने एक जिग्यासा का विशा दे दिता, जाओ हुण तुरो आप उस रस्ते ते, पता करो की होया की नहीं होया। जे गीत रिमूव ठीक है, धक्का माड़ा है, पर जे रिमूव कर दिता कि तुसी इत्थे खड़ जाओगे। स्वाद ते तां है ना, हुण पिछे जाओ, जाके वेखो तुहाडी कैपिटल, तुहाडी राजधानी, तुहाडे डैम नॉन राइपेरियन राजानुक दा पानी दे दिता गया। वो सारा कुछ चैक करो जाके, वो पिया रिकॉर्ड ते। मैं मतलब कि अध पढ़िया जिहा बंदा इन्हां सारियां चीज़ां तो जानू आ, तो तुसी क्यों नहीं हो सकते कि हरेक बारी एक गीतकार गीत लिखूगा, एक गायक गाऊगा और फिर तुसी जानोगे कि बाबा बंदा सिंह बहादुर कौन सन। बाबा बंदा सिंह बहादुर जी दे नाल अपनिਆਂ ने की किया। उस तो बाद किस तरह एक कह लीए कि सिखां वास्ते कहर का दौर शुरू होया, फिर सिख राज किदां बनिया, फिर सिख राज का पतन किदां होया। कदे नहीं पढ़ोगे तुसी, जो नहीं पढ़ोगे तो सॉवरनिटी ये जिहड़े शब्द गीतां च चंगे लगणगे फिर तुहानूं। हाँ बिल्कुल, अमनदीप सिंह कह रहे फाइनल असॉल्ट देखो तो पई है भाई सुखदीप होरां दी बनाई हुई बहुत अच्छी डॉक्यूमेंट्री है, जाके देख लो। भाई सुखदीप सिंह होरां ने बनाई सी कि मेरे ख्याल दे नाल उदों मेरी गल भी हुई सी उन्हां दे नाल 1-2 बारी। सो गल ये है कि भाई ठीक है ना, तुसी गीत गाया, बंदे ने जुरत दिखा दी, चलो गीत रिमूव करके उन्होंने धक्का कर दिता, पर की तुसी रुक जाओगे इत्थे? पिछे जाओ यार, अपना इतिहास बोलो। तो असी मूल दे नालों टुट के भटक रहे हैं, समझते हो ना। तो अपनी जड़ लभण का यतन करो, अपने धक्के जिहड़े तुहाडे नाल होए ने उन्हां दी जड़ फड़ो। किवें पंजाबियां नूं पंजाबीयत एक जिद्दां कह लईए कि विरासत है, किस तरह सानू मतलब कि हिंदू भाईचारे के खिलाफ जां उन्हां नूं साडे खिलाफ किस तरह पाटक पाया राजनीति ने, किस तरह अपने मुफादां वास्ते इंदिरा गांधी एंड पार्टी ने कौमांतरी पद्धर दी एजेंसियां दी खेड़ खेड़ के सानू एक तरह नाल कह लो कि मास का टुकड़ा बना के इल्लां दे झुंड दे हेठां कर दिता। क्यों नहीं जानोगे यार तुसी? जानो तुसी इन्हां चीज़ां नूं, जानो वीरे। सो जरूरी नहीं है कि सानू हरेक बारी कोई गीत गा के दसे तो असी जानीए। अपने आप भी थोड़ी रिसर्च करो, सोच बनाओ, अपने आप को कट्टड़ बेशक ना बनाओ, कट्टड़पुणा माड़ा हुंदा है, पर अपने आप को जागरूक जरूर बनाओ, जरूर बनाओ जागरूक। सॉवरनिटी के मायने समझोगे तो तां ही पता लगेगा ना कि गुलामी की चीज़ होंदी है। जे असी गीतां चों सारा कुछ लभांगे तो मेरे ख्याल दे नाल ठीक नहीं है। गीत तो साल च कोई एक आएगा इस तरह का जुरत वाला, हो सकता हुण कलाकार रिस्क ना लैन, क्योंकि कमर्शली भी नुकसान होंदा है ना वीरे, कमर्शली भी नुकसान होंदा है। हाँ जी बिल्कुल, गौरव राजा जी जो गल कह रहे हैं, हाँ टोपी बारे वो देखो, वो आम आदमी पार्टी का उन्हें बयान भी लाया, वो कोई भाईचारक नहीं सीगा गौरव जी, भाईचारक नहीं। और मैं हमेशा मैं परसनली हमेशा हिंदू सिख एकता की गल करदा, और जो भी सोशली जां पोलिटिकली जो भी बदलाव आएगा इन्हां 2 भाईचारिਆਂ की बदौलत आएगा। जो सिमरनजीत सिंह मान अज जिते है ना, तो सारी वोट ये नहीं है कि कह लो कि उन्होंने विचारधारा वाली पई है, बहुत वड्डे पद्धर ते वोट हिंदू भाईचारे की पई है। सो टोपी वाला शब्द इस्तेमाल किया गया मेरे ख्याल दे नाल, जो राज सभा का मैंबर
ਜਿਹੜਾ ਇਹਨਾਂ ਦਾ ਹੈਗਾ ਹਰਿਆਣੇ ਵਾਲਾ ਜੋ ਬੋਲ ਰਿਹਾ ਸੀਗਾ, ਤਾਂ ਉਹ ਹੁਣ ਕਹਿ ਲਓ ਇੱਕ ਤਰ੍ਹਾਂ ਨਾਲ ਸੰਕੇਤਕ ਹੈ ਉਹ ਜਿਹੜਾ ਸ਼ਬਦ ਹੈ, ਨਾ ਕਿ ਟੋਪੀ ਵਾਲਾ ਜਾਂ ਧੋਤੀ ਵਾਲਾ ਕਿਸੇ ਭਾਈਚਾਰੇ ਦੇ ਵਿਅਕਤੀ ਨੂੰ ਕਿਹਾ ਗਿਆ ਹੈ। ਇੱਕ ਪੋਲੀਟੀਕਲ ਬੰਦੇ ਨੂੰ, ਅਹੁਦੇਦਾਰ ਨੂੰ ਜਿਹੜਾ ਹੈ ਨਾ ਉਹ ਬੰਦਾ ਗੌਰਵ ਜੀ, ਮੈਂ ਖੁਦ ਜਾਤੀ ਤੌਰ 'ਤੇ ਚਾਹੁੰਦਾ ਕਿ ਜਦ ਤੱਕ ਸਿਆਸਤ ਤੁਹਾਨੂੰ ਪਾੜੇਗੀ, ਖਾਸ ਤੌਰ 'ਤੇ ਕਿਉਂਕਿ ਪੰਜਾਬ ਦੇ ਵਿੱਚ ਦੋ ਹੀ ਭਾਈਚਾਰੇ ਆ, ਸਿੱਖ ਭਾਈਚਾਰਾ, ਹਿੰਦੂ ਭਾਈਚਾਰਾ, ਤਾਂ ਇਹਨਾਂ ਨੂੰ ਜਦੋਂ ਗੋਲਬੰਦੀ ਦਾ ਸ਼ਿਕਾਰ ਬਣਾ ਲਿਆ ਤਾਂ ਬਹੁਤ ਮੁਸ਼ਕਲ ਹੋ ਜਾਏਗੀ। ਸੋ ਪੰਜਾਬ ਨੇ ਜੋ ਵੀ ਕਰਨਾ ਇਹਨਾਂ ਦੋ ਭਾਈਚਾਰਿਆਂ ਦੀ ਏਕਤਾ ਨਾਲ ਹੀ ਹੋ ਸਕਦਾ, ਔਰ ਐਸੀ ਭਾਈਚਾਰੇ ਨੂੰ ਵੀ ਨਾਲ ਤੁਹਾਨੂੰ ਤਵੱਜੋ ਦੇਣੀ ਪਏਗੀ। ਸੋ ਜ਼ਰੂਰ ਆਪਣੇ ਬਾਰੇ ਜਾਣੋ। ਮੈਂ ਤਾਂ ਦੱਸ ਹੀ ਰਿਹਾ ਸੀ ਗੌਰਵ ਜੀ ਕਿ ਕਿਸ ਤਰ੍ਹਾਂ ਇਹ ਪਾਠਕ ਪਏ ਨੇ, ਔਰ ਕਿਸੇ ਵੀ ਕੰਟੈਂਟ 'ਚ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸ ਦਿੰਦਾ, ਚਾਹੇ ਉਹ ਫਿਲਮ ਹੈ ਚਾਹੇ ਕਿਤਾਬ ਆ, ਜਿੱਥੇ ਤੁਹਾਨੂੰ ਲੱਗਦਾ ਖੁਦ ਨੂੰ ਤੁਹਾਨੂੰ ਲੱਗਦਾ ਕਿ ਇਹ ਚੀਜ਼ ਯਾਰ ਨਹੀਂ ਮੇਰੇ ਕੰਮ ਦੀ ਨਹੀਂ, ਜਾਂ ਮੇਰੇ ਲਈ ਸਮਾਜ ਪ੍ਰਤੀ ਜੋ ਮੇਰੀ ਸੋਚ ਹੈ ਉਹਦੇ ਕੰਮ ਦੀ ਨਹੀਂ ਹੈ, ਛੱਡ ਦਿਓ ਯਾਰ, ਡਰੋਪ ਆਊਟ ਕਰ ਦਿਓ, ਕੋਈ ਚੱਕਰ ਨਹੀਂ ਹੈਗਾ। ਮੈਂ ਤਾਂ ਬਹੁਤ ਕੁਝ ਪੜ੍ਹਦਾ ਸਾਰੇ ਦਿਨ 'ਚ, ਬਹੁਤ ਕੁਝ ਐਸਾ ਹੁੰਦਾ ਜਿਹਨੂੰ ਡਿਲੀਟ ਮਾਰ ਦਿੱਤਾ ਆਪਦੇ ਜ਼ਹਿਨ 'ਚੋਂ। ਨਹੀਂ, ਕਿਉਂ ਯਾਰ, ਸਾਰਿਆਂ ਨੂੰ ਇੱਜ਼ਤ ਦਿਓ। ਬਿਲਕੁਲ ਹਾਂ, ਮੁਸਲਿਮ ਭਾਈਚਾਰੇ ਨੇ ਬਹੁਤ ਵੱਡੇ ਪੱਧਰ 'ਤੇ ਵੋਟ ਪਾਈ ਹੈ, ਬਿਲਕੁਲ ਬਿਲਕੁਲ ਤੁਹਾਡੀ ਗੱਲ ਸਹੀ ਹੈ। ਬਿਲਕੁਲ ਮਲੇਰਕੋਟਲੇ ਦੇ ਵਿੱਚ ਤੇ ਵੋਟਾਂ ਦਾ ਜਿੱਦਾਂ ਕਹਿ ਲਈਏ ਨਾ ਕਿ ਹੜ੍ਹ ਆ ਗਿਆ। ਸੋ ਬਿਲਕੁਲ ਇਹ ਸਹੀ ਹੈ। ਸੋ ਪੰਜਾਬੀਅਤ ਦਾ ਇੱਕ ਖਾਸਾ ਹੈ, ਇੱਥੇ ਚੰਨੀ ਨੂੰ ਦਿੱਤਾ ਉਹਨਾਂ ਨੇ, ਐਸੀ ਭਾਈਚਾਰੇ ਨੇ ਨਕਾਰਿਆ, ਭਾਜਪਾ ਵਾਲਿਆਂ ਨੇ ਹਿੰਦੂ ਕਾਰਡ ਖੇਡਣ ਦਾ ਯਤਨ ਕੀਤਾ, ਸੁਨੀਲ ਜਾਖੜ ਨੇ ਹਿੰਦੂ ਕਾਰਡ ਖੇਡਣ ਦਾ ਯਤਨ ਕੀਤਾ, ਪੰਜਾਬੀਆਂ ਨੇ ਔਰ ਪੰਜਾਬੀ ਦੇ ਹਿੰਦੂ ਭਾਈਚਾਰੇ ਨੇ ਨਕਾਰਿਆ। ਠੀਕ ਹੈ ਨਾ ਜੀ। ਸੋ ਇਹ ਸਾਰੇ ਇਸ ਤਰ੍ਹਾਂ ਦੇ ਕਾਰਡ ਪੰਜਾਬੀ ਨਹੀਂ ਚੱਲਣ ਦਿੰਦੇ। ਬਿਲਕੁਲ ਇਹ ਗੱਲ ਸਹੀ ਹੈ, ਕਿਉਂਕਿ ਇਹੀ ਸਾਡੀ ਖਾਸੀਅਤ ਹੈ, ਔਰ ਇਹ ਕਦੇ ਵੀ ਖਾਸੀਅਤ ਸਾਡੀ ਜਿਹੜੀ ਹੈ ਖਤਮ ਨਹੀਂ ਹੋਣੀ ਚਾਹੀਦੀ। ਸੋ ਗੱਲਾਂ ਲੰਮੀਆਂ ਚੌੜੀਆਂ ਹੋ ਜਾਣਗੀਆਂ। ਸੋ ਹੁਣ ਆਪਾਂ ਇੱਥੇ ਹੀ ਇਖਤਤਾਮ ਕਰਦੇ ਹਾਂ ਇਸ ਚੀਜ਼ ਦਾ, ਤੇ ਬਸ ਬੇਨਤੀ ਇੰਨੀ ਕੁ ਹੈ ਕਿ ਯਾਰ ਜ਼ਰੂਰ ਪੜ੍ਹਿਆ ਕਰੋ, ਕੁਛ ਟਾਈਮ ਦਿਆ ਕਰੋ, ਘੰਟਾ, ਅੱਧਾ ਘੰਟਾ, ਡੇਢ ਘੰਟਾ, ਮਤਲਬ ਕਿ ਆਪਣੇ ਆਪ ਨੂੰ ਦਿਆ ਕਰੋ, ਪੜ੍ਹੋ, ਜਾਣੋ, ਬਹੁਤ ਕੁਝ ਪਿਆ। ਸੋ ਸਾਰੀਆਂ ਚੀਜ਼ਾਂ ਦੇ ਜਵਾਬ ਮਿਲ ਜਾਣਗੇ। ਸੋ ਧੰਨਵਾਦ। ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਵਧਾਈ। ਆਮ ਆਦਮੀ ਪਾਰਟੀ ਨੂੰ ਹਾਰ ਠੀਕ ਹੈ, ਇੱਕ ਸਬਕ ਦੇ ਤੌਰ 'ਤੇ ਲੈਣੀ ਚਾਹੀਦੀ ਹੈ। ਅਕਾਲੀਆਂ ਨੂੰ ਚਿੰਤਨ ਕਰਨਾ ਚਾਹੀਦਾ ਹੈ। ਗੋਲਡੀ ਕੋਲ ਮੌਕਾ ਬਣੇਗਾ ਕਿਉਂਕਿ ਉਹਦਾ ਕਾਫੀ ਹਾਲੇ ਕੈਰੀਅਰ ਲੰਬਾ ਚੌੜਾ ਪਿਆ ਵਾ, ਔਰ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ, ਮੈਨੂੰ ਐਸਾ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਰਾਜਨੀਤਿਕ ਸਰਦਲ 'ਤੇ ਉਹਦੀ ਹਾਜ਼ਰੀ ਰਹੇਗੀ, ਚਾਹੇ ਟੁੱਟਵੇਂ ਰੂਪ ਦੇ ਵਿੱਚ ਰਹੇ, ਸੋ ਰਹੇਗੀ। ਸੋ ਇਹ ਸਾਰਾ ਇੰਨਾ ਕੁ ਮੇਰਾ ਆਪਣਾ ਵਿਸ਼ਲੇਸ਼ਣ ਹੈ। ਇੰਨੇ ਕੁ ਫੈਕਟਰ ਸੀਗੇ, ਜਿਹੜੇ ਫੈਕਟਰ ਸੀਗੇ। ਟੋਨੀ ਸਿੰਘ ਜੀ ਕੀ ਕਹਿ ਰਹੇ ਆ ਤੁਸੀਂ ਭਾਜੀ, ਕਾਹਦਾ ਜਵਾਬ? ਵੀਰੇ ਮੈਂ ਜਵਾਬ ਦੇਣ ਲਈ ਨਹੀਂ ਆਇਆ। 1300-1400 ਬੰਦਾ ਸੀਗਾ, ਠੀਕ ਹੈ ਜੀ, 1300-1400 ਬੰਦਾ ਸੀਗਾ। ਜੇ ਹੁਣ ਆਪਾਂ 800-700 ਹੁਣ ਵੀ ਜੁੜੇ ਆ, ਜੇ ਜਵਾਬ ਸਵਾਲ ਚੁਲਝਾਂਗੇ ਤਾਂ ਭਾਜੀ ਕਾਫੀ ਟਾਈਮ ਚਾਹੀਦਾ ਹੈ ਬੰਦੇ ਨੂੰ। ਤਾਂ ਜੇ ਤੁਸੀਂ ਕੋਈ ਸਵਾਲ ਕਰਨਾ ਹੋਵੇ, ਡੇਲੀ ਅਸੀਂ TV ਤੇ 3:30 ਵਜੇ ਪ੍ਰੋਗਰਾਮ ਕਰਦੇ ਹਾਂ ਆਪਣਾ iWorld TV ਤੇ, ਤੁਸੀਂ ਆ ਜਾਓ ਤੇ ਉੱਥੇ ਕਰ ਲਵਾਂਗੇ ਆਪਾਂ, ਕੋਈ ਗੱਲ ਨਹੀਂ। ਮਾਨ ਸਾਹਿਬ ਜਿੱਤ ਕੇ ਬਾਲੀ ਵਧੀਆ ਗੱਲ ਹੈ। ਇੱਕ ਮਿੰਟ ਮੈਂ ਦੇਖਦਾ ਜੀ, ਤੁਸੀਂ ਨਹੀਂ ਦੇਖੋ ਟੋਨੀ ਜੀ, ਇਹ ਹੁੰਦਾ ਭਾਜੀ ਨਿਮਰਤਾ ਸਹਿਤ, ਉਹ ਕੀ ਕਰਨਗੇ ਉਹ ਮਾਨ ਸਾਹਿਬ ਹੀ ਤੈਅ ਕਰਨਗੇ ਕਿ ਉਹਨਾਂ ਨੇ ਪਾਰਲੀਮੈਂਟ 'ਚ ਜਾ ਕੇ ਕੀ ਕਰਨਾ। ਪਰ ਇੱਕ ਜਿਹੜਾ ਸੰਸਦ ਮੈਂਬਰ ਹੁੰਦਾ ਉਹਦਾ ਕੰਮ ਸਿਰਫ ਇਹੀ ਹੁੰਦਾ ਹੈ ਕਿ ਤੁਹਾਡੀ ਜਿਹੜੀ ਕੌਮ ਆ, ਹੁਣ ਜਿੱਦਾਂ ਮਾਈਨੋਰਟੀ ਹੈ, ਇਸ ਤੋਂ ਇਲਾਵਾ ਸਾਡਾ ਸੈਂਸਿਟਿਵ ਸੂਬਾ ਹੈ, ਸਰਹੱਦੀ ਸੂਬਾ ਹੈ, ਸਾਡੇ ਇੱਥੇ ਜਿੱਦਾਂ ਕਹਿ ਲਈਏ ਕਿ ਵੰਨ-ਸੁਵੰਨਤ ਹੈ, ਹਿੰਦੂ ਭਾਈਚਾਰਾ ਦੀ ਬਹੁਤ ਜ਼ਿਆਦਾ ਵਸੋਂ ਹੈ, ਸਾਡੇ SC ਭਾਈਚਾਰੇ ਦੀ ਵਸੋਂ ਹੈ, ਮੁਸਲਿਮ ਨੇ ਸਾਡੇ ਇੱਕ ਖਾਸ ਇਲਾਕੇ ਦੇ ਵਿੱਚ ਤਾਂ ਬਹੁਤ ਵੱਡੀ ਤਾਦਾਦ ਦੇ ਵਿੱਚ, ਕਿ ਤੁਹਾਨੂੰ ਸਾਰਾ ਉਹਦੇ ਮੱਦੇ-ਨਜ਼ਰ, ਸਾਰੀਆਂ ਸਮੱਸਿਆਵਾਂ ਦੇ ਮੱਦੇ-ਨਜ਼ਰ ਇੱਕ ਤਾਂ ਇਹ ਹੈ ਕਿ ਬੋਲਣਾ ਪੈਂਦਾ, ਆਵਾਜ਼ ਚੱਕੋ। ਤੁਸੀਂ ਉੱਥੇ ਕੀ ਕਰ ਸਕਦੇ ਹੋ ਕਿ ਆਪਣੇ ਭਾਈਚਾਰੇ ਦੀ, ਆਪਣੀ ਕੌਮ ਦੀ, ਮਾਈਨੋਰਟੀ ਦੀ ਵਿਸ਼ੇਸ਼ ਤੌਰ 'ਤੇ ਜਾਂ ਸਮੱਸਿਆ ਕਿਸੇ ਵਰਗ ਦੀ, ਉਹ ਦੇਸ਼ ਦੇ ਪਲੇਟਫਾਰਮ 'ਤੇ ਸਭ ਤੋਂ ਵੱਡਾ ਪਲੇਟਫਾਰਮ ਹੈ ਨਾ, ਉੱਥੇ ਰੱਖ ਸਕਦੇ ਹੋ। ਉੱਥੇ ਇਹ ਤਾਂ ਹੈ ਨਹੀਂ ਗਾ ਕਿ ਮਾਨ ਸਾਹਿਬ ਲੈ ਕੇ ਡਾਂਗ 'ਤੇ ਉੱਥੇ ਗੱਤਕਾ ਖੇਡਣਾ ਸਟਾਰਟ ਕਰ ਦੇਣਗੇ, ਜਿਹੜਾ ਆਇਆ ਚੋਪੜਤਾ। ਕੋਈ ਵੀ ਜਿਹੜਾ ਸੰਸਦ ਮੈਂਬਰ ਹੁੰਦਾ ਵੀਰੇ, ਉਹ ਸਿਰਫ ਤੇ ਸਿਰਫ ਉੱਥੇ ਆਵਾਜ਼ ਚੁੱਕ ਸਕਦਾ। ਸਾਨੂੰ ਆਵਾਜ਼ ਹੀ ਚਾਹੀਦੀ ਹੈ,
ਸਾਨੂੰ ਇਸ ਤਰ੍ਹਾਂ ਦੇ ਬੰਦੇ ਨਹੀਂ ਚਾਹੀਦੇ ਰਾਜ ਸਭਾ 'ਚ ਕਿ ਜਿਹੜੇ ਬੰਦੇ ਇੱਥੇ ਐਡਾ ਕਹਿਰ ਦਾ ਕਤਲ ਹੋਇਆ ਤੇ ਉਹ ਪਾਰਟੀਆਂ 'ਚ ਮਸ਼ਰੂਫ ਸਨ। ਅਸੀਂ ਇੱਥੇ ਪਾਟੇ ਪੱਲੇ ਦੇ ਵਿੱਚੋਂ ਕਿਰਦੇ ਪਏ ਸੀ ਤੇ ਉਹ ਕਮੈਂਟਰੀ ਕਰਦੇ ਪਏ ਸਨ। ਸੋ ਸਾਨੂੰ ਇਸ ਤਰ੍ਹਾਂ ਦੇ ਨਹੀਂ ਚਾਹੀਦੇ। ਸੰਸਦ ਮੈਂਬਰ ਕੋਈ ਵੀ ਹੋਵੇ, ਹਿੰਦੂ ਭਾਈਚਾਰੇ 'ਚ ਹੋਵੇ, ਸਿੱਖ ਭਾਈਚਾਰੇ 'ਚ ਹੋਵੇ, ਮੁਸਲਿਮ ਭਾਈਚਾਰੇ 'ਚ ਹੋਵੇ, ਆਲਵੇਜ਼ ਸਵਾਗਤ ਆ। ਪਰ ਇਹ ਆ ਕਿ ਉੱਥੇ ਅਣਖ ਦੇ ਨਾਲ, ਗੈਰਤ ਦੇ ਨਾਲ ਆਪਣੇ ਪੰਜਾਬ ਦੀ ਗੱਲ ਚੁੱਕੀ ਜਾਵੇ। ਪਾਰਲੀਮੈਂਟ ਜਿਹੜਾ ਇੱਕ ਮੰਚ ਹੈ ਉਹ ਸਿਰਫ ਬੋਲਣ ਵਾਸਤੇ ਆ। ਜੇ ਸਿਆਣੇ ਬੰਦੇ ਹੋਣ, ਚੰਗੇ ਬੰਦੇ ਹੋਣ, ਬਣਾ ਕੇ ਰੱਖਣ ਵਾਲੇ ਹੋਣ, ਜਾਂ ਕਹਿ ਲਓ ਕਿ ਕਈ ਵਾਰ ਦਾਬਾ ਵੀ ਕੰਮ ਆ ਜਾਂਦਾ ਹੈ, ਤਾਂ ਉਹ ਉੱਥੋਂ ਲਿਆ ਵੀ ਸਕਦੇ ਆ, ਪ੍ਰੋਜੈਕਟ ਵੀ ਲਿਆ ਸਕਦੇ ਆ। ਗ੍ਰਾਂਟ ਵਗੈਰਾ ਜਿਹੜੀ ਮਿਲਦੀ ਇਹਨਾਂ ਨੂੰ ਉਹ ਮਾਨ ਸਾਹਿਬ ਨੇ ਲਾ ਦਿਆ ਕਰਨੀ ਹੈ, ਘਰੋਂ ਤੁਹਾਨੂੰ ਪਤਾ ਉਹ ਸੌਖੇ ਹੈਗੇ ਆ। ਸੋ ਇਹੀ ਚੀਜ਼ਾਂ ਹੁੰਦੀਆਂ ਨੇ ਵੀਰੇ ਸੰਸਦ ਮੈਂਬਰ ਦੇ ਤੌਰ 'ਤੇ। ਖੈਰ ਚਲੋ, ਹੋ ਸਕਦਾ ਮੈਂ ਜਵਾਬ ਦੇਣ ਜਾਂ ਤੁਹਾਨੂੰ ਸਮਝਾਉਣ 'ਚ ਅਸਫਲ ਰਿਹਾ ਹਾਂ, ਉਹਦੇ ਲਈ ਖਿਮਾ ਦਾ ਯਾਚਕ ਹੈ। ਖੈਰ ਖਾਸਾ ਟਾਈਮ ਹੋ ਗਿਆ ਜੀ। ਜੇ ਕੋਈ ਕਰਨਾ ਚਾਹੇ ਉਪਰਾਲਾ ਤੇ ਸ਼ੇਅਰ ਜ਼ਰੂਰ ਕਰ ਦੇਣਾ। ਤੇ ਇਹੀ ਮੇਰਾ ਵਿਸ਼ਲੇਸ਼ਣ ਸੀਗਾ ਅੱਜ ਦੀ ਜਿੱਤ ਹਾਰ ਦਾ। ਤਾਂ ਆਉਣ ਵਾਲੇ ਸਮੇਂ 'ਚ ਕਾਫੀ ਕੁਝ ਵਾਪਰਨ ਜਾ ਰਿਹਾ। ਮੇਰਾ ਮੰਨਣਾ ਇਹ ਆ ਕਿ ਸਿਮਰਨਜੀਤ ਸਿੰਘ ਮਾਨ ਹੋ ਸਕਦਾ ਇੱਕ ਮੂਵਮੈਂਟ 'ਚ ਤਬਦੀਲ ਕਰ ਦੇਣ ਇਹਨੂੰ, ਹੋ ਸਕਦਾ ਮੇਬੀ। ਪਰ ਜੇ ਉਹ ਗਲਤੀਆਂ ਨਹੀਂ ਕਰਨਗੇ, ਜੇ ਉਹ ਗਲਤੀਆਂ ਕਰਨਗੇ ਤਦ ਫਿਰ ਮੈਂ ਕਿਹਾ ਕਿ ਇੱਕ ਖੇਤਰੀ ਦਲ ਦੀ ਸਪੇਸ ਬਣ ਰਹੀ ਹੈ ਜਿਹਦੇ 'ਚ ਹੋ ਸਕਦਾ ਕਿ ਸਿੱਧੂ, ਡਾਕਟਰ ਗਾਂਧੀ ਜਾਂ ਕੁਝ ਹੋਰ ਐਸੇ ਸੱਜਣ ਜਿਹੜੇ ਪੰਜਾਬ ਪ੍ਰਤੀ ਇੱਕ ਵਧੀਆ ਸੋਚ ਰੱਖਣ ਵਾਲੇ ਬੰਦੇ ਜਿਹੜੇ ਆ, ਚਾਹੇ ਅੰਦਰੋਂ ਤਾਂ ਪਤਾ ਨਹੀਂ ਮੈਨੂੰ ਕਿ ਕੀ ਕੁਝ ਸੋਚਦਾ ਹਰੇਕ ਬੰਦਾ, ਕਿਸੇ ਦੇ ਅੰਦਰ ਵੜ ਕੇ ਨਹੀਂ ਸੋਚਿਆ ਜਾ ਸਕਦਾ। ਤਾਂ ਜਿਹੜੇ ਪੰਜਾਬ ਦੇ ਖੈਰ ਖਵਾਹ ਲੋਕ ਨੇ, ਹੋ ਸਕਦਾ ਫਿਰ ਉਹ ਇੱਕ ਖੇਤਰੀ ਧਿਰ ਜਿਹੜੀ ਪੰਜਾਬ ਦੀ ਹੈ ਉਹਦਾ ਸਪੇਸ ਜਿਹੜਾ ਉਹ ਕਾਇਮ ਕਰ ਲੈਣਗੇ। ਸੋ ਧੰਨਵਾਦ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਚੰਦ ਮਿੰਟ ਜੁੜਦੇ ਆ। ਅੱਜ ਸੰਗਰੂਰ ਹੋਈ ਪਈ ਹੈ। ਸੰਗਰੂਰ ਦੇ ਜਲਵੇ ਇੰਨੇ ਆ, ਟ੍ਰੈਂਡਿੰਗ 'ਚ ਹੈ ਸੰਗਰੂਰ ਇਸ ਟਾਈਮ ਮੇਰੇ ਖਿਆਲ ਦੇ ਨਾਲ ਟਵਿੱਟਰ 'ਤੇ। ਸਿਮਰਨਜੀਤ ਸਿੰਘ ਮਾਨ ਵੀ ਟ੍ਰੈਂਡਿੰਗ ਸਨ ਅੱਜ। ਸੋ ਬਹੁਤ ਕਹਿ ਲਈਏ ਕਿ ਇਸ ਟਾਈਮ ਦੀ ਇੱਕ ਤਰ੍ਹਾਂ ਨਾਲ ਕਹਿ ਲਈਏ ਸਿਆਸੀ ਪੱਖ ਤੋਂ ਇਤਿਹਾਸਿਕ ਘਟਨਾ ਹੈ। ਸੋ ਅੱਜ ਸਾਡਾ ਆਫ ਡੇ ਆ ਚੈਨਲ 'ਤੇ, ਅਸੀਂ ਅੱਜ ਪ੍ਰੋਗਰਾਮ ਨਹੀਂ ਕਰ ਰਹੇ। ਸੋ ਇੱਥੇ ਗੱਲਬਾਤ ਕਰਦੇ ਹਾਂ ਆਪਾਂ ਚੰਦ ਮਿੰਟ। ਤੇ ਸਿਰਫ ਆਪਾਂ ਸੰਗਰੂਰ 'ਤੇ ਹੀ ਗੱਲ ਕਰਾਂਗੇ, ਕੋਈ ਹੋਰ ਗੱਲ ਨਹੀਂ ਕਰਾਂਗੇ। ਸੰਗਰੂਰ ਦੀ ਚੋਣ 'ਤੇ ਚੰਦ ਮਿੰਟ ਗੱਲ ਕਰਾਂਗੇ। ਤੁਸੀਂ ਵੀ ਆਪਣੀ ਕੋਈ ਵੀ ਰਾਏ ਹੋਵੇ, ਕੋਈ ਤੁਹਾਡਾ ਪ੍ਰਤੀਕਰਮ ਹੋਵੇ ਤੇ ਜ਼ਰੂਰ ਤੁਸੀਂ ਵੀ ਰੱਖਦੇ ਜਾਣਾ, ਕੋਈ ਚੱਕਰ ਨਹੀਂ ਹੈ। ਸੋ ਮੈਂ ਜਦ ਤੱਕ ਇੱਕ ਕੰਮ ਕਰਦਾ ਕਿ ਆਪਣੇ ਜਿਹੜੇ ਆਈਡੀ ਵਾਲੇ ਨੇ ਮਿੱਤਰ, ਉਹਨਾਂ ਨੂੰ ਵੀ ਜੋੜ ਦੇਣਾ, ਠੀਕ ਹੈ ਜੀ। ਇੱਕ ਮਿੰਟ ਦੇਣਾ ਜੀ, ਮੈਂ ਆਈਡੀ ਤੇ ਵੀ ਸ਼ੇਅਰ ਕਰ ਦੇਵਾਂ ਤਦ ਤਾਂ ਕਿ ਉਧਰੋਂ ਵੀ ਲੋਕ ਆ ਜਾਣ, ਤਾਂ ਰੌਣਕ ਮੇਲਾ ਬਣ ਜੂ। ਅੱਜ ਬੜਾ ਵੱਡਾ ਮੌਕਾ ਹੈ, ਗੱਲਬਾਤ ਕਰਾਂਗੇ ਆਪਾਂ ਇਸ ਸੰਦਰਭ ਦੇ ਵਿੱਚ ਕਿ ਹੋਇਆ ਕੀ ਹੈ। ਸੰਗਰੂਰ ਵਾਲੇ ਤੇ ਵੈਸੇ ਨਾ ਕਹਿ ਲਈਏ ਕਿ ਅਲੋਕਾਰ ਜੇ ਵੋਟਰ ਹੀ ਬਣ ਗਏ, ਜਿਵੇਂ ਦਿੱਲੀ ਵਾਲੇ ਆ। ਤੁਸੀਂ ਦੇਖੋਗੇ ਤਾਂ ਦਿੱਲੀ ਵਾਲੇ ਜਿਹੜੇ ਨੇ ਨਾ ਵੋਟਰ, ਉਹਨਾਂ ਦੀ ਤਬੀਅਤ ਮਤਲਬ ਕਿ ਸਮਝਣੀ ਬੜੀ ਔਖੀ ਹੈ। ਤਾਂ ਮੈਨੂੰ ਲੱਗਦਾ ਕਿ ਸਾਡੇ 'ਚੋਂ ਸੰਗਰੂਰ ਵਾਲਿਆਂ ਦੀ ਤਬੀਅਤ ਫੜਨੀ ਬਹੁਤ ਔਖੀ ਹੈ। ਸੰਗਰੂਰ ਦਾ ਪਹਿਲਾਂ ਇਤਿਹਾਸ ਦੇਖਦੇ ਹਾਂ। ਜੇ ਤੁਸੀਂ ਦੇਖੋ ਨਾ, ਮੈਂ ਇੰਟਰਸਟਿੰਗ ਇੱਕ ਫੈਕਟ ਦੇਖਿਆ ਕਿ ਜੇ ਆਪਾਂ ਸਿਮਰਨਜੀਤ ਸਿੰਘ ਮਾਨ ਜਦੋਂ 1999 'ਚ ਜਿੱਤੇ ਆ, ਉਹ ਤੋਂ ਪਿਛਲਾ ਦੇਖ ਲਈਏ ਤਾਂ ਸੁਰਜੀਤ ਸਿੰਘ ਬਰਨਾਲਾ ਜਿੱਤੇ ਆ ਜਦੋਂ 1998 'ਚ ਅਕਾਲੀ ਦਲ ਬਣਿਆ। ਉਸ ਤੋਂ ਬਾਅਦ ਦਾ ਜਿਹੜਾ ਵੀ ਤੁਸੀਂ ਇਲੈਕਸ਼ਨ ਦੇਖੋਗੇ, 1999 ਵਾਲਾ ਲੈ ਲਓ, ਚਾਹੇ 4 ਵਾਲਾ, 9 ਵਾਲਾ, 14 ਵਾਲਾ, 19 ਵਾਲਾ, ਸੰਗਰੂਰੀਆਂ ਨੇ ਹਮੇਸ਼ਾ ਜਿਸ ਦੀ ਸਰਕਾਰ ਸੀਗੀ ਉਹਦੇ ਉਲਟ ਬੰਦਾ ਜਿਤਾਇਆ, ਚਾਹੇ ਉਹ ਕੋਈ ਵੀ ਹੋਵੇ। ਚਾਹੇ ਤੁਸੀਂ ਭਗਵੰਤ ਮਾਨ ਨੂੰ ਲੈ ਲਓ, ਵਿਜੇਂਦਰ ਸਿੰਗਲਾ ਨੂੰ ਲੈ ਲਓ, ਢੀਂਡਸਾ ਸਾਹਿਬ ਨੂੰ ਲੈ ਲਓ। ਫਿਰ ਜੇ ਤੁਸੀਂ ਦੇਖੋਗੇ ਤਾਂ ਸਿਮਰਨਜੀਤ ਸਿੰਘ ਮਾਨ, ਜਿਵੇਂ ਮੈਂ ਕਿਹਾ 1999 'ਚ। ਸੋ ਸੰਗਰੂਰ ਵਾਲਿਆਂ ਨੇ ਵਾਕਿਆ ਹੀ ਜਿੱਦਾਂ ਕਹਿ ਲਈਏ ਕਿ ਬਹੁਤ ਜਲਵਾ ਦਿਖਾਇਆ, ਖਾਸ ਤੌਰ 'ਤੇ ਜਿਨ੍ਹਾਂ ਦੀ ਸਰਕਾਰ ਹੈ ਉਹਦੇ ਤੋਂ ਉਲਟ ਹਮੇਸ਼ਾ ਬੰਦਾ ਜਿਤਾਇਆ। ਔਰ ਇਹ ਜਿੱਤ ਸਭ ਤੋਂ ਪਹਿਲਾਂ ਮੈਂ ਇਸ ਚੀਜ਼ ਨੂੰ 2-3 ਕਹਿ ਲਓ ਕਿ ਚੀਜ਼ਾਂ 'ਚੋਂ ਦੇਖਦਾ ਜੋ ਇਹ ਵੱਡੀ ਜਿੱਤ ਹਾਸਲ ਕੀਤੀ ਹੈ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ। ਇੱਕ ਤਾਂ ਸਭ ਤੋਂ ਵੱਡੀ ਗੱਲ,
ਤੁਸੀਂ ਟਾਈਟੈਨਿਕ ਬਾਰੇ ਸੁਣਿਆ ਨਾ? ਮੈਂ ਟਾਈਟੈਨਿਕ ਬਾਰੇ ਇੱਕ ਵਾਰੀ ਪੜ੍ਹਿਆ ਸੀਗਾ, ਇੱਕ ਆਰਟੀਕਲ ਸੀਗਾ ਕਿ ਟਾਈਟੈਨਿਕ ਜਿਹੜਾ ਜਹਾਜ਼ ਸੀਗਾ ਉਹ ਸ਼ਾਇਦ 50,000 ਟਨ ਦਾ ਸੀਗਾ, ਔਰ ਉਹਦੇ ਜੇ ਆਪਾਂ ਦੇਖੀਏ ਤਾਂ ਆਕਾਰ ਦੇ ਹਿਸਾਬ ਦੇ ਨਾਲ 800 ਫੀਟ ਦਾ ਸੀਗਾ। 1500 ਬੰਦਾ ਮਰਿਆ 2500 ਚੋਂ। ਟਾਈਟੈਨਿਕ ਕਿਉਂ ਡੁੱਬਿਆ ਸੀਗਾ? ਇਹਦੇ ਵਿੱਚ ਕੁਝ ਬੰਦੇ ਜਿਹੜੇ ਖੋਜੀ ਨੇ ਉਹ ਕਹਿੰਦੇ ਆ ਕਿ ਕੈਪਟਨ ਜਿਹੜਾ ਸੀਗਾ ਨਾ ਉਸ ਸ਼ਿਪ ਦਾ, ਕਿਉਂਕਿ ਸਭ ਨੂੰ ਪਤਾ ਕਿ ਉਹਨੂੰ ਅਨਸਿੰਕੇਬਲ ਸ਼ਿਪ ਕਿਹਾ ਜਾਂਦਾ ਸੀਗਾ, ਕਿ ਜਿਹੜੀ ਕਦੇ ਡੁੱਬ ਹੀ ਨਹੀਂ ਸਕਦੀ, ਐਸੀ ਸ਼ਿਪ ਕਿ ਜਿਹੜੀ ਕਦੇ ਡੁੱਬ ਨਹੀਂ ਸਕਦੀ, ਉਹਨੂੰ ਅਨਸਿੰਕੇਬਲ ਕਹਿੰਦੇ ਨੇ ਸ਼ਾਇਦ। ਤਾਂ ਕੈਪਟਨ ਇੰਨਾ ਕੌਨਫੀਡੈਂਟ ਸੀਗਾ ਕਿ ਜੋ ਲਾਈਫ ਬੋਟ ਹੁੰਦੀਆਂ ਨੇ ਉਹ ਵੀ ਅੱਧੀਆਂ ਰੱਖੀਆਂ ਗਈਆਂ ਸਨ, ਕਹਿੰਦੇ ਕਦੇ ਇਹਦੀ ਜ਼ਰੂਰਤ ਹੀ ਨਹੀਂ ਪੈਣੀ ਟਾਈਟੈਨਿਕ। ਔਰ ਜਿਸ ਦਿਨ ਟਾਈਟੈਨਿਕ ਡੁੱਬਿਆ ਉਸ ਦਿਨ ਵਾਰਨਿੰਗ ਸੀ ਉਸਨੂੰ ਕਿ ਜਿਸ ਰਸਤੇ ਤੇ ਉਹ ਜਾ ਰਿਹਾ ਹੈ ਅੱਗੇ ਆਈਸਬਰਗ ਹੋ ਸਕਦਾ ਉਹਦੇ ਨਾਲ ਟਕਰਾ ਜਾਵੇ। ਕੈਪਟਨ ਕਹਿੰਦਾ ਛੱਡੋ ਖੜਾ। ਮੈਂ ਟਾਈਟੈਨਿਕ ਵਾਲੀ ਕਹਾਣੀ ਨੂੰ ਜੋੜ ਰਿਹਾ ਇਹਨਾਂ ਦੇ ਗਰੂਰ ਦੇ ਨਾਲ, ਜਿਹੜੇ ਸੱਤਾਧਾਰੀ ਧਿਰ ਵਾਲੇ ਸੱਜਣ ਨੇ, ਕਿ ਕਾਗਜ਼ਾਂ ਤੇ ਲਿਖ ਲਿਖ ਕੇ ਦੇ ਰਹੇ ਆ ਕਿ ਅਸੀਂ ਜਿੱਤਾਂਗੇ। ਚੱਲਿਆ ਕਾਰਤੂਸ ਕਹਿ ਰਹੇ ਨੇ ਕਿਸੇ ਨੂੰ, ਇਹ ਚੱਲਿਆ ਕਾਰਤੂਸ ਹੈ। ਚੀਮਾ ਸਾਹਿਬ ਕਹਿ ਰਹੇ ਨੇ ਕਿ ਹਾਰ ਦਾ ਰਿਕਾਰਡ ਬਣਾਉਣਗੇ। ਮਤਲਬ ਕਿ ਕੌਨਫੀਡੈਂਸ ਬਹੁਤ ਜ਼ਿਆਦਾ ਅੱਛੀ ਚੀਜ਼ ਹੁੰਦੀ ਹੈ, ਕੌਨਫੀਡੈਂਸ, ਪਰ ਅਤੀ ਕੌਨਫੀਡੈਂਸ ਜ਼ਿਆਦਾ, ਮਤਲਬ ਕਿ ਅਤੀ ਹੋ ਜਾਵੇ ਤਾਂ ਉਹ ਗਰੂਰ ਬਣ ਜਾਂਦਾ ਹੈ, ਔਰ ਗਰੂਰ ਹਮੇਸ਼ਾ ਤੁਹਾਡਾ ਪੂਰ ਹੀ ਬਿਠਾ ਦਿੰਦਾ ਹੈ। ਆ ਐਸੀ ਸੱਟ ਹੈ ਤੁਹਾਡੇ ਗਰੂਰ ਨੂੰ, ਤੁਹਾਡੇ ਫਤੂਰ ਨੂੰ, ਤਾਂ ਬਹੁਤ ਜਿੱਦਾਂ ਕਹਿ ਲਈਏ ਨਾ ਕਿ ਤੁਹਾਡਾ ਜਿਹੜਾ ਉਹ ਸੀਗਾ ਸੈਲਫ ਕੌਨਫੀਡੈਂਸ, ਆਤਮ ਵਿਸ਼ਵਾਸ, ਕਿ ਅਸੀਂ ਹਾਰਦੇ ਹੀ ਨਹੀਂ ਹੈ। ਨਹੀਂ, ਪੰਜਾਬੀਆਂ ਨੇ ਤੁਹਾਨੂੰ ਦੱਸਿਆ ਕਿ ਵੀਰੇ ਇੱਦਾਂ ਨਹੀਂ ਹੁੰਦਾ ਕਿ ਤੁਸੀਂ ਕਿਸੇ ਨੂੰ ਮੁੱਲ ਹੀ ਲੈ ਲਿਆ ਬਸ। ਸੋ ਇਹਨਾਂ ਦਾ ਜਿਹੜਾ ਆਤਮ ਯਕੀਨ ਸੀਗਾ ਨਾ ਆਪਣੇ ਆਪ ਤੇ, ਪਹਿਲਾ ਮੈਨੂੰ ਫੈਕਟਰ ਇਸ ਹਾਰ ਦੇ ਵਿੱਚ ਇਹੋ ਲੱਗਦਾ ਹੈ। ਕਿਉਂ? ਤੁਸੀਂ ਇੱਕ ਚੀਜ਼ ਦੇਖੋ ਕਿ ਜਦੋਂ ਪ੍ਰਚਾਰ ਸ਼ੁਰੂ ਹੋਇਆ ਇਹਨਾਂ ਦੇ ਬੰਦਿਆਂ ਨੇ ਰੌਲਾ ਪਾਇਆ, ਵਰਕਰਾਂ ਨੇ, ਕਿ ਯਾਰ ਅਸੀਂ 4-4 ਕਿੱਲੇ ਜ਼ਮੀਨ ਵੇਚ ਦਿੱਤੀ ਹੈ, ਅਸੀਂ ਕਾਰਾਂ ਬਣਾ ਲਈਆਂ, 2-2 ਗੱਡੀਆਂ, 3-3 ਗੱਡੀਆਂ, ਕਿਸੇ ਨੇ ਕੁਛ ਕਿਹਾ। ਬਈ ਹੁਣ ਸਾਡੇ ਫੋਨ ਨਹੀਂ ਚੱਕੇ ਜਾਂਦੇ, ਸਾਡੇ ਨਾਲ ਰਾਬਤਾ ਨਹੀਂ ਹੈ ਮੰਤਰੀਆਂ ਦਾ। ਇੱਕ ਕਾਰਨ ਇਹ ਸੀਗਾ ਕਿ ਜਿੱਤ ਗਏ, ਔਰ ਉਸ ਤੋਂ ਬਾਅਦ ਜਿਹੜਾ ਵਰਕਰ ਹੈ, ਜਿਹੜਾ ਬੈਕਬੋਨ ਹੈ ਪਾਰਟੀ ਦੀ, ਉਹ ਵਰਕਰ ਜਿਹੜਾ ਤੁਹਾਡੇ ਤੋਂ ਦੂਰ ਹੋਇਆ ਕਿਤੇ ਨਾ ਕਿਤੇ। ਠੀਕ ਹੈ ਨਾ? ਟਾਈਟੈਨਿਕ ਵਾਲੀ ਕਹਾਣੀ ਜਿਵੇਂ ਤੁਹਾਨੂੰ ਮੈਂ ਦੱਸ ਰਿਹਾ ਨਾ ਕਿ ਕਿਸ ਤਰ੍ਹਾਂ ਬੇੜੀ ਡੁੱਬਦੀ ਹੈ ਗਰੂਰ ਦੀ। ਨੰਬਰ 2 ਜਿਹੜੀ ਚੀਜ਼ ਵੇਖਣ ਵਾਲੀ ਸੀਗੀ ਕਿ ਤੁਸੀਂ ਇੱਕ ਚੀਜ਼ ਨੋਟ ਕੀਤੀ ਹੋਏਗੀ ਕਿ ਵੋਟ ਪੋਲ, ਠੀਕ ਹੈ, ਚੋਣਾਂ ਲੱਗ ਰਿਹਾ ਸੀਗਾ, ਪਰ ਜਿਹੜੀ ਵੋਟ ਪੋਲ ਘੱਟ ਹੋ ਰਹੀ ਸੀਗੀ ਉਹਦੇ ਵਿੱਚ ਸ਼ਹਿਰੀ ਵੋਟ ਵੀ ਘੱਟ ਪੋਲ ਹੋ ਰਹੀ ਸੀਗੀ। ਔਰ ਜਿਹੜੀ ਪੋਲ ਹੋ ਰਹੀ ਸੀਗੀ, ਸ਼ਹਿਰੀ ਵੋਟਰ ਕਈ ਵਾਰ ਉਚਾਟ ਹੋ ਜਾਂਦਾ ਤੁਹਾਡੀਆਂ ਨੀਤੀਆਂ ਤੋਂ, ਕਿਉਂਕਿ ਕਾਰੋਬਾਰੀ ਹੈ, ਉਹ ਘੱਟ ਨਿਕਲ ਰਿਹਾ ਸੀ। ਉਹ ਸੰਕੇਤ ਸੀਗਾ ਕਿ ਸੱਤਾਧਾਰੀਆਂ ਨੂੰ ਨੁਕਸਾਨ ਹੋ ਸਕਦਾ ਆ। ਔਰ ਉਹੀ ਘੱਟ ਵੋਟ ਜਿਹੜੀ ਆ ਉਹਦੇ ਵਿੱਚੋਂ ਵੀ ਸਿਮਰਨਜੀਤ ਸਿੰਘ ਮਾਨ, ਕਿਉਂਕਿ ਇੱਕੋ ਇੱਕ ਤੁਹਾਡੇ ਜਿੱਤਣ ਦੀ ਉਮੀਦ ਸੀ ਆਮ ਆਦਮੀ ਪਾਰਟੀ ਵਾਲਿਆਂ ਦੀ, ਕਿ ਸ਼ਹਿਰੀ ਵੋਟ ਜਿਹੜਾ ਹੈ ਨਾ ਉਹ ਬਿਲਕੁਲ ਆਪਣੀ ਉਸੇ ਜਗ੍ਹਾ ਤੇ ਖਲੋਤਾ ਰਵੇ ਜਿਹੜੀ ਜਗ੍ਹਾ ਤੇ ਉਹ 3 ਮਹੀਨੇ 4 ਮਹੀਨੇ ਪਹਿਲਾਂ ਸੀਗਾ, ਪਰ ਉਹ ਕਿਤੇ ਨਾ ਕਿਤੇ ਸਵਿੰਗ ਕਰ ਗਿਆ। ਜਿੰਨਾ ਵੀ ਵੋਟ ਪੋਲ ਹੋਇਆ ਉਹਦੇ ਵਿੱਚੋਂ ਵੀ ਇਹ ਇੱਕ ਫੈਕਟਰ ਸੀਗਾ। ਸਭ ਤੋਂ ਵੱਡਾ ਕਿ ਜਿਹੜਾ ਯੂਥ ਤੁਹਾਡੇ ਮਗਰ ਤੁਲਿਆ, ਉਸੇ ਯੂਥ ਨੇ 2-3 ਚੀਜ਼ਾਂ ਜਿਹੜੀਆਂ ਤੁਹਾਡੀਆਂ ਉਹ ਕਿਤੇ ਨਾ ਕਿਤੇ ਵੇਖੀਆਂ। ਸਭ ਤੋਂ ਪਹਿਲਾਂ ਜਿਹੜੀ ਉਹ ਤਸਵੀਰ ਆਈ ਨਾ ਬਾਰੀ ਨਾਲ ਲਟਕਣ ਵਾਲੀ, ਤੁਹਾਡੇ ਵਾਸਤੇ ਛੋਟੀ ਗੱਲ ਹੋਏਗੀ, ਤੁਸੀਂ ਉਸ ਚੀਜ਼ ਨੂੰ ਕਹਿ ਸਕਦੇ ਹੋ ਕਿ ਚਲੋ ਮੈਂ ਵੀ ਕਿਹਾ ਸੀਗਾ 1-2 ਥਾਵਾਂ ਤੇ ਨਾ ਰੇਡੀਓ ਤੇ ਕਾਲਰਸ ਨੇ ਮੈਨੂੰ ਕਮੈਂਟ ਦੇਣ ਲਈ ਕਿਹਾ, ਤਾਂ ਮੈਂ ਕਿਹਾ ਯਾਰ ਜਿਹੜਾ CM ਹੈ ਉਹਦੀ ਮਰਜ਼ੀ ਹੈ, ਜਿੱਥੇ ਮਰਜ਼ੀ ਉਹ ਲਟਕ ਜਾਵੇ, ਕੋਈ ਚੱਕਰ ਨਹੀਂ ਹੈ। ਸਾਡੇ ਵੱਲੋਂ ਪਿੱਛੇ ਇੱਕ ਜੀਪ ਦੀ ਜਿੱਦਾਂ ਟਰਾਲੀ ਹੁੰਦੀ ਹੈ ਉਹਦੇ 'ਚ ਵੀ ਬੈਠ ਜਾਵੇ, ਅਸੀਂ ਉਹਨੂੰ ਰੋਕ ਥੋੜੀ ਸਕਦੇ ਹਾਂ। ਠੀਕ ਹੈ ਨਾ? ਉਹ ਤਾਂ ਬੋਰਨਟ ਤੇ ਚੜ੍ਹ ਕੇ ਵੀ ਕੰਪੇਨ ਕਰਦੇ ਰਹੇ ਆ ਮਾਨ ਸਾਹਿਬ। ਪਰ ਜਿਹੜੀ ਉਹ ਫੋਟੋ ਸੀਗੀ ਨਾ, ਜਿਹੜੀ ਉਹ ਮਤਲਬ ਕਿ ਤਸਵੀਰ ਸੀਗੀ, ਉਸ ਤਸਵੀਰ ਨੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਲਕੀਰ ਖਿੱਚੀ। ਕਿਉਂਕਿ ਉਸ ਤੋਂ ਪਹਿਲਾਂ ਜਦੋਂ ਰਾਜ ਸਭਾ ਦੇ ਮੈਂਬਰ
ਜਾਂ ਹੋਰ ਕੁਝ ਡਿਸੀਜਨ ਸੀਗੇ, ਤਾਂ ਉਹ ਕਿਤੇ ਨਾ ਕਿਤੇ ਤੁਹਾਡਾ ਜਿਹੜਾ ਯੂਥ, ਜਿਹੜਾ ਕਿ ਤੁਹਾਡੀ ਤਾਕਤ ਸੀਗਾ, ਉਹਨੂੰ ਨਿਰਾਸ਼ ਕਰ ਗਏ। ਔਰ ਉਹ ਤਸਵੀਰ ਜਿਹੜੀ ਸੀ, ਉਹ ਇੱਕ ਤਰ੍ਹਾਂ ਨਾਲ ਆਪਣੇ ਆਪ ਦੇ ਵਿੱਚ ਜੋ ਚੀਜ਼ਾਂ ਕਹੀਆਂ ਜਾ ਰਹੀਆਂ ਸੀਗੀਆਂ ਕਿ ਦਿੱਲੀ ਤੋਂ ਇਹ ਸਾਰੀ ਸਰਕਾਰ ਆਪਰੇਟ ਹੋ ਰਹੀ ਹੈ, ਉਹ ਤਸਵੀਰ ਜਿਹੜੀ ਹੈ ਨਾ, ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਲੋਕਾਂ ਦੇ ਜਿਵੇਂ ਕਿੱਲ ਵਾਂਗੂ ਖੁੱਭ ਗਈ ਕਿ ਯਾਰ ਇਹ ਸਾਰਾ ਕੁਛ ਇਸ ਤਰ੍ਹਾਂ ਹੋ ਰਿਹਾ। ਔਰ ਇਹ ਸਪਸ਼ਟ ਸੁਨੇਹਾ ਹੈ, ਇਹ ਸਪਸ਼ਟ ਸੁਨੇਹਾ ਹੈ ਕਿ ਪੰਜਾਬ ਨੇ ਤੁਹਾਨੂੰ ਚੁਣਿਆ, ਮਾਨ ਸਾਹਿਬ ਨੂੰ ਚੁਣਿਆ, ਇਸ ਕਰਕੇ ਚੁਣਿਆ ਕਿ ਮਾਨ ਸਾਹਿਬ ਅੱਛੇ ਫੈਸਲੇ ਲੈਣ ਔਰ ਸਾਡੇ ਵਾਸਤੇ ਲੈਣ, ਸਾਡੇ ਪੰਜਾਬ ਨੂੰ ਅੱਗੇ ਲੈ ਕੇ ਜਾਣ। ਕੁਝ ਡਿਸੀਜਨ ਉਹਨਾਂ ਦੇ ਅੱਛੇ ਵੀ ਗਏ ਨੇ, ਹਮੇਸ਼ਾ ਹੁੰਦਾ, ਆਲਵੇਜ਼ ਹੁੰਦਾ ਕਿ ਬਈ ਡਿਸੀਜਨ ਸਰਕਾਰ ਦੇ ਫੇਲ ਵੀ ਹੋ ਜਾਂਦੇ ਨੇ, ਨਤੀਜੇ ਅੱਛੇ ਵੀ ਆ ਜਾਂਦੇ ਨੇ, ਕੁਝ ਬੁਰੀਆਂ ਕਹਿ ਲਓ ਕਿ ਤੁਹਾਡੀਆਂ ਯਾਦਾਂ ਰਹਿ ਜਾਂਦੀਆਂ ਸਰਕਾਰ 'ਚ, ਕੁਝ ਅੱਛੀਆਂ ਯਾਦਾਂ ਵੀ ਬਣ ਜਾਂਦੀਆਂ। ਪਰ ਗੱਲ ਇਹ ਹੈ ਕਿ ਜੋ ਚੀਜ਼ ਆਪਾਂ ਦੇਖੀ ਹੈ ਤਥਾਤਮਕ ਤੌਰ 'ਤੇ, ਫਿਰ ਸਿਆਸੀ ਵਿਰੋਧੀ ਉਹ ਵੀ ਕੱਢ ਕੇ ਲੈ ਆਏ ਕਿ ਕਿਸ ਤਰ੍ਹਾਂ IT ਟੀਮ ਇੱਥੇ ਤਨਖਾਹ 'ਤੇ ਕੰਮ ਕਰ ਰਹੀ ਹੈ। ਕੀ ਗੱਲ, ਜੇ IT ਟੀਮ ਹੀ ਰੱਖਣੀ ਹੈ ਤਾਂ ਕੀ ਪੰਜਾਬੀ ਜਿਹੜੇ ਆ ਉਹ ਹੈ ਨਹੀਂ ਗੇ ਜਾਂ ਬੇਰੁਜ਼ਗਾਰ ਨਹੀਂ ਹੈਗੇ, ਇੱਥੇ ਹੀ ਰੱਖ ਲਓ ਤੁਸੀਂ। ਸੋ ਉਹ ਜਿਹੜਾ ਇੱਕ ਮੈਸੇਜ ਹੈ ਨਾ, ਉਹਨੇ ਵੀ ਇਸ ਹਾਰ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਔਰ ਸਭ ਤੋਂ ਵੱਡੀ ਗੱਲ, ਫਿਰ ਸਿੱਧੂ ਮੂਸੇਵਾਲਾ, ਦੀਪ ਸਿੱਧੂ, ਉਹਨਾਂ ਦੀ ਜਿਹੜੀ ਫੋਲੋਇੰਗ ਸੀਗੀ ਨਾ, ਉਹਨੇ ਵੀ ਇੱਕ ਕਹਿ ਲਓ ਕਿ ਪਲਟਾ ਮਾਰਿਆ। ਸੋ ਇਹ ਕਈ ਫੈਕਟਰ ਨੇ ਔਰ ਕਈ ਸੁਨੇਹੇ ਛੁਪੇ ਨੇ ਇਹਦੇ ਵਿੱਚ। ਇਕੱਲੇ ਛੁਪੇ ਸੁਨੇਹੇ ਆਮ ਆਦਮੀ ਪਾਰਟੀ ਵਾਸਤੇ ਨਹੀਂ ਹੈ। ਆਮ ਆਦਮੀ ਪਾਰਟੀ ਮਤਲਬ ਕਿ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਐਸੀ ਚੋਟ ਖਾ ਬੈਠੀ ਹੈ। ਕਈ ਵਾਰ ਕੀ ਹੁੰਦਾ ਕਿ ਚੋਟ ਜਿਹੜੀ ਹੈ ਤੁਹਾਡੇ ਫਾਇਦੇਮੰਦ ਹੋ ਜਾਂਦੀ ਹੈ, ਤੁਸੀਂ ਮਤਲਬ ਕਿ ਮਗਰੂਰ ਹੋ ਕੇ ਤੁਰੇ ਜਾਂਦੇ ਹੋ, ਚੋਟ ਤੁਹਾਨੂੰ ਜਗਾਉਂਦੀ ਹੈ ਕਿ ਜਾਗ ਲੱਲਾ ਜਾਗ। ਸ਼ਾਇਦ ਤੁਹਾਡੇ 'ਚ ਅਣਖ ਜਾਗ ਪਵੇ, ਸ਼ਾਇਦ ਤੁਹਾਡੇ 'ਚ ਕਿਤੇ ਨਾ ਕਿਤੇ ਇਹ ਭਾਵਨਾ ਜਾਗ ਪਵੇ ਕਿ ਯਾਰ ਵੋਟ ਪੰਜਾਬੀਆਂ ਦੀ, ਪੰਜਾਬ ਪੰਜਾਬੀਆਂ ਦਾ, ਤਾਂ ਫਿਰ ਫੈਸਲੇ ਕਿਉਂ ਥੋਪੇ ਜਾ ਰਹੇ ਨੇ। ਮੈਂ ਨਹੀਂ ਕਹਿੰਦਾ ਕਿ ਠੀਕ ਹੈ ਤੁਸੀਂ ਆਈਡੀਆਜ਼ ਸ਼ੇਅਰਿੰਗ ਨਾ ਕਰਾਓ ਜਾਂ ਕੁਛ ਵੀ ਲਓ, ਜਿੱਥੋਂ ਵੀ ਆਈਡੀਆਜ਼ ਲੈਣੇ ਨੇ, ਪਰ ਇੰਨਾ ਜ਼ਿਆਦਾ ਤੁਸੀਂ ਮਤਲਬ ਕਿ ਦੱਬ ਕੇ ਚੱਲੋਗੇ ਨਾ, ਤਾਂ ਫਿਰ ਪੰਜਾਬੀ, ਮੈਂ ਜਿਵੇਂ ਕਿਹਾ ਕਿ ਇਹ ਚੀਜ਼ ਬਰਦਾਸ਼ਤ ਨਹੀਂ ਕਰਨਗੇ। ਕਿਉਂਕਿ ਵੋਟਰਾਂ ਦੀ ਖਾਸੀਅਤ ਹੈ ਇੱਥੇ ਪੰਜਾਬੀਆਂ ਦੀ, ਉਹ ਹਮੇਸ਼ਾ ਸੱਤਾ ਤੋਂ ਬਾਗੀ ਹੋ ਕੇ ਚੱਲਦੇ ਨੇ, ਉਲਟ ਹੋ ਕੇ ਚੱਲਦੇ ਨੇ, ਔਰ ਦਿੱਲੀ ਨਾਲ ਤੇ ਤੁਹਾਨੂੰ ਪਤਾ ਹੀ ਹੈ। ਸੋ ਇਸ ਕਰਕੇ ਤੁਹਾਨੂੰ ਇਸ ਚੀਜ਼ ਦਾ ਹੁਣ ਖਿਆਲ ਰੱਖਣਾ ਪਏਗਾ। ਮੈਂ ਪਹਿਲੇ ਦਿਨ ਹੀ ਕਿਹਾ ਸੀਗਾ ਭਗਵੰਤ ਮਾਨ ਹੋਰਾਂ ਨੂੰ, ਜਿੱਦਣ ਇਹ ਗਏ ਨੇ ਨਾ ਅਮਿਤ ਸ਼ਾਹ ਨੂੰ ਮਿਲਣ, ਮੈਂ ਕਿਹਾ ਸੀਗਾ ਕਿ ਮਿੱਤਰੋ ਤੁਸੀਂ ਤੈਅ ਕਰਨਾ ਹੈ ਮਾਨ ਸਾਹਿਬ ਕਿ ਤੁਸੀਂ ਮਜ਼ਬੂਤ ਚੀਫ ਮਿਨਿਸਟਰ ਬਣਨਾ ਹੈ ਜਾਂ ਮਜਬੂਰ ਚੀਫ ਮਿਨਿਸਟਰ ਬਣਨਾ ਹੈ। ਤੁਸੀਂ ਮਜ਼ਬੂਤ ਚੀਫ ਮਿਨਿਸਟਰ ਬਣਨਾ ਹੈ ਜਾਂ ਮਜਬੂਰ ਚੀਫ ਮਿਨਿਸਟਰ ਬਣਨਾ ਹੈ ਨਾ, ਉਹ ਤੁਹਾਡੇ ਤੇ ਆ। ਸੋ ਕੀ ਬਣੇ ਆ ਉਹ ਤਾਂ ਤੁਸੀਂ ਆਪ ਹੀ ਤੈਅ ਕਰ ਲਓ। ਤਾਂ ਹੁਣ ਉਹਨਾਂ ਨੂੰ ਵਿਖਾਉਣਾ ਪਏਗਾ। ਤਾਂ ਜਿਵੇਂ ਮੈਂ ਕਹਿ ਰਿਹਾ ਕਿ ਕਈ ਵਾਰ ਅਸੀਂ ਹੋਰ ਹੀ ਪਾਸੇ ਮੂੰਹ ਚੱਕਿਆ ਹੁੰਦਾ, ਹੋਰ ਸੋਚਾਂ 'ਚ ਰੁੜੇ ਹੁੰਦੇ ਆ, ਤਾਂ ਇੱਕ ਪੱਥਰ ਦੇ ਟਕਰਾਅ ਦੇ ਨਾਲ, ਇੱਕ ਚੋਟ ਦੇ ਨਾਲ ਅਸੀਂ ਜਾਗਦੇ ਹਾਂ ਕਿ ਕਿੱਧਰ ਨੂੰ ਜਾ ਰਹੇ ਯਾਰ, ਇਹ ਤਾਂ ਰਸਤਾ ਗਲਤ ਹੈ। ਤਾਂ ਹੁਣ ਵੀ ਜਾਗ ਜਾਓ, ਤੁਹਾਡੇ ਕੋਲ ਬਹੁਤ ਸਮਾਂ ਹੈ, ਬਹੁਤ ਸਮਾਂ। ਮੈਂ ਨਹੀਂ ਕਹਿੰਦਾ ਕਿ ਕਿਸੇ ਦਾ ਆਈਡੀਆ ਨਾ ਲਓ ਯਾਰ, ਆਈਡੀਆ ਸ਼ੇਅਰਿੰਗ ਬਹੁਤ ਵਧੀਆ ਗੱਲ ਹੈ, ਪਰ ਇਹਨਾਂ ਦਾਬੂ ਹੋ ਕੇ ਚੱਲੋਗੇ ਤਾਂ ਬਹੁਤ ਮੁਸ਼ਕਲ ਖੜੀ ਹੋਣ ਵਾਲੀ ਹੈ ਤੁਹਾਡੇ ਸਾਹਮਣੇ। ਖੈਰ, ਜਿਹੜੀ ਇੱਕ ਅੱਧੀ ਗੱਲ ਹੋਰ ਕਰਦਾ ਮੈਂ ਕਿ ਇਕੱਲਾ ਸੁਨੇਹਾ ਆਮ ਆਦਮੀ ਪਾਰਟੀ ਵਾਸਤੇ ਨਹੀਂ, ਇਹ ਕਾਂਗਰਸ ਵਾਸਤੇ ਵੀ ਹੈ, ਇਹ ਅਕਾਲੀਆਂ ਵਾਸਤੇ ਵੀ ਆ। ਅਕਾਲੀਆਂ ਬਾਰੇ ਮੇਰਾ ਜਿਹੜਾ ਪੁਆਇੰਟ ਆਫ ਵਿਊ ਸੀ ਬੜਾ ਕਲੀਅਰ ਸੀਗਾ। ਮੇਰਾ ਮੰਨਣਾ ਇਹ ਸੀਗਾ ਕਿ ਅਕਾਲੀ ਦਲ ਬਾਦਲ, ਬੇਸ਼ੱਕ ਸਿਮਰਨਜੀਤ ਸਿੰਘ ਮਾਨ ਦੇ ਨਾਲ ਚਲੋ ਇਹਨਾਂ ਦਾ ਨਹੀਂ ਸੂਤ ਬੈਠਿਆ ਤੇ ਦੋਵੇਂ ਅੱਡ ਅੱਡ ਹੋ ਗਏ, ਪਰ ਮੇਰਾ ਮੰਨਣਾ ਸੀਗਾ ਕਿ ਜੇ ਅਕਾਲੀ ਦਲ ਬਾਦਲ ਇੱਕ ਮੂਵ ਖੇਡ ਜਾਂਦਾ, ਇਹ ਕੁਝ ਗੱਲਾਂ ਤੇ ਸਹਿਮਤ ਕਰ ਲੈਂਦੇ ਮਾਨ ਸਾਹਿਬ ਨੂੰ ਕਿ ਆਹ ਪੰਥਕ ਮੁੱਦੇ ਆ ਜਾਂ ਬੰਦੀ ਸਿੰਘਾਂ ਦਾ ਮੁੱਦਾ ਹੈ ਜਿਹੜਾ, ਇਹ ਤੁਸੀਂ ਜਾ ਕੇ ਸੰਸਦ 'ਚ ਚੁੱਕੋਗੇ, ਅਸੀਂ ਤੁਹਾਨੂੰ ਸਪੋਰਟ ਕਰ ਦਿੰਦੇ ਹਾਂ। ਆਪਣਾ ਕੈਂਡੀਡੇਟ ਨਾ ਦਿੰਦੇ, ਜੇ ਦਿੱਤਾ ਵੀ ਸੀ ਤਾਂ ਵਾਪਸ ਲੈ ਲੈਂਦੇ, ਠੀਕ ਹੈ ਨਾ। ਕਿਉਂਕਿ ਤੁਸੀਂ ਤੇ 10 ਲੱਖ ਰੁਪਈਆ SGPC ਦੇ ਥਰੂ ਪਹਿਲਾਂ ਹੀ ਦਿੱਤਾ ਹੋਇਆ ਸੀਗਾ ਬੀਬੀ ਕਮਲਦੀਪ ਕੌਰ ਨੂੰ ਕਿ ਭਾਈ ਤੁਸੀਂ ਇਲੈਕਸ਼ਨ ਦੀ ਤਿਆਰੀ ਕਰੋ, ਮਾਫ ਕਰਨਾ। ਤਾਂ ਕਹਿਣ ਦਾ ਮਤਲਬ ਇਹ ਆ ਕਿ ਅਕਾਲੀ ਦਲ ਬਾਦਲ ਵਾਸਤੇ ਬਹੁਤ ਵੱਡਾ ਤੇ ਬਹੁਤ ਵਧੀਆ ਫੈਸਲਾ ਹੁੰਦਾ, ਪਰ ਸੁਖਬੀਰ ਸਿੰਘ ਬਾਦਲ ਦੀ ਟੀਮ ਪਤਾ ਨਹੀਂ ਕੀ, ਜਿਹੜਾ ਉਹਨਾਂ ਦਾ ਥਿੰਕ ਟੈਂਕ ਹੈ, ਪਤਾ ਨਹੀਂ ਕੀ ਸੋਚ ਕੇ ਚੱਲਦੇ ਆ। ਤਾਂ ਅੱਜ ਉਹ ਮੇਰੇ ਖਿਆਲ ਦੇ ਨਾਲ ਇੱਕ ਅਕਾਲੀ ਲੀਡਰ ਦਾ ਹੁਣ ਬਿਆਨ ਵੀ ਆਇਆ ਪਿਆ ਕਿ ਅਸੀਂ ਚੋਣ ਲੜਨਾ ਹੀ ਨਹੀਂ ਸੀ ਚਾਹੁੰਦੇ। ਵਾਕਿਆ ਚੋਣ ਨਹੀਂ ਸੀ ਲੜਨਾ ਚਾਹੁੰਦੇ, ਪਰ ਹੁਣ ਚੋਣ ਛੱਡਦੇ ਵੀ ਕਿਵੇਂ? ਤਾਂ ਛੱਡਣ ਵਾਸਤੇ ਸਭ ਤੋਂ ਵਧੀਆ ਇਹ ਸੀਗਾ ਕਿ ਤੁਸੀਂ ਪੰਥਕ ਮੁੱਦੇ ਤੇ ਹੀ ਛੱਡਦੇ ਚੋਣ ਮੈਦਾਨ ਨੂੰ ਖਾਲੀ ਛੱਡਦੇ, ਤਾਂ ਪੰਥਕ ਮੁੱਦੇ ਤੇ ਹੀ ਛੱਡਦੇ।
ਆਮ ਆਦਮੀ ਪਾਰਟੀ ਦਾ ਵੀ ਹੋ ਗਿਆ ਕਿ ਬਈ ਲੋਕ ਤੁਹਾਨੂੰ ਇਸ ਰੋਲ 'ਚ ਬਿਲਕੁਲ ਪਸੰਦ ਨਹੀਂ ਕਰ ਰਹੇ ਕਿ ਤੁਸੀਂ ਚੜੋ ਜਹਾਜ਼ ਤੇ ਦਿੱਲੀ ਚਲ ਜਾਓ, ਉੱਥੋਂ ਕਰਾ ਕੇ ਫੈਸਲਾ ਇੱਥੇ ਲਿਆ ਕੇ ਤੇ ਅਨਾਉਂਸ ਕਰ ਦਿਓ। ਤੁਸੀਂ ਸਾਬਰਮਤੀ ਜਾ ਕੇ ਚਰਖਾ ਕੱਤੋ ਤਾਂ ਤੁਸੀਂ ਜਾ ਕੇ ਵੋਟਾਂ ਵਾਸਤੇ ਵੋਟਾਂ ਕੱਟਣੀਆਂ ਨੇ, ਤੇ ਇੱਥੇ ਪੰਜਾਬੀਆਂ ਦੇ ਤੁਸੀਂ ਪੱਲਿਓਂ ਪਾ ਦਿਓ 43 ਲੱਖ ਰੁਪਈਆ। 36 ਕਰੋੜ ਦੇ ਇਸ਼ਤਿਹਾਰ ਤੁਸੀਂ ਦਿੱਤੇ ਨੇ ਪਹਿਲੇ 2 ਮਹੀਨਿਆਂ 'ਚ, 36 ਕਰੋੜ ਦੇ। ਔਰ ਕੀ ਕੰਮ ਹੈ ਗੁਜਰਾਤ ਦੇ ਵਿੱਚ ਸਾਨੂੰ ਕੋਈ ਸਮਝ ਨਹੀਂ ਆ ਰਹੀ। ਹਿਮਾਚਲ ਦੇ ਵਿੱਚ ਸਾਡੇ ਕੋਲ ਚੈਨਲ ਦੀ ਲਿਸਟ ਸੀਗੀ, ਇੱਕ ਚੈਨਲ, ਤੁਸੀਂ ਗੁਜਰਾਤੀ ਚੈਨਲ ਜਿਨ੍ਹਾਂ ਨੂੰ ਅਸੀਂ ਕਦੇ ਵੇਖਿਆ ਨਹੀਂ ਸੁਣਿਆ ਨਹੀਂ, ਤੁਸੀਂ ਉਹਨਾਂ ਨੂੰ ਵੀ ਜਾ ਕੇ ਤੇ ਇਸ਼ਤਿਹਾਰ ਦੇ ਰਹੇ ਹੋ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਤੁਹਾਡੇ ਵਾਸਤੇ ਤੇ ਸਪਸ਼ਟ ਸੁਣਿਆ ਹੈ ਕਿ ਸੁਧਰ ਜਾਓ ਨਹੀਂ ਤਾਂ ਰਗੜੇ ਜਾਓਗੇ। ਜੇ ਤੁਸੀਂ ਇਹ ਵਹਿਮ ਪਾਲ ਕੇ ਚੱਲੋਗੇ ਕਿ ਅਸੀਂ ਹਾਰ ਹੀ ਨਹੀਂ ਸਕਦੇ, ਅਸੀਂ ਤਾਂ ਬਈ ਅਨਬੀਟਨ ਆ, ਤਾਂ ਉਹ ਤਾਂ ਤੁਹਾਡਾ ਟੁੱਟ ਗਿਆ। ਔਰ ਚੀਮਾ ਸਾਹਿਬ ਨੂੰ ਵੀ ਬੇਨਤੀ ਹੈ ਕਿ ਗਰੂਰ ਨਾ ਕਰੋ। ਜਦੋਂ ਤੁਸੀਂ ਲੋਕਾਂ ਤੇ ਨਿਰਭਰ ਹੋ ਨਾ, ਵੋਟ ਤੇ ਨਿਰਭਰ, ਤਾਂ ਕਦੇ ਵੀ ਇਸ ਤਰ੍ਹਾਂ ਦਾ ਕੌਨਫੀਡੈਂਸ ਨਾ ਵਿਖਾਇਓ ਕਦੇ ਜ਼ਿੰਦਗੀ 'ਚ ਅੱਗੇ। ਇਹਦੇ 'ਚ ਲੋਕ ਵੱਡੇ ਹੁੰਦੇ ਆ, ਭਗਵੰਤ ਮਾਨ ਹੋਰਾਂ ਦਾ ਆਪਣਾ ਡਾਇਲੋਗ ਹੈ। ਸੋ ਇਸ ਕਰਕੇ ਗਰੂਰ 'ਚੋਂ ਬਾਹਰ ਨਿਕਲੋ। ਦੂਸਰੀ ਚੀਜ਼ ਇਹ ਆ ਕਿ ਮੈਂ ਵਾਰ-ਵਾਰ ਕਹਿਣਾ ਕਿ ਦਿੱਲੀ ਤੋਂ ਆਈਡੀਆ ਵਧੀਆ ਆਉਂਦਾ ਹੈ ਯਾਰ, ਆਈਡੀਆ ਸ਼ੇਅਰਿੰਗ ਅੱਛੀ ਚੀਜ਼ ਹੈ, ਪਰ ਸਾਰਾ ਕੁਝ ਉਹੀ ਤੁਹਾਨੂੰ ਮੈਂ ਤੇ ਦੇਖ ਰਿਹਾ ਸੀਗਾ। ਇੱਕ ਦਿਨ ਕਮਾਲ ਦੀ ਗੱਲ ਹੈ ਕਿ ਜਦੋਂ ਰਾਜ ਸਭਾ ਮੈਂਬਰਾਂ ਦਾ ਰੌਲਾ ਪਿਆ, ਯਾਰ ਸਾਡੇ ਆ ਮਾਝੇ ਵਾਲੇ ਭਾਊ ਧੁੰਨ ਸਾਹਿਬ ਹੋਰੀ ਉਹ ਹਿੰਦੀ 'ਚ ਟਵੀਟ ਕਰੀ ਬੈਠੇ, ਹਿੰਦੀ 'ਚ। ਮੈਂ ਕਿਹਾ ਵਾਹ ਵੀ ਵਾਹ, ਇਹਨਾਂ ਨੂੰ ਵੀ ਹਿੰਦੀ ਆਉਣੀ ਆ ਗਈ ਆ। ਕਮਾਲ ਦੀ ਗੱਲ ਹੈ ਕਿ ਟਵੀਟ ਵੀ ਹਿੰਦੀ 'ਚ ਆ ਗਏ ਆ। ਸੋ ਇਸ ਕਰਕੇ ਬਈ ਗੱਲ ਇਹ ਆ ਕਿ ਜਦੋਂ ਤੁਸੀਂ ਸਕ੍ਰਿਪਟਾਂ ਪੜ੍ਹਨੀਆਂ ਸ਼ੁਰੂ ਕਰ ਦਿਓਗੇ, ਡਾਇਰੈਕਸ਼ਨ ਕੋਈ ਹੋਰ ਦੇ ਰਿਹਾ ਤੁਹਾਨੂੰ, ਤੁਸੀਂ ਸਿਰਫ ਸੀਨ ਦਾ ਫਿਲਮਾਂਕਣ ਹੀ ਕਰੋਗੇ, ਤੁਸੀਂ ਪਰਦੇ ਤੇ ਰੰਗਮੰਚ ਤੇ ਸਿਰਫ ਇੱਕ ਐਕਟਰ ਵਾਂਗੂ ਹੀ ਤੁਸੀਂ ਜੋ ਡਾਇਰੈਕਸ਼ਨ ਆਏਗੀ ਉਹੀ ਕਰੋਗੇ, ਤਾਂ ਫਿਰ ਫੇਲ ਹੋ ਜਾਏਗਾ ਕੰਮ ਤੁਹਾਡਾ ਰਾਜਨੀਤੀ ਵਾਲਾ। ਤਾਂ ਦੂਸਰਾ, ਅਕਾਲੀ ਦਲ ਬਾਦਲ ਵਾਸਤੇ ਸਪਸ਼ਟ ਹੈ ਕਿ ਬਈ ਸੁਖਬੀਰ ਸਿੰਘ ਬਾਦਲ ਦੇ ਹੁੰਦਿਆਂ ਅਕਾਲੀ ਦਲ ਬਾਦਲ ਨਾ ਰਿਵਾਈਵ ਹੋਵੇ ਅੱਜ ਤੇ ਨਾ ਹੋਵੇ ਕੱਲ੍ਹ। ਇਹ ਤੇ ਹੁਣ ਅਕਾਲੀਆਂ ਨੂੰ ਵੇਖਣਾ ਪਏਗਾ। ਵੈਸੇ ਮੈਨੂੰ ਇਉਂ ਲੱਗਦਾ ਕਿ ਜੇ ਨੌਜਵਾਨੀ ਇਸੇ ਤਰ੍ਹਾਂ ਹੀ ਪਲਟਦੀ ਰਹੀ, ਸੋਚ ਪੰਥਕ ਜਿਹੜੀ ਹੈ ਉਹ ਉੱਭਰ ਗਈ ਔਰ ਕੁਝ ਜ਼ਿਆਦਾ ਸਿਮਰਨਜੀਤ ਸਿੰਘ ਮਾਨ ਨੇ ਗਲਤੀਆਂ ਨਾ ਕੀਤੀਆਂ, ਮਤਲਬ ਕਿ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਸਾਡੇ ਇੱਥੇ ਹਿੰਦੂ ਸਿੱਖ ਭਾਈਚਾਰੇ ਦੀ ਮਤਲਬ ਕਿ ਇੱਕ ਬਹੁਤ ਵੱਡੀ ਸਾਂਝ ਹੈ। ਮਤਲਬ ਕਿ ਜੇ ਇਸ ਤਰ੍ਹਾਂ ਸਾਡਾ ਐਸੀ ਭਾਈਚਾਰਾ ਹੈ, ਜੇ ਉਹਨਾਂ ਨੇ ਇਸੇ ਤਰ੍ਹਾਂ ਸਾਰੇ ਵਰਗਾਂ ਦੀ ਗੱਲ ਕਰਨੀ ਸਟਾਰਟ ਕਰ ਦਿੱਤੀ, ਥੋੜ੍ਹਾ ਜਿਹਾ ਉਹ ਲਿਬਰਲ ਹੋ ਜਾਂਦੇ ਆ, ਥੋੜ੍ਹਾ ਜਿਹਾ ਮਤਲਬ ਕਿ ਲਿਬਰਲ ਹੋ ਜਾਂਦੇ ਆ, ਠੀਕ ਹੈ, ਉਹਨਾਂ ਦਾ ਆਪਣਾ ਏਜੰਡਾ ਇੱਕ ਹੈ, ਤਾਂ ਮੇਰਾ ਮੰਨਣਾ ਇਹ ਆ ਕਿ ਸੁਖਬੀਰ ਸਿੰਘ ਬਾਦਲ ਨੂੰ ਹੀ ਰਿਪਲੇਸ ਕਰ ਜਾਣਗੇ ਉਹ, ਜੇ ਇਸੇ ਤਰ੍ਹਾਂ ਚੱਲਦੇ ਰਹੇ, ਜੇ ਗਲਤੀਆਂ ਨਾ ਕੀਤੀਆਂ। ਔਰ ਹੁਣ ਇਹ ਮੌਕਾ ਹੈ ਕਿ ਸੁਖਬੀਰ ਸਿੰਘ ਬਾਦਲ, ਕਿਉਂਕਿ ਲਗਾਤਾਰ ਤੁਸੀਂ 14 ਤੋਂ ਦੇਖ ਲਓ ਲਗਾਤਾਰ ਹਾਰਦੇ ਆ ਰਹੇ ਨੇ, ਹੁਣ ਇਹ ਮੌਕਾ ਹੈ ਕਿ ਜਿਹੜੀ ਉਹ ਰਿਪੋਰਟ ਬਣੀ ਪਈ ਹੈ, ਦੱਸਦੇ ਆ ਕਿ ਇਹਨਾਂ ਦੇ ਹਾਰ ਦੇ ਮੰਥਨ ਵਾਸਤੇ ਜੋ ਕਮੇਟੀ ਬਣੀ ਸੀਗੀ ਉਹਦੀ ਰਿਪੋਰਟ ਤਿਆਰ ਹੈ, ਪਹਿਲਾਂ ਤੇ ਉਹ ਰਿਪੋਰਟ ਬਾਹਰ ਕਰੋ। ਉਹ ਆਏਗੀ ਤੁਹਾਡੇ ਮਤਲਬ ਕਿ ਵਰਕਰਾਂ ਦੇ ਕੋਲ, ਰਾਏ ਦਾ ਪਤਾ ਲੱਗੇਗਾ ਕਿ ਹੋਰ ਵੱਡੀ ਲੀਡਰਸ਼ਿਪ ਕੀ ਸੋਚਦੀ ਹੈ। ਉਸ ਤੋਂ ਬਾਅਦ ਫਿਰ ਹੁਣ ਤੁਸੀਂ ਫੈਸਲਾ ਲਵੋ। ਤੁਹਾਡਾ ਕਾਰੋਬਾਰ ਸੁੱਖ ਨਾਲ ਤੁਹਾਨੂੰ ਉਡੀਕ ਰਿਹਾ, ਕਾਰੋਬਾਰ ਕਰੋ। ਸਿਆਸਤ ਹੁਣ ਤੁਹਾਡੇ ਵੱਸ ਦੀ ਨਹੀਂ ਰਹੀ, ਕਿਉਂਕਿ ਤੁਸੀਂ ਮਾਝੀ ਦੇ ਵਿੱਚ ਅਤੀਤ ਦੇ ਵਿੱਚ ਸਾਰਾ ਕੁਛ ਜਿਹੜਾ ਹੈ ਉਹ ਇੰਨਾ ਗਵਾ ਬੈਠੇ ਹੋ ਕਿ ਉਹਨੂੰ ਹੁਣ ਦੁਬਾਰਾ ਹਾਸਲ ਕਰਨਾ ਮੈਨੂੰ ਨਹੀਂ ਲੱਗਦਾ, ਕਮ ਸੇ ਕਮ 5-10 ਸਾਲ ਤੱਕ ਮੈਨੂੰ ਨਹੀਂ ਲੱਗਦਾ ਕਿ ਸੁਖਬੀਰ ਸਿੰਘ ਬਾਦਲ ਫਿਰ ਦੁਬਾਰਾ ਮਤਲਬ ਕਿ ਉਸ ਜਗ੍ਹਾ ਤੇ ਪਹੁੰਚ ਜਾਣਗੇ ਜੋ ਅਕਾਲੀ ਦਲ ਬਾਦਲ ਵਾਸਤੇ ਦਿਲਾਂ 'ਚ ਜਗ੍ਹਾ ਸੀ 12 ਤੱਕ ਲੋਕਾਂ ਦੀ, ਕਿ ਸਰਕਾਰ ਹੀ ਰਿਪੀਟ ਕਰ ਦਿੱਤੀ ਉਹਨਾਂ ਨੇ। ਸੋ ਮੈਨੂੰ ਨਹੀਂ ਲੱਗਦਾ ਹਾਲ ਦੀ ਘੜੀ, ਤਾਂ ਉਹਨਾਂ ਨੂੰ ਸੋਚਣਾ ਪਏਗਾ। ਬਹੁਤ ਅੱਛਾ ਮੌਕਾ ਸੀ ਉਹਨਾਂ ਦੇ ਕੋਲ ਕਿ ਪੰਥਕ ਮੁੱਦੇ ਤੇ ਆ ਕੇ ਆਪਣੇ ਆਪ ਨੂੰ ਉਹ ਖਿਲਾਰ ਸਕਦੇ ਸੀਗੇ, ਪੰਥਕ ਮੁੱਦੇ ਤੇ ਉਹ ਆਪਣੇ ਆਪ ਨੂੰ ਮੈਦਾਨ 'ਚੋਂ ਬਾਹਰ ਕਰਕੇ ਬਹੁਤ ਵੱਡਾ ਇੱਕ ਐਡਵਾਂਟੇਜ ਜਾਂ ਕਹਿ ਲਓ ਕਿ ਮਾਈਲੇਜ ਹਾਸਲ ਕਰ ਸਕਦੇ ਸੀਗੇ, ਜਿਹੜਾ ਕਿ ਉਹਨਾਂ ਨੇ ਮੌਕਾ ਗਵਾ ਦਿੱਤਾ। ਕਾਂਗਰਸ ਦਾ ਹਸ਼ਰ ਤੇ ਤੁਹਾਡੇ ਸਾਹਮਣੇ ਆ, ਕਾਂਗਰਸ ਦੂਜਾ ਅਕਾਲੀ ਦਲ ਬਣ ਜਾਏਗਾ। ਮਤਲਬ ਕਿ ਅਕਾਲੀ ਦਲ ਤੋਂ ਭਾਵ ਅਕਾਲੀ ਦਲ, ਵੈਸੇ ਤੇ ਇਹਨਾਂ ਦੀ ਵਿਚਾਰਧਾਰਾ 'ਚ ਫਰਕ ਹੁੰਦਾ, ਮਤਲਬ ਕਿ ਹਾਲ ਉਹਨਾਂ ਦਾ ਅਕਾਲੀ ਦਲ ਵਾਲਾ ਹੀ ਹੋਣ ਜਾ ਰਿਹਾ। ਇਹ ਡਿੱਗਦੇ ਤੁਰੇ ਚੱਲਣਗੇ, ਡਿੱਗਦੇ ਤੁਰੇ ਚੱਲਣਗੇ। ਔਰ ਸਭ ਤੋਂ ਵੱਡੀ ਹੁਣ ਪੋਸੀਬਿਲਿਟੀ ਜਿਹੜੀ ਬਣੇਗੀ, ਜੋ ਮੇਰਾ ਮੰਨਣਾ ਹੈ ਆਉਣ ਵਾਲੇ 3-4 ਸਾਲ ਦੇ ਵਿੱਚ ਹੋ ਸਕਦਾ ਹੈ ਕਿ ਸਪੇਸ ਬਣੇਗਾ ਇੱਕ ਹੋਰ ਧਿਰ ਦਾ, ਜਿਹੜੀ ਆਪਾਂ ਕਹਿੰਦੇ ਹਾਂ ਕਿ ਰੀਜਨਲ ਜਿਹੜੀ ਹੁੰਦੀ ਹੈ, ਰੀਜਨਲ, ਤਾਂ ਉਹ ਰੀਜਨਲ
ਧਿਰ ਦਾ ਜਿਹੜਾ ਮੇਰੇ ਖਿਆਲ ਦੇ ਨਾਲ ਸਪੇਸ ਬਣਨ ਜਾ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ, ਜਿਸ ਤਰ੍ਹਾਂ ਦਾ ਇਹ ਵਹਾਅ ਹੈ। ਤੋ ਕਹਿਣ ਦਾ ਮਤਲਬ ਇਹ ਆ ਕਿ ਇਸ ਮਸਲੇ ਤੇ ਹੁਣ ਇਹਨਾਂ ਨੂੰ ਸੋਚਣਾ ਪਏਗਾ, ਕਿਉਂਕਿ ਜਿਹੜੇ ਸੱਤਾ 'ਚ ਹੁੰਦੇ ਆ ਉਹਨਾਂ ਕੋਲ ਇੱਕ ਮੌਕਾ ਹੁੰਦਾ ਹੈ ਕਿ ਤੁਸੀਂ ਲੋਕਾਂ ਨੂੰ ਤੁਸੀਂ ਮਤਲਬ ਕਿ ਆਪਣੇ ਵੋਟਰਸ ਨੂੰ ਖੁਸ਼ ਕਰ ਸਕਦੇ ਹੋ, ਕਿਉਂਕਿ ਤੁਹਾਡੇ ਕੋਲ ਬਹੁਤ ਵੱਡੀ ਇੱਕ ਪਾਵਰ ਹੁੰਦੀ ਹੈ, ਤੁਹਾਡੇ ਕੋਲ ਪੈਸਾ ਹੁੰਦਾ ਹੈ, ਤੁਹਾਡੇ ਕੋਲ ਪਾਲਿਸੀ ਮੇਕਿੰਗ ਦੀ ਅਥਾਰਟੀ ਹੁੰਦੀ ਹੈ, ਸਾਰਾ ਕੁਝ ਤੁਸੀਂ ਕਰ ਸਕਦੇ ਹੋ। ਤਾਂ ਤੁਸੀਂ ਇੰਨਾ ਕਰੋ ਕਿ ਪੰਜਾਬ ਦੇ ਲਈ ਜੋ ਕਰ ਸਕਦੇ ਹੋ ਇੱਕ ਢਾਹ ਕੇ ਕਰੋ। ਜੋ ਗਲਤੀਆਂ ਹੋ ਗਈਆਂ ਉਹਨੂੰ ਦੁਬਾਰਾ ਦੁਹਰਾਓਗੇ ਤਾਂ ਮਿਟਾ ਦਿੱਤੇ ਜਾਓਗੇ। ਰੇਜ਼ ਕਰ ਦੇਣਗੇ ਲੋਕ, ਤੁਹਾਨੂੰ ਪਤਾ ਹੀ ਹੈ ਨਾ, ਜਿਵੇਂ ਉਹ ਰੇਜ਼ਰ ਚਲਾਉਂਦੇ ਹੁੰਦੇ ਆ ਨਾ ਬੱਚੇ, ਤਾਂ ਇਸ ਤਰ੍ਹਾਂ ਰਾਜਨੀਤਿਕ ਨਕਸ਼ੇ ਤੋਂ ਫਿਰ ਸਾਫ਼ ਕਰ ਦਿੰਦੇ ਆ। ਹੁਣ ਕਿੰਨੇ ਹੋ ਰਹੇ ਆ? ਅਕਾਲੀ ਦਲ, ਉਸ ਤੋਂ ਬਾਅਦ ਕਾਂਗਰਸ, ਉਸ ਤੋਂ ਬਾਅਦ ਇਹ, ਤੇ ਸਭ ਤੋਂ ਵੱਡੀ ਚੁਣੌਤੀ ਤਾਂ ਮੇਰੇ ਖਿਆਲ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਭਾਜਪਾ ਵੀ ਬਣੇਗੀ ਜੇ ਇਸੇ ਤਰ੍ਹਾਂ ਹੀ ਰਹਿੰਦਾ। ਜੇ ਮਤਲਬ ਕਿ ਖੇਤਰੀ ਧਿਰ ਕੋਈ ਨਹੀਂ ਉੱਭਰਦੀ ਤਾਂ ਭਾਰਤੀ ਜਨਤਾ ਪਾਰਟੀ ਵੀ 27 ਤੱਕ ਬਹੁਤ ਕੁਝ ਹਾਸਲ ਕਰਨ ਦੀ ਸੰਭਾਵਨਾ ਰੱਖੀ ਬੈਠੀ। ਤੁਸੀਂ ਦੇਖਿਆ ਹੋਣਾ 60-65 ਹਜ਼ਾਰ ਵੋਟ ਲੈ ਕੇ ਆ, 60-65 ਹਜ਼ਾਰ ਵੋਟ ਲੈ ਗਏ ਨੇ ਉਹ ਕੇਵਲ ਢਿੱਲੋਂ। ਤਾਂ ਮੇਰਾ ਮੰਨਣਾ ਇਹ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਦਿਲਚਸਪ ਹੋਣ ਜਾ ਰਿਹਾ ਇਹ ਸਾਰਾ ਕੁਝ। ਸੋ ਇੰਨੀਆਂ ਗੱਲਾਂ ਬਾਤਾਂ ਸੀਗੀਆਂ ਕਿ ਸੰਗਰੂਰ ਨੇ ਸਪਸ਼ਟ ਸੁਨੇਹਾ ਦਿੱਤਾ ਹੈ, ਸੰਗਰੂਰ ਨੇ ਸਪਸ਼ਟ ਸੁਨੇਹਾ ਦੇ ਦਿੱਤਾ ਆ ਕਿ ਬਈ ਠੀਕ ਆ ਕਿ ਮੈਂ ਪੰਜਾਬ ਬੋਲਦਾ, ਸੰਗਰੂਰ ਚੋਂ ਪੰਜਾਬ ਬੋਲਿਆ ਕਿ ਬਈ ਇੱਦਾਂ ਨਹੀਂ ਚੱਲੇਗਾ। ਜੋ ਮਤਲਬ ਕਿ ਸਾਡੀਆਂ ਉਮੀਦਾਂ ਨੇ, ਸਾਡੀਆਂ ਆਸਾਂ ਨੇ, ਜੋ ਸਾਡੀ ਵੋਟ ਹੈ ਬਈ ਉਹ ਸਾਰਾ ਕੁਝ ਕਰੋ। ਹੁਣ ਇੱਕ ਗੱਲ ਹੈ ਕਿ ਰਾਸ਼ਟਰਪਤੀ ਚੋਣ ਵੇਲੇ ਹੀ ਤੁਸੀਂ ਕੁਛ ਨਾ ਕੁਛ ਕਰ ਲਓ, ਦਿਖਾ ਦਿਓ, ਪੰਜਾਬ ਪ੍ਰਸਤੀ ਦਿਖਾ ਦਿਓ। ਤੁਸੀਂ ਵਿਰੋਧੀ ਧਿਰ ਦੀ ਮੀਟਿੰਗ 'ਚ ਨਹੀਂ ਗਏ, ਨਾ ਅਕਾਲੀ ਗਏ ਨੇ, ਨਾ ਆਮ ਆਦਮੀ ਪਾਰਟੀ ਵਾਲੇ ਗਏ ਨੇ। ਤਾਂ ਹੁਣ ਪੰਜਾਬ ਦੇ ਵਿਧਾਇਕ ਕੀ ਉੱਥੋਂ ਹੀ ਲੈਣਗੇ ਸੁਨੇਹਾ ਕਿ ਅਸੀਂ ਵੋਟ ਭਾਜਪਾ ਨੂੰ ਕਰ ਦਈਏ, ਕਿਉਂਕਿ ਉੱਥੇ ਚੁਣਨਾ ਤਾਂ ਤੁਹਾਨੂੰ ਦੋਆਂ 'ਚੋਂ ਇੱਕ ਪਏਗਾ। ਕਿਹਨੂੰ ਚੁਣੋਗੇ ਤੁਸੀਂ? ਭਾਜਪਾ ਵਾਲੇ ਨੂੰ ਜਾਂ ਉਸ ਬੰਦੇ ਨੂੰ ਜਿਹਦੀ ਧਿਰ ਦੇ ਨਾਲ ਤੁਸੀਂ ਮੀਟਿੰਗ ਨਹੀਂ ਕੀਤੀ? ਸੋ ਇਸ ਕਰਕੇ ਇਹ ਚੀਜ਼ ਜਿਹੜੀ ਆ ਤੁਹਾਨੂੰ ਸਪਸ਼ਟ ਇੱਥੇ ਹੀ ਕਰ ਦੇਣੀ ਚਾਹੀਦੀ ਹੈ। ਇੱਥੇ ਹੀ ਕੋਈ ਮਾੜੀ ਮੋਟੀ ਜੇ ਜ਼ਰੂਰਤ ਦਿਖਾਓਗੇ ਨਾ, ਕਿਉਂਕਿ ਮਸਲਾ ਇਕੱਲਾ ਪਾਲਿਸੀਆਂ ਨਾਲ ਨਹੀਂ ਹੁੰਦਾ, ਇਕੱਲਾ ਇਹ ਨਹੀਂ ਹੁੰਦਾ। ਹੁਣ ਜਿਵੇਂ ਤੁਸੀਂ ਵਾਈਟ ਪੇਪਰ ਜਾਰੀ ਕਰ ਦਿੱਤਾ, ਚੰਗਾ ਹੁੰਦਾ। ਵਾਈਟ ਪੇਪਰ ਜਾਰੀ ਕਰਨ ਦੇ ਨਾਲ ਨਾਲ ਇਹ ਵੀ ਦੱਸ ਦੇ ਕਿ 3 ਮਹੀਨਿਆਂ 'ਚ ਅਸੀਂ ਕਰਜ਼ਾ ਕਿੰਨਾ ਲਿਆ। ਫਿਰ ਬਲੂ ਪ੍ਰਿੰਟ ਹੈ ਜਿਹੜਾ ਉਹ ਵੀ ਦੇ ਦਿਓ ਕਿ ਇੰਨਾ ਕੁਛ ਤੁਸੀਂ ਐਲਾਨੀ ਬੈਠੇ ਹੋ। ਤੁਸੀਂ ਆਪ ਹੀ ਕਹਿ ਰਹੇ ਹੋ ਕਿ 24,000 ਕਰੋੜ ਦੀ ਤਾਂ ਦੇਣਦਾਰੀ ਦੂਜੀ ਧਿਰ ਛੱਡ ਗਈ, ਕਾਂਗਰਸ ਸਰਕਾਰ ਛੱਡ ਗਈ, ਸਾਡਾ ਬਹੁਤ ਮੰਦਾ ਹਾਲ ਹੈ। ਤਾਂ ਫਿਰ ਤੁਸੀਂ ਇਹ ਵੀ ਦੱਸ ਦਿਓ ਨਾ, ਬਲੂ ਪ੍ਰਿੰਟ ਵੀ ਦੇ ਦਿਓ ਕਿ ਹਾਂ ਬਈ ਅਸੀਂ ਇੱਥੋਂ ਇਹ ਪ੍ਰਾਪਤੀਆਂ ਕਰਾਂਗੇ ਮਾਲੀਆ ਦੀਆਂ, ਔਰ ਇੱਥੋਂ ਅਸੀਂ ਇਹ ਸਾਰੀਆਂ ਚੀਜ਼ਾਂ ਦੇਵਾਂਗੇ। ਅਸੀਂ ਇਹ ਨਹੀਂ ਕਹਿ ਰਹੇ ਕਿ ਤੁਰੰਤ ਦੇ ਦਿਓ, ਪਰ ਵਾਅਦੇ ਤੁਸੀਂ ਕੀਤੇ ਆ। ਮਤਲਬ ਕਿ ਜਿਹੜਾ ਪੰਜਾਬ ਪਿੰਜਿਆ ਪਿਆ, ਜੇ ਤੁਸੀਂ ਵੋਟ ਵਾਲੀ ਰਾਜਨੀਤੀ, ਵੋਟ ਮੁਖੀ ਰਾਜਨੀਤੀ ਕਰੋਗੇ ਤਾਂ ਮੈਨੂੰ ਨਹੀਂ ਲੱਗਦਾ ਕਿ ਚੱਲ ਸਕੋਗੇ, ਤੇ ਵਿਕਾਸ ਮੁਖੀ ਰਾਜਨੀਤੀ ਕਰੋਗੇ ਤਾਂ ਫਿਰ ਸਾਰਾ ਕੁਝ ਤੁਹਾਨੂੰ ਜਿਹੜਾ ਉਹ ਠੀਕ ਕਰਨਾ ਪਏਗਾ। ਵੋਟ ਮੁਖੀ ਰਾਜਨੀਤੀ ਚੁਣ ਲਓ ਜਾਂ ਵਿਕਾਸ ਮੁਖੀ ਰਾਜਨੀਤੀ ਚੁਣ ਲਓ। ਤਾਂ ਇੱਥੇ ਨਾਲ ਇੱਕ ਚੀਜ਼ ਹੈ ਕਿ ਪੰਜਾਬੀ ਇਕੱਲੇ ਨੀਤੀਆਂ ਤੇ ਨਹੀਂ ਚੱਲਦੇ। ਪੰਜਾਬੀ ਸਿਰਫ ਉਹ ਨੀਤੀ ਨੂੰ ਨਹੀਂ ਦੇਖਦੇ, ਪੰਜਾਬੀ ਇੱਕ ਨੀਅਤ ਨੂੰ ਵੀ ਦੇਖਦੇ ਆ ਕਿ ਉਹਦੇ 'ਚ ਪੰਜਾਬ ਦੀ ਵਫਾਦਾਰੀ ਕਿੰਨੀ ਹੈ, ਉਹਦੇ 'ਚ ਪੰਜਾਬ ਲਈ ਗੈਰਤ, ਜ਼ੁਰਤ ਕਿੰਨੀ ਹੈ, ਅਣਖ ਕਿੰਨੀ ਹੈ। ਕਿਉਂਕਿ ਇਹ ਅੰਸ਼ ਤੇ ਹਮੇਸ਼ਾ ਰਹਿੰਦਾ ਹੈ ਨਾ ਪੰਜਾਬੀ 'ਚ। ਚਾਹੇ ਉਹ ਆਮ ਆਦਮੀ ਪਾਰਟੀ ਦਾ ਸਪੋਰਟਰ ਆ, ਉਹ ਵੀ ਨਹੀਂ ਚਾਹੇਗਾ ਕਿ ਯਾਰ ਤੁਸੀਂ ਦੱਬ ਕੇ ਚੱਲੋ, ਤੁਸੀਂ ਦੱਬ ਕੇ ਚੱਲੋ, ਤੁਸੀਂ ਦੱਬ ਕੇ ਨਾ ਚੱਲੋ, ਦੱਬ ਕੇ ਚੱਲੋ। ਸੋ ਇਸ ਕਰਕੇ ਇਹ ਹੁਣ ਤੁਹਾਡੇ ਹੱਥ ਹੈ ਬਈ, ਸਾਰਾ ਕੁਝ ਤੁਸੀਂ ਕਰੋ। ਤੇ ਖੈਰ ਇੱਕ ਖਬਰ ਇਹ ਆ ਰਹੀ ਹੈ ਕਿ SYL ਰਿਮੂਵ ਕਰ ਦਿੱਤਾ ਗਿਆ ਹੈ, YouTube ਤੋਂ ਰਿਮੂਵ ਕਰ ਦਿੱਤਾ ਗਿਆ। ਤੁਸੀਂ ਮਾੜਾ ਜਿਹਾ ਮੈਨੂੰ ਦੱਸੋਗੇ ਫਿਰ ਪਤਾ ਲੱਗੇਗਾ, ਕਿਉਂਕਿ ਮੈਂ ਤੇ ਅੱਜ ਟੈਲੀਵਿਜ਼ਨ ਦੇ ਅੱਗੇ ਛੁੱਟੀ ਸੀਗੀ, ਸੱਚ ਜਾਣਿਓ ਸਵੇਰ ਦਾ ਮਤਲਬ ਕਿ ਉੱਥੇ ਬੈਠਾ, ਕਿਉਂਕਿ ਟੱਕਰ ਬਹੁਤ ਫਸਵੀਂ ਸੀ। ਜੋ ਮਰਜ਼ੀ ਆ, ਰਿਜ਼ਲਟ ਆਪਣੀ ਥਾਂ 'ਤੇ ਹੁੰਦੇ ਆ। ਤਾਂ ਗੁਰਮੇਲ ਸਿੰਘ ਹੋਰਾਂ ਨੇ ਬਹੁਤ ਜ਼ਬਰਦਸਤ ਟੱਕਰ ਦਿੱਤੀ ਸੀ। ਉਹਨਾਂ ਨੇ ਸ਼ੁਰੂਆਤ ਦੇ ਵਿੱਚ ਤੇ ਇਸ ਤਰ੍ਹਾਂ ਲੱਗਦਾ ਸੀ ਇੱਧਰ ਗਈ ਗੇਮ, ਇੱਧਰ ਗਈ, ਤਾਂ ਬਹੁਤ ਤਗੜੀ ਟੱਕਰ ਸੀਗੀ। ਮੈਂ ਤੇ ਉਹ ਕਮੈਂਟ ਵੀ ਕੀਤਾ ਸੀਗਾ ਕਿ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਪਿਛਲੀ ਉਮਰੇ ਆਇਆ ਰਾਣਾ ਵੰਝ ਹਰਜੀਤ ਬਾਜੇਖਾਨੇ ਨੂੰ ਚਿੰਬੜ ਗਿਆ ਹੋਵੇ, ਇਹੋ ਜਿਹੀ ਟੱਕਰ ਬਣ ਗਈ ਸੀ। ਰਾਣਾ ਵੰਝ ਬੈਸਟ ਜਾਫੀ ਸੀ ਕਿਸੇ ਟਾਈਮ ਪੰਜਾਬ ਦਾ, ਤੇ ਹਰਜੀਤ ਹੋਰਾਂ ਤੋਂ ਵੱਡਾ ਸੀ, ਤੇ ਜਦੋਂ ਪੇਚਾ ਪੈਂਦਾ ਸੀ ਫਿਰ ਦੁਨੀਆ ਖੜ ਖੜ ਕੇ ਵਹਿੰਦੀ ਸੀਗੀ। ਬਹੁਤ ਤਗੜਾ ਜਾਫੀ ਸੀਗਾ। ਤਾਂ ਉਸੇ ਤਰ੍ਹਾਂ ਦੀ ਟੱਕਰ ਬਣ ਗਈ ਸੀਗੀ। ਤਾਂ ਇਹ ਕਹਿੰਦੇ ਕਿ ਰਿਮੂਵ ਕਰ ਦਿੱਤਾ ਗਿਆ ਜੀ।
नहीं नहीं, ये तो फिर बहुत माड़ी गल है। देखो विचारां दे प्रगटावे दी आज़ादी वगैरह सारे तो फिर जुमले ਉਹਦੇ 'ਚ ਮੈਨੂੰ नहीं लगता कि कुछ गलत गल कही है, क्योंकि जे तुसी देखोगे संत जरनैल सिंह भिंडरांवाला संबंधी जे तुसी कंटेंट देखोगे तो बहुत सारा कंटेंट यूट्यूब ते ऑलरेडी पिया। जो कंटेंट पिया तो ਉਹਦੇ 'ਚ सिर्फ एक दो गल्लां दा ही जिक्र है ना, बलविंदर सिंह जटाणा का जिक्र ही है ना। तो ਉਹਦੇ 'ਚ की है, वो लिटरेचर पिया, उन्होंने संबंधी खबर पईयां ने, रिपोर्टिंग पई है, सारा कुछ पिया वा। तो बहुत गलत गल नहीं होना चाहिए। तो की है वैसे SYL गाने ने अपना काम कर दिता है वीरो। मैं तो एक गुजारिश होर करूँगा, मैं स्टेटस भी पाया सीगा कि यार कि पंजाबियां नूं या साडी पंजाबी पीढ़ी नूं सारा कुछ आर्टिस्ट करके देंगे यार, आर्टिस्ट करके देंगे कि तुहाडा फर्ज नहीं बनता कि तुसी SYL तो भी पिछे जाओ कि जदों तुहाडे डैम खोए गए सन। ये वाहिद एक कह लो कि साडी जिद्दां कह लईए ना वाहिद सॉवरनिटी जिद्दां हुंदी है ना एक बंदे दी प्रभुसत्ता, उस शब्द दे मायने समझिओ, कदे मायने समझिओ। वो तुसी शब्द दीप सिद्धू दे मूहों सुनिया होगा, ਉਹਦੇ मायने खोजण दा यतन करो कि किस तरह तुहाडी सॉवरनिटी ते हमला किया गया। सब तो पहला डैम कंट्रोल किए गए, पानी लुटे गए। पिछे जाओ ना, मैं उधर कहा सीगा क्यों इत्थे इत्थे का तो अटकना है। एक गीत कलाकार साहित्यकार फिल्मां वो तुहानूं कोई एक रस्ता दस सकदियां ने, एक क्योंकि गीत है, गीत 4 मिनट च की वो एक सारी हिस्टरी जिहड़ी 5 सदियां दी या 6 सदियां दी कोई दस सकदा है। उहदे च तुहानूं उस बंदे ने एक जिग्यासा का विशा दे दिता, जाओ हुण तुरो आप उस रस्ते ते, पता करो की होया की नहीं होया। जे गीत रिमूव ठीक है, धक्का माड़ा है, पर जे रिमूव कर दिता कि तुसी इत्थे खड़ जाओगे। स्वाद ते तां है ना, हुण पिछे जाओ, जाके वेखो तुहाडी कैपिटल, तुहाडी राजधानी, तुहाडे डैम, नॉन राइपेरियन राजा नूं किद्दां पानी दे दिता गया। वो सारा कुछ चैक करो जाके, उत्ते पिया रिकॉर्ड ते। मैं मतलब कि अध पढ़िया जिहा बंदा इन्हां सारियां चीज़ां तो जानू आ, तो तुसी क्यों नहीं हो सकते कि हर एक बारी एक गीतकार गीत लिखूगा, एक गायक गाऊगा और फिर तुसी जानोगे कि बाबा बंदा सिंह बहादुर कौन सन। बाबा बंदा सिंह बहादुर जी दे नाल अपनिਆਂ ने की किया। उस तो बाद किस तरह एक कह लीए कि सिखां वास्ते कहर का दौर शुरू होया, फिर सिख राज किद्दां बनिया, फिर सिख राज का पतन किद्दां होया। कदे नहीं पढ़ोगे तुसी, जो नहीं पढ़ोगे तो सॉवरनिटी ये जिहड़े शब्द गीतां 'ਚ चंगे लगणगे फिर तुहानूं। हाँ बिल्कुल, अमनदीप सिंह कह रहे फाइनल असॉल्ट देखो तो पई है, भाई सुखदीप होरां दी बनाई हुई बहुत अच्छी डॉक्यूमेंटरी है, जाके देख लो। भाई सुखदीप सिंह होरां ने बनाई सी कि मेरे ख्याल दे नाल उदों मेरी गल भी हुई सी उन्हां दे नाल 1-2 बारी। सो गल ये है कि भाई ठीक है ना, तुसी गीत गाया, बंदे ने जुरत दिखा दी, चलो गीत रिमूव करके उन्होंने धक्का कर दिता, पर की तुसी रुक जाओगे इत्थे? पिछे जाओ यार, अपना इतिहास बोलो। तो असी मूल दे नालों टुट के भटक रहे हैं, समझते हो ना। तो अपनी जड़ लभण का यतन करो, अपने धक्के जिहड़े तुहाडे नाल होए ने उन्हां दी जड़ फड़ो। किवें पंजाबियां नूं पंजाबीयत एक जिद्दां कह लईए कि विरासत है, किस तरह सानू मतलब कि हिंदू भाईचारे के खिलाफ जां उन्हां नूं साडे खिलाफ किस तरह पाटक पाया राजनीति ने, किस तरह अपने मुफादां वास्ते इंदिरा गांधी एंड पार्टी ने कौमांतरी पद्धर दी एजेंसियां की खेड खेड के सानू एक तरह नाल कह लो कि मास का टुकड़ा बना के इल्लां दे झुंड दे हेठां कर दिता। क्यों नहीं जानोगे यार तुसी? जानो तुसी इन्हां चीज़ां नूं, जानो वीरे। सो जरूरी नहीं है कि सानू हरेक बारी कोई गीत गा के दसे तो असी जानीए। अपने आप भी थोड़ी रिसर्च करो, सोच बनाओ, अपने आप नूं कट्टड़ बेशक ना बनाओ, कट्टड़पुणा माड़ा हुंदा है, पर अपने आप नूं जागरूक जरूर बनाओ, जरूर बनाओ जागरूक। सॉवरनिटी के मायने समझोगे तो ही पता लगेगा ना कि गुलामी की चीज़ होंदी है। जे असी गीतां चों सारा कुछ लभांगे तो मेरे ख्याल दे नाल ठीक नहीं है। गीत तो साल च कोई एक आएगा इस तरह का जरूरत वाला, हो सकता हुण कलाकार रिस्क ना लैन, क्योंकि कमर्शली भी नुकसान होंदा है ना वीरे, कमर्शली भी नुकसान होंदा है।
हाँ जी बिल्कुल गौरव गौरव राजा जी जो गल कह रहे आ हाँ टोपी बारे वो देखो वो आम आदमी पार्टी का उन्हें बयान भी लाया वो कोई भाईचारक नहीं सीगा गौरव जी भाईचारक नहीं और मैं हमेशा मैं परसनली हमेशा हिंदू सिख एकता की गल करदा और जो भी सोशली ਜਾਂ पोलिटिकली जो भी बदलाव आएगा इन्हां दो भाईचारिਆਂ ਦੇ बदौलत आएगा जे सिमरनजीत सिंह मान अज जिते है ना तो सारी वोट ये नहीं है कि कह लो कि उन्होंने विचारधारा वाली पई है बहुत वड्डे पद्धर ते वोट हिंदू भाईचारे की पई है सो टोपी वाला शब्द इस्तेमाल किया गया मेरे ख्याल दे नाल जो राज सभा का मैंबर जिहड़ा इन्हां दा हैगा हरियाणे वाला जो बोल रहा सीगा तो वो हुण कह लो एक तरह नाल संकेतक है वो जिहड़ा शब्द ना कि टोपी वाला या धोती वाला किसी भाईचारे के व्यक्ति को कहा गया एक पोलिटिकल बंदे नूं अहुदेदार नूं जिहड़ा है ना वो बंदा गौरव जी मैं खुद जाती तौर पर चाहना कि जब तक सियासत तुहानूं पाड़ेगी खास तौर पर क्योंकि पंजाब दे विच दो ही भाईचारे हैं सिख भाईचारा हिंदू भाईचारा तो इन्हां नूं जदों गोलबंदी का शिकार बना लिया तो बहुत मुश्किल हो जाएगी सो पंजाब ने जो भी करना इन्हां दो भाईचारिਆਂ की एकता नाल ही हो सकता और ऐसी भाईचारे नूं भी नाल तुहानूं तवज्जो देनी पएगी सो जरूर अपने बारे जानो मैं तो दस ही रहा सी गौरव जी कि किस तरह पाठक पे ने और किसी भी कंटेंट च मैं तुहानूं एक होर गल दस दिना चाहे वह फिल्म है चाहे किताब है जिथे तुहानूं लगदा खुद नूं तुहानूं लगदा कि ये चीज़ यार नहीं मेरे काम दी नहीं या मेरे लिए समाज प्रति जो मेरी सोच है वो काम की नहीं है छड्ड दो यार ड्रॉप आउट कर दो कोई चक्कर नहीं हैगा मैं तो बहुत कुछ पढ़ना सारे दिन च बहुत कुछ ऐसा होंदा जिन्होंने डिलीट मार दी आपके जहन चो नहीं क्यों यार सारिਆਂ ਨੂੰ इज्जत दो बिल्कुल हाँ मुस्लिम भाईचारे ने बहुत वड्डे पद्धर ते वोट पाई है बिल्कुल बिल्कुल तुहाडी गल सही है बिल्कुल मलेरकोटले दे विच ते वोटां दा जिद्दां कह लईए ना कि हड़ आ गया सो बिल्कुल ये सही है सो पंजाबीयत का एक खासा है कि इत्थे चन्नी नूं दिता उन्होंने ऐसी भाईचारे ने नकारिया भाजपा वालियां ने हिंदू कार्ड खेडण का यतन किया सुनील जाखड़ ने हिंदू कार्ड खेडण का यतन किया पंजाबियां ने और पंजाबी के हिंदू भाईचारे ने नकारिया ठीक है ना जी सो ये सारे इस तरह के कार्ड पंजाबी नहीं चलन देंगे बिल्कुल ये गल सही है क्योंकि यही साडी खासियत है और एक कदे भी खासियत साडी जिहड़ी है खत्म नहीं होनी चाहिए सो गल्लां लंबियां चौड़ियां हो जाणगियां सो हुण आपां इत्थे ही इख्तिताम करते हैं इस चीज़ का तो बस बेनती इन्नी को है कि यार जरूर पढ़िया करो कुछ टाइम दिया करो घंटा अद्धा घंटा डेढ़ घंटा मतलब कि अपने आप को दिया करो पढ़ो जानो बहुत कुछ पिया सो सारिया चीज़ों के जवाब मिल जाएंगे सो धन्यवाद तो सरदार सिमरनजीत सिंह मान नूं बधाई आम आदमी पार्टी नूं हार ठीक है एक सबक के तौर पर लैनी चाहिए है अकालियां नूं चिंतन करना चाहिए है गोल्डी कोल मौका बनेगा क्योंकि वह काफ़ी हाले कैरीयर लंबा चौड़ा पिया वा और भारतीय जनता पार्टी जिहड़ी है वो आने वाले समय दे विच मैनूं ऐसा लगता आने वाले समय दे विच पंजाब दी राजनीतिक सरदल ते उहदी हाज़री रहेगी चाहे टुटवें रूप दे विच रहे सो रहेगी सो ये सारा इन्ना को मेरा अपना विश्लेषण है इन्ने को फैक्टर सीगे जिहड़े फैक्टर सीगे टोनी सिंह जी की कह रहे हैं तुसीं भाजी काहदा जवाब वीरे मैं जवाब देने लिए नहीं आया 1300-1400 बंदा सीगा ठीक है जी 1300-1400 बंदा सीगा जे हुण आपां 800-700 हुण भी जुड़े हैं जे जवाब सवाल चुल जाएंगे तो भाजी काफ़ी टाइम चाहिए है बंदे नूं तो जे तुसीं कोई सवाल करना होवे डेली असीं आई वर्ल्ड टीवी ते 3:30 बजे प्रोग्राम करते हैं अपना आई वर्ल्ड टीवी ते तुसीं आ जाओ तो उत्थे कर लवांगे आपां कोई गल नहीं मान साहब जित के बड़ी वधिया गल है एक मिनट मैं देखता जी तुसीं नहीं देखो टोनी जी ये हुंदा भाजी निमरता सहित वो की करनगे वो मान साहब ही तय करनगे कि उन्होंने पार्लीमेंट च जाके की करना पर एक जिहड़ा संसद मैंबर हुंदा है उहदा काम सिर्फ यही हुंदा है कि तुहाडी जिहड़ी कौम है हुण जिद्दां माइनॉरिटी है इस तो इलावा साडा सेंसिटिव सूबा है सरहदी सूबा है साडे इत्थे जिद्दां कह लईए कि वनसवंत है हिंदू भाईचारा की बहुत ज़्यादा वसों है साडे एससी भाईचारे की वसों है
ਮੁਸਲਿਮ ਨੇ ਸਾਡੇ ਇੱਕ ਖਾਸ ਇਲਾਕੇ ਦੇ ਵਿੱਚ ਤਾਂ ਬਹੁਤ ਵੱਡੀ ਤਾਦਾਦ ਦੇ ਵਿੱਚ, ਕਿ ਤੁਹਾਨੂੰ ਸਾਰਾ ਉਹਦੇ ਮੱਦੇ-ਨਜ਼ਰ, ਸਾਰੀਆਂ ਸਮੱਸਿਆਵਾਂ ਦੇ ਮੱਦੇ-ਨਜ਼ਰ ਇੱਕ ਤਾਂ ਇਹ ਹੈ ਕਿ ਬੋਲਣਾ ਪੈਂਦਾ ਹੈ, ਆਵਾਜ਼ ਚੱਕੋ। ਤੁਸੀਂ ਉੱਥੇ ਕੀ ਕਰ ਸਕਦੇ ਹੋ ਕਿ ਆਪਣੇ ਭਾਈਚਾਰੇ ਦੀ, ਆਪਣੀ ਕੌਮ ਦੀ, ਮਾਈਨੋਰਟੀ ਦੀ ਵਿਸ਼ੇਸ਼ ਤੌਰ 'ਤੇ ਜਾਂ ਸਮੱਸਿਆ ਕਿਸੇ ਵਰਗ ਦੀ, ਉਹ ਦੇਸ਼ ਦੇ ਪਲੇਟਫਾਰਮ 'ਤੇ ਸਭ ਤੋਂ ਵੱਡਾ ਪਲੇਟਫਾਰਮ ਹੈ ਨਾ, ਉੱਥੇ ਰੱਖ ਸਕਦੇ ਹੋ। ਉੱਥੇ ਇਹ ਤਾਂ ਹੈ ਨਹੀਂ ਗਾ ਕਿ ਮਾਨ ਸਾਹਿਬ ਲੈ ਕੇ ਡਾਂਗ 'ਤੇ ਉੱਥੇ ਗੱਤਕਾ ਖੇਡਣਾ ਸਟਾਰਟ ਕਰ ਦੇਣਗੇ, ਜਿਹੜਾ ਆਇਆ ਚੋਪੜਤਾ, ਜਿਹੜਾ ਆਇਆ ਚੋਪੜਤਾ। ਕੋਈ ਵੀ ਜਿਹੜਾ ਸੰਸਦ ਮੈਂਬਰ ਹੁੰਦਾ ਵੀਰੇ, ਉਹ ਸਿਰਫ ਤੇ ਸਿਰਫ ਉੱਥੇ ਆਵਾਜ਼ ਚੁੱਕ ਸਕਦਾ। ਸਾਨੂੰ ਆਵਾਜ਼ ਹੀ ਚਾਹੀਦੀ ਹੈ। ਸਾਨੂੰ ਇਸ ਤਰ੍ਹਾਂ ਦੇ ਬੰਦੇ ਨਹੀਂ ਚਾਹੀਦੇ ਰਾਜ ਸਭਾ 'ਚ ਕਿ ਜਿਹੜੇ ਬੰਦੇ ਇੱਥੇ ਐਡਾ ਕਹਿਰ ਦਾ ਕਤਲ ਹੋਇਆ ਤੇ ਉਹ ਪਾਰਟੀਆਂ 'ਚ ਮਸ਼ਰੂਫ ਸਨ। ਅਸੀਂ ਇੱਥੇ ਪਾਟੇ ਪੱਲੇ ਦੇ ਵਿੱਚੋਂ ਕਿਰਦੇ ਪਏ ਸੀ ਤੇ ਉਹ ਕਮੈਂਟਰੀ ਕਰਦੇ ਪਏ ਸਨ। ਸੋ ਸਾਨੂੰ ਇਸ ਤਰ੍ਹਾਂ ਦੇ ਨਹੀਂ ਚਾਹੀਦੇ। ਸੰਸਦ ਹੋਵੇ, ਹਿੰਦੂ ਭਾਈਚਾਰੇ 'ਚ ਹੋਵੇ, ਸਿੱਖ ਭਾਈਚਾਰੇ 'ਚ ਹੋਵੇ, ਮੁਸਲਿਮ ਭਾਈਚਾਰੇ 'ਚ ਹੋਵੇ, ਆਲਵੇਜ਼ ਸਵਾਗਤ ਆ। ਪਰ ਇਹ ਆ ਕਿ ਉੱਥੇ ਅਣਖ ਦੇ ਨਾਲ, ਗੈਰਤ ਦੇ ਨਾਲ ਆਪਣੇ ਪੰਜਾਬ ਦੀ ਗੱਲ ਚੁੱਕੀ ਜਾਵੇ। ਪਾਰਲੀਮੈਂਟ ਜਿਹੜਾ ਇੱਕ ਮੰਚ ਹੈ, ਉਹ ਸਿਰਫ ਬੋਲਣ ਵਾਸਤੇ ਆ। ਜੇ ਸਿਆਣੇ ਬੰਦੇ ਹੋਣ, ਚੰਗੇ ਬੰਦੇ ਹੋਣ, ਬਣਾ ਕੇ ਰੱਖਣ ਵਾਲੇ ਹੋਣ, ਜਾਂ ਕਹਿ ਲਓ ਕਿ ਕਈ ਵਾਰ ਦਾਬਾ ਵੀ ਕੰਮ ਆ ਜਾਂਦਾ ਹੈ, ਤਾਂ ਉਹ ਉੱਥੋਂ ਲਿਆ ਵੀ ਸਕਦੇ ਆ, ਪ੍ਰੋਜੈਕਟ ਵੀ ਲਿਆ ਸਕਦੇ ਆ। ਗ੍ਰਾਂਟ ਵਗੈਰਾ ਜਿਹੜੀ ਮਿਲਦੀ ਇਹਨਾਂ ਨੂੰ, ਉਹ ਮਾਨ ਸਾਹਿਬ ਨੇ ਲਾ ਦਿਆ ਕਰਨੀ ਹੈ। ਘਰੋਂ ਤੁਹਾਨੂੰ ਪਤਾ ਉਹ ਸੌਖੇ ਹੈਗੇ ਆ। ਸੋ ਇਹੀ ਚੀਜ਼ਾਂ ਹੁੰਦੀਆਂ ਨੇ ਵੀਰੇ ਸੰਸਦ ਮੈਂਬਰ ਦੇ ਤੌਰ 'ਤੇ। ਖੈਰ ਚਲੋ, ਹੋ ਸਕਦਾ ਮੈਂ ਜਵਾਬ ਦੇਣ ਜਾਂ ਤੁਹਾਨੂੰ ਸਮਝਾਉਣ 'ਚ ਅਸਫਲ ਰਿਹਾ ਹਾਂ, ਉਹਦੇ ਲਈ ਖਿਮਾ ਦਾ ਯਾਚਕ ਹੈ। ਖੈਰ ਖਾਸਾ ਟਾਈਮ ਹੋ ਗਿਆ ਜੀ। ਜੇ ਕੋਈ ਕਰਨਾ ਚਾਹੇ ਉਪਰਾਲਾ ਤੇ ਸ਼ੇਅਰ ਜ਼ਰੂਰ ਕਰ ਦੇਣਾ। ਤੇ ਇਹੀ ਮੇਰਾ ਵਿਸ਼ਲੇਸ਼ਣ ਸੀਗਾ ਅੱਜ ਦੀ ਜਿੱਤ ਹਾਰ ਦਾ। ਤਾਂ ਆਉਣ ਵਾਲੇ ਸਮੇਂ 'ਚ ਕਾਫੀ ਕੁਝ ਵਾਪਰਨ ਜਾ ਰਿਹਾ। ਮੇਰਾ ਮੰਨਣਾ ਇਹ ਆ ਕਿ ਸਿਮਰਨਜੀਤ ਸਿੰਘ ਮਾਨ ਹੋ ਸਕਦਾ ਇੱਕ ਮੂਵਮੈਂਟ 'ਚ ਤਬਦੀਲ ਕਰ ਦੇਣ ਇਹਨੂੰ, ਹੋ ਸਕਦਾ ਮੇਬੀ। ਪਰ ਜੇ ਉਹ ਗਲਤੀਆਂ ਨਹੀਂ ਕਰਨਗੇ, ਜੇ ਉਹ ਗਲਤੀਆਂ ਕਰਨਗੇ, ਤਦ ਫਿਰ ਮੈਂ ਕਿਹਾ ਕਿ ਇੱਕ ਖੇਤਰੀ ਦਲ ਦੀ ਸਪੇਸ ਬਣ ਰਹੀ ਹੈ, ਜਿਹਦੇ 'ਚ ਹੋ ਸਕਦਾ ਕਿ ਸਿੱਧੂ, ਡਾਕਟਰ ਗਾਂਧੀ ਜਾਂ ਕੁਝ ਹੋਰ ਐਸੇ ਸੱਜਣ ਜਿਹੜੇ ਪੰਜਾਬ ਪ੍ਰਤੀ ਇੱਕ ਵਧੀਆ ਸੋਚ ਰੱਖਣ ਵਾਲੇ ਬੰਦੇ ਜਿਹੜੇ ਆ, ਚਾਹੇ ਅੰਦਰੋਂ ਤਾਂ ਪਤਾ ਨਹੀਂ ਮੈਨੂੰ ਕਿ ਕੀ ਕੁਝ ਸੋਚਦਾ ਹਰੇਕ ਬੰਦਾ, ਕਿਸੇ ਦੇ ਅੰਦਰ ਵੜ ਕੇ ਨਹੀਂ ਸੋਚਿਆ ਜਾ ਸਕਦਾ। ਤਾਂ ਜਿਹੜੇ ਪੰਜਾਬ ਦੇ ਖੈਰ ਖਵਾਹ ਲੋਕ ਨੇ, ਹੋ ਸਕਦਾ ਫਿਰ ਉਹ ਇੱਕ ਖੇਤਰੀ ਧਿਰ ਜਿਹੜੀ ਪੰਜਾਬ ਦੀ ਹੈ, ਉਹਦਾ ਸਪੇਸ ਜਿਹੜਾ ਉਹ ਕਾਇਮ ਕਰ ਲੈਣਗੇ। ਸੋ ਧੰਨਵਾਦ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਚੰਦ ਮਿੰਟ ਜੁੜਦੇ ਆ। ਅੱਜ ਸੰਗਰੂਰ ਹੋਈ ਪਈ ਹੈ। ਸੰਗਰੂਰ ਦੇ ਜਲਵੇ ਇੰਨੇ ਆ, ਟ੍ਰੈਂਡਿੰਗ 'ਚ ਹੈ ਸੰਗਰੂਰ ਇਸ ਟਾਈਮ ਮੇਰੇ ਖਿਆਲ ਦੇ ਨਾਲ ਟਵਿੱਟਰ 'ਤੇ। ਸਿਮਰਨਜੀਤ ਸਿੰਘ ਮਾਨ ਵੀ ਟ੍ਰੈਂਡਿੰਗ 'ਚ ਸਨ ਅੱਜ। ਸੋ ਬਹੁਤ ਕਹਿ ਲਈਏ ਕਿ ਇਸ ਟਾਈਮ ਦੀ ਇੱਕ ਤਰ੍ਹਾਂ ਨਾਲ ਕਹਿ ਲਈਏ ਸਿਆਸੀ ਪੱਖ ਤੋਂ ਇਤਿਹਾਸਿਕ ਘਟਨਾ ਹੈ। ਸੋ ਅੱਜ ਸਾਡਾ ਆਫ ਡੇ ਆ ਚੈਨਲ 'ਤੇ, ਅਸੀਂ ਅੱਜ ਪ੍ਰੋਗਰਾਮ ਨਹੀਂ ਕਰ ਰਹੇ। ਸੋ ਇੱਥੇ ਗੱਲਬਾਤ ਕਰਦੇ ਹਾਂ ਆਪਾਂ ਚੰਦ ਮਿੰਟ, ਤੇ ਸਿਰਫ ਆਪਾਂ ਸੰਗਰੂਰ 'ਤੇ ਹੀ ਗੱਲ ਕਰਾਂਗੇ, ਕੋਈ ਹੋਰ ਗੱਲ ਨਹੀਂ ਕਰਾਂਗੇ। ਸੰਗਰੂਰ ਦੀ ਚੋਣ 'ਤੇ ਚੰਦ ਮਿੰਟ ਗੱਲ ਕਰਾਂਗੇ। ਤੁਸੀਂ ਵੀ ਆਪਣੀ ਕੋਈ ਵੀ ਰਾਏ ਹੋਵੇ, ਕੋਈ ਤੁਹਾਡਾ ਪ੍ਰਤੀਕਰਮ ਹੋਵੇ, ਤੇ ਜ਼ਰੂਰ ਤੁਸੀਂ ਵੀ ਰੱਖਦੇ ਜਾਣਾ, ਕੋਈ ਚੱਕਰ ਨਹੀਂ ਹੈ। ਸੋ ਮੈਂ ਜਦ ਤੱਕ ਇੱਕ ਕੰਮ ਕਰਦਾ ਕਿ ਆਪਣੇ ਜਿਹੜੇ ਆਈਡੀ ਵਾਲੇ ਨੇ ਮਿੱਤਰ, ਉਹਨਾਂ ਨੂੰ ਵੀ ਜੋੜ ਦੇਣਾ, ਠੀਕ ਹੈ ਜੀ। ਇੱਕ ਮਿੰਟ ਦੇਣਾ ਜੀ, ਮੈਂ ਆਈਡੀ ਤੇ ਵੀ ਸ਼ੇਅਰ ਕਰ ਦੇਵਾਂ ਤਦ, ਤਾਂ ਕਿ ਉਧਰੋਂ ਵੀ ਲੋਕ ਆ ਜਾਣ, ਤਾਂ ਰੌਣਕ ਮੇਲਾ ਬਣ ਜੂ। ਅੱਜ ਬੜਾ ਵੱਡਾ ਮੌਕਾ ਹੈ, ਗੱਲਬਾਤ ਕਰਾਂਗੇ ਆਪਾਂ ਇਸ ਸੰਦਰਭ ਦੇ ਵਿੱਚ ਕਿ ਹੋਇਆ ਕੀ ਹੈ। ਸੰਗਰੂਰ ਵਾਲੇ ਤੇ ਵੈਸੇ ਨਾ ਕਹਿ ਲਈਏ ਕਿ ਅਲੋਕਾਰ ਜੇ ਵੋਟਰ ਬਣ ਗਏ, ਜਿਵੇਂ ਦਿੱਲੀ ਵਾਲੇ ਆ। ਤੁਸੀਂ ਦੇਖੋਗੇ ਤਾਂ ਦਿੱਲੀ ਵਾਲੇ ਜਿਹੜੇ ਨੇ ਨਾ ਵੋਟਰ, ਉਹਨਾਂ ਦੀ ਤਬੀਅਤ ਮਤਲਬ ਕਿ ਸਮਝਣੀ ਬੜੀ ਔਖੀ ਹੈ। ਤਾਂ ਮੈਨੂੰ ਲੱਗਦਾ ਕਿ ਸਾਡੇ 'ਚੋਂ ਸੰਗਰੂਰ ਵਾਲਿਆਂ ਦੀ ਤਬੀਅਤ ਫੜਨੀ ਬਹੁਤ ਔਖੀ ਹੈ। ਸੰਗਰੂਰ ਦਾ ਪਹਿਲਾਂ ਇਤਿਹਾਸ ਦੇਖਦੇ ਹਾਂ। ਜੇ ਤੁਸੀਂ ਦੇਖੋ ਨਾ, ਮੈਂ ਇੰਟਰਸਟਿੰਗ ਇੱਕ ਫੈਕਟ ਦੇਖਿਆ ਕਿ ਜੇ ਆਪਾਂ ਸਿਮਰਨਜੀਤ ਸਿੰਘ ਮਾਨ ਜਦੋਂ 1999 'ਚ ਜਿੱਤੇ ਆ, ਉਹ ਤੋਂ ਪਿਛਲਾ ਦੇਖ ਲਈਏ ਤਾਂ ਸੁਰਜੀਤ ਸਿੰਘ ਬਰਨਾਲਾ ਜਿੱਤੇ ਆ ਜਦੋਂ 1998 'ਚ ਅਕਾਲੀ ਦਲ ਬਣਿਆ। ਉਸ ਤੋਂ ਬਾਅਦ ਦਾ ਜਿਹੜਾ ਵੀ ਤੁਸੀਂ ਇਲੈਕਸ਼ਨ ਦੇਖੋਗੇ,
1999 वाला ले लो, चाहे 4 वाला, 9 वाला, 14 वाला, 19 वाला, संगरूरियां ने हमेशा जिसकी सरकार सीगी ਉਹਦੇ ਉਲਟ ਬੰਦਾ ਜਿਤਾਇਆ। ਚਾਹੇ ਉਹ ਕੋਈ ਵੀ ਹੋਵੇ, ਚਾਹੇ ਤੁਸੀਂ ਭਗਵੰਤ ਮਾਨ ਨੂੰ ਲੈ ਲਓ, ਵਿਜੇਂਦਰ ਸਿੰਗਲਾ ਨੂੰ ਲੈ ਲਓ, ਢੀਂਡਸਾ ਸਾਹਿਬ ਨੂੰ ਲੈ ਲਓ, ਫਿਰ ਜੇ ਤੁਸੀਂ ਦੇਖੋਗੇ ਤਾਂ ਸਿਮਰਨਜੀਤ ਸਿੰਘ ਮਾਨ, ਜਿਵੇਂ ਮੈਂ ਕਿਹਾ 1999 'ਚ। ਸੋ ਸੰਗਰੂਰ ਵਾਲਿਆਂ ਨੇ ਵਾਕਿਆ ਹੀ ਜਿੱਦਾਂ ਕਹਿ ਲਈਏ ਕਿ ਬਹੁਤ ਜਲਵਾ ਦਿਖਾਇਆ ਹੈ, ਖਾਸ ਤੌਰ 'ਤੇ ਜਿਨ੍ਹਾਂ ਦੀ ਸਰਕਾਰ ਹੈ ਉਹਦੇ ਤੋਂ ਉਲਟ ਹਮੇਸ਼ਾ ਬੰਦਾ ਜਿਤਾਇਆ। ਔਰ ਇਹ ਜਿੱਤ ਸਭ ਤੋਂ ਪਹਿਲਾਂ ਮੈਂ ਇਸ ਚੀਜ਼ ਨੂੰ 2-3 ਕਹਿ ਲਓ ਕਿ ਚੀਜ਼ਾਂ 'ਚੋਂ ਦੇਖਦਾ ਜੋ ਇਹ ਵੱਡੀ ਜਿੱਤ ਹਾਸਲ ਕੀਤੀ ਹੈ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ। ਇੱਕ ਤਾਂ ਸਭ ਤੋਂ ਵੱਡੀ ਗੱਲ, ਤੁਸੀਂ ਟਾਈਟੈਨਿਕ ਬਾਰੇ ਸੁਣਿਆ ਨਾ? ਮੈਂ ਟਾਈਟੈਨਿਕ ਬਾਰੇ ਇੱਕ ਵਾਰੀ ਪੜ੍ਹਿਆ ਸੀਗਾ, ਇੱਕ ਆਰਟੀਕਲ ਸੀਗਾ ਕਿ ਟਾਈਟੈਨਿਕ ਜਿਹੜਾ ਜਹਾਜ਼ ਸੀਗਾ ਉਹ ਸ਼ਾਇਦ 50,000 ਟਨ ਦਾ ਸੀਗਾ, ਔਰ ਉਹਦੇ ਜੇ ਆਪਾਂ ਦੇਖੀਏ ਤਾਂ ਆਕਾਰ ਦੇ ਹਿਸਾਬ ਦੇ ਨਾਲ 800 ਫੀਟ ਦਾ ਸੀਗਾ। 1500 ਬੰਦਾ ਮਰਿਆ 2500 ਚੋਂ। ਟਾਈਟੈਨਿਕ ਕਿਉਂ ਡੁੱਬਿਆ ਸੀਗਾ? ਇਹਦੇ ਵਿੱਚ ਕੁਝ ਬੰਦੇ ਜਿਹੜੇ ਖੋਜੀ ਨੇ ਉਹ ਕਹਿੰਦੇ ਆ ਕਿ ਕੈਪਟਨ ਜਿਹੜਾ ਸੀਗਾ ਨਾ ਉਸ ਸ਼ਿਪ ਦਾ, ਕਿਉਂਕਿ ਸਭ ਨੂੰ ਪਤਾ ਕਿ ਉਹਨੂੰ ਅਨਸਿੰਕੇਬਲ ਸ਼ਿਪ ਕਿਹਾ ਜਾਂਦਾ ਸੀਗਾ, ਕਿ ਜਿਹੜੀ ਕਦੇ ਡੁੱਬ ਹੀ ਨਹੀਂ ਸਕਦੀ, ਐਸੀ ਸ਼ਿਪ ਕਿ ਜਿਹੜੀ ਕਦੇ ਡੁੱਬ ਨਹੀਂ ਸਕਦੀ, ਉਹਨੂੰ ਅਨਸਿੰਕੇਬਲ ਕਹਿੰਦੇ ਨੇ ਸ਼ਾਇਦ। ਤਾਂ ਕੈਪਟਨ ਇੰਨਾ ਕੌਨਫੀਡੈਂਟ ਸੀਗਾ ਕਿ ਜੋ ਲਾਈਫ ਬੋਟ ਹੁੰਦੀਆਂ ਨੇ ਉਹ ਵੀ ਅੱਧੀਆਂ ਰੱਖੀਆਂ ਗਈਆਂ ਸਨ, ਕਹਿੰਦੇ ਕਦੇ ਇਹਦੀ ਜ਼ਰੂਰਤ ਹੀ ਨਹੀਂ ਪੈਣੀ ਟਾਈਟੈਨਿਕ। ਔਰ ਜਿਸ ਦਿਨ ਟਾਈਟੈਨਿਕ ਡੁੱਬਿਆ ਉਸ ਦਿਨ ਵਾਰਨਿੰਗ ਸੀ ਉਸਨੂੰ ਕਿ ਜਿਸ ਰਸਤੇ 'ਤੇ ਉਹ ਜਾ ਰਿਹਾ ਹੈ ਅੱਗੇ ਆਈਸਬਰਗ ਹੋ ਸਕਦਾ ਉਹਦੇ ਨਾਲ ਟਕਰਾ ਜਾਵੇ। ਕੈਪਟਨ ਕਹਿੰਦਾ ਛੱਡੋ ਖੜਾ। ਮੈਂ ਟਾਈਟੈਨਿਕ ਵਾਲੀ ਕਹਾਣੀ ਨੂੰ ਜੋੜ ਰਿਹਾ ਇਹਨਾਂ ਦੇ ਗਰੂਰ ਦੇ ਨਾਲ, ਜਿਹੜੇ ਸੱਤਾਧਾਰੀ ਧਿਰ ਵਾਲੇ ਸੱਜਣ ਨੇ, ਕਿ ਕਾਗਜ਼ਾਂ 'ਤੇ ਲਿਖ ਕੇ ਦੇ ਰਹੇ ਆ ਕਿ ਅਸੀਂ ਜਿੱਤਾਂਗੇ। ਚੱਲਿਆ ਕਾਰਤੂਸ ਕਹਿ ਰਹੇ ਨੇ ਕਿਸੇ ਨੂੰ, ਇਹ ਚੱਲਿਆ ਕਾਰਤੂਸ ਹੈ। ਚੀਮਾ ਸਾਹਿਬ ਕਹਿ ਰਹੇ ਨੇ ਕਿ ਹਾਰ ਦਾ ਰਿਕਾਰਡ ਬਣਾਉਣਗੇ। ਮਤਲਬ ਕਿ ਕੌਨਫੀਡੈਂਸ ਬਹੁਤ ਜ਼ਿਆਦਾ ਅੱਛੀ ਚੀਜ਼ ਹੁੰਦੀ ਹੈ, ਕੌਨਫੀਡੈਂਸ, ਪਰ ਅਤੀ ਕੌਨਫੀਡੈਂਸ ਜ਼ਿਆਦਾ, ਮਤਲਬ ਕਿ ਅਤੀ ਹੋ ਜਾਵੇ ਤਾਂ ਉਹ ਗਰੂਰ ਬਣ ਜਾਂਦਾ, ਔਰ ਗਰੂਰ ਹਮੇਸ਼ਾ ਤੁਹਾਡਾ ਪੂਰ ਹੀ ਬਿਠਾ ਦਿੰਦਾ ਹੈ। ਆ ਐਸੀ ਸੱਟ ਹੈ ਤੁਹਾਡੇ ਗਰੂਰ ਨੂੰ, ਤੁਹਾਡੇ ਫਤੂਰ ਨੂੰ, ਤਾਂ ਬਹੁਤ ਜਿੱਦਾਂ ਕਹਿ ਲਈਏ ਨਾ ਕਿ ਤੁਹਾਡਾ ਜਿਹੜਾ ਉਹ ਸੀਗਾ ਸੈਲਫ ਕੌਨਫੀਡੈਂਸ, ਆਤਮ ਵਿਸ਼ਵਾਸ, ਕਿ ਅਸੀਂ ਹਾਰਦੇ ਹੀ ਨਹੀਂ ਹੈ। ਨਹੀਂ, ਪੰਜਾਬੀਆਂ ਨੇ ਤੁਹਾਨੂੰ ਦੱਸਿਆ ਕਿ ਵੀਰੇ ਇੱਦਾਂ ਨਹੀਂ ਹੁੰਦਾ ਕਿ ਤੁਸੀਂ ਕਿਸੇ ਨੂੰ ਮੁੱਲ ਹੀ ਲੈ ਲਿਆ ਬਸ। ਸੋ ਇਹਨਾਂ ਦਾ ਜਿਹੜਾ ਆਤਮ ਯਕੀਨ ਸੀਗਾ ਨਾ ਆਪਣੇ ਆਪ 'ਤੇ, ਪਹਿਲਾ ਮੈਨੂੰ ਫੈਕਟਰ ਇਸ ਹਾਰ ਦੇ ਵਿੱਚ ਇਹੋ ਲੱਗਦਾ ਹੈ। ਕਿਉਂ? ਤੁਸੀਂ ਇੱਕ ਚੀਜ਼ ਦੇਖੋ ਕਿ ਜਦੋਂ ਪ੍ਰਚਾਰ ਸ਼ੁਰੂ ਹੋਇਆ ਇਹਨਾਂ ਦੇ ਬੰਦਿਆਂ ਨੇ ਰੌਲਾ ਪਾਇਆ, ਵਰਕਰਾਂ ਨੇ, ਕਿ ਯਾਰ ਅਸੀਂ 4-4 ਕਿੱਲੇ ਜ਼ਮੀਨ ਵੇਚ ਦਿੱਤੀ ਹੈ, ਅਸੀਂ ਕਾਰਾਂ ਬਣਾ ਲਈਆਂ, 2-2 ਗੱਡੀਆਂ, 3-3 ਗੱਡੀਆਂ, ਕਿਸੇ ਨੇ ਕੁਛ ਕਿਹਾ, ਕਿਸੇ ਨੇ ਕੁਛ ਕਿਹਾ। ਬਈ ਹੁਣ ਸਾਡੇ ਫੋਨ ਨਹੀਂ ਚੱਕੇ ਜਾਂਦੇ, ਸਾਡੇ ਨਾਲ ਰਾਬਤਾ ਨਹੀਂ ਹੈ ਮੰਤਰੀਆਂ ਦਾ। ਇੱਕ ਕਾਰਨ ਇਹ ਸੀਗਾ ਕਿ ਜਿੱਤ ਗਏ, ਔਰ ਉਸ ਤੋਂ ਬਾਅਦ ਜਿਹੜਾ ਵਰਕਰ ਹੈ, ਜਿਹੜਾ ਬੈਕਬੋਨ ਹੈ ਪਾਰਟੀ ਦੀ, ਉਹ ਵਰਕਰ ਜਿਹੜਾ ਤੁਹਾਡੇ ਤੋਂ ਦੂਰ ਹੋਇਆ ਕਿਤੇ ਨਾ ਕਿਤੇ। ਠੀਕ ਹੈ ਨਾ? ਟਾਈਟੈਨਿਕ ਵਾਲੀ ਕਹਾਣੀ ਜਿਵੇਂ ਤੁਹਾਨੂੰ ਮੈਂ ਦੱਸ ਰਿਹਾ ਨਾ ਕਿ ਕਿਸ ਤਰ੍ਹਾਂ ਬੇੜੀ ਡੁੱਬਦੀ ਹੈ ਗਰੂਰ ਦੀ। ਨੰਬਰ 2 ਜਿਹੜੀ ਚੀਜ਼ ਵੇਖਣ ਵਾਲੀ ਸੀਗੀ ਕਿ ਤੁਸੀਂ ਇੱਕ ਚੀਜ਼ ਨੋਟ ਕੀਤੀ ਹੋਏਗੀ ਕਿ ਵੋਟ ਪੋਲ, ਠੀਕ ਹੈ ਝੋਨਾ ਲੱਗ ਰਿਹਾ ਸੀਗਾ, ਪਰ ਜਿਹੜੀ ਵੋਟ ਪੋਲ ਘੱਟ ਹੋ ਰਹੀ ਸੀਗੀ ਉਹਦੇ ਵਿੱਚ ਸ਼ਹਿਰੀ ਵੋਟ ਵੀ ਘੱਟ ਪੋਲ ਹੋ ਰਹੀ ਸੀਗੀ। ਔਰ ਜਿਹੜੀ ਪੋਲ ਹੋ ਰਹੀ ਸੀਗੀ, ਸ਼ਹਿਰੀ ਵੋਟਰ ਕਈ ਵਾਰ ਉਚਾਟ ਹੋ ਜਾਂਦਾ ਤੁਹਾਡੀਆਂ ਨੀਤੀਆਂ ਤੋਂ, ਕਿਉਂਕਿ ਕਾਰੋਬਾਰੀ ਹੈ, ਉਹ ਘੱਟ ਨਿਕਲ ਰਿਹਾ ਸੀ। ਉਹ ਸੰਕੇਤ ਸੀਗਾ ਕਿ ਸੱਤਾਧਾਰੀਆਂ ਨੂੰ ਨੁਕਸਾਨ ਹੋ ਸਕਦਾ ਆ। ਔਰ ਉਹੀ ਘੱਟ ਵੋਟ ਜਿਹੜੀ ਆ ਉਹਦੇ ਵਿੱਚੋਂ ਵੀ ਸਿਮਰਨਜੀਤ ਸਿੰਘ ਮਾਨ, ਕਿਉਂਕਿ ਇੱਕੋ ਇੱਕ ਤੁਹਾਡੇ ਜਿੱਤਣ ਦੀ ਉਮੀਦ ਸੀ ਆਮ ਆਦਮੀ ਪਾਰਟੀ ਵਾਲਿਆਂ ਦੇ ਕਿ ਸ਼ਹਿਰੀ ਵੋਟ ਜਿਹੜਾ ਹੈ ਨਾ ਉਹ ਬਿਲਕੁਲ ਆਪਣੀ ਉਸੇ ਜਗ੍ਹਾ 'ਤੇ ਖਲੋਤਾ ਰਵੇ ਜਿਹੜੀ ਜਗ੍ਹਾ 'ਤੇ ਉਹ 3 ਮਹੀਨੇ 4 ਮਹੀਨੇ ਪਹਿਲਾਂ ਸੀਗਾ, ਪਰ ਉਹ ਕਿਤੇ ਨਾ ਕਿਤੇ ਸਵਿੰਗ ਕਰ ਗਿਆ। ਜਿੰਨਾ ਵੀ ਵੋਟ ਪੋਲ ਹੋਇਆ ਉਹਦੇ ਵਿੱਚੋਂ ਵੀ ਇਹ ਇੱਕ ਫੈਕਟਰ ਸੀਗਾ ਸਭ ਤੋਂ ਵੱਡਾ, ਕਿ ਜਿਹੜਾ ਯੂਥ ਤੁਹਾਡੇ ਮਗਰ ਤੁਲਿਆ, ਉਸੇ ਯੂਥ ਨੇ 2-3 ਚੀਜ਼ਾਂ ਜਿਹੜੀਆਂ ਤੁਹਾਡੀਆਂ ਉਹ
ਕਿਤੇ ਨਾ ਕਿਤੇ ਵੇਖੀਆਂ। ਸਭ ਤੋਂ ਪਹਿਲਾਂ ਜਿਹੜੀ ਉਹ ਤਸਵੀਰ ਆਈ ਨਾ ਬਾਰੀ ਨਾਲ ਲਟਕਣ ਵਾਲੀ, ਤੁਹਾਡੇ ਵਾਸਤੇ ਛੋਟੀ ਗੱਲ ਹੋਏਗੀ। ਤੁਸੀਂ ਉਸ ਚੀਜ਼ ਨੂੰ ਕਹਿ ਸਕਦੇ ਹੋ ਕਿ ਚਲੋ ਮੈਂ ਵੀ ਕਿਹਾ ਸੀਗਾ ਇੱਕ ਦੋ ਥਾਵਾਂ ਤੇ ਨਾ ਰੇਡੀਓ ਤੇ ਕਾਲਰਸ ਨੇ ਮੈਨੂੰ ਕਮੈਂਟ ਦੇਣ ਲਈ ਕਿਹਾ, ਤੇ ਮੈਂ ਕਿਹਾ ਯਾਰ ਜਿਹੜਾ CM ਹੈ ਉਹਦੀ ਮਰਜ਼ੀ ਹੈ, ਜਿੱਥੇ ਮਰਜ਼ੀ ਉਹ ਲਟਕ ਜਾਵੇ, ਕੋਈ ਚੱਕਰ ਨਹੀਂ ਹੈ। ਸਾਡੇ ਵੱਲੋਂ ਪਿੱਛੇ ਇੱਕ ਜੀਪ ਦੀ ਜਿੱਦਾਂ ਟਰਾਲੀ ਹੁੰਦੀ ਹੈ ਉਹਦੇ 'ਚ ਵੀ ਬੈਠ ਜਾਵੇ, ਅਸੀਂ ਉਹਨੂੰ ਰੋਕ ਥੋੜੀ ਸਕਦੇ ਹਾਂ, ਠੀਕ ਹੈ ਨਾ। ਉਹ ਤਾਂ ਬੋਰਨਟ ਤੇ ਚੜ੍ਹ ਕੇ ਵੀ ਕੰਪੇਨ ਕਰਦੇ ਰਹੇ ਆ ਮਾਨ ਸਾਹਿਬ। ਪਰ ਜਿਹੜੀ ਉਹ ਫੋਟੋ ਸੀਗੀ ਨਾ, ਜਿਹੜੀ ਉਹ ਮਤਲਬ ਕਿ ਤਸਵੀਰ ਸੀਗੀ, ਉਸ ਤਸਵੀਰ ਨੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਲਕੀਰ ਖਿੱਚੀ। ਕਿਉਂਕਿ ਉਸ ਤੋਂ ਪਹਿਲਾਂ ਜਦੋਂ ਰਾਜ ਸਭਾ ਦੇ ਮੈਂਬਰ ਜਾਂ ਹੋਰ ਕੁਝ ਡਿਸੀਜਨ ਸੀਗੇ ਤਾਂ ਉਹ ਕਿਤੇ ਨਾ ਕਿਤੇ ਤੁਹਾਡਾ ਜਿਹੜਾ ਯੂਥ, ਜਿਹੜਾ ਕਿ ਤੁਹਾਡੀ ਤਾਕਤ ਸੀਗਾ, ਉਹਨੂੰ ਨਿਰਾਸ਼ ਕਰ ਗਏ। ਔਰ ਉਹ ਤਸਵੀਰ ਜਿਹੜੀ ਸੀ ਉਹ ਇੱਕ ਤਰ੍ਹਾਂ ਨਾਲ ਆਪਣੇ ਆਪ ਦੇ ਵਿੱਚ ਜੋ ਚੀਜ਼ਾਂ ਕਹੀਆਂ ਜਾ ਰਹੀਆਂ ਸੀਗੀਆਂ ਕਿ ਦਿੱਲੀ ਤੋਂ ਇਹ ਸਾਰੀ ਸਰਕਾਰ ਆਪਰੇਟ ਹੋ ਰਹੀ ਹੈ, ਉਹ ਤਸਵੀਰ ਜਿਹੜੀ ਹੈ ਨਾ ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਲੋਕਾਂ ਦੇ ਜਿਵੇਂ ਕਿੱਲ ਵਾਂਗੂ ਖੁੱਭ ਗਈ ਕਿ ਯਾਰ ਇਹ ਸਾਰਾ ਕੁਛ ਇਸ ਤਰ੍ਹਾਂ ਹੋ ਰਿਹਾ। ਔਰ ਇਹ ਸਪਸ਼ਟ ਸੁਨੇਹਾ ਹੈ, ਇਹ ਸਪਸ਼ਟ ਸੁਨੇਹਾ ਹੈ ਕਿ ਪੰਜਾਬ ਨੇ ਤੁਹਾਨੂੰ ਚੁਣਿਆ, ਮਾਨ ਸਾਹਿਬ ਨੂੰ ਚੁਣਿਆ, ਇਸ ਕਰਕੇ ਚੁਣਿਆ ਕਿ ਮਾਨ ਸਾਹਿਬ ਅੱਛੇ ਫੈਸਲੇ ਲੈਣ ਔਰ ਸਾਡੇ ਵਾਸਤੇ ਲੈਣ, ਸਾਡੇ ਪੰਜਾਬ ਨੂੰ ਅੱਗੇ ਲੈ ਕੇ ਜਾਣ। ਕੁਝ ਡਿਸੀਜਨ ਉਹਨਾਂ ਦੇ ਅੱਛੇ ਵੀ ਗਏ ਨੇ, ਹਮੇਸ਼ਾ ਹੁੰਦਾ, ਆਲਵੇਜ਼ ਹੁੰਦਾ ਕਿ ਬਈ ਡਿਸੀਜਨ ਸਰਕਾਰ ਦੇ ਫੇਲ ਵੀ ਹੋ ਜਾਂਦੇ ਨੇ, ਨਤੀਜੇ ਅੱਛੇ ਵੀ ਆ ਜਾਂਦੇ ਨੇ। ਕੁਝ ਬੁਰੀਆਂ ਕਹਿ ਲਓ ਕਿ ਤੁਹਾਡੀਆਂ ਯਾਦਾਂ ਰਹਿ ਜਾਂਦੀਆਂ ਸਰਕਾਰ 'ਚ, ਕੁਝ ਅੱਛੀਆਂ ਯਾਦਾਂ ਵੀ ਬਣ ਜਾਂਦੀਆਂ। ਪਰ ਗੱਲ ਇਹ ਹੈ ਕਿ ਜੋ ਚੀਜ਼ ਆਪਾਂ ਦੇਖੀਏ ਤਥਾਤਮਕ ਤੌਰ ਤੇ, ਫਿਰ ਸਿਆਸੀ ਵਿਰੋਧੀ ਉਹ ਵੀ ਕੱਢ ਕੇ ਲੈ ਆਏ ਕਿ ਕਿਸ ਤਰ੍ਹਾਂ IT ਟੀਮ ਇੱਥੇ ਤਨਖਾਹ ਤੇ ਕੰਮ ਕਰ ਰਹੀ ਹੈ। ਕੀ ਗੱਲ ਜੇ IT ਟੀਮ ਹੀ ਰੱਖਣੀ ਹੈ ਤਾਂ ਕੀ ਪੰਜਾਬੀ ਜਿਹੜੇ ਆ ਉਹ ਹੈ ਨਹੀਂ ਗੇ ਜਾਂ ਬੇਰੁਜ਼ਗਾਰ ਨਹੀਂ ਹੈਗੇ, ਇੱਥੇ ਹੀ ਰੱਖ ਲਓ ਤੁਸੀਂ। ਸੋ ਉਹ ਜਿਹੜਾ ਇੱਕ ਮੈਸੇਜ ਹੈ ਨਾ, ਉਹਨੇ ਵੀ ਇਸ ਹਾਰ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਔਰ ਸਭ ਤੋਂ ਵੱਡੀ ਗੱਲ ਫਿਰ ਸਿੱਧੂ ਮੂਸੇਵਾਲਾ, ਦੀਪ ਸਿੱਧੂ, ਉਹਨਾਂ ਦੀ ਜਿਹੜੀ ਫੋਲੋਇੰਗ ਸੀਗੀ ਨਾ, ਉਹਨੇ ਵੀ ਇੱਕ ਕਹਿ ਲਓ ਕਿ ਪਲਟਾ ਮਾਰਿਆ। ਸੋ ਇਹ ਕਈ ਫੈਕਟਰ ਨੇ ਔਰ ਕਈ ਸੁਨੇਹੇ ਛੁਪੇ ਨੇ ਇਹਦੇ ਵਿੱਚ। ਇਕੱਲੇ ਛੁਪੇ ਸੁਨੇਹੇ ਆਮ ਆਦਮੀ ਪਾਰਟੀ ਵਾਸਤੇ ਨਹੀਂ ਹੈ। ਆਮ ਆਦਮੀ ਪਾਰਟੀ ਮਤਲਬ ਕਿ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਐਸੀ ਚੋਟ ਖਾ ਬੈਠੀ ਹੈ। ਕਈ ਵਾਰ ਕੀ ਹੁੰਦਾ ਕਿ ਚੋਟ ਜਿਹੜੀ ਹੈ ਤੁਹਾਡੇ ਫਾਇਦੇਮੰਦ ਹੋ ਜਾਂਦੀ ਹੈ, ਤੁਸੀਂ ਮਤਲਬ ਕਿ ਮਗਰੂਰ ਹੋ ਕੇ ਤੁਰੇ ਜਾਂਦੇ ਹੋ, ਚੋਟ ਤੁਹਾਨੂੰ ਜਗਾਉਂਦੀ ਹੈ ਕਿ ਜਾਗ ਲੱਲਾ ਜਾਗ। ਸ਼ਾਇਦ ਤੁਹਾਡੇ 'ਚ ਅਣਖ ਜਾਗ ਪਵੇ, ਸ਼ਾਇਦ ਤੁਹਾਡੇ 'ਚ ਕਿਤੇ ਨਾ ਕਿਤੇ ਇਹ ਭਾਵਨਾ ਜਾਗ ਪਵੇ ਕਿ ਯਾਰ ਵੋਟ ਪੰਜਾਬੀਆਂ ਦੀ, ਪੰਜਾਬ ਪੰਜਾਬੀਆਂ ਦਾ, ਤਾਂ ਫਿਰ ਫੈਸਲੇ ਕਿਉਂ ਥੋਪੇ ਜਾ ਰਹੇ ਨੇ। ਮੈਂ ਨਹੀਂ ਕਹਿੰਦਾ ਕਿ ਠੀਕ ਹੈ ਤੁਸੀਂ ਆਈਡੀਆਜ਼ ਸ਼ੇਅਰਿੰਗ ਨਾ ਕਰਾਓ ਜਾਂ ਕੁਛ ਵੀ ਲਓ, ਜਿੱਥੋਂ ਵੀ ਆਈਡੀਆਜ਼ ਲੈਣੇ ਨੇ, ਪਰ ਇੰਨਾ ਜ਼ਿਆਦਾ ਤੁਸੀਂ ਮਤਲਬ ਕਿ ਦੱਬ ਕੇ ਚੱਲੋਗੇ ਨਾ ਤਾਂ ਫਿਰ ਪੰਜਾਬੀ, ਮੈਂ ਜਿਵੇਂ ਕਿਹਾ ਕਿ ਇਹ ਚੀਜ਼ ਬਰਦਾਸ਼ਤ ਨਹੀਂ ਕਰਨਗੇ। ਕਿਉਂਕਿ ਵੋਟਰਾਂ ਦੀ ਖਾਸੀਅਤ ਹੈ ਇੱਥੇ ਪੰਜਾਬੀਆਂ ਦੀ, ਉਹ ਹਮੇਸ਼ਾ ਸੱਤਾ ਤੋਂ ਬਾਗੀ ਹੋ ਕੇ ਚੱਲਦੇ ਨੇ, ਉਲਟ ਹੋ ਕੇ ਚੱਲਦੇ ਨੇ, ਔਰ ਦਿੱਲੀ ਨਾਲ ਤੇ ਤੁਹਾਨੂੰ ਪਤਾ ਹੀ ਹੈ। ਸੋ ਇਸ ਕਰਕੇ ਤੁਹਾਨੂੰ ਇਸ ਚੀਜ਼ ਦਾ ਹੁਣ ਖਿਆਲ ਰੱਖਣਾ ਪਏਗਾ। ਮੈਂ ਪਹਿਲੇ ਦਿਨ ਹੀ ਕਿਹਾ ਸੀਗਾ ਭਗਵੰਤ ਮਾਨ ਹੋਰਾਂ ਨੂੰ, ਜਿੱਦਣ ਇਹ ਗਏ ਨੇ ਨਾ ਅਮਿਤ ਸ਼ਾਹ ਨੂੰ ਮਿਲਣ, ਮੈਂ ਕਿਹਾ ਸੀਗਾ ਕਿ ਮਿੱਤਰੋ ਤੁਸੀਂ ਤੈਅ ਕਰਨਾ ਹੈ ਮਾਨ ਸਾਹਿਬ ਕਿ ਤੁਸੀਂ ਮਜ਼ਬੂਤ ਚੀਫ ਮਿਨਿਸਟਰ ਬਣਨਾ ਹੈ ਜਾਂ ਮਜਬੂਰ ਚੀਫ ਮਿਨਿਸਟਰ ਬਣਨਾ ਹੈ। ਤੁਸੀਂ ਮਜ਼ਬੂਤ ਚੀਫ ਮਿਨਿਸਟਰ ਬਣਨਾ ਹੈ ਜਾਂ ਮਜਬੂਰ ਚੀਫ ਮਿਨਿਸਟਰ ਬਣਨਾ ਹੈ ਨਾ, ਉਹ ਤੁਹਾਡੇ ਤੇ ਆ। ਸੋ ਕੀ ਬਣੇ ਆ ਉਹ ਤਾਂ ਤੁਸੀਂ ਆਪ ਹੀ ਤੈਅ ਕਰ ਲਓ। ਤਾਂ ਹੁਣ ਉਹਨਾਂ ਨੂੰ ਵਿਖਾਉਣਾ ਪਏਗਾ। ਤਾਂ ਜਿਵੇਂ ਮੈਂ ਕਹਿ ਰਿਹਾ ਕਿ ਕਈ ਵਾਰ ਅਸੀਂ ਹੋਰ ਹੀ ਪਾਸੇ ਮੂੰਹ ਚੱਕਿਆ ਹੁੰਦਾ, ਹੋਰ ਸੋਚਾਂ 'ਚ ਰੋੜੇ ਹੁੰਦੇ ਆ, ਤਾਂ ਇੱਕ ਪੱਥਰ ਦੇ ਟਕਰਾਅ ਦੇ ਨਾਲ, ਇੱਕ ਚੋਟ ਦੇ ਨਾਲ ਅਸੀਂ ਜਾਗਦੇ ਹਾਂ ਹੈ ਕਿ ਕਿੱਧਰ ਨੂੰ ਜਾ ਰਹੇ ਯਾਰ, ਇਹ ਤਾਂ ਰਸਤਾ ਗਲਤ ਹੈ। ਤਾਂ ਹੁਣ ਵੀ ਜਾਗ ਜਾਓ, ਤੁਹਾਡੇ ਕੋਲ ਬਹੁਤ ਸਮਾਂ ਹੈ, ਬਹੁਤ ਸਮਾਂ। ਮੈਂ ਨਹੀਂ ਕਹਿੰਦਾ ਕਿ ਕਿਸੇ ਦਾ ਆਈਡੀਆ ਨਾ ਲਓ ਯਾਰ, ਆਈਡੀਆ ਸ਼ੇਅਰਿੰਗ ਬਹੁਤ ਵਧੀਆ ਗੱਲ ਹੈ, ਪਰ ਇਹਨਾਂ ਦਾਬੂ ਹੋ ਕੇ ਚੱਲੋਗੇ ਤਾਂ ਬਹੁਤ ਮੁਸ਼ਕਲ ਖੜੀ ਹੋਣ ਵਾਲੀ ਹੈ ਤੁਹਾਡੇ ਸਾਹਮਣੇ। ਖੈਰ ਜਿਹੜੀ ਇੱਕ ਅੱਧੀ ਗੱਲ ਹੋਰ ਕਰਦਾ ਮੈਂ ਕਿ ਇਕੱਲਾ ਸੁਨੇਹਾ ਆਮ ਆਦਮੀ ਪਾਰਟੀ ਵਾਸਤੇ ਨਹੀਂ, ਇਹ ਕਾਂਗਰਸ ਵਾਸਤੇ ਵੀ ਹੈ, ਇਹ ਅਕਾਲੀਆਂ ਵਾਸਤੇ ਵੀ ਆ। ਅਕਾਲੀਆਂ ਬਾਰੇ ਮੇਰਾ ਜਿਹੜਾ ਪੁਆਇੰਟ ਆਫ ਵਿਊ ਸੀ ਬੜਾ ਕਲੀਅਰ ਸੀਗਾ। ਮੇਰਾ ਮੰਨਣਾ ਇਹ ਸੀਗਾ ਕਿ ਅਕਾਲੀ ਦਲ ਬਾਦਲ, ਬੇਸ਼ੱਕ ਸਿਮਰਨਜੀਤ ਸਿੰਘ ਮਾਨ ਦੇ ਨਾਲ ਚਲੋ ਇਹਨਾਂ ਦਾ ਨਹੀਂ ਸੂਤ ਬੈਠਿਆ ਤੇ ਦੋਵੇਂ ਅੱਡ ਅੱਡ ਹੋ ਗਏ, ਪਰ ਮੇਰਾ ਮੰਨਣਾ ਸੀਗਾ ਕਿ ਜੇ ਅਕਾਲੀ ਦਲ ਬਾਦਲ ਇੱਕ ਮੂਵ ਖੇਡ ਜਾਂਦਾ, ਇਹ ਕੁਝ ਗੱਲਾਂ ਤੇ ਸਹਿਮਤ ਕਰ ਲੈਂਦੇ ਮਾਨ ਸਾਹਿਬ ਨੂੰ ਕਿ ਆਹ ਪੰਥਕ ਮੁੱਦੇ ਆ ਜਾਂ ਬੰਦੀ ਸਿੰਘਾਂ ਦਾ ਮੁੱਦਾ ਹੈ ਜਿਹੜਾ, ਇਹ ਤੁਸੀਂ ਜਾ ਕੇ ਸੰਸਦ 'ਚ ਚੁੱਕੋਗੇ, ਅਸੀਂ ਤੁਹਾਨੂੰ ਸਪੋਰਟ ਕਰ ਦਿੰਦੇ ਹਾਂ। ਆਪਣਾ ਕੈਂਡੀਡੇਟ ਨਾ ਦਿੰਦੇ, ਜੇ ਦਿੱਤਾ ਵੀ ਸੀ ਤਾਂ ਵਾਪਸ ਲੈ ਲੈਂਦੇ।
ਠੀਕ ਹੈ ਨਾ, ਕਿਉਂਕਿ ਤੁਸੀਂ ਤੇ 10 ਲੱਖ ਰੁਪਈਆ SGPC ਦੇ ਥਰੂ ਪਹਿਲਾਂ ਹੀ ਦਿੱਤਾ ਹੋਇਆ ਸੀਗਾ ਬੀਬੀ ਕਮਲਦੀਪ ਕੌਰ ਨੂੰ ਕਿ ਬਾਈ ਤੁਸੀਂ ਇਲੈਕਸ਼ਨ ਦੀ ਤਿਆਰੀ ਕਰੋ। ਮਾਫ ਕਰਨਾ। ਤਾਂ ਕਹਿਣ ਦਾ ਮਤਲਬ ਇਹ ਆ ਕਿ ਅਕਾਲੀ ਦਲ ਬਾਦਲ ਵਾਸਤੇ ਬਹੁਤ ਵੱਡਾ ਤੇ ਬਹੁਤ ਵਧੀਆ ਫੈਸਲਾ ਹੁੰਦਾ, ਪਰ ਸੁਖਬੀਰ ਸਿੰਘ ਬਾਦਲ ਦੀ ਟੀਮ ਪਤਾ ਨਹੀਂ ਕੀ, ਜਿਹੜਾ ਉਹਨਾਂ ਦਾ ਥਿੰਕ ਟੈਂਕ ਹੈ, ਪਤਾ ਨਹੀਂ ਕੀ ਸੋਚ ਕੇ ਚੱਲਦੇ ਆ। ਤਾਂ ਅੱਜ ਉਹ ਮੇਰੇ ਖਿਆਲ ਦੇ ਨਾਲ ਇੱਕ ਅਕਾਲੀ ਲੀਡਰ ਦਾ ਹੁਣ ਬਿਆਨ ਵੀ ਆਇਆ ਪਿਆ ਕਿ ਅਸੀਂ ਚੋਣ ਲੜਨਾ ਹੀ ਨਹੀਂ ਸੀ ਚਾਹੁੰਦੇ। ਵਾਕਿਆ ਚੋਣ ਨਹੀਂ ਸੀ ਲੜਨਾ ਚਾਹੁੰਦੇ, ਪਰ ਹੁਣ ਚੋਣ ਛੱਡਦੇ ਵੀ ਕਿਵੇਂ? ਤਾਂ ਛੱਡਣ ਵਾਸਤੇ ਸਭ ਤੋਂ ਵਧੀਆ ਇਹ ਸੀਗਾ ਕਿ ਤੁਸੀਂ ਪੰਥਕ ਮੁੱਦੇ ਤੇ ਹੀ ਛੱਡਦੇ ਚੋਣ ਮੈਦਾਨ ਨੂੰ ਖਾਲੀ ਛੱਡਦੇ, ਤਾਂ ਪੰਥਕ ਮੁੱਦੇ ਤੇ ਹੀ ਛੱਡਦੇ। ਆਮ ਆਦਮੀ ਪਾਰਟੀ ਦਾ ਵੀ ਹੋ ਗਿਆ ਕਿ ਬਾਈ ਲੋਕ ਤੁਹਾਨੂੰ ਇਸ ਰੋਲ 'ਚ ਬਿਲਕੁਲ ਪਸੰਦ ਨਹੀਂ ਕਰ ਰਹੇ ਕਿ ਤੁਸੀਂ ਚੜੋ ਜਹਾਜ਼ ਤੇ ਦਿੱਲੀ ਚਲ ਜਾਓ, ਉੱਥੋਂ ਕਰਾ ਕੇ ਫੈਸਲਾ ਇੱਥੇ ਲਿਆ ਕੇ ਤੇ ਅਨਾਉਂਸ ਕਰ ਦਿਓ। ਤੁਸੀਂ ਸਾਬਰਮਤੀ ਜਾ ਕੇ ਚਰਖਾ ਕੱਤੋ, ਤਾਂ ਤੁਸੀਂ ਜਾ ਕੇ ਵੋਟਾਂ ਵਾਸਤੇ ਵੋਟਾਂ ਕੱਟਣੀਆਂ ਨੇ, ਤੇ ਇੱਥੇ ਪੰਜਾਬੀਆਂ ਦੇ ਤੁਸੀਂ ਪੱਲਿਓਂ ਪਾ ਦਿਓ 43 ਲੱਖ ਰੁਪਈਆ। 36 ਕਰੋੜ ਦੇ ਇਸ਼ਤਿਹਾਰ ਤੁਸੀਂ ਦਿੱਤੇ ਨੇ ਪਹਿਲੇ 2 ਮਹੀਨਿਆਂ 'ਚ, 36 ਕਰੋੜ ਦੇ। ਔਰ ਕੀ ਕੰਮ ਹੈ ਗੁਜਰਾਤ ਦੇ ਵਿੱਚ, ਸਾਨੂੰ ਕੋਈ ਸਮਝ ਨਹੀਂ ਆ ਰਹੀ। ਹਿਮਾਚਲ ਦੇ ਵਿੱਚ ਸਾਡੇ ਕੋਲ ਚੈਨਲ ਦੀ ਲਿਸਟ ਸੀਗੀ, ਇੱਕ ਚੈਨਲ, ਤੁਸੀਂ ਗੁਜਰਾਤੀ ਚੈਨਲ ਜਿਨ੍ਹਾਂ ਨੂੰ ਅਸੀਂ ਕਦੇ ਵੇਖਿਆ ਨਹੀਂ ਸੁਣਿਆ ਨਹੀਂ, ਤੁਸੀਂ ਉਹਨਾਂ ਨੂੰ ਵੀ ਜਾ ਕੇ ਤੇ ਇਸ਼ਤਿਹਾਰ ਦੇ ਰਹੇ ਹੋ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਤੁਹਾਡੇ ਵਾਸਤੇ ਤੇ ਸਪਸ਼ਟ ਸੁਣਿਆ ਹੈ ਕਿ ਸੁਧਰ ਜਾਓ ਨਹੀਂ ਤਾਂ ਰਗੜੇ ਜਾਓਗੇ। ਜੇ ਤੁਸੀਂ ਇਹ ਵਹਿਮ ਪਾਲ ਕੇ ਚੱਲੋਗੇ ਕਿ ਅਸੀਂ ਹਾਰ ਹੀ ਨਹੀਂ ਸਕਦੇ, ਅਸੀਂ ਤਾਂ ਬਈ ਅਨਬੀਟਨ ਆ, ਤਾਂ ਉਹ ਤਾਂ ਤੁਹਾਡਾ ਟੁੱਟ ਗਿਆ। ਔਰ ਚੀਮਾ ਸਾਹਿਬ ਨੂੰ ਵੀ ਬੇਨਤੀ ਹੈ ਕਿ ਗਰੂਰ ਨਾ ਕਰੋ। ਜਦੋਂ ਤੁਸੀਂ ਲੋਕਾਂ ਤੇ ਨਿਰਭਰ ਹੋ ਨਾ, ਵੋਟ ਤੇ ਨਿਰਭਰ, ਤਾਂ ਕਦੇ ਵੀ ਇਸ ਤਰ੍ਹਾਂ ਦਾ ਕੌਨਫੀਡੈਂਸ ਨਾ ਵਿਖਾਇਓ ਕਦੇ ਜ਼ਿੰਦਗੀ 'ਚ ਅੱਗੇ। ਇਹਦੇ 'ਚ ਲੋਕ ਵੱਡੇ ਹੁੰਦੇ ਆ, ਭਗਵੰਤ ਮਾਨ ਹੋਰਾਂ ਦਾ ਆਪਣਾ ਡਾਇਲੋਗ ਹੈ। ਸੋ ਇਸ ਕਰਕੇ ਗਰੂਰ 'ਚੋਂ ਬਾਹਰ ਨਿਕਲੋ। ਦੂਸਰੀ ਚੀਜ਼ ਇਹ ਆ ਕਿ ਮੈਂ ਵਾਰ-ਵਾਰ ਕਹਿੰਦਾ ਕਿ ਦਿੱਲੀ ਤੋਂ ਆਈਡੀਆ ਵਧੀਆ ਆਉਂਦਾ ਯਾਰ, ਆਈਡੀਆ ਸ਼ੇਅਰਿੰਗ ਅੱਛੀ ਚੀਜ਼ ਹੈ, ਪਰ ਸਾਰਾ ਕੁਝ ਉਹੀ ਤੁਹਾਨੂੰ ਮੈਂ ਤੇ ਦੇਖ ਰਿਹਾ ਸੀਗਾ। ਇੱਕ ਦਿਨ ਕਮਾਲ ਦੀ ਗੱਲ ਹੈ ਕਿ ਜਦੋਂ ਰਾਜ ਸਭਾ ਮੈਂਬਰਾਂ ਦਾ ਰੌਲਾ ਪਿਆ, ਯਾਰ ਸਾਡੇ ਆ ਮਾਝੇ ਵਾਲੇ ਭਾਊ ਧੁੰਨ ਸਾਹਿਬ ਹੋਰੀ ਉਹ ਹਿੰਦੀ 'ਚ ਟਵੀਟ ਕਰੀ ਬੈਠੇ, ਹਿੰਦੀ 'ਚ। ਮੈਂ ਕਿਹਾ ਵਾਹ ਵੀ ਵਾਹ, ਇਹਨਾਂ ਨੂੰ ਵੀ ਹਿੰਦੀ ਆਉਣੀ ਆ ਗਈ ਆ। ਕਮਾਲ ਦੀ ਗੱਲ ਹੈ ਕਿ ਟਵੀਟ ਵੀ ਹਿੰਦੀ 'ਚ ਆ ਗਏ। ਸੋ ਇਸ ਕਰਕੇ ਬਈ ਗੱਲ ਇਹ ਆ ਕਿ ਜਦੋਂ ਤੁਸੀਂ ਸਕ੍ਰਿਪਟਾਂ ਪੜ੍ਹਨੀਆਂ ਸ਼ੁਰੂ ਕਰ ਦਿਓਗੇ, ਡਾਇਰੈਕਸ਼ਨ ਕੋਈ ਹੋਰ ਦੇ ਰਿਹਾ ਤੁਹਾਨੂੰ, ਤੁਸੀਂ ਸਿਰਫ ਸੀਨ ਦਾ ਫਿਲਮਾਂਕਣ ਹੀ ਕਰੋਗੇ। ਤੁਸੀਂ ਪਰਦੇ ਤੇ ਰੰਗਮੰਚ ਤੇ ਸਿਰਫ ਇੱਕ ਐਕਟਰ ਵਾਂਗੂ ਹੀ ਤੁਸੀਂ ਜੋ ਡਾਇਰੈਕਸ਼ਨ ਆਏਗੀ ਉਹੀ ਕਰੋਗੇ, ਤਾਂ ਫਿਰ ਫੇਲ ਹੋ ਜਾਏਗਾ ਕੰਮ ਤੁਹਾਡਾ ਰਾਜਨੀਤੀ ਵਾਲਾ। तो दूसरा अकाली दल बादल वास्ते स्पष्ट है कि बई सुखबीर सिंह बादल दे हुंदियां अकाली दल बादल ना रिवाइव होवे अज ते ना होवे कल। ये तो हुण अकालियां नूं वेखना पएगा। वैसे मैनूं इउं लगदा कि जे नौजवानी इसे तरह ही पलटदी रही, सोच पंथक जिहड़ी है वो उभर गई और कुछ ज़्यादा सिमरनजीत सिंह मान ने गलतियां ना कीतियां, मतलब कि जिस तरह ਆਪਾਂ ਦੇਖਦੇ ਹਾਂ ਸਾਡੇ ਇੱਥੇ ਹਿੰਦੂ ਸਿੱਖ ਭਾਈਚਾਰੇ ਦੀ ਮਤਲਬ ਕਿ ਇੱਕ ਬਹੁਤ ਵੱਡੀ ਸਾਂਝ ਹੈ। ਮਤਲਬ ਕਿ ਜੇ ਇਸ ਤਰ੍ਹਾਂ ਸਾਡਾ ਐਸੀ ਭਾਈਚਾਰਾ ਹੈ, ਜੇ ਉਹਨਾਂ ਨੇ ਇਸੇ ਤਰ੍ਹਾਂ ਸਾਰੇ ਵਰਗਾਂ ਦੀ ਗੱਲ ਕਰਨੀ ਸਟਾਰਟ ਕਰ ਦਿੱਤੀ, ਥੋੜ੍ਹਾ ਜਿਹਾ ਉਹ ਲਿਬਰਲ ਹੋ ਜਾਂਦੇ ਆ, ਥੋੜ੍ਹਾ ਜਿਹਾ ਮਤਲਬ ਕਿ ਲਿਬਰਲ ਹੋ ਜਾਂਦੇ ਆ, ਠੀਕ ਹੈ, ਉਹਨਾਂ ਦਾ ਆਪਣਾ ਏਜੰਡਾ ਇੱਕ ਹੈ, ਤਾਂ ਮੇਰਾ ਮੰਨਣਾ ਇਹ ਆ ਕਿ ਸੁਖਬੀਰ ਸਿੰਘ ਬਾਦਲ ਨੂੰ ਹੀ ਰਿਪਲੇਸ ਕਰ ਜਾਣਗੇ ਉਹ, ਜੇ ਇਸੇ ਤਰ੍ਹਾਂ ਚੱਲਦੇ ਰਹੇ, ਜੇ ਗਲਤੀਆਂ ਨਾ ਕੀਤੀਆਂ। ਔਰ ਹੁਣ ਇਹ ਮੌਕਾ ਹੈ ਕਿ ਸੁਖਬੀਰ ਸਿੰਘ ਬਾਦਲ, ਕਿਉਂਕਿ ਲਗਾਤਾਰ ਤੁਸੀਂ 14 ਤੋਂ ਦੇਖ ਲਓ ਲਗਾਤਾਰ ਹਾਰਦੇ ਆ ਰਹੇ ਨੇ, ਹੁਣ ਇਹ ਮੌਕਾ ਹੈ ਕਿ ਜਿਹੜੀ ਉਹ ਰਿਪੋਰਟ ਬਣੀ ਪਈ ਹੈ, ਦੱਸਦੇ ਆ ਕਿ ਇਹਨਾਂ ਦੇ ਹਾਰ ਦੇ ਮੰਥਨ ਵਾਸਤੇ ਜੋ ਕਮੇਟੀ ਬਣੀ ਸੀਗੀ ਉਹਦੀ ਰਿਪੋਰਟ ਤਿਆਰ ਹੈ, ਪਹਿਲਾਂ ਤਾਂ ਉਹ ਰਿਪੋਰਟ ਬਾਹਰ ਕਰੋ, ਉਹ ਆਏਗੀ ਤੁਹਾਡੇ मतलब कि वर्करां दे कोल, राय का पता लगेगा कि होर वड्डी लीडरशिप की सोचती है। उस तो बाद फिर हुण तुसीं फैसला लवो, तुहाडा कारोबार सुख नाल तुहानूं उड़ीक रिहा, कारोबार करो, सियासत हुण तुहाडे वस दी नहीं रही, क्योंकि तुसीं माजी दे विच अतीत दे विच सारा कुछ जिहड़ा है वो इन्ना गवा बैठे हो कि उन्होंने हुण दोबारा हासिल करना मैनूं नहीं लगदा, कम से कम 5-10 साल तक मैनूं नहीं लगदा कि सुखबीर सिंह बादल फिर दोबारा मतलब कि उस जगह ते पहुँच जाएंगे जो अकाली दल बादल वास्ते दिलों जगह सी 12 तक लोगों की, कि सरकार ही रिपीट कर दी उन्होंने। सो मैनूं नहीं लगता हाल की घड़ी, तो उन्होंने सोचना पएगा। बहुत अच्छा मौका सी उन्होंने कोल कि पंथक मुद्दे ते आके अपने आप नूं वो खिलार सकते सीगे,
ਪੰਥਕ ਮੁੱਦੇ ਤੇ ਉਹ ਆਪਣੇ ਆਪ ਨੂੰ ਮੈਦਾਨ ਚੋਂ ਬਾਹਰ ਕਰਕੇ ਬਹੁਤ ਵੱਡਾ ਇੱਕ ਐਡਵਾਂਟੇਜ ਜਾਂ ਕਹਿ ਲਓ ਕਿ ਮਾਈਲੇਜ ਹਾਸਲ ਕਰ ਸਕਦੇ ਸੀਗੇ, ਜਿਹੜਾ ਕਿ ਉਹਨਾਂ ਨੇ ਮੌਕਾ ਗਵਾ ਦਿੱਤਾ। ਕਾਂਗਰਸ ਦਾ ਹਸ਼ਰ ਤੇ ਤੁਹਾਡੇ ਸਾਹਮਣੇ ਆ। ਕਾਂਗਰਸ ਦੂਜਾ ਅਕਾਲੀ ਦਲ ਬਣ ਜਾਏਗਾ, ਮਤਲਬ ਕਿ ਅਕਾਲੀ ਦਲ ਤੋਂ ਭਾਵ ਅਕਾਲੀ ਦਲ, ਵੈਸੇ ਤੇ ਇਹਨਾਂ ਦੀ ਵਿਚਾਰਧਾਰਾ 'ਚ ਫਰਕ ਹੁੰਦਾ, ਮਤਲਬ ਕਿ ਹਾਲ ਉਹਨਾਂ ਦਾ ਅਕਾਲੀ ਦਲ ਵਾਲਾ ਹੀ ਹੋਣ ਜਾ ਰਿਹਾ। ਇਹ ਡਿੱਗਦੇ ਤੁਰੇ ਚੱਲਣਗੇ, ਡਿੱਗਦੇ ਤੁਰੇ ਚੱਲਣਗੇ। ਔਰ ਸਭ ਤੋਂ ਵੱਡੀ ਹੁਣ ਪੋਸੀਬਿਲਿਟੀ ਜਿਹੜੀ ਬਣੇਗੀ, ਜੋ ਮੇਰਾ ਮੰਨਣਾ ਹੈ ਆਉਣ ਵਾਲੇ 3-4 ਸਾਲ ਦੇ ਵਿੱਚ ਹੋ ਸਕਦਾ ਹੈ ਕਿ ਸਪੇਸ ਬਣੇਗਾ ਇੱਕ ਹੋਰ ਧਿਰ ਦਾ, ਜਿਹੜੀ ਆਪਾਂ ਕਹਿੰਦੇ ਹਾਂ ਕਿ ਰੀਜਨਲ ਜਿਹੜੀ ਹੁੰਦੀ ਹੈ, ਰੀਜਨਲ, ਤਾਂ ਉਹ ਰੀਜਨਲ ਧਿਰ ਦਾ ਜਿਹੜਾ ਮੇਰੇ ਖਿਆਲ ਦੇ ਨਾਲ ਸਪੇਸ ਬਣਨ ਜਾ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ, ਜਿਸ ਤਰ੍ਹਾਂ ਦਾ ਇਹ ਵਹਾਅ ਹੈ। ਤੋ ਕਹਿਣ ਦਾ ਮਤਲਬ ਇਹ ਆ ਕਿ ਇਸ ਮਸਲੇ ਤੇ ਹੁਣ ਇਹਨਾਂ ਨੂੰ ਸੋਚਣਾ ਪਏਗਾ, ਕਿਉਂਕਿ ਜਿਹੜੇ ਸੱਤਾ 'ਚ ਹੁੰਦੇ ਆ ਉਹਨਾਂ ਕੋਲ ਇੱਕ ਮੌਕਾ ਹੁੰਦਾ ਹੈ ਕਿ ਤੁਸੀਂ ਲੋਕਾਂ ਨੂੰ ਤੁਸੀਂ ਮਤਲਬ ਕਿ ਆਪਣੇ ਵੋਟਰਸ ਨੂੰ ਖੁਸ਼ ਕਰ ਸਕਦੇ ਹੋ, ਕਿਉਂਕਿ ਤੁਹਾਡੇ ਕੋਲ ਬਹੁਤ ਵੱਡੀ ਇੱਕ ਪਾਵਰ ਹੁੰਦੀ ਹੈ, ਤੁਹਾਡੇ ਕੋਲ ਪੈਸਾ ਹੁੰਦਾ ਹੈ, ਤੁਹਾਡੇ ਕੋਲ ਪਾਲਿਸੀ ਮੇਕਿੰਗ ਦੀ ਅਥਾਰਟੀ ਹੁੰਦੀ ਹੈ, ਸਾਰਾ ਕੁਝ ਤੁਸੀਂ ਕਰ ਸਕਦੇ ਹੋ। ਤਾਂ ਤੁਸੀਂ ਇੰਨਾ ਕਰੋ ਕਿ ਪੰਜਾਬ ਦੇ ਲਈ ਜੋ ਕਰ ਸਕਦੇ ਹੋ ਹਿੱਕ ਢਾਹ ਕੇ ਕਰੋ। ਜੋ ਗਲਤੀਆਂ ਹੋ ਗਈਆਂ ਉਹਨੂੰ ਦੁਬਾਰਾ ਦੁਹਰਾਓਗੇ ਤਾਂ ਮਿਟਾ ਦਿੱਤੇ ਜਾਓਗੇ। ਰੇਸ ਕਰ ਦੇਣਗੇ ਲੋਕ, ਤੁਹਾਨੂੰ ਪਤਾ ਹੀ ਹੈ ਨਾ, ਜਿਵੇਂ ਉਹ ਰੇਜ਼ਰ ਚਲਾਉਂਦੇ ਹੁੰਦੇ ਆ ਨਾ ਬੱਚੇ, ਤਾਂ ਇਸ ਤਰ੍ਹਾਂ ਰਾਜਨੀਤਿਕ ਨਕਸ਼ੇ ਤੋਂ ਫਿਰ ਸਾਫ਼ ਕਰ ਦਿੰਦੇ ਆ। ਹੁਣ ਕਿੰਨੇ ਹੋ ਰਹੇ ਆ? ਅਕਾਲੀ ਦਲ, ਉਸ ਤੋਂ ਬਾਅਦ ਕਾਂਗਰਸ, ਉਸ ਤੋਂ ਬਾਅਦ ਇਹ, ਤੇ ਸਭ ਤੋਂ ਵੱਡੀ ਚੁਣੌਤੀ ਤਾਂ ਮੇਰੇ ਖਿਆਲ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਭਾਜਪਾ ਵੀ ਬਣੇਗੀ, ਜੇ ਇਸੇ ਤਰ੍ਹਾਂ ਹੀ ਰਹਿੰਦਾ। ਜੇ ਮਤਲਬ ਕਿ ਖੇਤਰੀ ਧਿਰ ਕੋਈ ਨਹੀਂ ਉੱਭਰਦੀ ਤਾਂ ਭਾਰਤੀ ਜਨਤਾ ਪਾਰਟੀ ਵੀ 27 ਤੱਕ ਬਹੁਤ ਕੁਝ ਹਾਸਲ ਕਰਨ ਦੀ ਸੰਭਾਵਨਾ ਰੱਖੀ ਬੈਠੀ। ਤੁਸੀਂ ਦੇਖਿਆ ਹੋਣਾ 60-65 ਹਜ਼ਾਰ ਵੋਟ ਲੈ ਕੇ ਆ, 60-65 ਹਜ਼ਾਰ ਵੋਟ ਲੈ ਗਏ ਨੇ ਉਹ ਕੇਵਲ ਢਿੱਲੋਂ। ਤਾਂ ਮੇਰਾ ਮੰਨਣਾ ਇਹ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਦਿਲਚਸਪ ਹੋਣ ਜਾ ਰਿਹਾ ਇਹ ਸਾਰਾ ਕੁਝ। ਸੋ ਇੰਨੀਆਂ ਗੱਲਾਂ ਬਾਤਾਂ ਸੀਗੀਆਂ ਕਿ ਸੰਗਰੂਰ ਨੇ ਸਪਸ਼ਟ ਸੁਨੇਹਾ ਦਿੱਤਾ ਹੈ, ਸੰਗਰੂਰ ਨੇ ਸਪਸ਼ਟ ਸੁਨੇਹਾ ਦੇ ਦਿੱਤਾ ਆ ਕਿ ਬਈ ਠੀਕ ਆ ਕਿ ਮੈਂ ਪੰਜਾਬ ਬੋਲਦਾ, ਸੰਗਰੂਰ ਚੋਂ ਪੰਜਾਬ ਬੋਲਿਆ ਕਿ ਬਈ ਇੱਦਾਂ ਨਹੀਂ ਚੱਲੇਗਾ। ਜੋ ਮਤਲਬ ਕਿ ਸਾਡੀਆਂ ਉਮੀਦਾਂ ਨੇ, ਸਾਡੀਆਂ ਆਸਾਂ ਨੇ, ਜੋ ਸਾਡੀ ਵੋਟ ਹੈ ਬਈ ਉਹ ਸਾਰਾ ਕੁਝ ਕਰੋ। ਹੁਣ ਇੱਕ ਗੱਲ ਹੈ ਕਿ ਰਾਸ਼ਟਰਪਤੀ ਚੋਣ ਵੇਲੇ ਹੀ ਤੁਸੀਂ ਕੁਛ ਨਾ ਕੁਛ ਕਰ ਲਓ, ਦਿਖਾ ਦਿਓ, ਪੰਜਾਬ ਪ੍ਰਸਤੀ ਦਿਖਾ ਦਿਓ। ਤੁਸੀਂ ਵਿਰੋਧੀ ਧਿਰ ਦੀ ਮੀਟਿੰਗ 'ਚ ਨਹੀਂ ਗਏ, ਨਾ ਅਕਾਲੀ ਗਏ ਨੇ, ਨਾ ਆਮ ਆਦਮੀ ਪਾਰਟੀ ਵਾਲੇ ਗਏ ਨੇ। ਤਾਂ ਹੁਣ ਪੰਜਾਬ ਦੇ ਵਿਧਾਇਕ ਕੀ ਉੱਥੋਂ ਹੀ ਲੈਣਗੇ ਸੁਨੇਹਾ ਕਿ ਅਸੀਂ ਵੋਟ ਭਾਜਪਾ ਨੂੰ ਕਰ ਦਈਏ, ਕਿਉਂਕਿ ਉੱਥੇ ਚੁਣਨਾ ਤਾਂ ਤੁਹਾਨੂੰ ਦੋਆਂ 'ਚੋਂ ਇੱਕ ਪਏਗਾ। ਕਿਹਨੂੰ ਚੁਣੋਗੇ ਤੁਸੀਂ? ਭਾਜਪਾ ਵਾਲੇ ਨੂੰ ਜਾਂ ਉਸ ਬੰਦੇ ਨੂੰ ਜਿਹਦੀ ਧਿਰ ਦੇ ਨਾਲ ਤੁਸੀਂ ਮੀਟਿੰਗ ਨਹੀਂ ਕੀਤੀ? ਸੋ ਇਸ ਕਰਕੇ ਇਹ ਚੀਜ਼ ਜਿਹੜੀ ਆ ਤੁਹਾਨੂੰ ਸਪਸ਼ਟ ਇੱਥੇ ਹੀ ਕਰ ਦੇਣੀ ਚਾਹੀਦੀ ਹੈ। ਇੱਥੇ ਹੀ ਕੋਈ ਮਾੜੀ ਮੋਟੀ ਜੇ ਜ਼ਰੂਰਤ ਦਿਖਾਓਗੇ ਨਾ, ਕਿਉਂਕਿ ਮਸਲਾ ਇਕੱਲਾ ਪਾਲਿਸੀਆਂ ਨਾਲ ਨਹੀਂ ਹੁੰਦਾ, ਇਕੱਲਾ ਇਹ ਨਹੀਂ ਹੁੰਦਾ। ਹੁਣ ਜਿਵੇਂ ਤੁਸੀਂ ਵਾਈਟ ਪੇਪਰ ਜਾਰੀ ਕਰ ਦਿੱਤਾ, ਚੰਗਾ ਹੁੰਦਾ। ਵਾਈਟ ਪੇਪਰ ਜਾਰੀ ਕਰਨ ਦੇ ਨਾਲ ਨਾਲ ਇਹ ਵੀ ਦੱਸ ਦੇ ਕਿ 3 ਮਹੀਨਿਆਂ 'ਚ ਅਸੀਂ ਕਰਜ਼ਾ ਕਿੰਨਾ ਲਿਆ। ਫਿਰ ਬਲੂ ਪ੍ਰਿੰਟ ਹੈ ਜਿਹੜਾ ਉਹ ਵੀ ਦੇ ਦਿਓ ਕਿ ਇੰਨਾ ਕੁਛ ਤੁਸੀਂ ਐਲਾਨੀ ਬੈਠੇ ਹੋ। ਤੁਸੀਂ ਆਪ ਹੀ ਕਹਿ ਰਹੇ ਹੋ ਕਿ 24,000 ਕਰੋੜ ਦੀ ਤਾਂ ਦੇਣਦਾਰੀ ਦੂਜੀ ਧਿਰ ਛੱਡ ਗਈ, ਕਾਂਗਰਸ ਸਰਕਾਰ ਛੱਡ ਗਈ, ਸਾਡਾ ਬਹੁਤ ਮੰਦਾ ਹਾਲ ਹੈ। ਤਾਂ ਫਿਰ ਤੁਸੀਂ ਇਹ ਵੀ ਦੱਸ ਦਿਓ ਨਾ, ਬਲੂ ਪ੍ਰਿੰਟ ਵੀ ਦੇ ਦਿਓ ਕਿ ਹਾਂ ਬਈ ਅਸੀਂ ਇੱਥੋਂ ਇਹ ਪ੍ਰਾਪਤੀਆਂ ਕਰਾਂਗੇ ਮਾਲੀਆ ਦੀਆਂ, ਔਰ ਇੱਥੋਂ ਅਸੀਂ ਇਹ ਸਾਰੀਆਂ ਚੀਜ਼ਾਂ ਦੇਵਾਂਗੇ। ਅਸੀਂ ਇਹ ਨਹੀਂ ਕਹਿ ਰਹੇ ਕਿ ਤੁਰੰਤ ਦੇ ਦਿਓ, ਪਰ ਵਾਅਦੇ ਤੁਸੀਂ ਕੀਤੇ ਆ। ਮਤਲਬ ਕਿ ਜਿਹੜਾ ਪੰਜਾਬ ਪਿੰਜਿਆ ਪਿਆ, ਜੇ ਤੁਸੀਂ ਵੋਟ ਵਾਲੀ ਰਾਜਨੀਤੀ, ਵੋਟ ਮੁਖੀ ਰਾਜਨੀਤੀ ਕਰੋਗੇ ਤਾਂ ਮੈਨੂੰ ਨਹੀਂ ਲੱਗਦਾ ਕਿ ਚੱਲ ਸਕੋਗੇ, ਤੇ ਵਿਕਾਸ ਮੁਖੀ ਰਾਜਨੀਤੀ ਕਰੋਗੇ ਤਾਂ ਫਿਰ ਸਾਰਾ ਕੁਝ ਤੁਹਾਨੂੰ ਜਿਹੜਾ ਉਹ ਠੀਕ ਕਰਨਾ ਪਏਗਾ। ਵੋਟ ਮੁਖੀ ਰਾਜਨੀਤੀ ਚੁਣ ਲਓ ਜਾਂ ਵਿਕਾਸ ਮੁਖੀ ਰਾਜਨੀਤੀ ਚੁਣ ਲਓ। ਤਾਂ ਇੱਥੇ ਨਾਲ ਇੱਕ ਚੀਜ਼ ਹੈ ਕਿ ਪੰਜਾਬੀ ਇਕੱਲੇ ਨੀਤੀਆਂ ਤੇ ਨਹੀਂ ਚੱਲਦੇ। ਪੰਜਾਬੀ ਸਿਰਫ ਉਹ ਨੀਤੀ ਨੂੰ ਨਹੀਂ ਦੇਖਦੇ, ਪੰਜਾਬੀ ਇੱਕ ਨੀਅਤ ਨੂੰ ਵੀ ਦੇਖਦੇ ਆ ਕਿ ਉਹਦੇ 'ਚ ਪੰਜਾਬ ਦੀ ਵਫਾਦਾਰੀ ਕਿੰਨੀ ਹੈ, ਉਹਦੇ 'ਚ ਪੰਜਾਬ ਲਈ ਗੈਰਤ, ਜ਼ੁਰਤ ਕਿੰਨੀ ਹੈ, ਅਣਖ ਕਿੰਨੀ ਹੈ। ਕਿਉਂਕਿ ਇਹ ਅੰਸ਼ ਤੇ ਹਮੇਸ਼ਾ ਰਹਿੰਦਾ ਹੈ ਨਾ ਪੰਜਾਬੀ 'ਚ। ਚਾਹੇ ਉਹ ਆਮ ਆਦਮੀ ਪਾਰਟੀ ਦਾ ਸਪੋਰਟਰ ਆ, ਉਹ ਵੀ ਨਹੀਂ ਚਾਹੇਗਾ ਕਿ ਯਾਰ ਤੁਸੀਂ ਦੱਬ ਕੇ ਚੱਲੋ, ਤੁਸੀਂ ਦੱਬ ਕੇ ਚੱਲੋ, ਤੁਸੀਂ ਦੱਬ ਕੇ ਨਾ ਚੱਲੋ, ਦੱਬ ਕੇ ਚੱਲੋ। ਸੋ ਇਸ ਕਰਕੇ ਇਹ ਹੁਣ ਤੁਹਾਡੇ ਹੱਥ ਹੈ ਬਈ, ਸਾਰਾ ਕੁਝ ਤੁਸੀਂ ਕਰੋ। ਤੇ ਖੈਰ